अस्सलाम वालेकुम ਸਾਰੇ ਹੀ ਦੋਸਤਾਂ ਨੂੰ ਜਿੰਨੇ ਵੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ, ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਸੀ ਇੱਕ ਚੈਪਟਰ ਨੂੰ ਲੈ ਕੇ ਉੱਤੇ ਗੱਲਬਾਤ ਕਰੀਦੀ ਹੈ। ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਬੁੱਕ ਨੂੰ ਲੈ ਕੇ ਉਹਦੇ ਇੱਕ ਚੈਪਟਰ ਤੇ ਆਪਾਂ ਗੱਲਬਾਤ ਕਰੀਦੀ। ਕੱਲ ਡਿਸਾਈਡ ਕੀਤਾ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਚੈਪਟਰ 76 ਉਹਨਾਂ ਤੇ ਗੱਲ ਕਰਾਂਗੇ। ਟਾਈਮ ਦਾ ਚੇਂਜਿੰਗ ਦਾ ਜ਼ਰੂਰ ਕਿਹਾ ਸੀ ਕਿ ਫਲਾਇਰ ਉਹਦਾ ਪਹਿਲੋਂ ਦੇ ਦਾਂਗੇ, ਲੇਕਿਨ ਟਾਈਮ ਚੇਂਜ ਨਹੀਂ ਕਰ ਸਕੇ। ਉਹਦੀ ਵਜ੍ਹਾ ਰਾਤ ਨੂੰ ਵੀ ਇੱਕ ਲਾਈਵ ਹੁੰਦਾ, ਸੋ ਉਹਦੇ ਤੇ ਵੀ ਟਾਈਮ ਲੱਗ ਜਾਂਦਾ ਤੇ ਰੋਜ਼ਿਆਂ ਦਾ ਮਹੀਨਾ ਤੇ ਦੂਜਾ ਟਾਈਮ ਵੀ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਅਸੀਂ ਇਹਨੂੰ ਕਰਨ ਦੇ ਆ ਜਿਵੇਂ ਹੀ ਇਹਦੇ 'ਚ ਟਾਈਮਿੰਗ ਦੀ ਚੇਂਜਿੰਗ ਲਿਆਵਾਂਗੇ, ਜ਼ਰੂਰ ਤੁਹਾਨੂੰ ਦੱਸ ਦੇਵਾਂਗੇ। ਜਿੰਨੇ ਸਾਡੇ ਨਾਲ ਦੋਸਤ ਜੁੜਦੇ ਨੇ ਇਸ ਸੈਸ਼ਨ ਦੇ ਵਿੱਚ, ਪਾਕਿਸਤਾਨ ਦੇ ਵਿੱਚ 10 ਵਜੇ ਸਵੇਰ ਦੇ ਵੱਜੇ ਆ, 10:03। ਹੋਰ ਜਿੱਥੇ ਜਿੱਥੇ ਜਿਹੜਾ ਟਾਈਮ ਉਹਦੇ ਮੁਤਾਬਕ ਜਿੱਥੇ ਜਿੱਥੇ ਜਿਵੇਂ ਜਿਵੇਂ ਹੋ ਗਏ, ਉਮੀਦ ਕਰਦੇ ਹਾਂ ਸਿਹਤਮੰਦ ਹੋਵੋਗੇ, ਤੰਦਰੁਸਤ ਹੋਵੋਗੇ। ਸੋ ਅੱਜ ਦਾ ਚੈਪਟਰ ਸਾਡਾ ਕੱਲ ਅਨਾਉਂਸ ਕੀਤਾ ਸੀ ਅਸੀਂ, ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਦਾ ਪ੍ਰੋਮੀਨੈਂਟ ਸਿੱਖ ਲੀਡਰ ਡਿਊਰਿੰਗ। ਇਹਦੇ 'ਚ ਜਦੋਂ ਆਪਾਂ ਇਹਦੀ ਇੱਥੇ ਤਫਸੀਲ ਦੇ ਨਾਲ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ, ਸੋ ਕੁਐਸਚਨ ਥੋੜ੍ਹੇ ਬਹੁਤੇ ਮੈਂ ਜ਼ਰੂਰ ਲਿਖੇ ਨੇ, ਉਹਨਾਂ ਤੇ ਆਪਾਂ ਗੱਲ ਕਰਾਂਗੇ। ਸੋ ਬਹੁਤਾ ਟਾਈਮ ਨਾ ਲੈਂਦੇ ਹਾਂ, ਡਾਕਟਰ ਸਾਹਿਬ ਨੂੰ ਆਪਾਂ ਸਕਰੀਨ ਤੇ ਲੈ ਕੇ ਆਉਂਦੇ ਹਾਂ। ਡਾਕਟਰ ਸਾਹਿਬ ਵੈਲਕਮ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ। ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਡਾਕਟਰ ਸਾਹਿਬ? ਸਿਹਤ ਵੀ ਠੀਕ ਤੁਹਾਡੀ? ਵਧੀਆ ਹੋ? ਬਹੁਤ ਵਧੀਆ, ਫਸਟ ਕਲਾਸ। ਤੁਸੀਂ ਸੁਣਾਓ, ਸਭ ਠੀਕ ਠਾਕ ਹੈ? ਬਹੁਤ ਵਧੀਆ ਡਾਕਟਰ ਸਾਹਿਬ। ਆਪਾਂ ਦੱਸਾਂਗੇ ਹੁਣ ਐਂਡ ਤੇ ਵੀ ਦੋਸਤਾਂ ਨੂੰ, ਹੁਣ ਜਿਵੇਂ ਜਿਵੇਂ ਰਲਦੇ ਹੋਣਗੇ। ਕੱਲ ਅਸੀਂ ਟਾਈਮ ਕਿਹਾ ਸੀ ਸ਼ਾਇਦ ਚੇਂਜ ਕਰੀਏ, ਲੇਕਿਨ ਨਹੀਂ ਕਰ ਨਹੀਂ ਸਕੇ। ਉਹ ਇਸ ਤੋਂ ਨਹੀਂ ਕਰ ਸਕੇ, ਤੁਹਾਨੂੰ ਪਤਾ ਰਾਤ ਨੂੰ ਇੱਕ ਲਾਈਵ ਹੁੰਦਾ ਆਪਣਾ ਪੰਜਾਬੀ ਨੂੰ ਲੈ ਕੇ, ਤੇ ਉੱਤੇ ਵੀ 2-3 ਘੰਟੇ ਲੱਗ ਜਾਂਦੇ ਆ। ਬਿਲਕੁਲ 2 ਘੰਟੇ ਤਾਂ ਪੱਕੇ ਆ ਨਾ, ਤੇ ਉਹਦੀ ਤਿਆਰੀ ਨੂੰ ਘੰਟਾ ਲੱਗ ਜਾਂਦਾ ਪਹਿਲਾਂ। ਤੋ ਰਾਤ ਨੂੰ 12 ਵੱਜ ਜਾਂਦੇ। ਇੰਜੋਏ ਕਰਦਾ ਜੀ, ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਤੁਸੀਂ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਨੂੰ ਮਿਲਾਉਂਦੇ ਹੋ, ਦੇਸੀ ਗੱਲਾਂ ਬਾਤਾਂ ਹੁੰਦੀਆਂ। ਮੈਂ ਪ੍ਰੋਗਰਾਮ ਵਾਚ ਵੀ ਤੁਹਾਡਾ ਕਰਦਾ ਹਾਂ ਤੇ ਇੰਜੋਏ ਵੀ ਕਰਦਾ। ਰਾਤੀ ਫਿਰ 12 ਕੁ ਵੱਜ ਜਾਂਦੇ ਆ ਤੇ ਸੁਬਾ ਫਿਰ 3 ਵਜੇ ਉੱਠਣਾ ਹੁੰਦਾ। ਉਹ ਫਿਰ ਇਸ ਵੇਲੇ ਥੋੜਾ ਜਿਹਾ ਕੰਮ ਹੁੰਦਾ ਤੇ, ਲੇਕਿਨ ਇਹਨੂੰ ਚੇਂਜ ਆਪਾਂ ਕਰਾਂਗੇ, ਤੁਹਾਡੇ ਮੁਤਾਬਕ ਦਾ ਟਾਈਮ ਕਰਾਂਗੇ, ਲੇਕਿਨ ਆਉਣ ਵਾਲੇ ਦਿਨਾਂ 'ਚ ਜ਼ਰੂਰ ਕਰਾਂਗੇ। ਠੀਕ ਹੈ ਜੀ ਡਾਕਟਰ ਸਾਹਿਬ, ਫਿਰ ਇੱਕ ਵਾਰੀ ਵੈਲਕਮ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਖੁਸ਼ਾਮਦੀਦ ਮੈਂ ਤੁਹਾਨੂੰ ਕਹਿਣਾ, ਖੁਸ਼ਾਮਦੀਦ ਕਹਿਣਾ। ਖੁਸ਼ਾਮਦੀਦ, ਖੁਸ਼ਾਮਦੀਦ। ਡਾਕਟਰ ਸਾਹਿਬ, ਆਪਣਾ ਗੱਲ ਅੱਜ ਕਰਨੀ ਹੈ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੁਲ ਕੌਮ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ। ਸੁਲਤਾਨੁਲ ਕੌਮ ਕਿਉਂ ਕਿਹਾ ਜਾਂਦਾ ਜੀ? ਇਹਦੀ ਇੱਕ ਲੰਬੀ ਦਾਸਤਾਨ ਹੈ। ਵੈਸੇ ਮੈਂ ਚੈਪਟਰ ਦੇ ਵਿੱਚ ਜਾ ਕੇ ਇਹਦੇ ਬਾਰੇ ਜ਼ਿਕਰ ਕਰਾਂਗੇ। ਸ਼ਾਰਟ ਜੀ ਦੱਸ ਦਿਓ। ਸ਼ਾਰਟ 'ਚ ਇਹ ਹੈ ਵੀ ਜਦੋਂ ਇੱਕ ਵਾਰ ਉਹਨਾਂ ਨੇ ਲਾਹੌਰ ਦੇ ਉੱਤੇ ਕੈਪਚਰ ਕੀਤਾ ਸੀਗਾ, ਉਦੋਂ ਉਹਨਾਂ ਨੂੰ ਇਹ ਖਿਤਾਬ ਦਿੱਤਾ ਗਿਆ ਸੀ ਲਾਹੌਰ ਸ਼ਹਿਰ ਦੇ ਉੱਤੇ। ਸੋ ਸੁਲਤਾਨ ਜਿਹੜਾ ਬਹੁਤ ਵੱਡੀ ਤੁਹਾਨੂੰ ਪਤਾ ਹੈ ਕਿ ਪਦਵੀ ਹੈਗੀ ਹੈ। ਸੋ ਉਹਨਾਂ ਨੂੰ ਇਹ ਜਿਹੜਾ ਸੀਗਾ ਖਿਤਾਬ ਪੇਸ਼ ਕੀਤਾ ਗਿਆ ਸੀਗਾ। ਅੱਛਾ, ਚਲੋ ਡਾਕਟਰ ਸਾਹਿਬ, ਇਹ ਦੱਸੋ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਸੁਲਤਾਨੁਲ ਕੌਮ, ਇਹਨਾਂ ਦਾ ਪਿਛੋਕੜ, ਇਹਨਾਂ ਦੀ ਫੈਮਿਲੀ ਕਿੱਥੋਂ ਸੀ, ਇਹਨਾਂ ਦਾ ਜਨਮ ਕਦੋਂ ਹੋਇਆ? ਤੇ 2 ਕੁਐਸਚਨ ਇੱਕੋ ਹੀ ਸਾਹ ਦੇ ਵਿੱਚ ਜੀ। ਪਹਿਲਾਂ ਆਪਾਂ ਆਪਣੇ ਦੋਸਤਾਂ ਨੂੰ ਆਪਾਂ ਦੱਸ ਦਈਏ ਕਿ ਅੱਜ ਆਪਾਂ ਜਿਹੜਾ ਚੈਪਟਰ ਕਰ ਰਹੇ ਹਾਂ, ਇਹ ਚੈਪਟਰ 76। ਹਾਂਜੀ, ਇਹ ਆਲੂ ਪਿੰਡ ਹੈ ਜਿੱਥੇ ਢਿੱਲੋਂ ਸਾਹਿਬ ਗਏ ਨੇ, ਤੇ ਇਹ ਆਲੂ ਪਿੰਡ ਹੈ, ਤੁਸੀਂ ਸਾਹਮਣੇ ਦੇਖ ਲਓ, ਜਿਸ ਦੇ ਬਾਰੇ ਹੁਣੇ ਜ਼ਿਕਰ ਅਗਲਾ ਜਿਹੜੀ ਮੈਂ ਆਨਸਰ ਦੇਣ ਲੱਗਾ ਢਿੱਲੋਂ ਸਾਹਿਬ ਦਾ, ਉਹਦੇ 'ਚ ਇਸ ਪਿੰਡ ਆਲੂ ਦਾ ਜ਼ਿਕਰ ਆਏਗਾ। ਇਸ ਕਰਕੇ ਤੁਹਾਡੇ ਲਈ ਇਹ ਸਕੂਲ ਦੇਖਣਾ ਜ਼ਰੂਰੀ ਹੈ, ਜਿੱਥੇ ਲਿਖਿਆ ਹੈ ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਆਲੂ। ਤੇ ਇਹ ਆਪਣਾ ਚੈਪਟਰ ਹੈ ਜੀ, ਚੈਪਟਰ ਨੰਬਰ 76। ਸੋ ਢਿੱਲੋਂ ਸਾਹਿਬ ਦਾ ਕੁਐਸਚਨ ਹੈ ਕਿ ਆਪਾਂ ਇਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਗੱਲਬਾਤ ਕਰੀਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਫੈਮਿਲੀ ਬੈਕਗਰਾਊਂਡ ਦੇ ਵੀ ਕਹਿ ਲਓ ਕਿ ਉਹਨਾਂ ਜਿਹੜਾ ਪੁਰਾਤਨ ਪੀੜ੍ਹੀ ਦਰ ਪੀੜ੍ਹੀ ਪਰਿਵਾਰ ਦੀਆਂ ਗੱਲਾਂ ਵੀ ਅਲੱਗ-ਅਲੱਗ ਆਥਰਸ ਨੇ ਅਲੱਗ-ਅਲੱਗ ਲਿਖੀਆਂ ਹੋਈਆਂ। ਇੱਕ ਮੈਂ ਕਹਿੰਦਾ ਵੀ ਸਭ ਤੋਂ ਜਿਹੜੀ ਮੋਸਟ ਪਪੂਲਰ ਉਹਨਾਂ ਦੀ ਜਿਹੜੀ ਫੈਮਿਲੀ ਜੀਨੀਓਲੋਜੀ ਮਿਲਦੀ ਹੈ, ਉਹਦੇ ਮੁਤਾਬਕ ਇੱਕ ਹੋਏ ਨੇ ਭਾਈ ਸੈਣਾ ਸਿੰਘ ਤੇ ਉਹਨਾਂ ਦਾ ਬੇਟਾ ਵਧਾਵਾ ਸਿੰਘ। ਇਹ ਸੀਗੇ ਜੀ ਗੁੱਜਰ ਚੱਕ ਪਿੰਡ ਦੇ। ਇਹ ਹੈ ਗੁੱਜਰ ਚੱਕ ਪਿੰਡ, ਹੈ ਤਰਨਤਾਰਨ ਦੇ ਕੋਲ। ਉਹ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਆਰਮੀ ਦੇ ਵਿੱਚ ਸੀਗੇ ਤੇ ਬੜੀ ਬਰੇਵਰੀ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਸੀ ਦਲੇਰੀ ਦਾ ਸੀ ਉਹ ਪ੍ਰਗਟਾਵਾ ਕੀਤਾ ਗੁਰੂ ਸਾਹਿਬ ਦੇ ਨਾਲ ਯੁੱਧਾਂ ਦੇ ਵਿੱਚ। ਭਾਈ ਸੈਣਾ ਸਿੰਘ ਤੇ ਉਹਨਾਂ ਦੇ ਬੇਟਾ ਵਧਾਵਾ ਸਿੰਘ। ਓਵਰ ਟਾਈਮ ਸਮਾਂ ਬੀਤਣ ਤੋਂ ਬਾਅਦ ਜਿਹੜੇ ਵਧਾਵਾ ਸਿੰਘ ਦੇ ਬੇਟਾ ਸੀ ਗੰਡਾ ਸਿੰਘ, ਉਹਨੇ ਵੀ ਆਪਣੇ ਇਲਾਕੇ ਦੇ ਵਿੱਚ ਪੂਰੀ ਸੀ ਜਿਹੜਾ ਉਹ ਕਹਿ ਲਓ ਵੀ ਛੋਟਾ ਜਿਹਾ ਮਿਨੀ ਰਾਜ ਕਾਇਮ ਕਰ ਲਿਆ ਸੀਗਾ ਗੰਡਾ ਸਿੰਘ ਨੇ। ਹੁਣ ਇੱਕ ਵਾਰੀ ਮੁਲਤਾਨ ਦੇ ਇਲਾਕੇ ਦੇ ਵਿੱਚ
ਜਿਹੜਾ ਉਸ ਵੇਲੇ ਦਾ ਲਾਹੌਰ ਦਾ ਵਜ਼ੀਰ ਸੀ, ਸੂਬੇਦਾਰ ਸੀ ਦਿਲਾਵਰ ਖਾਨ। ਦਿਲਾਵਰ ਖਾਨ ਦੇ ਨਾਲ ਜਿਹੜਾ ਗੰਡਾ ਸਿੰਘ ਸੀ, ਇਹ ਜਾ ਕੇ ਲੜਿਆ ਉਹਦੇ ਨਾਲ, ਤੇ ਮੁਲਤਾਨ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਦਿਲਾਵਰ ਖਾਨ ਨੇ ਫਤਿਹ ਹਾਸਲ ਕੀਤੀ, ਜਿਹਦਾ ਕਾਫੀ ਜ਼ਿਆਦਾ ਕ੍ਰੈਡਿਟ ਜਿਹੜਾ ਸੀ ਉਹ ਸਰਦਾਰ ਗੰਡਾ ਸਿੰਘ ਨੂੰ ਦਿੱਤਾ ਜਾਂਦਾ, ਜਿਹਦੇ ਇਵਜ਼ ਦੇ ਵਿੱਚ ਜਿਹੜਾ ਦਿਲਾਵਰ ਖਾਨ ਸੀ ਉਹਨੇ ਇਹ ਜਿਹੜੇ ਇਲਾਕੇ ਸੀਗੇ ਆਲੂ, ਹੋਲੂ, ਸਾਦੋ, ਤੂਰ, ਚੱਕ, ਇਹ ਕੁਝ ਪਿੰਡ ਆ ਇਸ ਇਲਾਕੇ ਦੇ ਜਿਹੜੇ ਕਿ ਗੰਡਾ ਸਿੰਘ ਨੂੰ ਦੇ ਦਿੱਤੇ। ਗੰਡਾ ਸਿੰਘ ਦੀ ਜਦੋਂ ਡੈਥ ਹੋਈ ਹੈ, ਉਹਦਾ ਬੇਟਾ ਸਾਧੂ ਸਿੰਘ, ਇਹਨਾਂ ਚੋਂ ਇੱਕ ਜਿਹੜਾ ਪਿੰਡ ਆ ਆਲੂ, ਇੱਥੇ ਰਹਿੰਦਾ ਸੀ ਸਾਧੂ ਸਿੰਘ। ਸਾਧੂ ਸਿੰਘ ਦੇ ਅੱਗੇ 4 ਬੇਟੇ ਹੋਏ, ਜਿਹੜੇ ਕਿ ਕਲਾਲ ਫੈਮਿਲੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ। ਇਸ ਕਰਕੇ ਇਸ ਜਿਹੜੀ ਡਾਇਨੈਸਟੀ ਹੈਗੀ, ਕਿਉਂਕਿ ਇਸ ਪਿੰਡ 'ਚ ਰਹਿੰਦੇ ਸੀ, ਆਲੂ ਪਿੰਡ 'ਚ ਰਹਿੰਦੇ ਸੀ, ਸੋ ਇਹ ਆਲੂ ਵਾਲੀਆ ਤੇ ਨਾਲ ਕਲਾਲ ਵੀ ਇਸ ਕਰਕੇ ਕਿਉਂ ਕਿਹਾ ਗਿਆ, ਕਿਉਂਕਿ ਇਹਨਾਂ ਦਾ ਜਿਹੜਾ ਸ਼ਾਦੀ ਸੀਗੀ ਚਾਰਾਂ ਬੇਟਿਆਂ ਦੀ, ਸਾਧੂ ਸਿੰਘ ਦੇ ਜਿਹੜੇ 4 ਬੇਟੇ ਸੀ, ਉਹਨਾਂ 4 ਦੀ ਬੇਟਿਆਂ ਦੀ ਸ਼ਾਦੀ ਕਲਾਲਾਂ ਦੇ ਵਿੱਚ ਹੋਈ, ਇਸ ਕਰਕੇ ਇਹਨਾਂ ਨੂੰ ਆਲੂ ਵਾਲੀਆ ਕਲਾਲ ਵੀ ਕਿਹਾ ਗਿਆ। ਹੁਣ ਜਿਹੜੇ ਇਹ ਸਾਧੂ ਸਿੰਘ ਨੇ, ਇਹਨਾਂ ਦਾ ਪੋਤਾ ਸੀ ਦੇਵਾ ਸਿੰਘ, ਤੇ ਉਹਦਾ ਬੇਟਾ ਸੀ ਬਦਰ ਸਿੰਘ। ਬਦਰ ਸਿੰਘ ਸੀ ਜਿਹੜੇ ਇਹ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸੀਗੇ, ਉਹਨਾਂ ਦੇ ਦੌਰ ਦੇ ਸਮੇਂ ਦੇ ਦੌਰਾਨ ਹੋਏ ਨੇ। ਔਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਇਹ ਜਿਹੜੇ ਭਾਈ ਬਦਰ ਸਿੰਘ ਜੀ ਨੇ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਹੋਏ ਨੇ, ਉਹਨਾਂ ਦੇ ਬੇਟੇ ਨੇ, ਜਿਨ੍ਹਾਂ ਦਾ ਜਨਮ 1718 ਦੇ ਵਿੱਚ ਇਸ ਪਿੰਡ, ਜਿਹਦੀ ਆਪਾਂ ਹੁਣੇ ਤਸਵੀਰ ਦਿਖਾ ਕੇ ਹਟੇ ਆ, ਇਸ ਪਿੰਡ ਆਲੂ ਦੇ ਵਿੱਚ ਹੋਇਆ ਸੀ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇੱਥੇ ਤਸਵੀਰ ਆਪਾਂ ਤੁਸੀਂ ਵਿਖਾਈ, ਇੱਥੇ ਇੱਕ ਸਮਾਧ ਵੀ ਆ ਪਿੰਡ ਦੀ ਦੂਜੀ ਸਾਈਡ ਤੇ। ਹਾਂਜੀ, ਉਹਦਾ ਇਹਨਾਂ ਨਾਲ ਕੋਈ ਤਾਲੁਕ? ਹਾਂਜੀ, ਐਕਚੁਅਲੀ ਉਹ ਸਮਾਧ ਪਹਿਲਾਂ ਆਪਾਂ ਲਾਸਟ ਮਿੰਟ ਤੇ ਉਹ ਜਿਹੜੀ ਸਮਾਧ ਆਪਣੀ ਕਿਤਾਬ ਦੇ ਵਿੱਚ ਇਨਕਲੂਡ ਨਹੀਂ ਸੀ ਕੀਤੀ, ਕਿਉਂਕਿ ਪਤਾ ਲੱਗਾ ਕਿ ਉਹ ਸਮਾਧ ਦੇ ਨਾਲ ਕਿਸੇ ਹੋਰ ਫੈਮਿਲੀ ਦੀ ਜਿਹੜੀ ਜਗ੍ਹਾ ਜੁੜਦੀ ਹੈ। ਸੋ ਤੁਹਾਡੀ ਸਮਾਧ ਦੀ ਵੀਡੀਓ ਵੀ ਮੇਰੇ ਕੋਲ ਹੈਗੀ ਹੈ, ਪਰ ਕਿਉਂਕਿ ਅਸੀਂ ਸ਼ੋਰ ਨਹੀਂ ਕਰ ਸਕੇ ਕਿ ਉਹ ਸਮਾਧ ਜਿਹੜੀ ਸੀ ਗੁਰਦੁਆਰਾ ਸੀ ਜਾਂ ਜੱਸਾ ਸਿੰਘ ਆਲੂਵਾਲੀਆ ਦੀ ਫੈਮਿਲੀ ਦੇ ਨਾਲ ਸੀ, ਇਸ ਕਰਕੇ ਆਪਾਂ ਫਿਲਹਾਲ ਕਿਤਾਬ ਦੇ ਵਿੱਚ ਸਿਰਫ ਇਸ ਪਿੰਡ ਦੇ ਵਿੱਚੋਂ ਆ ਜਿਹੜਾ ਸਕੂਲ ਹੈ ਕਿ ਅਸੀਂ ਨਿਸ਼ਾਨੀ ਦਿਖਾ ਸਕੀਏ। ਅਸੀਂ ਪਿੰਡ ਦੇ ਵਿੱਚ ਪਹੁੰਚ ਗਏ ਆਲੂ ਪਿੰਡ ਦੇ ਵਿੱਚ, ਪਰ ਜਿਹੜੀ ਉਹ ਹਰੇ ਰੰਗ ਦੀ ਸਮਾਧ ਹੈ, ਜਿਹਨੂੰ ਆਪਾਂ ਪਹਿਲਾਂ ਸ਼ਾਇਦ ਸੋਚਿਆ ਸੀ ਕਿ ਪਿੰਡ ਵਾਲਿਆਂ ਦਾ ਗੁਰਦੁਆਰਾ ਹੋਏ, ਲਾਸਟ ਮਿੰਟ ਦੇ ਸਮਾਧ ਦੀ ਤਸਵੀਰ ਜਿਹੜੀ ਪਿਕਚਰ ਬੁੱਕ 'ਚ ਨਹੀਂ ਇਨਕਲੂਡ ਕੀਤੀ, ਔਰ ਅੱਜ ਆਪਾਂ ਸ਼ੋਅ 'ਚ ਵੀ ਨਹੀਂ ਦਿਖਾਵਾਂਗੇ, ਕਿਉਂਕਿ ਉਹ ਕਨਫਰਮ ਨਹੀਂ ਹੈ ਕਿ ਉਹ ਗੁਰਦੁਆਰਾ ਸਾਹਿਬ ਸੀ ਜਾਂ ਨਹੀਂ ਸੀ। ਉਹਦੇ ਬਾਰੇ ਕੁਝ ਹੋਰ ਰਿਸਰਚਰਸ ਨੇ ਕੁਝ ਹੋਰ ਗੱਲਬਾਤ ਲਿਖੀ ਸੀ, ਕਿਉਂਕਿ ਉਹ ਜਦੋਂ ਕਨਫਰਮਡ ਨਹੀਂ ਹੋਵੇ ਤਾਂ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਉਸ ਚੀਜ਼ ਨੂੰ ਉੜ ਤੱਕ ਨਾ ਲਾ ਕੇ ਆਈਏ। ਅੱਛਾ, ਇਹਨਾਂ ਦਾ ਇਸੇ ਪਿੰਡ 'ਚ ਹੋਇਆ ਸੀ ਨਾ ਜਨਮ? ਤੇ ਇਸ ਪਿੰਡ 'ਚ ਹੋਇਆ, ਆਲੂ ਦੇ ਵਿੱਚ? ਆਲੂ ਪਿੰਡ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ, ਜਿਨ੍ਹਾਂ ਨੂੰ ਸਿੱਖ ਕੌਮ ਨੇ ਬਹੁਤ ਹੀ ਮਾਣ ਅਦਬ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਪੜ੍ਹਿਆ ਜਾਂਦਾ, ਉਹਨਾਂ ਦਾ ਜਨਮ ਇਸ ਪਿੰਡ ਦੇ ਵਿੱਚ ਹੋਇਆ ਸੀ, ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਲਾਹੌਰ ਦੇ ਵਿੱਚ ਇਹ ਪਿੰਡ ਹੈਗਾ ਆਲੂ, ਜਿੱਥੇ ਮੁੜ ਕੇ ਆਲੂਵਾਲੀਆ ਹੋਏ ਨੇ। ਉਹ ਸਾਰੇ ਮਤਲਬ ਉਹ ਕਹਿ ਲਓ ਕਿ ਉਹਨਾਂ ਦਾ ਪਿਛੋਕੜ ਜਿਹੜਾ ਹੈਗਾ ਉਹ ਇਸ ਆਲੂ ਪਿੰਡ ਦੇ ਨਾਲ ਜਾ ਕੇ ਜੁੜਦਾ ਹੈ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਅੱਗੇ ਵੈਰੀ ਨੈਕਸਟ ਕੁਐਸਚਨ ਕਿ ਦਿੱਲੀ ਤੋਂ ਜਦੋਂ ਵਾਪਸ ਆ ਗਏ ਸੀ, ਉਸ ਤੋਂ ਬਾਅਦ ਕਿੱਥੇ ਰਹੇ? ਉੱਥੇ ਦੀ ਕੋਈ ਖਾਸ ਗੱਲ, ਖਾਸ ਵਾਕਿਆ, ਕੋਈ ਖਾਸ ਇਨਸੀਡੈਂਟ? ਜੀ ਐਕਚੁਅਲੀ ਫਿਰ ਆਪਾਂ ਉਹਦੇ ਲਈ ਮੈਨੂੰ ਪਹਿਲਾਂ ਮੈਂ ਦੱਸ ਦਿੰਦਾ ਵੀ ਇਹ ਜਦੋਂ ਇਹਨਾਂ ਦਾ ਜਨਮ ਹੋਇਆ, ਮੈਂ ਥੋੜਾ ਜਿਹਾ ਬੈਕ ਟਰੈਕ ਕਰਦਾ ਢਿੱਲੋਂ ਸਾਹਿਬ, ਆਪਾਂ ਤਾਂ ਕਿ ਆਪਣੇ ਸਾਰੇ ਜਿਹੜੇ ਸਰੋਤੇ ਆ ਜਿਨ੍ਹਾਂ ਨੂੰ ਸਰਦਾਰ ਦਿੱਲੀ ਗਏ ਕਿਵੇਂ, ਕਦੋਂ ਗਏ? ਜੀ, ਆਪਾਂ ਸਾਰੀ ਉਹਨਾਂ ਨੂੰ ਬੈਕਗ੍ਰਾਉਂਡ ਥੋੜੀ ਜਿਹੀ ਦੱਸ ਦਈਏ ਕਿ ਜਿਹੜਾ ਜਦੋਂ ਇਹਨਾਂ ਦਾ ਜਨਮ ਹੋਇਆ ਇਸ ਪਿੰਡ ਦੇ ਵਿੱਚ, ਜਿਹੜਾ ਪਿੰਡ ਆਲੂ ਹੈਗਾ, ਇੱਥੇ ਇਹਨਾਂ ਦੇ ਮਾਮਾ ਜੀ ਸੀ ਭਾਗ ਸਿੰਘ, ਜਿਹੜੇ ਕਿ ਬੜੇ ਤਕੜੇ ਉਸ ਵੇਲੇ ਦੇ ਕਹਿ ਲਓ ਕਿ ਲੈਂਡਲੋਰਡ ਸੀ, ਜਾਂ ਉਹਨਾਂ ਦਾ ਪੂਰਾ ਸਿੱਕਾ ਚੱਲਦਾ ਸੀ ਇਸ ਇਲਾਕੇ ਦੇ ਵਿੱਚ। ਤੋਂ ਉਹਨਾਂ ਦਾ ਨੇੜੇ ਪਿੰਡ ਸੀਗਾ ਹਾਲੋ ਸਾਧੋ, ਹਾਲੋਵਾਲ ਵੀ ਉਹਨੂੰ ਕਹਿੰਦੇ ਆ, ਬਿਲਕੁਲ ਨੇੜੇ ਪਿੰਡ ਹੈ। ਉੱਥੋਂ ਉਹ ਆਪਣੀ ਜਿਹੜੀ ਐਡਮਿਨਿਸਟ੍ਰੇਸ਼ਨ ਚਲਾਉਂਦੇ ਸੀ। ਇਹਨਾਂ ਦੇ ਮਾਮਾ ਜੀ ਹੱਲੋਵਾਲ, ਹਾਂਜੀ, ਹੱਲੋਵਾਲ ਜਿਹੜਾ ਪਿੰਡ ਆ, ਉੱਥੋਂ ਇਹਨਾਂ ਦੇ ਮਾਮਾ ਜੀ ਜਿਹੜੀ ਸੀ ਆਪਣੇ ਇਲਾਕੇ ਦੀ ਪੂਰੀ ਐਡਮਿਨਿਸਟ੍ਰੇਸ਼ਨ ਚਲਾਉਂਦੇ ਸੀ, ਪੂਰਾ ਇਹਨਾਂ ਦਾ ਨਾਮ ਚੱਲਦਾ ਸੀ। ਇਹ ਸਰਦਾਰ ਜੱਸਾ ਸਿੰਘ ਜੀ ਦੇ ਪਿਤਾ ਜੀ ਦੀ ਡੈਥ ਹੋ ਗਈ, ਸਰਦਾਰ ਬਦਰ ਸਿੰਘ ਦੀ, ਜਦੋਂ ਇਹਨਾਂ ਦੀ ਉਮਰ ਸਿਰਫ ਅਬਾਊਟ 5 ਸਾਲ ਦੇ ਕਰੀਬ ਸੀ। ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਤੇ ਇਹ ਛੋਟੇ 5 ਸਾਲ ਦੇ ਜੱਸਾ ਸਿੰਘ ਜੀ, ਇਹ ਮਾਤਾ ਸੁੰਦਰੀ ਜੀ ਜਿਹੜੇ ਵਾਈਫ ਆਫ ਗੁਰੂ ਗੋਬਿੰਦ ਸਿੰਘ ਜੀ ਹੈਗੇ 10ਵੇਂ ਗੁਰੂ ਸਾਹਿਬ, ਉਹਨਾਂ ਦੇ ਕੋਲ ਦਿੱਲੀ ਚਲੇ ਗਏ ਤੇ ਉੱਥੇ ਬਹੁਤ 7 ਸਾਲ ਦੇ ਕਰੀਬ ਉਹਨਾਂ ਦੇ ਨਾਲ ਰਹੇ, ਉਹਨਾਂ ਦੀ ਕੰਪਨੀ 'ਚ ਰਹੇ ਮਾਤਾ ਸੁੰਦਰੀ ਜੀ ਦੀ। ਉੱਥੇ ਸਰਦਾਰ ਜੱਸਾ ਸਿੰਘ ਜੀ ਨੇ ਉੱਥੇ ਦੀ ਲੈਂਗੁਏਜ ਜਿਹੜੀ ਕਿ ਕਿਤਾਬਾਂ 'ਚ ਹਿੰਦੁਸਤਾਨੀ ਲੈਂਗੁਏਜ ਕਿਹਾ ਜਾਂਦਾ, ਸ਼ਾਹਜਹਾਂਬਾਦੀ ਵੀ ਉਹਨੂੰ ਕਿਹਾ ਜਾਂਦਾ, ਉਹ ਹਿੰਦੀ ਪੰਜਾਬੀ ਉਰਦੂ ਦਾ ਮਿਕਸ ਹੈਗੀ ਆ, ਉੱਥੇ ਦਿੱਲੀ ਯੂਪੀ ਦੇ ਰੀਜਨ ਦੇ ਵਿੱਚ ਉਹ ਸਿੱਖੀ। ਉੱਥੇ ਨੇੜੇ ਮਸੀਤ ਸੀ, ਉੱਥੋਂ ਉਹਨਾਂ ਨੇ ਫਾਰਸੀ ਵੀ ਸਿੱਖੀ। ਸੋ ਬਚਪਨ ਉਹਨਾਂ ਦਾ ਜਿਹੜਾ ਹੈਗਾ ਉਹ ਉੱਥੇ ਦਿੱਲੀ 'ਚ ਮਾਤਾ ਸੁੰਦਰੀ ਜੀ ਦੀ ਸੰਗਤ ਦੇ ਵਿੱਚ ਬਤੀਤ ਹੋਇਆ। ਉਸ ਤੋਂ ਬਾਅਦ ਉਹਨਾਂ ਨੇ 1730 ਦੇ ਵਿੱਚ
ਮਤਲਬ ਹੁਣ 1730 ਦੇ ਵਿੱਚ ਮਤਲਬ ਕਿ ਉਹਨਾਂ ਦੀ 12 ਸਾਲ ਦੀ ਉਮਰ ਹੈ। 12 ਸਾਲ ਦੀ ਉਮਰ ਵਿੱਚ ਇਹਨਾਂ ਦੇ ਮਾਮਾ ਜੀ ਭਾਗ ਸਿੰਘ ਇਹਨਾਂ ਨੂੰ ਵਾਪਸ ਆ ਕੇ ਉਹ ਆਪਣੀ ਸਿਸਟਰ ਨੂੰ ਔਰ ਆਪਣੇ ਭਾਣਜੇ ਨੂੰ ਵਾਪਸ ਦਿੱਲੀ ਤੋਂ ਪੰਜਾਬ ਲੈ ਆਏ। ਜਦੋਂ ਵਾਪਸ ਗਏ ਤੇ ਮਾਤਾ ਸੁੰਦਰੀ ਜੀ ਨੇ ਨਿਸ਼ਾਨੀ ਦੇ ਵਜੋਂ ਇਹਨਾਂ ਨੂੰ ਤਲਵਾਰ ਤੇ ਸ਼ੀਲਡ ਤੇ ਕੁਛ ਗੁਰੂ ਸਾਹਿਬ ਦੀ ਦਾ ਪਹਿਰਾਵਾ ਤੇ ਨਾਲ ਕੁਛ ਜਿਹੜੇ ਤੀਰ ਵੀ ਦਿੱਤੇ, ਜਿਹੜੇ 10ਵੇਂ ਪਾਤਸ਼ਾਹ ਦੀਆਂ ਨਿਸ਼ਾਨੀਆਂ ਸੀਗੀਆਂ। ਸੋ ਜਦੋਂ ਇਹ ਦਿੱਲੀ ਤੋਂ ਹੁਣ ਵਾਪਸ ਆਏ ਨੇ, ਤੁਹਾਡਾ ਕੁਐਸਚਨ ਹੈ ਵੀ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਇਹਨਾਂ ਦੇ ਜਿਹੜੇ ਮਾਮਾ ਜੀ ਸੀ ਇੱਧਰੋਂ ਇਸ ਵੇਲੇ ਭਾਗ ਸਿੰਘ, ਉਹਨਾਂ ਨੂੰ ਉੱਥੇ ਕਾਫੀ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ। ਹੱਲੋਵਾਲ ਪਿੰਡ ਦੇ ਵਿੱਚ ਜਾਂ ਆਲੇ ਦੁਆਲਾ ਜਿਹੜਾ ਉਹ ਏਰੀਆ ਸੀ, ਉੱਥੇ ਰੇਡ ਬਹੁਤ ਹੁੰਦੀ ਸੀਗੀ ਮੁਗਲ ਐਂਪਰਰਸ ਦੀ, ਜਿਹੜੀ ਲੇਟਰ ਜਿੰਨੀਆਂ ਲੇਟਰ ਔਨ ਅਫਗਾਨ ਟਰੂਪਸ ਦੀ ਉਹ ਸਾਰੀ ਜਿਹੜੀ ਸੀ, ਉਹ ਉਸ ਵੇਲੇ ਕੰਮ ਸ਼ੁਰੂ ਹੋਇਆ ਸੀ ਇਨਵੇਜਨਸ ਦਾ। ਇਸ ਕਰਕੇ ਉਹ ਇਲਾਕੇ ਦੇ ਵਿੱਚ ਜਿਹੜੀ ਸੀ ਕਾਫੀ ਜਿਹੜੀ ਸੀ ਸਿੱਖ ਪੋਪੂਲੇਸ਼ਨ। ਇਹ ਮੁਗਲ ਦੌਰ ਤੋਂ ਪਹਿਲੇ ਦਾ ਇਹਨਾਂ ਦਾ ਜਨਮ? ਨਹੀਂ, ਥੋੜਾ ਦੇਰ ਬਾਅਦ ਹੀ ਐਕਚੁਅਲੀ ਇਹਨਾਂ ਦਾ ਜਨਮ। ਅੱਛਾ, ਜਿਹੜਾ ਮੁਗਲ ਦੌਰ ਹੈ ਨਾ, ਇਹ ਇਸ ਵੇਲੇ ਆਲਮੋਸਟ ਖਤਮ ਹੋ ਰਿਹਾ। ਜਿਹੜਾ 1708 ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਹੋਈ ਆ, ਨਾਲ ਹੀ ਮੁਗਲ ਦੌਰ ਵੀ ਜਿਹੜਾ ਉਹਦੀ ਆਲਮੋਸਟ ਐਂਡਿੰਗ ਹੋ ਰਹੀ ਹੈ। ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ 70-80 ਸਾਲ ਆ, ਬਹੁਤ ਟਰਮੋਇਲ ਆ, ਕਿਸੇ ਨੂੰ ਕੋਈ ਪਤਾ ਨਹੀਂ ਆ। ਅਫਗਾਨਸ ਵੀ ਆ ਰਹੇ ਆ, ਇੱਧਰੋਂ ਮਰਾਠਾਸ ਵੀ ਆ ਰਹੇ ਸੀਗੇ। ਲੋਟ ਆਫ ਥਿੰਗਸ ਵਰ ਹੈਪਨਿੰਗ, ਜਿਹਦੇ ਵਿੱਚ ਕਿ ਹੌਲੀ ਫਿਰ ਸਿੱਖ ਮਿਸਲਾਂ ਜਿਹੜੀਆਂ ਸੀ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਦਾ ਉਭਾਰ ਜਿਹੜਾ ਹੋਣਾ ਸ਼ੁਰੂ ਹੋਇਆ। ਸੋ ਇਹ ਉਹ ਟਾਈਮ ਹੈ ਜਦੋਂ ਮੁਗਲਾਂ ਦਾ ਜਿਹੜੀ ਮੁਗਲ ਸਾਮਰਾਜ ਹੈ, ਜਿਹੜਾ ਬਹੁਤ ਪੁਰਾਣਾ ਸਾਮਰਾਜ ਬਾਬਰ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ, ਉਹ ਹੌਲੀ ਹੁਣ ਇਸ ਵੇਲੇ ਆਪਣੇ ਅੰਤਮ ਸਟੇਜ ਤੇ ਆ। ਤੇ ਜਿਹੜੀਆਂ ਹੋਰ ਜਿਹੜੇ ਹੈਗੇ ਨੇ ਅਫਗਾਨਸ, ਉਹਨਾਂ ਨੂੰ ਜਿਹੜਾ ਹੈਗਾ ਮੌਕਾ ਮਿਲ ਰਿਹਾ। ਉਹਨਾਂ ਨੇ ਹੌਲੀ ਆਪਣੇ ਜਿਹੜੇ ਅਟੈਕ ਆ ਸ਼ੁਰੂ ਕੀਤੇ ਹੋਏ ਆ, ਜਿਨ੍ਹਾਂ ਦੇ ਵਿੱਚ ਇਹੀ ਕੈਂਪੇਨਸ ਆ ਜਿਨ੍ਹਾਂ ਦੇ ਵਿੱਚ ਲੇਟਰ ਔਨ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ ਆ। ਤੇ ਇਹਨਾਂ ਸਮਿਆਂ ਦੇ ਦੌਰਾਨ ਹੌਲੀ ਜਿਹੜਾ ਆਪਾਂ ਅੱਜ ਗੱਲਬਾਤ ਕਰਾਂਗੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਦੋਂ ਆਪਾਂ ਲਾਈਫ ਹਿਸਟਰੀ ਪੜ੍ਹਦੇ ਹਾਂ, ਉਹ ਤੋਂ ਕਾਫੀ ਆਈਡੀਆ ਮਿਲ ਜਾਂਦਾ ਵੀ ਜਿਹੜੀਆਂ ਸਿੱਖ ਮਿਸਲਾਂ ਸੀਗੀਆਂ ਜਿਨ੍ਹਾਂ ਦਾ ਮੁੱਢ ਵੱਜਾ ਇਸ ਸਮੇਂ ਦੇ ਦੌਰਾਨ, ਜਿਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਲੇਟਰ ਔਨ, ਜਿਨ੍ਹਾਂ ਨੂੰ ਫਿਰ ਇਕੱਠਿਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਹਿ ਲਓ ਵੀ ਸਿੱਖ ਰਾਜ ਸਥਾਪਿਤ ਕੀਤਾ। ਪਰ ਉਹਦੀ ਐਕਚੁਅਲੀ ਫਾਊਂਡੇਸ਼ਨ ਹੁਣ ਬਣਦੀ ਹੈ, ਹੁਣ ਇਸ ਸਮੇਂ 'ਚ ਬਣਦੀ ਹੈ ਜਿਹਦੇ 'ਚ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਆਪਾਂ ਗੱਲ ਕਰ ਰਹੇ ਸੀ ਜਿਹੜੇ ਇਹਨਾਂ ਦੇ ਮਾਮਾ ਜੀ ਸੀਗੇ ਭਾਗ ਸਿੰਘ, ਉਹ ਜਿਹੜਾ ਉਹਨਾਂ ਦਾ ਆਪਣਾ ਪਿੰਡ ਸੀਗਾ ਹੱਲੋਵਾਲ, ਉਹ ਇਲਾਕਾ ਜਿੱਥੋਂ ਨੇੜੇ ਆਲੂ ਪਿੰਡ, ਜਿੱਥੇ ਜੋ ਇਹਨਾਂ ਦਾ ਪਿੰਡ ਸੀ, ਉਹ ਇਲਾਕਾ ਛੱਡ ਕੇ ਉਹ ਆ ਗਏ ਆਪਣਾ ਕਰਤਾਰਪੁਰ, ਜਿਹੜਾ ਜਲੰਧਰ ਦੇ ਕੋਲ ਹੈ। ਉੱਥੇ ਉਹਨਾਂ ਨੇ ਜਿਹੜੀ ਸੀ ਆਪਣਾ ਰਿਹਾਇਸ਼ ਕੀਤੀ, ਜੋ ਵੀ ਆਪਣਾ ਸੀ ਸਾਰਾ ਜ਼ਮੀਨ ਪੈਲੀ ਸਾਰਾ ਉਹਨਾਂ ਨੇ ਆਪਣਾ ਸੈਂਟਰ ਆਫ ਐਕਟੀਵਿਟੀਜ਼ ਲਿਆ ਕੇ ਹੱਲੋਵਾਲ ਤੋਂ ਜਾਂ ਆਲੂ ਤੋਂ ਪਿੰਡ ਤੋਂ ਮੁੜ ਕੇ ਲਿਆ ਕੇ ਉਹਨਾਂ ਨੇ ਕਹਿ ਲਓ ਵੀ ਇੱਥੇ ਜਿਹੜਾ ਇਹ ਕਰਤਾਰਪੁਰ ਦੇ ਕੋਲ, ਕਰਤਾਰਪੁਰ ਜਲੰਧਰ ਦੇ ਕੋਲ ਜਿਹੜੀ ਜਗ੍ਹਾ ਹੈਗੀ ਆ, ਉੱਥੇ ਸਟੈਬਲਿਸ਼ ਕਰ ਲਿਆ ਸੀ। ਸੋ ਜਦੋਂ ਇਹਨਾਂ ਨੂੰ ਵਾਪਸ ਲੈ ਕੇ ਆਏ ਉਹ ਆਪਣੀ ਸਿਸਟਰ ਨੂੰ ਔਰ ਉਹਨਾਂ ਆਪਣੇ ਭਾਂਜੇ ਨੂੰ ਜੱਸਾ ਸਿੰਘ ਨੂੰ ਦਿੱਲੀ ਤੋਂ ਵਾਪਸ, ਤਾਂ ਉਹ ਮੁੜ ਕੇ ਫਿਰ ਹੱਲੋਵਾਲ ਜਾਂ ਆਲੂ ਪਿੰਡ ਨਹੀਂ ਗਏ, ਉਹ ਇੱਥੇ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਸਟੇ ਕੀਤਾ। ਜੀ ਡਾਕਟਰ ਸਾਹਿਬ। ਅੱਛਾ ਜੀ, ਸੌਰੀ ਫੋਨ ਡਾਕਟਰ ਸਾਹਿਬ ਵਿੱਚ ਇਹਨੂੰ ਕੱਟ ਹੀ ਦੇਵਾਂ, ਫੋਨ ਸੌਰੀ ਆ ਗਿਆ। ਨਹੀਂ ਕੋਈ ਗੱਲ ਨਹੀਂ ਡਾਕਟਰ ਸਾਹਿਬ, ਹੁਣ ਮੈਨੂੰ ਕਰਤਾ ਸਾਇਲੈਂਟ ਕਰ ਦਿੱਤਾ ਦੂਜੇ ਤੋਂ, ਕਿਉਂਕਿ ਫੋਨ ਹੀ ਅਟੈਚ ਕੀਤਾ ਨਾ ਨਾਲ। ਹਾਂਜੀ ਮੇਰੀ ਵੀਡੀਓ ਫੋਨ ਤੋਂ ਜਾਂਦੀ ਜੀ। ਡਾਕਟਰ ਸਾਹਿਬ ਜੱਸਾ ਸਿੰਘ ਆਹਲੂਵਾਲੀਆ ਜਦੋਂ ਨਵਾਬ ਕਪੂਰ ਸਿੰਘ ਨੂੰ ਮਿਲੇ ਸੀ ਜੀ, ਉਹਨਾਂ ਦੀ ਆਪਸੀ ਕਨਵਰਸੇਸ਼ਨ ਜਾਂ ਉਹਨਾਂ ਦੀ ਗੱਲਬਾਤ ਜਾਂ ਕੋਈ ਐਸਾ ਆਪਸੀ ਉਹਨਾਂ ਦਾ ਹੋਇਆ ਹੋਵੇ ਜਦੋਂ ਜੇ ਕਿਸੇ ਪੁਰਾਣੀ ਕਿਤਾਬ ਚੋਂ ਤੁਹਾਨੂੰ ਕੁਝ ਮਿਲਦਾ ਉਹਨਾਂ ਦੀ, ਤੁਹਾਡੀ ਰਿਸਰਚ ਤੇ ਪਤਾ ਲੱਗਾ ਵੀ ਉਹਨਾਂ ਨੂੰ ਆਪਸ 'ਚ ਉਹਨਾਂ ਦਾ ਕੀ ਵਾਧਾ ਹੋਇਆ ਜਾਂ ਗੱਲਬਾਤ ਹੋਈ? ਮੈਨੂੰ ਚੰਗਾ ਲੱਗਦਾ ਤੁਸੀਂ ਹੁਣ ਜਦੋਂ ਮੈਨੂੰ ਪੁਰਾਣੀ ਕਿਤਾਬ ਪੁੱਛਦੇ ਹੋ, ਕਿਉਂਕਿ ਮੇਰਾ ਕੰਮ ਹੀ ਪੁਰਾਣੀਆਂ ਕਿਤਾਬਾਂ ਚੋਂ ਖੋਜ ਕਰਕੇ ਚੀਜ਼ਾਂ ਲੱਭਣੀਆਂ। ਆਪ ਵੀ ਪੁਰਾਣੇ ਜੇ ਨਾ ਹੁਣ, ਹੁਣ ਆਪ ਵੀ ਹੁਣ ਟਾਈਮ ਸਾਡਾ ਮਾਡਲ ਵੀ ਪੁਰਾਣਾ ਹੋ ਗਿਆ ਹੋਣਾ। ਠੀਕ ਹੈ ਢੱਲੋ ਸਾਹਿਬ। ਚਲੋ ਜੀ, ਮੈਂ ਇਹਨੂੰ ਕੰਪਲੀਮੈਂਟ ਦੇ ਵਜੋਂ ਲੈਣਾ। ਐਜ਼ ਅ ਡਾਕਟਰ ਤਾਂ ਚੰਗਾ ਲੱਗਦਾ ਹੁੰਦਾ ਜੇ ਪੇਸ਼ੈਂਟ ਨੂੰ ਲੱਗੇ ਕਿ ਜਿਹੜਾ ਡਾਕਟਰ ਹੈ ਵੀ ਹੁਣ ਬਜ਼ੁਰਗ ਹੋ ਗਿਆ, ਸਾਡੀ ਜਿਹੜਾ ਕੰਮ ਹੈ ਬਿਜ਼ਨਸ ਵੱਧਦਾ ਹੈ। ਸੋ ਠੀਕ ਹੈ ਜੀ, ਓਕੇ ਜੀ ਢੱਲੋ ਸਾਹਿਬ। ਸੋ ਹਾਂਜੀ ਆਉਣ ਦਿਓ। ਨਹੀਂ ਤੁਸੀਂ ਕੁਝ ਕਹਿਣ ਲੱਗੇ ਸੀ ਕਿ ਜੁਗਤ ਲਾਉਣ ਲੱਗੇ। ਜੁਗਤਾਂ ਚੇਤੇ ਆ ਜਾਂਦੀਆਂ, ਫਿਰ ਚੰਗਾ ਨੀ ਲੱਗਦਾ। ਹਿਸਟਰੀ ਦੀ ਗੱਲ ਕਰਨ, ਉਹ ਜੋ ਡਾਕਟਰ ਦੀ ਗੱਲ ਹੋਣੀ, ਮੇਰਾ ਦੋਸਤ ਹੈ ਉਹ, ਉਹਦਾ ਕੱਦ ਛੋਟਾ ਜਿਹਾ ਰਹਿ ਗਿਆ, ਬਿਲਕੁਲ ਨਾ ਛੋਟਾ ਜਿਹਾ, ਤੇ ਉਹ ਸਪੈਸ਼ਲਾਈਜੇਸ਼ਨ ਕਰ ਲਈ ਉਹਨੇ ਹਾਰਟ ਸਰਜਰੀ ਦੀ, ਤੇ ਡਾਕਟਰ ਬਣ ਗਿਆ। ਤੇ ਉਹ ਜਦੋਂ ਬੈਠੇ ਉਹਦੇ ਨਾ ਆਊਟਡੋਰ, ਮੈਨੂੰ ਆਦਾ ਆਊਟਡੋਰ ਬੈਠੇ ਨਾ, ਤੇ ਬੀਬੀਆਂ ਪਿੰਡਾਂ ਦੀਆਂ ਚੈੱਕ ਕਰਾਉਣੇ, ਸਾਡੇ ਲਾਗੇ ਝੰਗ ਪੈਂਦਾ ਤੇ ਉਹ ਜ਼ਿਆਦਾ ਹੁੰਦੇ ਉੱਥੇ ਚੈੱਕ ਕਰਾਉਣ ਵਾਸਤੇ। ਆਂਦਾ ਮੈਂ ਮੇਨ ਤਾਂ ਮੈਂ ਹੀ ਬੈਠਾ ਹੋਣਾ, ਨਈਮ ਨਾਂ ਉਹਦਾ ਨਾ, ਤੇ ਉਹਨੂੰ ਨਾ ਡਾਕਟਰ ਕੋਲ ਬਹਿ ਆ ਕੇ ਨਾ ਬੀਬੀ, ਤੇ ਪਿੱਛੇ ਦੂਜੇ ਵੀ ਜੂਨੀਅਰ ਹੀ ਹੁੰਦੇ, ਉਹ ਵੱਡੇ ਲੱਗਦੇ,
अब मैं ओ ਵੱਡੇ ਡਾਕਟਰ को चेक कराना तेरे को नहीं कराना। ਲੋਕਾਂ ਨੂੰ ਲੱਗਦਾ ਵੀ ਤਸੱਲੀ ਜੇ ਨਹੀਂ ਹੁੰਦੀ, ਲੱਗਦਾ ਵੀ ਡਾਕਟਰ ਉਹ ਦੂਜਾ ਹੈ। ਉਹ ਜਿਹੜਾ ਵੇਖਣ ਕੱਦ ਚ ਵੱਡਾ ਲੱਗਦਾ ਉਹਨਾਂ ਦੀ ਮੈਂ ਵੱਡੇ ਡਾਕਟਰ को चेक कराना, ਤੇ ਡਾਕਟਰ ਸਾਹਿਬ ਵੱਡੇ ਡਾਕਟਰ ਨੂੰ ਚੈੱਕ ਕਰਾਓ, ਤੁਹਾਡੇ ਕੋਲ ਨਹੀਂ ਕਰਾਉਣਾ। ਉਸ ਚੱਕਰ ਚ ਫਿਰ ਕਈ ਵਾਰੀ ਉਹਨਾਂ ਨੂੰ ਸਟੈਥੋ ਵੀ ਪਾ ਕੇ ਰੱਖਣੀ ਪੈਂਦੀ ਵੀ ਇੰਪ੍ਰੈਸ਼ਨ ਜਿਹਾ ਲੱਗੇ ਵੀ ਡਾਕਟਰ ਅਸਲੀ ਇਹੀ ਆ। ਚਲੋ ਜੀ, ਹੁਣ ਆਪਾਂ ਸਰਦਾਰ ਜੱਸਾ ਸਿੰਘ ਜੀ ਦੇ ਬਚਪਨ ਦੀ ਗੱਲ ਕਰ ਰਹੇ ਹਾਂ ਕਿ ਉਹ ਦਿੱਲੀ ਤੋਂ ਕਰਤਾਰਪੁਰ ਸਾਹਿਬ ਮੂਵ ਹੋ ਗਏ। ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ, ਉਸ ਸ਼ਹਿਰ ਦੇ ਵਿੱਚ ਮੂਵ ਹੋ ਗਏ। ਇੱਥੇ ਢਿੱਲੋਂ ਸਾਹਿਬ ਦਾ ਕੁਐਸਚਨ ਹੈ ਵੀ ਇੱਥੇ ਇਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਨਵਾਬ ਕਪੂਰ ਸਿੰਘ ਵਿਰਕ ਦੇ ਨਾਲ, ਉਹਦੇ ਬਾਰੇ, ਕਿਉਂਕਿ ਅਗੇਨ ਵਿਰਕਾਂ ਜਿਹੜਾ ਪਿੰਡ ਹੈ ਕਾਲੋ ਕੇ ਵਿਰਕ, ਉਹ ਵੀ ਪਾਕਿਸਤਾਨ 'ਚ ਹੀ ਹੈ। ਮੈਂ ਥੋੜਾ ਇੱਥੇ ਦੱਸਣਾ ਚਾਹੂੰਗਾ ਕਿ ਬਹੁਤ ਦੋਸਤ ਮੈਨੂੰ ਪੁੱਛਦੇ ਆ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਬਾਰੇ ਕਿਤਾਬ ਕਿਉਂ ਲਿਖੀ। ਐਕਚੁਅਲੀ ਆਪਾਂ ਇਹ ਕਿਤਾਬਾਂ ਪਾਕਿਸਤਾਨ ਇੰਡੀਆ ਇਦਾਂ ਨਹੀਂ ਲਿਖ ਸਕਦੇ, ਸਿੱਖ ਇਤਿਹਾਸ ਇਹਨਾਂ ਮਿਕਸਡ ਹੈ। ਹੁਣ ਤੁਸੀਂ ਦੇਖੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਉਧਰ ਦਾ, ਉਹ ਪੁਰਾਣੇ ਜ਼ਮਾਨੇ 'ਚ ਥੋੜੀ ਉਹਨਾਂ ਨੂੰ ਪਤਾ ਸੀ ਕਿ ਇਹ ਬਾਰਡਰ ਬਣਨੇ ਆ ਮੁਸ਼ਕਲ ਲੇਟਰ ਔਨ। ਇਹ ਤਾਂ ਆਪਣੇ ਹੁਣ ਬਾਰਡਰ ਬਣੇ 1947 'ਚ। ਇਸ ਕਰਕੇ ਜਦੋਂ ਆਪਾਂ ਹਿਸਟਰੀ ਤਵਾਰੀਖ ਦੀ ਸਟੱਡੀ ਕਰਨੀ ਆ, ਆਪਾਂ ਨੂੰ ਇਹ ਸਾਰੇ ਜਿਹੜੇ ਬਾਰਡਰਸ ਆ ਇਹ ਇਰੇਜ਼ ਕਰਨੇ ਪੈਣੇ ਆਪਣੇ ਮਨ ਦੇ ਵਿੱਚ, ਫਿਰ ਆਪਾਂ ਜਿਹੜੀ ਹਿਸਟਰੀ ਦੀ ਸਟੱਡੀ ਕਰ ਸਕਦੇ ਆਪਾਂ, ਕੱਲੀ ਇਧਰੋਂ ਉਧਰ ਨਹੀਂ। ਇਸ ਕਰਕੇ ਮੇਰੇ ਚੈਪਟਰਸ ਕਹਿ ਲਓ ਵੀ ਧੁਰਾ ਉਹ ਬਣਾ ਕੇ ਮੈਂ ਸ਼ੁਰੂ ਕੀਤੇ ਆ, ਕਿਉਂਕਿ ਪਾਕਿਸਤਾਨ ਦੇ ਜੀਓਗ੍ਰਾਫੀਕਲ ਏਰੀਆਜ਼ ਤੋਂ ਮੈਂ ਸ਼ੁਰੂ ਕੀਤੇ ਆ, ਪਰ ਉਹਨਾਂ ਦੀ ਹਰੇਕ ਚੈਪਟਰ ਦੇ ਵਿੱਚ ਜਿਹੜੀ ਹਿਸਟਰੀ ਆ ਉਹਨੇ ਇੱਧਰ ਫਲੋ ਇੰਡੀਆ ਦੇ ਵਿੱਚ ਜਿੱਦਾਂ ਜਿੱਦਾਂ ਲੋੜ ਦੇ ਮੁਤਾਬਕ ਕਰੀ ਜਾਣਾ। ਸੋ ਆਪਾਂ ਆਉਂਦੇ ਆ ਜੀ ਕਰਤਾਰਪੁਰ ਸਾਹਿਬ। ਕਰਤਾਰਪੁਰ ਪਿੰਡ ਜਿਹੜਾ ਹੈਗਾ ਜਲੰਧਰ ਦੇ ਕੋਲ, ਇੱਥੋਂ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਸੀ, ਸੋ ਇਹ ਜੱਸਾ ਸਿੰਘ ਜੀ, ਇਹਨਾਂ ਦੇ ਮਦਰ ਔਰ ਮਾਮਾ ਜੀ ਅਕਸਰ ਉੱਥੇ ਦਰਬਾਰ ਸਾਹਿਬ ਜਿਹੜਾ ਸੀ ਉਹ ਮੱਥਾ ਟੇਕਣ ਜਾਂਦੇ ਸੀ ਜਾਂ ਕੀਰਤਨ ਸੁਣ ਜਾਂਦੇ ਸੀ। ਕਿਹਾ ਜਾਂਦਾ ਕਿ 1729 ਦੇ ਵਿੱਚ ਜਦੋਂ ਇੱਕ ਗੁਰਪੁਰਬ ਦੇ ਲਈ ਉੱਥੇ ਗਏ, ਸਰਦਾਰ ਜੱਸਾ ਸਿੰਘ ਨੂੰ ਬਚਪਨ ਦੇ ਵਿੱਚ ਹੀ ਕਹਿ ਲਓ ਵੀ ਕੀਰਤਨ ਕਰਨ ਦਾ ਬਹੁਤ ਸ਼ੌਕ ਸੀ। ਸੋ ਇਹਨਾਂ ਦੀ ਆਵਾਜ਼ ਬਹੁਤ ਹੀ ਮਧੁਰ ਸੀ। ਉੱਥੇ ਨਵਾਬ ਕਪੂਰ ਸਿੰਘ ਜੀ ਬੈਠੇ ਹੋਏ ਸੀ ਤੇ ਉਹਨਾਂ ਨੇ ਇਹ ਜੋ ਬੱਚੇ ਜੱਸਾ ਸਿੰਘ ਨੂੰ ਕੀਰਤਨ ਕਰਦਿਆਂ ਜਾਂ ਪਾਠ ਕਰਦਿਆਂ ਸੁਣਿਆ ਤੇ ਉਹਨਾਂ ਨੂੰ ਇਹਨਾਂ ਦੀ ਆਵਾਜ਼ ਬਹੁਤ ਚੰਗੀ ਲੱਗੀ ਤੇ ਉਹਨਾਂ ਨੇ ਇਹਨਾਂ ਮਾਪਿਆਂ ਨੂੰ ਕਿਹਾ, ਇਹਨਾਂ ਦੇ ਮਦਰ ਨੂੰ ਕਿਹਾ ਕਿ ਇਹਨਾਂ ਦੇ ਫਾਦਰ ਜੀ ਦੇ ਬਚਪਨ 'ਚ ਡੈਥ ਹੋ ਗਈ ਸੀ, ਇਹਨਾਂ ਮਦਰ ਨੂੰ ਕਿਹਾ ਔਰ ਮਾਮਾ ਜੀ ਨੂੰ ਕਿਹਾ ਵੀ ਜੇ ਤੁਸੀਂ ਇਹਨਾਂ ਨੂੰ ਉੱਥੇ ਨਵਾਬ ਕਪੂਰ ਸਿੰਘ ਵਿਰਕ ਜੀ ਦੇ ਕੋਲ ਛੱਡ ਸਕਦੇ ਹੋ। ਉਸ ਵੇਲੇ ਦੀ ਜਿਹੜੀ ਹੈਗੀ ਆ ਇਹ ਸਟੋਰੀ ਸਾਰੀ ਸ਼ੁਰੂ ਹੁੰਦੀ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਹਿ ਲਓ ਵੀ ਜਿੰਨੀ ਟ੍ਰੇਨਿੰਗ ਹੈ, ਲਾਈਫ ਟ੍ਰੇਨਿੰਗ ਕਹਿ ਲਓ, ਵਾਰ ਟ੍ਰੇਨਿੰਗ ਕਹਿ ਲਓ ਜਾਂ ਗੁਰਬਾਣੀ ਦੀ ਟ੍ਰੇਨਿੰਗ, ਉਹ ਸਾਰੀ ਸਰਦਾਰ ਨਵਾਬ ਕਪੂਰ ਸਿੰਘ ਵਿਰਕ ਹੋਣਾ ਦੀ ਸ਼ਰਨ ਦੇ ਵਿੱਚ ਉੱਥੇ ਦਰਬਾਰ ਸਾਹਿਬ ਵਿਖੇ ਰਹਿ ਕੇ ਪ੍ਰਾਪਤ ਕੀਤੀ। ਸੋ ਤੁਸੀਂ ਪੁਰਾਤਨ ਕਿਤਾਬ ਦੀ ਗੱਲ ਕੀਤੀ ਹੈ, ਇੱਥੇ ਮੈਂ ਕੋਟ ਕੀਤਾ ਹੈ ਸਰਦਾਰ ਰਤਨ ਸਿੰਘ ਭੰਗੂ, ਉਹਨਾਂ ਦੀ ਕਿਤਾਬ ਹੈਗੀ ਆ ਪੰਥ ਪ੍ਰਕਾਸ਼। ਇਹ ਲਿਖੀ ਗਈ ਹੈ ਜੀ ਢਿੱਲੋਂ ਸਾਹਿਬ, ਰੱਬ ਤੁਹਾਡਾ ਭਲਾ ਕਰੇ, 1841 ਚ 1841। ਉੱਥੇ ਜਿਹੜੇ ਹੋਰ ਬਾਕੀ ਨਾਲ ਦੇ ਸਿੱਖ ਸੀਗੇ ਜਾਂ ਨਵਾਬ ਕਪੂਰ ਸਿੰਘ ਵਿਰਕ ਜੀ, ਉਹਨਾਂ ਨੇ ਇਹਨਾਂ ਦੀ ਡਿਊਟੀ ਲਾਈ ਘੋੜਿਆਂ ਦੇ ਅਸਤਬਲ ਦੇ ਵਿੱਚ, ਕਿ ਘੋੜਿਆਂ ਨੂੰ ਸਫਾਈ ਕਰਨੀ। ਪਹਿਲਾਂ ਜਿੱਦਾਂ ਹੁੰਦਾ ਜੀ ਨਵੇਂ ਸਾਰੇ ਟ੍ਰੇਨੀਜ਼, ਉਹਨਾਂ ਦਾ ਅਕਸਰ ਇਹੀ ਪੁਰਾਣੇ ਜ਼ਮਾਨੇ 'ਚ ਇਹੀ ਕੰਮ ਹੁੰਦਾ, ਘੋੜਿਆਂ ਦੀ ਸੇਵਾ ਸੰਭਾਲ ਕਰਨੀ। ਤੋ ਉੱਥੇ ਦੀਆਂ ਕੁਝ ਲਾਈਨਾਂ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਸੁਣਾਉਣਾ, ਜਿਹੜੀਆਂ ਕਿ ਰਤਨ ਸਿੰਘ ਭੰਗੂ ਜੀ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਏਦਾਂ ਲਿਖੀਆਂ। ਰੋਤੇ ਹੋਤ ਬਾਲਕਨ ਜ਼ੋਰ, ਰੋਵਤ ਆਇਓ ਕਪੂਰ ਸਿੰਘ ਕੋਰ, ਮੈਥੋਂ ਦਾਣਾ ਵਰਤੇ ਨਾਹੀ, ਧੌਲ ਧੱਪੋ ਮੋਹੇ ਬਹੁਤ ਕਰਾਹੀ। ਉਹ ਕਹਿੰਦੇ ਮੈਨੂੰ ਇਹ ਸਾਰੇ ਜਿਹੜੇ ਨਾਲ ਦੇ ਆ ਬੜਾ ਮੇਰਾ ਧੌਲ ਧੱਪਾ ਬਹੁਤ ਕਰਦੇ ਆ। ਮਤਲਬ ਜੱਸਾ ਸਿੰਘ ਨੇ ਆ ਕੇ ਨਵਾਬ ਕਪੂਰ ਸਿੰਘ ਨੂੰ ਕਿਹਾ ਵੀ ਮੇਰੇ ਕੋਲ ਇਹ ਜਿਹੜਾ ਘੋੜਿਆਂ ਨੂੰ ਇਹ ਦਾਣੇ ਖਿਲਾਉਣ ਵਾਲਾ ਕੰਮ ਹੈ ਜਿਹੜਾ ਇਹ ਕੰਮ ਨਹੀਂ ਹੋਣਾ, ਕਿ ਨਾਲ ਦੇ ਮੈਨੂੰ ਮਤਲਬ ਕਹਿ ਲਓ ਵੀ ਤੰਗ ਕਰਦੇ, ਧੌਲ ਧੱਪਾ। ਹੁਣ ਵੀ ਇਹ ਵਰਡ ਯੂਜ਼ ਕੀਤਾ ਜਾਂਦਾ ਕਦੀ ਕਦੀ, ਇੰਡੀਅਨ ਪੰਜਾਬ 'ਚ ਤੇ ਜ਼ਰੂਰ ਕੀਤਾ ਜਾਂਦਾ। ਢਿੱਲੋਂ ਸਾਹਿਬ ਪਿੰਡਾਂ ਦੇ ਵਿੱਚ ਅਸੀਂ ਰਹਿਣ ਵਾਲੇ ਹਾਂ, ਸੋ ਇਹ ਵਰਡ ਉਹਨਾਂ ਨੇ ਯੂਜ਼ ਕੀਤਾ। ਇਸ ਤੋਂ ਇੱਥੇ ਵੀ ਕਰਦੇ ਆ, ਇੱਥੇ ਵੀ ਕਰਦੇ ਵੀ ਹਲਕਾ ਹਲਕਾ ਮਾਰਦੇ ਨਾਲ ਦੇ ਧੌਲ ਧੱਪਾ ਨੂੰ ਕਹਿੰਦੇ। ਹਾਂ, ਸੋ ਐਗਜ਼ੈਕਟਲੀ, ਸੋ ਇਹ ਧੌਲ ਧੱਪਾ ਵਰਡ ਵਿੱਚ ਯੂਜ਼ ਆਇਆ। ਉਹ ਕਹਿੰਦੇ ਨਵਾਬ ਕਪੂਰ ਸਿੰਘ ਜੀ, ਉਹ ਕਹਿੰਦੇ ਆਨਸਰ ਦੇ ਵਿੱਚ, ਹਮ ਤੇ ਕੀਨੋ ਪੰਥ ਨਵਾਬੇ, ਤੈਰੇ ਕਰਯੁਗ ਪਾਤਸ਼ਾਹੀ ਤਾਬੇ। ਮਤਲਬ ਜਿਹੜਾ ਪੰਥ ਹੈ ਉਹਨੇ ਮੈਨੂੰ ਨਵਾਬੀ ਬਖਸ਼ੀ ਹੋਈ ਆ ਤੇ ਮੈਂ ਜਿਹੜਾ ਫਿਊਚਰ ਲਾਰਡਸ਼ਿਪ ਆ ਹੁਣ ਤੈਨੂੰ ਦੇਣਾ। ਉਸੀ ਵਕਤ ਤੇ ਭਇਓ ਨਿਹਾਲ, ਸ਼ਾਹ ਕਹਾਇਓ ਜੱਸਾ ਸਿੰਘ ਕਲਾਲ। ਮਤਲਬ ਉਸ ਸਮੇਂ ਤੋਂ ਬਾਅਦ, ਉਸ ਮੂਵਮੈਂਟ ਤੋਂ ਬਾਅਦ ਉਹ ਜਿਹੜਾ ਜੱਸਾ ਸਿੰਘ ਕਲਾਲ ਸੀ ਉਹ ਐਜ਼ ਏ ਸ਼ਾਹ, ਐਜ਼ ਏ ਸੋਵਰਨ ਜਿਹੜਾ ਸੀ ਉਹ ਮਸ਼ਹੂਰ ਹੋ ਗਿਆ। ਮਤਲਬ ਸਰਦਾਰ ਨਵਾਬ ਕਪੂਰ ਸਿੰਘ ਵਿਰਕ ਜੀ ਨੇ ਜਿਹੜੀ ਆਪਣੀ ਪੋਜੀਸ਼ਨ ਸੀਗੀ ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤੀ। ਇਹ ਹੌਲੀ ਹੌਲੀ ਦਾ ਪ੍ਰਸੰਗ ਹੈਗਾ, ਮੈਂ ਵਿੱਚੋਂ ਲਾਈਨਾਂ ਅਲੱਗ-ਅਲੱਗ ਟਾਈਮ ਤੋਂ ਸੁਣਾਈਆਂ। ਇੱਕ ਵਾਰੀ ਘੋੜਿਆਂ ਦੇ ਅਸਤਬਲ ਦੀ ਕਹਾਣੀ ਹੈ, ਇੱਕ ਵਾਰੀ ਲੇਟਰ ਹੈ ਵੀ ਕਦੋਂ ਉਹਨਾਂ ਨੂੰ ਜਿਹੜੀ ਸੀਗੀ
ਵਾਗਡੋਰ ਆਪਣੇ ਵੱਲੋਂ ਉਹਨਾਂ ਨੇ ਜਿਹੜੀ ਸੀ ਅੱਗੇ ਉਹਨਾਂ ਨੂੰ ਬਖਸ਼ ਦਿੱਤੀ। ਨਵਾਬ ਕਪੂਰ ਸਿੰਘ ਵਿਰਕ ਜੀ ਨੇ ਆਹ ਲਾਈਨਾਂ ਕੁਝ ਚੰਗੀਆਂ ਲੱਗੀਆਂ ਮੈਨੂੰ। ਉਸੀ ਵਕਤ ਤੇ ਭਇਓ ਨਿਹਾਲ, ਸ਼ਾਹ ਕਹਾਇਓ ਜੱਸਾ ਸਿੰਘ ਕਲਾਲ। ਸੋ ਮਤਲਬ ਉਸ ਸਮੇਂ ਤੋਂ ਬਾਅਦ ਫਿਰ ਜਿਹੜਾ ਸੀ ਉਹ ਸ਼ਾਹ ਬਣ ਗਏ, ਸੋਵਰਨ ਬਣ ਗਏ ਰਾਜਿਆਂ ਵਾਂਗੂ। ਮਤਲਬ ਸਿੱਖ ਸਟੇਟ ਜੋ ਵੀ ਇਹਨਾਂ ਦੀ ਸੀਗੀ ਕਨਫੈਡਰੇਸੀ, ਉਹਦੇ ਉਹਨਾਂ ਨੂੰ ਹੈਡ ਜਿਹੜਾ ਸੀ ਉਹ ਬਣਾ ਦਿੱਤਾ ਗਿਆ। ਜੀ ਢਿੱਲੋਂ ਸਾਹਿਬ। ਅੱਛਾ, ਇਸ ਤੋਂ ਹਟ ਕੇ ਥੋੜਾ ਜਿਹਾ ਇੱਕ ਹੋਰ ਕੁਐਸਚਨ, ਜੀ ਜਦੋਂ ਨਵਾਬ ਦੀ ਕਪੂਰ ਸਿੰਘ ਵਿਰਕ ਨੇ ਘੋੜੇ ਚੋਰੀ ਕੀਤੇ ਸੀ ਮੁਗਲਾਂ ਦੇ, ਉਹ ਵੀ ਇਹਨਾਂ ਨੂੰ ਮਿਲੇ ਸੀ ਇਹਨਾਂ ਦੇ ਦੌਰਾਨੀ ਹੈ ਕਿ ਉਹ ਤੀਸਰੇ ਜਥੇਦਾਰ ਸੀ ਨਾ? ਨਹੀਂ, ਹਾਂਜੀ, ਉਹ ਸਟੋਰੀ ਹੋਰ ਹੈ, ਉਹ ਬਿਲਕੁਲ ਹੈਗੀ ਹੈ, ਬਿਲਕੁਲ ਸਹੀ ਹੈ। ਜਿਹੜੀ ਨਵਾਬ ਕਪੂਰ ਸਿੰਘ ਜੀ ਦੀ ਵਿਰਕ ਦੀ ਜਿਹੜੀ ਕਹਾਣੀ ਹੈ ਘੋੜੇ ਚਲਾਉਣ ਵਾਲੀ, ਆਪਾਂ ਨੂੰ ਆਲਮੋਸਟ ਹਰੇਕ ਸਿੱਖ ਮਿਸਲ ਦੇ ਟਾਈਮ ਤੇ ਜਿਹੜੀ ਕੀ ਉਹ ਕਹਾਣੀ ਮਿਲ ਜਾਏਗੀ। ਜਿਹੜੇ ਆਪਾਂ ਕੁਝ ਦਿਨ ਪਹਿਲਾਂ ਗੱਲ ਕਰਕੇ ਹਟੇ ਸੀ ਭਾਈ ਬਿਧੀ ਚੰਦ ਦੇ ਘੋੜਿਆਂ ਵਾਲੀ, ਉਹ ਕਹਾਣੀ ਹੋਰ ਹੈ। ਤਾਂ ਘੋੜੇ ਸੇਮ ਹੀ ਨੇ, ਇਹ ਸਾਰੇ ਅਲੱਗ ਨੇ, ਇਸ ਕਰਕੇ ਆਪਾਂ ਮਿਕਸ ਨਹੀਂ ਕਰ ਦੇਣੇ ਆਪਣਾ। ਤਾਂ ਹੀ ਆਪਾਂ ਹੌਲੀ ਹੌਲੀ ਚੱਲ ਰਹੇ ਹਾਂ। ਤੁਸੀਂ ਵੀ ਧਿਆਨ ਰੱਖਣਾ ਇਸ ਗੱਲ, ਤੁਸੀਂ ਵੀ ਧਿਆਨ ਰੱਖਣਾ ਇਸ ਗੱਲ ਦਾ, ਕਿਉਂਕਿ ਹੁਣ ਤੁਹਾਨੂੰ ਵੀ ਆਪਾਂ ਇਹੀ ਹੌਲੀ 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 ਕਰਦੇ ਅੱਗੇ ਦੀ ਅੱਗੇ ਵਧਾਂਗੇ। ਇਹ ਬਹੁਤ ਕਨਫਿਊਜ਼ਨ ਹੁੰਦੀ ਹੈ ਘੋੜਿਆਂ ਦੀ ਚੋਰੀ ਕਰਨ ਦੀ, ਘੋੜਿਆਂ ਨੂੰ ਰਿਹਾ ਕਰਨ ਦੀ, ਘੋੜਿਆਂ ਦੀ ਸਫਾਈ ਕਰਨ ਦੀ। ਬਹੁਤ ਜ਼ਿਆਦਾ ਅਲੱਗ-ਅਲੱਗ ਸਿੱਖ ਰੈਫਰੈਂਸਿਸ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ, ਐਂਡ ਦੇ ਆਲ ਗੋ ਵਿਦ ਡਿਫਰੈਂਟ ਟਾਈਮਲਾਈਨਸ ਐਂਡ ਡਿਫਰੈਂਟ ਇਵੈਂਟਸ। ਜੀ ਅੱਛਾ ਡਾਕਟਰ ਸਾਹਿਬ, ਜਦੋਂ ਜੱਸਾ ਸਿੰਘ ਆਹਲੂਵਾਲੀਆ ਨੇ ਮੁਖਤਲਿਫ ਜਥਿਆਂ ਨੂੰ, ਮੁਖਤਲਿਫ ਮਿਸਲਾਂ ਨੂੰ ਇਕੱਠਾ ਕੀਤਾ ਸੀ, ਉਹ ਕਿਦੋਂ ਦਾ ਵਾਕਿਆ? ਜਿਹੜੀਆਂ ਸਿੱਖ ਮਿਸਲਾਂ ਸੀਗੀਆਂ, ਇਹ ਉਹਨਾਂ ਨੇ ਕਹਿ ਲਓ ਭਈ ਗੁਰਮਤਾ ਹੋਇਆ ਸੀ ਵਿਸਾਖੀ ਦੇ ਵਿੱਚ 1748, 1748 1740 ਦੇ ਵਿੱਚ ਇਹ ਜਿਹੜਾ ਗੁਰਮਤਾ ਕੀਤਾ ਗਿਆ, ਉਹਦੇ ਵਿੱਚ ਸਿੱਖਾਂ ਨੇ ਬਣਾਇਆ ਦਲ ਖਾਲਸਾ। ਉਹਨੂੰ ਦਲ ਖਾਲਸਾ ਦਾ ਨਾਮ ਦਿੱਤਾ ਗਿਆ 1748 ਵਿਸਾਖੀ ਮਾਰਚ 29 ਨੂੰ। ਉਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਿਹੜੀ ਲੀਡਰਸ਼ਿਪ ਸੀ, ਉਹਦਾ ਕਮਾਲ ਹੈ। ਉਹਨਾਂ ਦਾ ਕੰਮ ਹੈ, ਕਿਹਾ ਜਾਂਦਾ ਵੀ ਉਹਨਾਂ ਦਾ ਇਹ ਮੇਨ ਪ੍ਰੋਜੈਕਟ ਸੀਗਾ ਕਿ ਜਿਹੜੇ ਜਥਿਆਂ ਦੀ ਗਿਣਤੀ 65 ਦੇ ਕਰੀਬ ਸੀਗੀ, ਅਲੱਗ-ਅਲੱਗ ਛੋਟੇ ਟੋਲੇ ਸੀਗੇ, ਉਹਨਾਂ ਨੂੰ 65 ਤੋਂ ਘਟਾ ਕੇ 11 ਕੀਤਾ ਗਿਆ। ਮਤਲਬ ਉਹਨਾਂ ਨੂੰ ਕੰਸੋਲੀਡੇਟ ਕੀਤਾ ਗਿਆ, ਕਿਉਂਕਿ ਜਿੰਨੇ ਜਦੋਂ ਡਾਕਟਰ ਸਾਹਿਬ ਜਦੋਂ ਤੱਕ ਮਿਸਲਾਂ ਨੂੰ ਇਕੱਠੇ ਹੋਣ ਦੀ ਗੱਲ ਜਾਂ ਮੁਖਤਲਿਫ ਜਥਿਆਂ ਨੂੰ, ਉਸ ਤੋਂ ਪਹਿਲਾਂ ਤੱਕ ਇਹਨਾਂ ਨੇ ਕਿੰਨੀਆਂ ਲੜਾਈਆਂ ਲੜ ਚੁੱਕੇ ਸੀ? ਉਹ ਸਾਰੇ ਆਪੋ ਆਪਣੀਆਂ ਅਲੱਗ-ਅਲੱਗ ਲੜਾਈਆਂ ਸਾਰੇ ਲੜੀ ਜਾਂਦੇ ਸੀਗੇ ਛੋਟੇ ਇਲਾਕਿਆਂ ਦੇ ਵਿੱਚ, ਕਿਉਂਕਿ ਮੁਗਲਾਂ ਤੋਂ ਬਾਅਦ ਕੀ ਹੋਇਆ ਸੀ ਕਿ ਕੋਈ ਪੰਜਾਬ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਰਹੀ ਨਹੀਂ ਸੀ ਖਤਮ। ਪੂਰਾ ਕਹਿ ਲਓ ਵੀ ਅਰਾਜਕਤਾ ਫੈਲ ਗਈ ਸੀ, ਕੋਈ ਕੰਟਰੋਲ ਹੈ ਹੀ ਨਹੀਂ ਸੀ, ਅਫੜਾ ਦਫੜੀ ਪੂਰੀ ਫੈਲੀ ਹੋਈ ਸੀ ਪੰਜਾਬ ਦੇ ਵਿੱਚ। ਤਾਂ ਕਰਕੇ ਜਦੋਂ ਆਪਾਂ ਇਤਿਹਾਸ ਲਿਖਣ ਲੱਗਦੇ ਹਾਂ, ਸਾਨੂੰ 1710-15 ਤੋਂ ਬਾਅਦ ਬਹੁਤ ਮੁਸ਼ਕਿਲ ਆਉਂਦੀ ਹੈ, ਕਿਉਂਕਿ ਪਹਿਲਾਂ ਸਾਰਾ ਆਪਾਂ ਨੂੰ ਮੁਗਲ ਹਿਸਟਰੀ ਦੇ ਪੇਪਰਾਂ ਤੋਂ ਬਹੁਤ ਕੁਝ ਮਿਲ ਜਾਂਦਾ ਵੀ ਇੰਨੀ ਤਰੀਕ ਨੂੰ ਕੀ ਹੋ ਰਿਹਾ, ਰਾਜਾ ਕਿੱਥੇ ਜਾ ਰਿਹਾ, ਕੀ ਹੋ ਰਿਹਾ। ਇਹ 1715-20 ਤੋਂ ਲੈ ਕੇ 1800 ਤੱਕ ਤੇ ਬਹੁਤ ਮੁਸ਼ਕਿਲ ਹੈ ਹਿਸਟਰੀ ਦੀਆਂ ਚੀਜ਼ਾਂ ਲੱਭਣੀਆਂ, ਕਿਉਂਕਿ ਇੰਨੇ ਕੁ ਹਮਲਾਵਰ ਆਏ, ਇੰਨੇ ਕੁ ਅਲੱਗ ਦੌਰ ਤੋਂ ਆਏ। ਉਹ ਮੈਨੂੰ ਇੰਨੀ ਵੀ, ਜਦੋਂ ਮੈਂ ਕਿਤਾਬ ਲਿਖ ਰਿਹਾ ਸੀ, ਬਹੁਤ ਲਿਸਟ ਬਣਾ ਕੇ ਚੇਤੇ ਰੱਖਣਾ ਪੈਂਦਾ ਸੀ ਕਿਹੜਾ ਹਮਲਾਵਰ ਆ ਗਿਆ, ਕਿਹੜਾ ਚਲਾ ਗਿਆ, ਕਿਹੜਾ ਪੰਜਾਬ ਚ ਲੰਘ ਗਿਆ। ਮਤਲਬ ਹੁਣ ਜਦ ਕਿ ਆਪਾਂ ਕੋਲ ਸਾਰਾ ਡਾਟਾ ਹੈਗਾ, ਤਦ ਇੰਨੀ ਮੁਸ਼ਕਿਲ ਹੈ। ਜਿਹੜੇ ਆਮ ਪਿੰਡਾਂ 'ਚ ਉੱਥੇ ਪੰਜਾਬ 'ਚ ਰਹਿੰਦੇ ਹੋਣਗੇ, ਉਹਨੂੰ ਪਤਾ ਹੀ ਨਹੀਂ ਲੱਗਦਾ ਹੋਣਾ ਵੀ ਕਿਹੜਾ ਆ ਗਿਆ, ਕੌਣ ਮਾਰ ਕੇ ਲੈ ਗਿਆ। ਮਤਲਬ ਇੰਨਾ ਉਸ ਵੇਲੇ ਜਿਹੜਾ ਕੰਮ ਸੀ, ਉਹ ਪੂਰਾ ਕਿਓਸ ਸੀਗਾ ਇਹ 40-50 ਸਾਲ। ਔਰ ਉਹ ਸਾਨੂੰ ਬੁੱਕ ਕੀਪਿੰਗ ਵਿੱਚ ਵੀ ਮਿਲ ਜਾਂਦਾ। ਜਿਹੜਾ ਡਾਟਾ ਹੈਗਾ ਉਹ ਇਸ ਦੌਰ ਦਾ ਬਹੁਤ ਔਖਾ ਹੈ, ਕਿਉਂਕਿ ਜਿਹੜੀਆਂ ਮਿਸਲਾਂ ਉਦੋਂ ਲੁਕੀਆਂ ਛੁਪੀਆਂ ਸੀ, ਉਦੋਂ ਉਹਨਾਂ ਨੂੰ ਪ੍ਰੋਮੀਨੈਂਟ ਕਰਤਾ ਇਕੱਠਿਆਂ ਕਰਕੇ। ਹਾਂਜੀ, ਹਾਲੇ ਐਕਚੁਅਲੀ ਮਿਸਲਾਂ ਬਣੀਆਂ ਹੀ ਨਹੀਂ ਸੀਗੀਆਂ, ਕਹਿ ਲਓ ਵੀ ਛੋਟੇ ਟੋਲੇ ਸੀ, ਛੋਟੇ ਧੜੇ ਸੀ। ਇਹਨਾਂ ਨੇ ਜਿਹੜਾ ਪਹਿਲਾ ਨਾਮ ਹੈਗਾ, ਇਹਨਾਂ ਦੇ ਸਮੇਂ 'ਚ ਉਹਨੂੰ ਮਿਸਲ ਕਿਹਾ ਗਿਆ। ਮਿਸਲ ਜਿਹੜਾ ਅੱਖਰ ਹੈ, ਇਹ ਫਾਰਸੀ ਦਾ ਅੱਖਰ ਹੈ। ਮਿਸਲ ਤੁਸੀਂ ਫਾਰਸੀ 'ਚ ਦੇਖੋ, ਮਿਸਲ ਦਾ ਮਤਲਬ ਹੈ ਕੋਈ ਫਾਈਲ। ਜਿੱਦਾਂ ਕੋਈ ਫਾਈਲ ਹੁੰਦੀ ਹੈ, ਆਪਣੀ ਫਾਈਲ ਦੇ ਵਿੱਚ ਕੋਈ ਪੇਪਰ ਇਕੱਠੇ ਕੀਤੇ ਹੋਣ, ਜਿੱਦਾਂ ਦਸਤਾ ਹੋਵੇ ਪੇਪਰਾਂ ਦਾ, ਉਹ ਹੈਗਾ ਮਿਸਲ। ਸੋ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਇਹਨਾਂ ਨੇ ਇਹ ਕਹਿ ਲਓ ਵੀ ਜਿਹੜੀਆਂ 11 ਮਿਸਲਾਂ ਬਣਾਈਆਂ, ਉਹਨਾਂ ਦੀਆਂ 11 ਫਾਈਲਾਂ ਬਣਾ ਕੇ ਲਾਈਆਂ, ਜਿਨ੍ਹਾਂ ਨੂੰ ਹਰੇਕ ਫਾਈਲ ਨੂੰ ਮਿਸਲ ਕਿਹਾ ਗਿਆ। ਮਿਸਲ ਮਤਲਬ ਕਿ ਉਸ ਗਰੁੱਪ, ਮਤਲਬ ਬਕਾਇਦਾ ਉਹਨਾਂ ਦੀ ਇੱਕ ਰੈਕਡ ਕੀਪਿੰਗ ਸ਼ੁਰੂ ਕੀਤੀ ਅਕਾਲ ਤਖਤ ਸਾਹਿਬ ਵਿਖੇ। ਨਹੀਂ ਤਾਂ ਪਹਿਲਾਂ ਸੀ ਹਰੇਕ ਕੋ ਆਪੋ ਆਪਣਾ ਕਰੀ ਜਾਂਦਾ ਸੀ, ਕੋਈ ਕਿਸੇ ਨੂੰ ਕੋਈ ਆਨਸਰੇਬਲ ਨਹੀਂ ਸੀ। ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਮੇਂ ਦੇ ਦੌਰਾਨ ਜਦੋਂ ਇਹ ਗੁਰਮਤਾ ਪਾਸ ਕੀਤਾ ਗਿਆ ਵਿਸਾਖੀ ਮਾਰਚ 29 1748 'ਚ, ਉਦੋਂ ਜਿਹੜੀਆਂ ਇਹ ਮਿਸਲਾਂ ਬਣਾਈਆਂ ਗਈਆਂ। ਮਿਸਲਾਂ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਗਰੁੱਪ ਆਫ ਆਲ ਥੀਸ ਪੀਪਲ, ਪਰ ਐਕਚੁਅਲੀ ਜਿਹੜਾ ਵਰਡ ਮਿਸਲ ਸ਼ੁਰੂ ਹੋਇਆ ਸੀ, ਜਿਹੜਾ ਉਹ ਫਾਈਲ ਬਣਾਈ ਗਈ, ਉਹ ਅਕਾਲ ਤਖਤ ਸਾਹਿਬ ਵਿਖੇ ਅਲੱਗ-ਅਲੱਗ 11 ਜਿਹੜੀਆਂ ਫਾਈਲਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਪੇਪਰਾਂ ਦੇ ਦਸਤੇ ਸੀਗੇ, ਉੱਥੋਂ ਜਿਹੜਾ ਵਰਡ ਹੈਗਾ ਮਿਸਲ ਸ਼ੁਰੂ ਹੁੰਦਾ, ਜਿਹਦੇ ਕਰਕੇ ਇਹਨੂੰ ਮਿਸਲਾਂ। ਸੋ ਉਸ ਤੋਂ ਪਹਿਲਾਂ ਜਿਹੜਾ ਵਰਡ ਮਿਸਲ ਹੈ, ਐਸ ਸੱਚ ਬਹੁਤ ਜ਼ਿਆਦਾ ਕੋਈ
ਯੂਜ਼ ਨਹੀਂ ਸੀ ਹੁੰਦਾ ਇਨ ਕੰਟੈਕਸਟ ਟੂ ਸਿੱਖ ਹਿਸਟਰੀ ਕੀਪਿੰਗ। ਹਾਂਜੀ ਜੀ ਢਿੱਲੋਂ ਸਾਹਿਬ। ਸੋ ਇਹ ਡਾਕਟਰ ਉਹਨਾਂ ਦਾ ਸਾਹਿਬ। ਵਾਕਿਆ ਹੈ ਕਿ ਜਦੋਂ ਹਾਂਜੀ ਦਰਬਾਰ ਸਾਹਿਬ ਫਿਰ ਉਹਨਾਂ ਨੇ ਇੰਨੇ ਵੱਡੇ ਗਰੁੱਪਸ ਨੂੰ ਘੱਟੋ ਘੱਟ 11 ਦੇ ਵਿੱਚ ਕਰ ਦਿੱਤਾ। ਠੀਕ। ਅੱਛਾ ਡਾਕਟਰ ਸਾਹਿਬ ਇਹ ਦੱਸੋ, ਇਹ ਕਿਤੇ ਤੁਸੀਂ ਤੁਹਾਡੀ ਰਿਸਰਚ 'ਚ ਤੁਸੀਂ ਕਿਤੇ ਪੜ੍ਹਿਆ ਹੋਵੇ ਕਿਸੇ ਕਿਤਾਬ 'ਚੋਂ ਕਿਤੋਂ ਕਿ ਇਹਨਾਂ ਨੇ ਕਿਤੇ ਮੁਗਲਾਂ ਦੇ ਨਾਲ ਲੜ ਕੇ ਵੀ ਰਲ ਕੇ ਵੀ ਕੋਈ ਲੜਾਈ ਕੀਤੀ, ਕੋਈ ਹੈਲਪ ਮੁਗਲਾਂ ਦੀ ਕੀਤੀ? ਜੇ ਕੀਤੀ ਤੇ ਕਿੱਥੇ ਕੀਤੀ, ਕਿਹੜੀ ਲੜਾਈ 'ਚ ਕੀਤੀ ਜਾਂ ਕਿਸ ਸੈਂਸ 'ਚ ਕੀਤੀ? ਹਾਂਜੀ ਕਈ ਜ਼ਿਕਰ ਆ ਜਾਂਦਾ ਕਿਉਂਕਿ ਨਾ ਇਹ ਸਾਰੀਆਂ ਲੜਾਈਆਂ ਜਿਹੜੀਆਂ ਸੀ ਛੋਟੀਆਂ ਰੈਜੀਮੈਂਟਸ ਕਹਿ ਲਓ, ਰੈਜੀਮੈਂਟ ਮੈਂ ਵਰਡ ਯੂਜ਼ ਕਰਦਾ, ਰੈਜੀਮੈਂਟਸ ਨੂੰ ਲੈ ਕੇ ਹੁੰਦੀਆਂ ਸੀ। ਜਦੋਂ ਇਸ ਦਲ ਖਾਲਸਾ ਜਦੋਂ ਬਣ ਗਿਆ 1748 ਚ, ਉਹ ਤੋਂ ਸਾਲ ਬਾਅਦ ਹੀ ਲੋੜ ਪੈ ਗਈ ਮੁਗਲਾਂ ਨੂੰ। ਉਸ ਵੇਲੇ ਜਿਹੜੇ ਸੀ ਕੋੜਾਮਲ ਨੇ ਇਹਨਾਂ ਨੂੰ ਆਪਣੇ ਨਾਲ ਸੱਦਿਆ ਤਾਂ ਕਿ ਜਿਹੜਾ ਸ਼ਾਹ ਨਵਾਜ਼ ਖਾਨ ਸੀ ਉਹਦੇ ਅਗੇਂਸਟ ਲੜਾਈ ਕਰਨ ਦੇ ਲਈ ਮੁਲਤਾਨ ਲਈ। ਸੋ ਉਹਨਾਂ ਦੀ ਹੈਲਪ ਕੀਤੀ ਮੁਗਲਸ ਦੀ ਸ਼ਾਹ ਨਵਾਜ਼ ਖਾਨ ਨੂੰ ਮੁਲਤਾਨ ਦੇ ਵਿੱਚੋਂ ਖਦੇੜਨ ਦੇ ਲਈ। ਹੁਣ ਜਿਹੜਾ ਕੋੜਾਮਲ ਸੀਗਾ ਭਾਵੇਂ ਮੁਗਲਾਂ ਦੇ ਨਾਲ ਕੰਮ ਕਰਨ ਵਾਲਾ, ਪਰ ਉਹਨੇ ਕਹਿ ਲਓ ਵੀ ਮਿਡਲ ਰੋਲ ਪਲੇ ਕੀਤਾ ਜੱਸਾ ਸਿੰਘ ਆਹਲੂਵਾਲੀਆ ਔਰ ਇਹਨਾਂ ਦੀ ਰੈਜੀਮੈਂਟ ਨੂੰ ਨਾਲ ਲੈਣ ਦਾ। ਜਦੋਂ ਇਹ ਜੰਗ ਜਿੱਤ ਗਏ, ਜਿਹਦਾ ਕਿ ਕ੍ਰੈਡਿਟ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਔਰ ਨਾਲ ਦੀ ਇਹਨਾਂ ਦੀ ਸਿੱਖ ਰੈਜੀਮੈਂਟ ਨੂੰ ਦਿੱਤਾ ਗਿਆ, ਉਹਦੇ ਇਵਜ਼ ਵਜੋਂ ਕਈ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ 'ਚ ਨਾਮ ਆਉਂਦਾ ਹੈ ਸਭ ਤੋਂ ਵੱਡਾ ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ, ਉਹਦਾ ਜਿਹੜਾ ਸਭ ਬਿਲਡਿੰਗ ਨੂੰ ਪੱਕਾ ਕਰਾਇਆ, ਸਰੋਵਰ ਨੂੰ ਪੱਕਾ ਕਰਾਇਆ, ਉਹ ਇਸ ਮੁਲਤਾਨ ਵਾਲੀ ਲੜਾਈ ਤੋਂ ਬਾਅਦ ਕਰਵਾਇਆ ਗਿਆ, ਜਦੋਂ ਐਜ਼ ਏ ਥੈਂਕਸ ਕੋੜਾਮਲ ਨੇ ਜੱਸਾ ਸਿੰਘ ਆਹਲੂਵਾਲੀਆ ਔਰ ਉਹਨਾਂ ਸਿੱਖਾਂ ਨੂੰ ਉਹ ਜਦੋਂ ਵਾਪਸ ਆਏ ਮੁਲਤਾਨ ਦੀ ਲੜਾਈ ਜਿੱਤ ਕੇ ਸ਼ਾਹ ਨਵਾਜ਼ ਖਾਨ ਤੋਂ, ਜਿਹਦੇ ਰਿਟਰਨ ਦੇ ਵਿੱਚ ਉਹਨਾਂ ਨੂੰ ਇਹ ਦਿੱਤਾ ਗਿਆ। ਗੁਰਦੁਆਰਾ ਬਾਲ ਲੀਲਾ ਸਾਹਿਬ ਜਿਹੜਾ ਨਨਕਾਣਾ ਗੁਰਦੁਆਰਾ ਬਾਲ ਲੀਲਾ ਸਾਹਿਬ ਜਿਹੜੀ ਪੁਰਾਣੀ ਕੱਚੀ ਕੋਈ ਛੋਟੀ ਜਗ੍ਹਾ ਹੋਏਗੀ, ਉਹਨੂੰ ਪਹਿਲਾਂ ਜਿਹੜਾ ਪੱਕਿਆਂ ਕਰਨ ਦਾ ਕੰਮ ਹੈ ਉਹ ਇਸ ਵੇਲੇ ਕੀਤਾ ਗਿਆ। ਜਿੱਦਾਂ ਆਪਾਂ ਪੁਰਾਣੇ ਟਾਕ ਸ਼ੋਜ਼ 'ਚ ਵੀ ਨੋਟ ਕਰਦੇ ਸੀ, ਗੁਰਦੁਆਰਾ ਸਾਹਿਬ ਏਦਾਂ ਹੌਲੀ ਡਿਵੈਲਪ ਹੋਏ ਆ। ਏਦਾਂ ਨਹੀਂ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਧਾ ਹੀ ਖਾਲੀ ਜਗ੍ਹਾ ਦੇ ਉੱਤੇ ਵੱਡੀ ਆਲੀਸ਼ਾਨ ਬਿਲਡਿੰਗ ਬਣਾਤੀ। ਹਰੇਕ ਜਗ੍ਹਾ ਦੀ ਥੋੜੀ ਪਹਿਲਾਂ ਇਹ ਸਿੱਖ ਮਿਸਲਾਂ ਦੇ ਦੌਰਾਨ ਵੀ ਜਿਹੜੀ ਸੀ ਉਹ ਐਡਵਾਂਸਮੈਂਟ ਸ਼ੁਰੂ ਹੋ ਗਈ ਸੀ। ਔਰ ਇੰਟਰਸਟਿੰਗਲੀ ਕਈ ਜਗ੍ਹਾ ਤੇ ਈਵਨ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ 'ਚ ਵੀ ਆਇਆ ਸੀ ਕਿ ਕਿਵੇਂ ਈਵਨ ਮੀਰ ਮਨੂ ਨੇ ਉਹ ਜਿਹੜੀ ਜਗ੍ਹਾ ਸੀ ਉਹ ਦਿੱਤੀ ਸੀਗੀ ਪਹਿਲਾਂ ਸਿੱਖਾਂ ਨੂੰ, ਜਦੋਂ ਉਹਨਾਂ ਦੀ ਹੈਲਪ ਕੀਤੀ ਸੀ ਇਸ ਲੜਾਈ ਦੇ ਵਿੱਚ। ਜੀ ਢਿੱਲੋਂ ਸਾਹਿਬ। ਰਾਖੀ ਸਿਸਟਮ, ਰੱਖਿਆ ਕਰਨ ਵਾਲਾ ਸਿਸਟਮ, ਜੀ ਇਹ ਵੀ ਇੰਟਰੋਡਿਊਸ ਇਹਨਾਂ ਨੇ ਕਰਵਾਇਆ ਜੱਸਾ ਸਿੰਘ ਆਹਲੂਵਾਲੀਆ ਨੇ। ਜੇ ਕਰਵਾਇਆ ਤੇ ਕਦੋਂ ਕਰਵਾਇਆ? ਹਾਂਜੀ ਜਿਹੜਾ ਰਾਖੀ ਹੋਰ ਇਹਦੇ 'ਚ ਰਾਖੀ ਜਿਹੜਾ ਹੁਣ ਚੱਲਦਾ ਉਹ ਹੀ ਰਾਖੀ ਸਿਸਟਮ ਹੈ? ਹਾਂਜੀ ਹੁਣ ਤੁਸੀਂ ਲੰਬੜਦਾਰ ਹੋ, ਹੁਣ ਤੁਸੀਂ ਮੈਨੂੰ ਥੋੜਾ ਦੱਸੋ ਵੀ ਹੁਣ ਜਿਹੜਾ ਰੱਖ ਸਿਸਟਮ ਚੱਲਦਾ ਇਹ ਕਿੱਦਾਂ ਹੈਗਾ? ਇਹ ਕੋਈ ਲੰਬੜਦਾਰੀ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਰੱਖ ਸਿਸਟਮ ਕੋਈ ਹੈ, ਕੋਈ ਹਾਲੇ ਫਿਲਹਾਲ ਚੱਲ ਰਿਹਾ? ਅਸਲ ਦੇ ਵਿੱਚ ਮੈਂ ਇਹੀ ਗੱਲ ਸਮਝਣ ਦੀ ਕੋਸ਼ਿਸ਼ ਕਰਨ ਡਿਆ ਵੀ ਰਾਖੀ ਸਿਸਟਮ ਉਸ ਤੋਂ ਬਾਅਦ ਵੈਰੀ ਨੈਕਸਟ ਮੇਰੇ ਜ਼ਿਹਨ 'ਚ ਆਉਂਦਾ ਸੀ ਵੀ ਜਿਹੜਾ ਉਹਨਾਂ ਨੇ ਚਲੋ ਉਹ ਬਾਅਦ 'ਚ ਮੈਂ ਕਰਦਾ। ਰਾਖੀ ਸਿਸਟਮ ਮੈਂ ਕਹਿੰਦਾ ਜਿਹੜੀ ਰਾਖੀ ਬੰਨ੍ਹਦੇ ਆ ਉਹ ਰਾਖੀ ਦੀ ਨਹੀਂ, ਉਹ ਰਾਖੀ ਨਹੀਂ। ਜਿਹੜੀ ਬੰਨ੍ਹਦੇ ਹੱਥ ਤੇ ਉਹ ਰਾਖੀ ਨਹੀਂ ਹੈ। ਇਹ ਰਾਖੀ ਹੈਗੀ ਹੈ ਕਿਸੇ ਦੀ ਰਖਵਾਲੀ ਕਰਨੀ। ਮਤਲਬ ਜੱਸਾ ਸਿੰਘ ਆਹਲੂਵਾਲੀਆ ਨੇ ਕਹਿ ਦਿੱਤਾ ਵੀ ਤੁਹਾਡੇ ਮੈਂ ਐਗਜ਼ਾਮਪਲ ਦਿੰਦਾ ਵੀ ਤੁਹਾਡੇ ਪਿੰਡ ਦੇ ਆਲੇ ਦੁਆਲੇ 50 ਪਿੰਡ ਹੈ, ਵੀ ਮੈਂ ਇਹਨਾਂ ਦੀ ਰਾਖੀ ਕਰੂੰਗਾ, ਉਹਦੇ ਰਿਟਰਨ 'ਚ ਤੁਸੀਂ ਮੈਨੂੰ ਇੰਨਾ ਟੈਕਸ ਦੇਣਾ। ਸੋ ਇਹ ਸਿੰਪਲ ਵਰਡ ਸੀਗਾ। ਛੋਟੀ ਸਟੇਟ ਬਣਾਤੀ, ਛੋਟੀ ਸਟੇਟ। ਬਿਲਕੁਲ ਉੱਥੋਂ ਹੀ ਸੋਵਰਨ ਸਿੱਖ ਸਟੇਟ ਦਾ ਜਿਹੜਾ ਹੈਗਾ ਉਹ ਕਹਿ ਲਓ ਵੀ ਅਮਲ ਪਹਿਲੀ ਵਾਰੀ ਸ਼ੁਰੂ ਹੁੰਦਾ ਹੈ ਹਿਸਟਰੀ ਦੇ ਵਿੱਚ। ਇਹਦੀ ਮੈਂ ਤੁਹਾਨੂੰ ਸਟੋਰੀ ਦੱਸ ਦਿੰਦਾ। ਜਦੋਂ ਮੀਰ ਮਨੂ ਦੀ ਡੈਥ ਹੋ ਗਈ ਨਵੰਬਰ 1753 1753। ਉਸ ਤੋਂ ਬਾਅਦ ਜਿੰਨੀਆਂ ਪੰਜਾਬ 'ਚ ਇਹ ਲੋਕ, ਉਸ ਤੋਂ ਬਾਅਦ ਅਸਲੀ ਸ਼ੁਰੂ ਹੋਇਆ ਕੰਮ 1753 ਤੋਂ ਬਾਅਦ। 1753 ਤੱਕ ਫਿਰ ਵੀ ਕਹਿ ਲਓ ਵੀ ਮੀਰ ਮਨੂ ਸੀ, ਉਸ ਤੋਂ ਪਹਿਲਾਂ ਮਤਲਬ ਕੁਝ ਕੰਟਰੋਲ ਸੀਗਾ। 53 ਤੋਂ ਬਾਅਦ ਤਾਂ ਇਦਾਂ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਛੋਟੇ ਧੜੇ ਸੀਗੇ, ਖਾਸ ਕਰਕੇ ਇਹ ਜਿਹੜੇ ਸਿੱਖ ਗਰੁੱਪ ਸੀਗੇ, ਇਹਨਾਂ ਨੇ ਆਪੋ ਆਪਣੀ ਇੰਡੀਪੈਂਡੈਂਸ ਆਪਣੇ ਛੋਟੇ ਇਲਾਕਿਆਂ ਦੇ ਵਿੱਚ ਸ਼ੁਰੂ ਕਰਤੀ ਔਰ ਐਕਸਪੈਂਸ਼ਨ ਸ਼ੁਰੂ ਕਰਤੀ। ਉਹਨਾਂ ਨੂੰ ਮੌਕਾ ਮਿਲ ਗਿਆ ਆਪਣੀ ਜਿਹੜੀ ਹੋਲਡਿੰਗ ਸੀਗੀ ਉਹ ਐਕਸਪੈਂਡ ਕਰਨ ਦਾ, ਜਿਹਨਾਂ ਵਿੱਚੋਂ ਜੱਸਾ ਸਿੰਘ ਜੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਕਿਉਂਕਿ ਉਹਨਾਂ ਨੇ ਸਿਸਟਮ ਕੀ ਕੀਤਾ, ਉਹਨਾਂ ਨੇ ਬਕਾਇਦਾ ਇੱਕ ਸਿਸਟਮ ਸ਼ੁਰੂ ਕਰਤਾ ਜਿਹਨੂੰ ਰਾਖੀ ਸਿਸਟਮ ਕਰਕੇ ਕਿਹਾ ਗਿਆ। ਕਿ ਮਤਲਬ ਉਹਨਾਂ ਨੇ ਪ੍ਰੋਟੈਕਸ਼ਨ ਸੈਸ ਕਹਿ ਲਓ ਜਾਂ ਟੈਕਸ ਕਹਿ ਲਓ ਉਹ ਲਾਉਣੇ ਸ਼ੁਰੂ ਕਰ ਦਿੱਤੇ ਇਨ ਰਿਟਰਨ ਟੂ ਸਿਕਿਉਰਿਟੀ। ਵੀ ਹਾਂਜੀ ਤੁਹਾਡੇ ਤੇ ਕੋਈ ਬਾਹਰੋਂ ਹਮਲਾਵਰ ਆਊਗਾ ਅਸੀਂ ਤੁਹਾਨੂੰ ਬਚਾਵਾਂਗੇ, ਆਹ ਸਾਡੀ ਜਿਹੜੀ ਹੈਗੀ ਆ ਸਿਕਿਉਰਿਟੀ ਫੀਸ ਹੈ ਜਾਂ ਜੋ ਵੀ ਉਹਨਾਂ ਨੇ ਕੁਛ ਉਹਦੀ ਸੀਗੀ ਉਹਦੇ ਇਵਜ਼ ਦੇ ਵਿੱਚ ਕੋਈ ਜਿਹੜੀ ਉਹਦੀ ਡਿਊਰਿੰਗ ਮੁਗਲ ਪੀਰੀਅਡ ਇਹ ਗੱਲ ਹੋ ਰਹੀ ਨਾ? ਨਹੀਂ, ਮੁਗਲ ਪੀਰੀਅਡ ਹੁਣ ਟੱਪ ਚੱਲੇ ਆਪਾਂ ਕਿਉਂਕਿ ਮੁਗਲਸ ਜਾ ਚੁੱਕੇ ਆ। ਇਹ ਆਲਮੋਸਟ ਲਾਸਟ ਟਾਈਮ ਹੋ ਗਿਆ ਹੁਣ ਮੁਗਲ ਦਾ। ਮੀਰ ਮਨੂ ਦੀ ਵੀ ਜਿਹੜੀ ਡੈਥ ਹੋ ਗਈ ਆ
ਅਫਗਾਨ ਜਿਹੜੇ ਸੀਗੇ ਉਹਨਾਂ ਦਾ ਵੀ ਅਟੈਕ ਜਿਹਾ ਹੋ ਗਿਆ। ਹੁਣ ਇਹ 1753 ਤੋਂ ਬਾਅਦ ਤਾਂ ਆਪਾਂ ਡਾਇਰੈਕਟਲੀ ਨੈਕਸਟ ਜਿਹੜੇ 30-40 ਸਾਲ ਹੈਗੇ ਟੋਟਲ ਹੁਣ ਸਿੱਖ ਮਿਸਲ ਪੀਰੀਅਡ ਦੇ ਵਿੱਚ ਆਪਾਂ ਐਂਟਰੀ ਕਰ ਚੁੱਕੇ ਹਾਂ। ਜਿਹੜਾ ਮੁਗਲ ਪੀਰੀਅਡ ਹੈ ਨਾ, ਇਹ ਕਹਿ ਲਓ ਵੀ ਤੁਸੀਂ ਇਹ 1720-25 ਤੋਂ ਬਾਅਦ ਇਹਦੇ ਕੋਈ ਬਾਹਲੇ ਜ਼ਿਆਦਾ ਨਹੀਂ ਮਿਲਦੇ। ਆਹ ਜਿਹੜਾ ਹੈਗਾ ਦੌਰ ਵੀ ਜਿਹੜਾ 1720-25 ਤੋਂ ਲੈ ਕੇ 1750 ਵੀ ਤਾਂ ਫਿੱਕਾ ਫਿੱਕਾ ਲੱਗਦਾ, ਬਹੁਤ ਫਿੱਕਾ ਲੱਗਦਾ ਔਰ ਬਹੁਤ ਹੀ ਵੀਕ ਹੋ ਚੁੱਕਾ, ਬਹੁਤ ਥੱਲੇ ਜਾ ਚੁੱਕਾ। ਜੋ ਮੁਗਲ ਸਲਤਨਤ ਦੀ 400-500 ਸਾਲ ਚੜਾਈ ਰਹੀ ਹੈ ਇੰਡੀਆ ਦੇ ਵਿੱਚ, ਉਹਦੇ ਮੁਕਾਬਲੇ 'ਚ ਬਹੁਤ ਫਿੱਕਾ ਪੈ ਚੁੱਕਾ। ਮਤਲਬ ਉਹਦਾ ਕੋਈ ਹੈ ਹੀ ਨਹੀਂ ਆ। ਉਸ ਵੇਲੇ ਤਾਂ ਜਿਹੜੇ ਆਪਾਂ ਪਹਿਲਾਂ ਪੜ੍ਹਦੇ ਹਾਂ ਸਾਰੇ, ਜਿੰਨੇ ਔਰੰਗਜ਼ੇਬ, ਜਹਾਂਗੀਰ, ਈਵਨ ਅਕਬਰ ਦੇ ਸਮੇਂ ਤੋਂ ਲੈ ਕੇ ਹਮਾਯੂ, ਉਹਨਾਂ ਦੇ ਸਮੇਂ ਤਾਂ ਇਹ ਐਮਪਾਇਰ ਬਹੁਤ ਹੀ ਸਟਰੋਂਗ ਐਮਪਾਇਰ ਸੀਗਾ। ਪਰ ਇਹ ਹੁਣ ਜਿਹੜਾ ਟਾਈਮ ਹੈ, ਇਹ ਉਹਦਾ ਲਾਸਟ, ਉਹਦੇ ਪਤਨ ਦਾ ਟਾਈਮ ਹੈ। ਇਹ ਜਿਹੜੇ 50 ਸਾਲ ਹੈਗੇ ਆ, ਹੌਲੀ 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 ਉਹ ਢਹਿੰਦਾ ਹੀ ਗਿਆ। ਔਰ ਕੋਇਨਸੀਡੈਂਟਲੀ 10ਵੇਂ ਪਾਤਸ਼ਾਹ ਦੀ ਜਦੋਂ ਡੈਥ ਹੋਈ ਹੈ 1708, ਉਸ ਤੋਂ ਬਾਅਦ ਅਗਲੇ ਜਿਹੜੇ 50 ਸਾਲ ਆ, ਉਹਨਾਂ ਦੇ ਵਿੱਚ ਪੂਰਾ ਜਿਹੜਾ ਮੁਗਲ ਰਾਜ ਹੈ ਉਹ ਵੀ ਖਤਮ ਹੋ ਗਿਆ ਜੀ। ਢਿੱਲੋਂ ਸਾਹਿਬ, ਸੋ ਆਪਾਂ ਗੱਲ ਕਰ ਰਹੇ ਸੀ ਰਾਖੀ ਸਿਸਟਮ ਦੀ ਕਿ ਹਾਂਜੀ, ਰਾਖੀ ਸਿਸਟਮ। ਇੱਕ ਮਿੰਟ ਉੱਤੇ ਆਪਾਂ ਗੱਲ ਕਰਦੇ ਹਾਂ। ਸਾਨੂੰ 190 ਲੋਕ ਇਸ ਵੇਲੇ ਦੇਖਣ ਨੇ ਡਾਕਟਰ ਸਾਹਿਬ ਦੋਵਾਂ ਪੇਜਸ ਤੇ। ਸੋ ਸਾਰਿਆਂ ਨੂੰ ਇੱਕ ਵਾਰੀ ਰਿਕੁਐਸਟ ਹੈ ਕਿ ਸ਼ੇਅਰ ਜ਼ਰੂਰ ਕਰੋ ਆਪਣੇ ਆਪਣੀ ਵਾਲ ਤੇ। ਤੁਹਾਡੀ ਤਾਂ ਵਾਲ ਤੇ ਜਾਏਗਾ ਤੇ ਤੁਹਾਡੇ ਫੈਮਲੀਆਂ ਤੱਕ ਵੀਡੀਓ ਪਹੁੰਚ ਜਾਏ। ਸੋ ਸਾਰੇ ਦੋਸਤਾਂ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇੱਕ ਵਾਰੀ ਹੁਣੇ ਆਪਾਂ ਗੱਲ ਸਟਾਪ ਕੀਤੀ, ਤੁਸੀਂ ਸਾਰੇ ਦੋਸਤ ਸ਼ੇਅਰ ਕਰ ਦਿਓ ਤਾਂ ਕਿ ਦੂਜਿਆਂ ਤੱਕ ਵੀ ਵੀਡੀਓ ਪਹੁੰਚ ਸਕੇ ਜੀ। ਡਾਕਟਰ ਸਾਹਿਬ, ਰੱਖਿਆ ਦੀ ਗੱਲ ਹੋਣ ਰਹੀ। ਹਾਂਜੀ, ਰੱਖਿਆ ਦੀ ਗੱਲ ਹੋਣ ਰਹੀ ਆ। ਉਸੇ ਸਾਲ ਨਵਾਬ ਕਪੂਰ ਸਿੰਘ ਵਿਰਕ ਸੀ ਜਿਹੜੇ, ਉਹਨਾਂ ਦੀ ਡੈਥ ਹੋਈ। ਉਸੇ ਸਾਲ ਦੇ ਵਿੱਚ ਇਹ ਰੱਖਿਆ ਸਿਸਟਮ ਜਿਹੜਾ ਸ਼ੁਰੂ ਕੀਤਾ ਗਿਆ। ਤੇ ਜਿਹੜੀ ਹੁਣ ਨਵਾਬ ਕਪੂਰ ਸਿੰਘ ਵਿਰਕ ਦੀ ਆਪਣੀ ਮਿਸਲ ਸੀਗੀ, ਜਿਹੜਾ ਉਹਨਾਂ ਦਾ ਆਪਣਾ ਗਰੁੱਪ ਸੀਗਾ, ਜਿਹਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਗਿਆ ਜਾਂ ਫੈਜ਼ਲਪੁਰੀਆ ਮਿਸਲ ਵੀ ਕਿਹਾ ਗਿਆ। ਨਵਾਬ ਕਪੂਰ ਸਿੰਘ ਦਾ ਜਿਹੜਾ ਬੇਟਾ ਸੀਗਾ, ਨਾਮ ਮਿਕਸ ਹੋ ਜਾਂਦੇ ਆ, ਖੁਸ਼ਹਾਲ ਸਿੰਘ। ਖੁਸ਼ਹਾਲ ਸਿੰਘ ਨੂੰ ਜਿਹੜੀ ਫੈਜ਼ਲਪੁਰੀਆ ਮਿਸਲ ਸੀ ਉਹਦਾ ਹੈੱਡ ਬਣਾਤਾ ਗਿਆ, ਜਦ ਕਿ ਓਵਰਆਲ ਸਾਰੀਆਂ ਜਿਹੜੀਆਂ ਮਿਸਲਾਂ ਦਾ ਜਿਹੜਾ ਦਲ ਖਾਲਸਾ ਸੀ, ਉਹਦਾ ਜੱਸਾ ਸਿੰਘ ਆਹਲੂਵਾਲੀਆ ਨੂੰ ਕਮਾਂਡ ਦਿੱਤੀ ਗਈ, ਜਿਹੜੀ ਕਿ ਬਹੁਤ ਵੱਡੀ ਪੋਜੀਸ਼ਨ ਸੀ। ਤੇ ਆਉਂਦੇ ਇਹਨਾਂ ਨੇ ਜਿਹੜਾ ਸੀ ਇਹ ਰਾਖੀ ਸਿਸਟਮ ਜਿਹੜਾ ਸੀ ਉਹ ਲਾਂਚ ਕੀਤਾ, ਜਿਹੜਾ ਕਿ ਬਹੁਤ ਸਕਸੈਸਫੁਲ ਰਿਹਾ, ਜਿਹਦੇ ਕਰਕੇ ਓਵਰਆਲ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਧਾਂਕ ਸੀ ਜਿਹੜੀ ਇਹਨਾਂ ਦੀ ਮਿਸਲ ਦੀ, ਉਹ ਬਣ ਗਈ। ਅੱਛਾ, ਇਹਨਾਂ ਨੇ ਕੋਈ ਏਰੀਆ ਸਪੈਸੀਫਿਕ ਕਰ ਲਿਆ? ਇਹਨਾਂ ਸਾਰੀਆਂ ਮਿਸਲਾਂ ਦਾ ਇਕੱਠਾ ਇੱਕ ਹੀ ਸੀ ਉਦੋਂ? ਇਹਨਾਂ ਨੇ ਕਿਸੇ ਨੂੰ ਗਿਣ ਲਿਆ ਆਪਣਾ ਵੀ ਜੱਸਾ ਸਿੰਘ ਆ ਇਹਨਾਂ ਦਾ ਲੀਡਰ, ਜਾਂ ਹਰ ਮਿਸਲ ਦਾ ਵੱਖਰਾ ਵੱਖਰਾ, ਜਾਂ ਉਹ ਸਾਰੀਆਂ ਮਿਸਲਾਂ ਦਾ ਇੱਕ ਵੱਡਾ ਵੀ ਹੈਗਾ ਸੀ, ਜਿਸ ਤਰ੍ਹਾਂ ਹੁਣ ਆਪਾਂ ਛੋਟੀਆਂ ਛੋਟੀਆਂ ਸਟੇਟਾਂ ਦਾ ਇੱਕ ਵੱਡਾ ਕਹਿ ਦਿੰਦੇ ਉਹਨਾਂ ਦਾ ਆਪੋ ਆਪਣਾ ਵੀ ਸੀ ਤੇ ਸਾਰਿਆਂ ਦਾ ਇੱਕ ਵੱਡਾ ਟੋਟਲ ਇਸ ਜੱਸਾ ਸਿੰਘ ਨੂੰ ਮੰਨ ਲਿਆ ਗਿਆ। ਤਾਂ ਕਰਕੇ ਫਿਰ ਉਹ ਕਹਿ ਲਓ ਭਈ ਤਾਂ ਹੀ ਥੋੜਾ ਕੰਟਰੋਲ ਹੋਣ ਲੱਗਾ ਨਾ, ਵੀ ਤੁਸੀਂ ਆਪੋ ਆਪਣਾ ਕੰਮ ਵੀ ਕਰੀ ਜਾਓ, ਪਰ ਇੱਕ ਵੱਡਾ ਜਿਹੜਾ ਹੈੱਡ ਸੀ ਟੋਟਲ, ਉਹਨੂੰ ਦਲ ਖਾਲਸਾ ਦਾ ਨਾਮ ਦਿੱਤਾ ਗਿਆ, ਕੰਬਾਈਨਡ ਐਫਰਟ। ਅੱਛਾ, ਉਹਦੇ 'ਚ ਇਸ ਤੁਹਾਨੂੰ ਪਤਾ ਲੱਗਾ ਕਿ ਉਹ ਏਰੀਆ ਕਿੰਨਾ ਸੀ, ਕਿੱਥੇ ਕਿੱਥੇ ਤੱਕ ਸੀ? ਏਰੀਆ ਆਪਾਂ ਅੱਗੇ ਦੀ ਅੱਗੇ ਜਦੋਂ ਵਧਾਂਗੇ, ਹਾਲੇ ਫਿਲਹਾਲ ਜਿਹੜੀ ਇਸ ਵੇਲੇ ਦੀ ਆਪਣੀ ਗੱਲ ਹੋ ਰਹੀ ਹੈ, ਇਹ ਸਿਰਫ ਸੈਂਟਰਲ ਪੰਜਾਬ ਦੇ ਵਿੱਚ ਹੈਗਾ। ਪਰ ਇਨ ਦ ਕੋਰਸ ਆਫ ਟਾਈਮ ਅੱਗੇ ਦੀ ਅੱਗੇ ਮੁੜ ਕੇ ਤਾਂ ਫਿਰ ਇਹ ਦਿੱਲੀ, ਯਮੁਨਾ ਤੱਕ ਜਿਹੜਾ ਉਹ ਏਰੀਆ ਵੀ ਟੱਪ ਗਏ ਸੀਗੇ। ਔਰ ਕਾਫੀ ਜ਼ਿਆਦਾ ਡਿਟੇਲਡ ਆਪਾਂ ਆਪਣੀ ਬੁੱਕ ਦੇ ਵਿੱਚ ਵੀ ਉਹ ਡਿਸਕਸ਼ਨ ਕੀਤੀ ਹੋਈ ਹੈ ਕਿ ਇਹਨਾਂ ਦੀ ਕਿੰਨੇ ਏਰੀਆ, ਕਿੰਨੀ ਟੈਰੀਟਰੀ ਜਿਹੜੀ ਸੀਗੀ ਉਹ ਕਵਰ ਕਰਨ ਦੀ ਲੋੜ ਸੀ। ਇਸ ਵੇਲੇ ਜਿੱਥੇ ਆਪਾਂ ਜਿਹੜੀ ਸਟੇਜ ਤੇ ਇਸ ਵੇਲੇ ਹੈਗੇ ਆ, ਇਸ ਵੇਲੇ ਤਾਂ ਸਿਰਫ ਛੋਟੀਆਂ ਛੋਟੀਆਂ ਕਹਿ ਲਓ ਵੀ ਜ਼ਿਲ੍ਹੇ ਹੈਗੇ ਆ, ਸਮਾਲ ਡਿਸਟ੍ਰਿਕਟਸ ਹੈਗੀਆਂ, ਜਿਨ੍ਹਾਂ ਦੇ ਵਿੱਚ ਇੰਡੀਪੈਂਡੈਂਟ ਸਿੱਖ ਸੋਵਰਨ ਸਟੇਟ ਕਹਿ ਲਓ ਵੀ ਉੱਥੇ ਦੇ ਜਿਹੜਾ ਸਿੱਖ ਚੀਫਟੇਨ ਹੈਗਾ, ਉਹਦੀ ਆਪੋ ਆਪਣੀ ਮਿਸਲ ਹੈਗੀ ਆ। ਤੇ ਇਹਨਾਂ ਸਭ ਦਾ ਜਿਹੜਾ ਹੈੱਡ ਸੀ ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਉਹਨਾਂ ਨੇ ਮੰਨ ਲਿਆ ਸੀ। ਹੋਰ ਇਹਦੇ ਵਿੱਚ ਇੱਕ ਹੋਰ ਵੀ ਇਹਨਾਂ ਦਾ, ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਹੋਣੀ ਇੱਧਰ ਸ਼ੇਖੂਪੁਰ ਵਾਲੀ ਮਿਸਲ, ਉਧਰਲੀ ਸਾਈਡ ਤੇ ਲਾਹੌਰ ਦੀ ਟੈਰੀਟਰੀ, ਉਹਦੀ ਕੀ ਸੂਰਤ-ਹਾਲ ਸੀ ਉਦੋਂ? ਇਹ ਲਾਹੌਰ ਦੀ ਟੈਰੀਟਰੀ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਪਿੰਡ ਹੈਗਾ, ਇਹ ਸਾਰਾ ਜਿਹੜਾ ਹੈਗਾ ਜੀ, ਇਹ ਉੱਥੋਂ that is the whole area that starts from there। ਹਾਂ, ਠੀਕ। ਅੱਛਾ, ਡਾਕਟਰ ਰਣਜੋਤ ਸਿੰਘ ਸਾਡੇ ਨਾਲ ਨੇ ਮੈਸੇਜ ਕਰ ਦਿੰਦੇ, ਡਾਕਟਰ ਸਾਹਿਬ ਕਾਈਂਡਲੀ ਅਰੇਂਜ ਦੀ ਐਕਸਕਲੂਸਿਵ ਸੈਸ਼ਨ ਇਫ ਪੋਸੀਬਲ, ਸ਼ੇਅਰਿੰਗ ਯੂਰ ਪਰਸਨਲ ਐਕਸਪੀਰੀਅੰਸ। ਆਂਦੇ ਪਰਸਨਲ ਐਕਸਪੀਰੀਅੰਸ ਹੀ ਆਪਣਾ ਤੁਸੀਂ ਸ਼ੇਅਰ ਕਰੋ ਕਿ ਤੁਸੀਂ ਕਿਸ ਤਰ੍ਹਾਂ ਫॉर ਲੇਮਨ ਐਂਡ ਚਿਲਡਰਨ ਟੂ ਟੀਚ ਅਬਾਊਟ। ਮੈਨੂੰ ਉਹਨਾਂ ਦਾ ਕਮੈਂਟ ਦੇਖ ਲੈਣ ਦਿਓ, ਕਿੱਥੇ ਕਿਆ ਕਮੈਂਟ। ਐਕਚੁਅਲੀ ਮੇਰਾ ਫੋਨ ਵੀ ਅੱਜ ਚੱਲ ਨਹੀਂ ਰਿਹਾ। ਰਣਜੋਤ ਸਿੰਘ ਜੀ ਦਾ ਮੈਸੇਜ, ਢਿੱਲੋਂ ਸਾਹਿਬ ਮੈਸੇਜ ਪੰਜਾਬੀ 'ਚ ਹੈ ਕਿ ਅੰਗਰੇਜ਼ੀ 'ਚ? ਅੰਗਰੇਜ਼ੀ। ਅੱਛਾ, ਠੀਕ ਹੈ। ਸਤਿ ਸ਼੍ਰੀ ਅਕਾਲ ਪਨੂ ਸਾਹਿਬ, ਕਾਈਂਡਲੀ ਅਰੇਂਜ ਬਹੁਤ ਵਧੀਆ। ਰਣਜੋਤ ਸਿੰਘ ਜੀ ਉਹ ਵੀਰ ਜੀ ਨੇ ਜਿਨ੍ਹਾਂ ਦੇ ਬੇਟੇ ਦੀ ਵੀਡੀਓ ਐਕਚੁਅਲੀ ਬਹੁਤ ਵਾਇਰਲ ਹੋਈ ਹੈ, ਮੈਨੂੰ ਯਾਦ ਆ ਗਿਆ। ਉਹਨਾਂ ਨੇ ਬੁੱਕ ਦੇ ਲਈ ਪੜ੍ਹ ਕੇ ਦੱਸਣਾ, ਇਹਨਾਂ ਦਾ ਬੇਟਾ ਸਾਡੀ ਬੁੱਕ ਪੜ੍ਹ ਰਿਹਾ ਹੈ। ਸੋ ਰਣਜੋਤ ਸਿੰਘ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਕਹਿ ਲਓ ਵੀ ਨਵੀਂ ਲੀਹ ਦਿਖਾਈ ਹੈ ਕਿ ਇਹੋ ਜਿਹੜੀ ਕਿਤਾਬ ਆ, ਇਹ
ਕੱਲੇ ਯੂਨੀਵਰਸਿਟੀ ਸਟੂਡੈਂਟਸ ਲਈ ਨਹੀਂ ਆ, ਆਮ ਬੱਚੇ ਵੀ ਸ਼ੁਰੂਆਤੀ ਜੇ ਆਪਾਂ ਗੁੱਡ ਰਿਸਰਚ ਵਾਲੀ ਕਿਤਾਬਾਂ ਤੋਂ ਕਰੀਏ ਤਾਂ ਆਪਾਂ ਹੁਣ ਜਿੱਦਾਂ ਗੱਲਬਾਤ ਕਰ ਰਹੇ ਹਾਂ, ਆਪਾਂ ਇਸ ਵੇਲੇ ਬੈਠੇ ਕੀ ਕਰ ਰਹੇ ਹਾਂ, ਇਸ ਵੇਲੇ ਆਪਾਂ ਉਹ ਕੰਮ ਕਰ ਰਹੇ ਹਾਂ ਜਿਹੜਾ ਯੂਐਨਓ ਦਾ ਕੰਮ ਹੈ, ਜਿਹੜਾ ਪੀਸ ਮਿਸ਼ਨ ਦਾ ਕੰਮ ਹੈ। ਆਪਾਂ ਪਾਕਿਸਤਾਨੀ ਔਰ ਇੰਡੀਅਨ ਲੋਕ ਮਿਲ ਕੇ ਹਿਸਟਰੀ ਦੇ ਤੱਥਾਂ ਨੂੰ ਰਿਵਾਈਜ਼ ਕਰ ਰਹੇ ਹਾਂ। ਆਪਾਂ ਇੱਕ ਦੂਸਰੇ ਨਾਲ ਬੜੀ ਇਨਫੋਰਮਲ ਜਿਹੀ ਟਾਕ ਕਰ ਰਹੇ ਹਾਂ। ਇਹ ਕੰਮ ਜਿੱਦਾਂ ਤੁਸੀਂ ਆਪਣੇ ਬੇਟੇ ਦੀ ਵੀਡੀਓ ਬਣਾ ਕੇ ਪਾਈ ਹੈ, ਸੋ ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਮੈਂ ਜ਼ਰੂਰ ਆਪਣਾ ਪਰਸਨਲ ਐਕਸਪੀਰੀਅੰਸ ਕਿਸੇ ਦਿਨ ਢਿੱਲੋਂ ਸਾਹਿਬ ਮੇਰੀ ਇੰਟਰਵਿਊ ਕਰਨਗੇ ਕਿ ਮੈਂ ਕਿੱਦਾਂ ਸ਼ੁਰੂ ਕੀਤਾ। ਢਿੱਲੋਂ ਸਾਹਿਬ ਐਜ਼ ਅ ਜਰਨਲਿਸਟ ਤੁਸੀਂ ਆਪਣਾ ਉਸ ਪੂਰੇ ਰੂਪ ਚ ਆਉਣਾ ਹੈ ਤੇ ਕਿੱਦਾਂ ਮੈਨੂੰ ਹਿਸਟਰੀ ਸਿੱਖਣ ਦਾ ਇਹ ਚਸਕਾ ਪਿਆ। ਐਕਚੁਅਲੀ ਤਾਂ ਮੇਰਾ ਔਰ ਢਿੱਲੋਂ ਸਾਹਿਬ ਦਾ ਸਫ਼ਰ ਬਹੁਤ ਇਕੱਠਾ ਹੈਗਾ। ਅਸੀਂ ਇਕੱਠਿਆਂ ਨਹੀਂ, ਇਹ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਨੇ ਹਿਸਟਰੀ ਪੜ੍ਹਨੀ ਹੈ। ਇਹ ਕੈਮਰਾ ਲੈ ਕੇ ਕੈਮਰੇ ਵੱਲ ਨੂੰ ਤਰੱਕੀ ਕਰਦੇ ਗਏ, ਲਵਲੀ ਸਿੰਘ ਜੀ ਉਧਰ ਨੂੰ ਕਰਦੇ ਗਏ, ਸੁਰਜੀਤ ਸਿੰਘ ਹੋਠੀ ਜੀ ਆਪਣਾ ਹੁਣ ਇੰਡੀਆ ਦੇ ਮਸਜਿਦਾਂ ਨੂੰ ਕਰਦੇ ਗਏ, ਸ਼ਾਹਿਦ ਸ਼ਬੀਰ ਜੀ ਉਹ ਆਪਣੀ ਹੋਰ ਤਰ੍ਹਾਂ ਦੀ। ਅਸੀਂ ਸਾਰੇ ਲੋਕੀ ਪਿਛਲੇ 5-4-5-7 ਸਾਲਾਂ ਦੀ ਸਾਡੀ ਜਿਹੜੀ ਪਰਸਨਲ ਗਰੋਥ ਹੈ, ਅਸੀਂ ਕਿਸੇ ਨਾ ਕਿਸੇ ਮੁਕਾਮ ਤੇ ਆਪਣੀਆਂ ਅਲੱਗ ਜੌਬ ਛੱਡ ਕੇ, ਢਿੱਲੋਂ ਸਾਹਿਬ ਤੁਹਾਨੂੰ ਪਤਾ ਸਭ ਨੂੰ ਪੁਲਿਸ ਚ ਸੀਗੇ, ਚੰਗੀ ਜੌਬ ਸੀ, ਇਹ ਸਾਰਾ ਕਹਿ ਲਓ ਵੀ ਇਹ ਇੱਕ ਤਰ੍ਹਾਂ ਦਾ ਚਸਕਾ ਹੈ, ਇੱਕ ਤਰ੍ਹਾਂ ਦਾ। ਸੋ ਅਸੀਂ ਲਰਨਿੰਗ ਕਰਦੇ ਹਾਂ ਔਰ ਹਾਲੇ ਵੀ ਅਸੀਂ ਕਹਿ ਲਓ ਵੀ ਮੰਜ਼ਿਲ ਸਾਡੀ ਬਹੁਤ ਦੂਰ ਹੈ, ਪਰ ਜਿੱਦਾਂ ਰਣਜੋਤ ਸਿੰਘ ਵੀਰ ਜੀ ਨੇ ਕਿਹਾ ਸੀ ਜ਼ਰੂਰ ਇਸ ਲੈਵਲ ਤੇ ਕਿੱਦਾਂ ਆਪਾਂ ਹੌਲੀ 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 ਪਹੁੰਚੇ। we will definitely like to do one detailed discussion on that ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਚਲੋ ਅੱਗੇ ਤੁਰਦੇ ਹਾਂ, ਨਾਲ ਨਾਲ ਕੁਐਸਚਨ ਵੀ ਆਪਾਂ ਰੱਖੀ ਜਾਂਦੇ ਹਾਂ ਜੀ। ਇੱਥੇ। ਸੁਣਿਆ ਜਾਂਦਾ ਕਿ ਹਿੰਦੂ ਲੇਡੀਜ਼ ਨੂੰ ਜਦੋਂ ਮੁਗਲ ਲੈ ਜਾਂਦੇ ਸੀ, ਉਹਨਾਂ ਨੂੰ ਬਚਾਉਣ 'ਚ ਇਹਨਾਂ ਦਾ ਬੜਾ ਵੱਡਾ ਅਮਲ ਸੀ। ਇਹਨਾਂ ਨੇ ਬਹੁਤ ਸਾਰੇ ਜਿਹੜੀਆਂ ਲੇਡੀਜ਼ ਉਹਨਾਂ ਨੂੰ ਬਚਾਇਆ। ਉਹਨਾਂ ਦੀ ਕੋਈ ਤਾਦਾਦ ਦਾ ਪਤਾ ਕਿ ਕਿੰਨਿਆਂ ਦੀ ਮਦਦ ਕੀਤੀ, ਕਿੰਨਿਆਂ ਦੀ? ਹਾਂਜੀ, ਉਹਨਾਂ ਦੀ ਤਾਦਾਦ ਹੈਗੀ ਹੈ 2200। ਐਕਚੁਅਲੀ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਮੈਨੂੰ ਕੱਲ ਪਰਸੋਂ ਵੀ ਕਿਸੇ ਨੇ ਕੁਐਸਚਨ ਕੀਤਾ ਸੀ, ਮੇਰੀ ਬੁੱਕ ਦੇ ਵਿੱਚ ਲਿਖਿਆ ਹੋਇਆ। ਮੈਨੂੰ ਇੱਕ ਸਕਿੰਟ ਦੇ ਲਈ ਜੇ ਤੁਸੀਂ ਮੈਨੂੰ ਮੌਕਾ ਦਿਓ, ਇਹ ਕੁਐਸਚਨ ਹਾਂਜੀ ਸਕਰੀਨ ਹੁਣ ਤੁਹਾਡੇ ਵੱਲ ਆ, ਮੈਂ ਜ਼ਰਾ ਠੀਕ ਹੈ ਮੈਂ ਦੇਖ ਲਿਆ ਜੀ। ਹਾਂਜੀ, ਸੋ ਇਹ ਜਿਹੜੀ ਹੈਗੀ ਹੈ 2200 ਦੇ ਕਰੀਬ ਜਿਹੜੀਆਂ ਉਹ ਲੇਡੀਜ਼ ਸੀਗੀਆਂ ਜਿਨ੍ਹਾਂ ਵਿੱਚ ਜ਼ਿਕਰ ਆਉਂਦਾ, ਜਿਹੜੀਆਂ ਹਿੰਦੂ ਲੇਡੀਜ਼ ਸੀ, ਇਹਨਾਂ ਨੂੰ ਜਸਤ ਸਿੰਘ ਆਹਲੂਵਾਲੀਆ ਜੀ ਨੇ ਸੇਵ ਕੀਤਾ ਸੀ। ਇਹਦੀ ਮੈਂ ਤੁਹਾਨੂੰ ਥੋੜੀ ਸਟੋਰੀ ਦੱਸ ਦਿੰਦਾ ਢਿੱਲੋਂ ਸਾਹਿਬ। ਅਕਤੂਬਰ 1759 ਦੀ ਗੱਲ ਹੈਗੀ, ਅਕਤੂਬਰ 1759। ਅਕਤੂਬਰ 1759 ਦੇ ਵਿੱਚ ਹੁਣ ਟਾਈਮ ਆ ਗਿਆ, ਫਿਰ ਇਨਵੇਜਨ ਹੋ ਗਈ ਅਹਿਮਦ ਸ਼ਾਹ ਦੁਰਾਨੀ ਦੀ। ਅਹਿਮਦ ਸ਼ਾਹ ਦੁਰਾਨੀ ਨੂੰ ਆਪਾਂ ਪੰਜਾਬ 'ਚ ਕੀ ਕਹਿੰਦੇ ਆ, ਅਹਿਮਦ ਸ਼ਾਹ ਅਬਦਾਲੀ। ਉਹਨੇ ਉਹਦੀ 5ਵੀਂ ਇਨਵੇਜਨ ਸੀ, 5ਵਾਂ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਅਕਤੂਬਰ 1759 ਦੇ ਵਿੱਚ। ਇਹ ਇਸ ਵੇਲੇ ਦਾ ਵਾਕਿਆ ਹੈਗਾ ਜਦੋਂ ਹਿੰਦੂ ਲੇਡੀਜ਼ ਨੂੰ ਸਿੱਖਾਂ ਨੇ ਛੁਡਾਇਆ। ਮੈਂ ਥੋੜਾ ਜਿਹਾ ਕਲੀਅਰ ਕਰ ਦਵਾਂ ਤਾਂ ਕਰਕੇ ਮੈਂ ਕਨਫਰਮ ਕੀਤਾ ਸੀ ਆਪਣੀ ਕਿਤਾਬ 'ਚ, ਕਿਉਂਕਿ ਬਹੁਤ ਇੰਪੋਰਟੈਂਟ ਹੈਗਾ। ਅਕਸਰ ਇੰਟਰਨੈਟ ਤੇ ਇਹ ਗੱਲ ਚੱਲਦੀ ਰਹਿੰਦੀ ਹੈ। ਸਿੱਖ ਕਹਿੰਦੇ ਆ ਅਸੀਂ ਹਿੰਦੂਆਂ ਦੀਆਂ ਲੇਡੀਜ਼ ਨੂੰ ਛੁਡਾਇਆ, ਹਿੰਦੂ ਕਹਿੰਦੇ ਆ ਸਾਨੂੰ ਪ੍ਰੂਫ ਦੱਸੋ ਕਿੱਦਣ ਛੁਡਾਇਆ, ਕੀ ਡੇਟ ਸੀ। ਹੁਣ ਮੈਂ ਉਹ ਦੱਸ ਰਿਹਾ। ਇਹ ਅਕਤੂਬਰ 1759 ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇੰਡੀਆ ਤੇ ਹਮਲਾ ਕੀਤਾ 5ਵੀਂ ਵਾਰੀ। 15 ਮਹੀਨੇ ਤੱਕ ਲੜਾਈ ਹੋਈ, ਜਿਸ ਤੋਂ ਬਾਅਦ ਬਹੁਤ ਵੱਡੀ ਲੜਾਈ ਹੋਈ ਮਰਾਠਿਆਂ ਦੇ ਨਾਲ ਪਾਨੀਪਤ ਵਿਖੇ ਅਹਿਮਦ ਸ਼ਾਹ ਅਬਦਾਲੀ ਦੀ 15 ਮਹੀਨੇ। ਜਿਸ ਤੋਂ ਬਾਅਦ 1761 ਜਨਵਰੀ ਦੇ ਵਿੱਚ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹ ਜਿੱਤ ਗਿਆ। ਇਨ ਦਾ ਮੀਨ ਟਾਈਮ ਹੁਣ ਦੇਖੋ ਕੀ ਹੋ ਰਿਹਾ ਵੀ ਅਬਦਾਲੀ ਐਂਡ ਮਰਾਠਾ ਸੀ ਜਿਹੜੇ, ਇਹਨਾਂ ਦਾ ਧਿਆਨ ਉੱਥੇ ਪਾਣੀਪਤ ਲਗਾਇਆ। ਬਹੁਤ ਗਹਿ ਗੱਚ ਲੜਾਈ ਹੋ ਰਹੀ ਹੈ 15 ਮਹੀਨੇ ਤੱਕ। ਇਨ ਦਾ ਮੀਨ ਟਾਈਮ ਇਹ ਜਿਹੜਾ ਦਲ ਖਾਲਸਾ ਸੀ, ਇਹ ਜਿੰਨੇ ਛੋਟੀਆਂ ਸਿੱਖ ਫੌਜਾਂ ਸੀਗੀਆਂ, ਇਹਨਾਂ ਨੂੰ ਮੌਕਾ ਮਿਲ ਗਿਆ। ਮਾਝਾ ਤੇ ਮਾਲਵਾ, ਇਹਨਾਂ ਨੇ ਆਪਣੇ ਉੱਥੇ ਆਪਣਾ ਰਾਜ ਕਾਇਮ ਕਰ ਲਿਆ ਛੋਟਾ। ਇਹਨਾਂ ਨੂੰ ਸੋਵਰਨਟੀ ਲਈ ਬਹੁਤ ਵਧੀਆ ਮੌਕਾ ਮਿਲ ਗਿਆ, ਕਿਉਂਕਿ ਉਧਰ ਮਰਾਠੇ ਐਂਡ ਜਿਹੜੇ ਆਪਣਾ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਸੀ, ਇਹ ਪਾਣੀਪਤ ਫਸੀ ਹੋਈਆਂ ਸੀ ਫॉर 15 ਲੌਂਗ ਮੰਥਸ। ਦੈਟਸ ਵੈਰੀ ਲੌਂਗ ਪੀਰੀਅਡ ਫॉर ਐਨੀ ਬੈਟਲ ਟੂ ਕੰਟੀਨਿਊ। ਔਰ ਬਹੁਤ ਇੱਕ ਗਹਿ ਗੱਚ ਲੜਾਈ ਹੈ ਜਿਸ 'ਚ ਦੋਹਾਂ ਸਾਈਡਾਂ ਦੇ ਬਹੁਤ ਸਾਰੇ ਜਿਹੜੇ ਫੌਜੀ ਸੀ ਉਹ ਮਰ ਗਏ ਸੀ। ਉਸ ਤੋਂ ਬਾਅਦ ਜਦੋਂ ਉਹ ਜਿੱਤ ਗਿਆ ਅਬਦਾਲੀ, ਉਹ ਲੜਾਈ ਇੰਨੀ ਲੰਬੀ ਸੀ। ਪੁਰਾਣੇ ਜ਼ਮਾਨੇ 'ਚ ਇਹ ਹੁੰਦਾ ਹੀ ਸੀ, ਲੜਾਈ ਤੋਂ ਬਾਅਦ ਉਹਨਾਂ ਨੇ ਸ਼ਹਿਰ ਨੂੰ ਲੁੱਟ ਲੈਣਾ, ਉੱਥੇ ਦੀਆਂ ਤੀਵੀਆਂ ਨੂੰ ਚੱਕ ਲੈਣਾ, ਲੇਡੀਜ਼ ਨੂੰ ਚੁੱਕ ਕੇ। ਸੋ ਉਹ ਜਿਹੜਾ ਕਾਰਵਾਂ ਸੀ ਉਹਦਾ, ਉਹ ਕਾਰਵਾਂ ਬਹੁਤ ਲੰਬਾ ਹੁੰਦਾ ਪੁਰਾਣੇ ਜ਼ਮਾਨੇ 'ਚ। ਮਤਲਬ ਕਹਿ ਲਓ ਵੀ ਜਿਹਦਾ ਫਰੰਟ ਇੱਥੇ ਆ, ਉਹ ਜਦੋਂ ਹਾਥੀਆਂ ਘੋੜਿਆਂ ਗੱਡਿਆਂ ਨੇ ਤੁਰਨਾ, ਉਹਦਾ ਜਿਹੜਾ ਬਿਲਕੁਲ ਲਾਸਟ ਟ੍ਰੇਨ ਦਾ ਡੱਬਾ ਆ ਕਾਰਵਾਂ ਦਾ, ਉਹਨੇ ਉੱਥੇ ਤੀਜੇ ਚੌਥੇ ਦਿਨ ਪਹੁੰਚਣਾ। ਇੰਨੇ ਪੁਰਾਣੇ ਰਾਜਿਆਂ ਦੇ ਪੁਰਾਣੇ ਕਾਫਲੇ ਹੁੰਦੇ ਸੀ। ਹੁਣ ਗੱਡੀ ਰੇਲ ਦੇ ਡੱਬੇ ਦੀ ਮੈਂ ਐਗਜ਼ਾਮਪਲ ਦਿੱਤੀ ਹੈ। ਮੇਰਾ ਮਤਲਬ ਸੀ ਕਿ ਜਿਹੜੀ ਲਾਸਟ ਉਸ ਵੇਲੇ ਦੀ ਸਵਾਰੀ ਹੈਗੀ, ਜਿਹੜੀ ਉਸ ਵੇਲੇ ਫਿਰ ਲਾਸਟ ਜਿਹੜੀ ਲਾਸਟ ਪੋਰਸ਼ਨ ਸੀਗਾ ਉਸ ਕਾਫਲੇ ਦਾ, ਤਾਂ ਕਿ ਕਿਉਂਕਿ ਫੌਜ ਤਾਂ ਬਹੁਤ ਵੱਡੀ ਸੀ, ਅਦਰਵਾਈਜ਼ ਇਹ ਅਬਦਾਲੀ ਦੀ ਫੌਜ ਤਾਂ ਬਹੁਤ ਜ਼ਿਆਦਾ ਵੱਡੀ ਸੀ, ਜਿਹਨੇ ਮਰਾਠਿਆਂ ਦੀ ਬਹੁਤ ਵੱਡੀ ਫੌਜ ਨੂੰ ਪਾਣੀਪਤ 'ਚ ਹਰਾਇਆ ਸੀ। ਉਹਨਾਂ ਦਾ ਨੰਬਰ ਬਹੁਤ ਜ਼ਿਆਦਾ ਹਿਊਜ ਹੈਗਾ। ਪਰ ਉਹਦਾ ਜਿਹੜਾ ਪਿਛਲਾ ਹਿੱਸਾ ਸੀਗਾ, ਕਿਉਂਕਿ ਇਹਦੀ ਮੈਂ ਡਿਟੇਲ ਕਾਫੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਲੱਭਣਾ ਐਕਚੁਅਲੀ ਚਾਹੁੰਦਾ ਸੀ ਕਿ ਮੈਨੂੰ ਕੁਝ ਨੇਮ ਵੀ ਮਿਲ ਜਾਣ ਲੇਡੀਜ਼ ਦੇ, ਨਾਮ ਤਾਂ ਨਹੀਂ ਮੈਂ ਲੱਭ ਸਕਿਆ।
ਪਰ ਮੈਨੂੰ ਇਹ ਜ਼ਰੂਰ ਲੱਭਾ ਕਿ ਜਦੋਂ ਫਿਰ ਉਹਨਾਂ ਨੇ ਉਹ ਜਿਹੜਾ ਪਿਛਲਾ ਹਿੱਸਾ ਸੀ ਅਬਦਾਲੀ ਦੀ ਵਹੀਰ ਦਾ ਜਾਂ ਉਹਦਾ ਜਿਹੜਾ ਕਾਰਵਾਂ ਦਾ ਉੱਥੇ ਹਮਲਾ ਕਰਕੇ 2200 ਲੇਡੀਜ਼ ਨੂੰ ਛਡਵਾਇਆ। ਉੱਥੋਂ ਮੈਨੂੰ ਇੱਕ ਚੀਜ਼ ਬੜੀ ਇੰਟਰਸਟਿੰਗ ਪਤਾ ਲੱਗੀ ਵੀ ਜਦੋਂ ਛਡਵਾ ਕੇ ਉਹਨਾਂ ਨੇ ਹਿੰਦੂ ਫੈਮਿਲੀਜ਼ ਨੂੰ ਦੁਬਾਰਾ ਦਿੱਤਾ ਕਿ ਤੁਹਾਡੀਆਂ ਲੇਡੀਜ਼ ਨੇ, ਉਹਨਾਂ ਨੇ ਆਪਣੀਆਂ ਲੜਕੀਆਂ ਜਾਂ ਬੀਵੀਆਂ ਨੂੰ ਲੈਣ ਤੋਂ ਨਾ ਕਰ ਦਿੱਤੀ, ਕਿਉਂਕਿ ਇਹਨਾਂ ਨੂੰ ਉਸ ਵੇਲੇ ਇਦਾਂ ਸੀ ਵੀ ਜੇ ਕੋਈ ਅਫਗਾਨ ਜਾਂ ਕੋਈ ਮੁਸਲਮਾਨ ਲੇਡੀਜ਼ ਨੂੰ ਚੁੱਕ ਲੈਂਦਾ ਸੀ, ਉਹਦੇ ਫੈਮਿਲੀਜ਼ ਉਹਨੂੰ ਦੁਬਾਰਾ ਅਡਾਪਟ ਨਹੀਂ ਸੀ ਕਰਦੀਆਂ। ਇਸ ਕਰਕੇ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਵੀ ਇਹਨਾਂ ਨਾਲ ਸ਼ਾਦੀ ਕਰੋ ਜਾਂ ਇਹਨਾਂ ਨੂੰ ਅਡਾਪਟ ਕਰੋ, ਜਿਸ ਤੋਂ ਬਾਅਦ ਜਿਹੜੇ ਸਿੱਖ ਸੀਗੇ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਨਾਲ, ਉਹਨਾਂ ਨੇ ਜਿਹੜੀਆਂ ਲੇਡੀ ਸੀ 2200, ਉਹਨਾਂ ਦੇ ਕਹਿ ਲਓ ਵੀ ਰਿਹੈਬਿਲਿਟੇਸ਼ਨ ਦੇ ਵਿੱਚ ਆਪਣੀ ਜਿਹੜੀ ਸੀ ਉਹ ਹੈਲਪ ਕੀਤੀ। ਸੋ ਇਹ ਇਤਿਹਾਸ ਦਾ ਇੱਕ ਪੰਨਾ ਹੈ ਜਿਹੜਾ ਆਈ ਟ੍ਰਾਈਡ ਟੂ ਟੈਲ ਇਨ 5 ਮਿੰਟਸ। ਇਹ ਹੈ ਤਾਂ ਇਹ ਬਹੁਤ ਵੱਡਾ ਇੱਕ ਐਪੀਸੋਡ ਹੈ, ਬਟ ਆਈ ਟ੍ਰਾਈਡ ਟੂ ਕਵਰ ਇਟ ਲਿਟਲ ਵਿਦ ਮੋਰ ਹਿਸਟੋਰੀਕਲ ਡੇਟਸ ਐਂਡ ਆਲ, ਤਾਂ ਕਿ ਜਦੋਂ ਤੁਸੀਂ ਕਿਸੇ ਨਾਲ ਕੱਲ ਨੂੰ ਗੱਲ ਕਰੋ ਤੁਹਾਨੂੰ ਥੋੜਾ ਜਿਹਾ ਆਸਾਨ ਹੋਵੇ ਕਿ ਕਿਹੜੇ ਮੌਕੇ ਦੀ ਕਦੋਂ ਦੀ ਗੱਲ ਹੋ ਰਹੀ ਹੈ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ 'ਚ ਕੋਈ ਤਜ਼ਾਦ ਵੀ ਪਾਇਆ ਜਾਂਦਾ? ਹੁਣ ਇਕਤਦਾਦ ਕੀ ਹੁੰਦਾ, ਮਤਲਬ ਕੋਈ ਕਨਫਲਿਕਟ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕਰਦੇ ਵੀ ਕੰਟਰੋਵਰਸੀ, ਹਿੰਦੂ ਕਹਿੰਦੇ ਵੀ ਨਹੀਂ ਏਦਾਂ, ਵੀ ਤੁਹਾਨੂੰ ਕਿੱਥੇ ਪਤਾ ਲੱਗਦਾ, ਜਾਂ ਤੁਹਾਡੇ ਆਪਸ ਦੇ ਵਿੱਚ ਸਿੱਖ ਮਜ਼ਹਬ 'ਚ ਵੀ ਇਹਦੇ 'ਚ ਕੋਈ ਤਜ਼ਾਦ ਨਹੀਂ ਪਾਇਆ ਜਾਂਦਾ? ਹਾਂਜੀ, ਇਹ ਹੈਗਾ ਹੈ, ਇਸ ਮੌਕੇ ਤੇ ਕਾਫੀ ਹੈਗਾ, ਕਿਉਂਕਿ ਨਾ ਹੁਣ ਦੇਖੋ 1500 ਸਾਲ ਪਹਿਲਾਂ ਇਸਲਾਮ ਆਇਆ ਸੀ ਆਪਣੇ ਇਲਾਕੇ 'ਚ, ਠੀਕ ਹੈ ਨਾ, ਆਪਣਾ ਜਿਹੜਾ ਏਰੀਆ ਸਬ ਕੰਟੀਨੈਂਟ ਹੈ 1500 ਸਾਲ ਪੁਰਾਣਾ ਇਸਲਾਮ ਹੈ। ਉਸ ਤੋਂ ਪਹਿਲਾਂ 2-3000 ਸਾਲ ਪਹਿਲਾਂ ਹਿੰਦੂ ਧਰਮ ਨੇ ਫਾਰਮੇਸ਼ਨ ਸ਼ੁਰੂ ਕੀਤੀ। ਸੋ ਜਦੋਂ ਵੀ ਇੱਕ ਧਰਮ ਦੇ ਵਿੱਚੋਂ ਦੂਜਾ ਧਰਮ ਹੌਲੀ ਫਿਲਟਰ ਹੁੰਦਾ, ਕੁਝ ਜਨਰੇਸ਼ਨਸ ਬਾਅਦ ਜਦੋਂ ਇਹ ਗੱਲਾਂ ਆਉਂਦੀਆਂ ਵੀ ਫਲਾਣੇ ਦੇ ਇਦਾਂ ਹੋਇਆ ਸੀ, ਉਹ ਚੀਜ਼ਾਂ ਜਿਹੜੀਆਂ ਪਹਿਲਾਂ ਹੈਲਪ ਦੀ ਤੌਰ ਤੇ ਹੁੰਦੀਆਂ, ਮੁੜ ਕੇ ਜਦੋਂ ਬਿਲਕੁਲ ਦੋ ਧਰਮਾਂ ਦਾ ਵਖਰੇਵਾਂ ਹੋ ਜਾਂਦਾ, ਉਹ ਤਲਖੀ ਦਾ ਕਾਰਨ ਬਣ ਜਾਂਦੀਆਂ। ਇੱਕ ਧਰਮ ਜਿਹੜਾ ਹੈਗਾ ਉਹਨੂੰ ਗੱਲ ਸੁਣਨੀ ਕਈ ਵਾਰੀ ਚੰਗੀ ਨਹੀਂ ਲੱਗਦੀ, ਹੈ ਤੁਸੀਂ ਮੈਨੂੰ ਬਚਾਇਆ ਮੈਂ ਤੈਨੂੰ ਬਚਾਇਆ, ਉਹਦੇ ਚੱਕਰ 'ਚ ਜਿਹੜੇ ਕਈ ਵਾਰੀ ਹੁੰਦੇ, ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਇਹੀ ਲੜਾਈਆਂ ਚੱਲੀ ਜਾਂਦੀਆਂ। ਉਹ ਕਈ ਕਹਿਣਗੇ ਜੇ ਅਸੀਂ ਤੁਹਾਡੇ ਟੀਵੀਆਂ ਨੂੰ ਛਡਾਇਆ ਸੀ, ਉਹ ਕਹਿਣਗੇ ਕਦੋਂ ਛਡਾਇਆ ਸੀ, ਕਿੰਨੀ ਤਰੀਕ ਨੂੰ ਛਡਾਇਆ ਸੀ। ਮਤਲਬ ਇਹ ਜਿਹੜੀਆਂ ਪੁਰਾਣੀਆਂ ਹਿਸਟੋਰੀਕਲ ਇਵੈਂਟਸ ਹੈਗੀਆਂ, ਬਜਾਏ ਇਹ ਕਿ ਇਹਨਾਂ ਨੂੰ ਪੋਜ਼ਿਟਿਵਲੀ ਦੇਖਿਆ ਜਾਵੇ, ਇਦਾਂ ਹੀ ਪੁਰਾਣੀਆਂ ਇਸਲਾਮਿਕ ਹਿਸਟਰੀ ਦੀਆਂ ਸਟੋਰੀਜ਼ ਮੈਂ ਪੜ੍ਹਦਾ, ਸਾਰੀਆਂ ਦੇ ਵਿੱਚ ਇਹੀ ਚੱਕਰ ਹੈ, ਵਿਦ ਪੀਰੀਅਡ ਆਫ ਟਾਈਮ ਜਿਹੜੀਆਂ ਕੁਝ ਬਰੇਵਰੀ ਦੀਆਂ ਗਾਥਾ ਹੈਗੀਆਂ, ਉਹ ਮੁੜ ਕੇ ਤਾਣੇ ਮੇਣਿਆਂ ਦੇ ਵਿੱਚ ਫਸ ਕੇ ਉਲਝ ਕੇ ਉਹ ਕਈ ਵਾਰੀ ਇਦਾਂ ਲੱਗਣ ਲੱਗ ਪੈਂਦਾ ਕਿ ਉਹ ਕੋਈ ਉਹਨਾਂ ਦੇ ਨਾਲ ਅਕ੍ਰਿਤਕਣਤਾ ਕਰ ਰਿਹਾ, ਵੀ ਜੇ ਕਿਸੇ ਨੇ ਥੈਂਕਸ ਨਹੀਂ ਕਰ, ਹਾਂ ਮੇਰੀ ਜ਼ਬਾਨ ਅੜ ਗਈ ਹੈ ਕਿਉਂਕਿ ਉਹ ਅੱਖਰ ਹੀ ਇਹੋ ਜਿਹਾ ਹੈਗਾ, ਅਕ੍ਰਿਤਕਣਤਾ, ਮੈਨੂੰ ਹੁਣ ਉਹਦੀ ਪੰਜਾਬੀ ਜਾਂ ਅੰਗਰੇਜ਼ੀ ਵੀ ਭੁੱਲ ਗਈ ਹੈ, ਕਿ ਮਤਲਬ ਕੋਈ ਉਹਦਾ ਥੈਂਕਸ ਨਹੀਂ ਕਰ ਰਿਹਾ ਕਿ ਕਿਸੇ ਨੇ ਤੁਹਾਨੂੰ ਛਡਾਇਆ ਸੀ। ਉਹ ਹੁੰਦਾ ਉਦੋਂ ਹੀ ਹੈ ਜਦੋਂ ਹੀਟ ਆਫ ਆਰਗੂਮੈਂਟ ਚੱਲਣ ਲੱਗ ਪੈਂਦੀ ਹੈ ਇੰਟਰਨੈਟ ਤੇ। ਸੋ ਮਤਲਬ ਮੇਰਾ ਇਹ ਕਹਿਣ ਦਾ ਮਤਲਬ ਇਹੀ ਸੀ ਕਿ ਪੁਰਾਣੇ ਜਿਹੜੇ ਤੱਥ ਹੈ ਉਹਦਾ ਤੱਥ ਉਦਾਂ ਹੀ ਰਹਿਣੇ ਆ, ਔਰ ਆਪਾਂ ਜਦੋਂ ਵੀ ਕਿਸੇ ਨਾਲ ਗੱਲਬਾਤ ਕਰੀਏ ਆਪਾਂ ਖੁਦ ਵੀ ਥੋੜਾ ਜਿਹਾ ਪੂਰੀ ਤਰ੍ਹਾਂ ਲੈਸ ਹੋ ਕੇ ਆਪਣੇ ਫੈਕਟਸ ਲੱਭ ਕੇ ਪ੍ਰਾਇਮਰੀ ਸੋਰਸਿਸ ਤੱਕ ਜਾ ਕੇ ਫਿਰ ਕਿਸੇ ਦੇ ਨਾਲ ਕਰੀਏ, ਤਾਂ ਫਿਰ ਆਪਾਂ ਜਿਹੜੀ ਡਿਸਕਸ਼ਨ ਹੈਗੀ ਆ ਉਹ ਥੋੜੀ ਬੈਟਰ ਤਰੀਕੇ ਨਾਲ ਕਰ ਸਕਦੇ ਹਾਂ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਛੋਟੀਆਂ ਮਿਸਲਾਂ ਦੀ ਉਹ ਤੇ ਇੱਕ ਛੋਟੀ ਸਟੇਟ ਬਣ ਗਈ, ਤੇ ਟੋਟਲ ਓਵਰਆਲ ਲਾਹੌਰ ਤੇ ਕਬਜ਼ਾ ਕਿਦੋਂ ਕੀਤਾ ਜੱਸਾ ਸਿੰਘ ਆਹਲੂਵਾਲੀਆ? ਜੱਸਾ ਸਿੰਘ ਆਹਲੂਵਾਲੀਆ ਨੇ ਕਬਜ਼ਾ ਕੀਤਾ 1761 ਦੇ ਵਿੱਚ, 1761 ਸਤੰਬਰ ਦੇ ਵਿੱਚ। ਆਰਮੀ ਸੀਗੀ ਜੀ, ਅਫਗਾਨ ਗਵਰਨਰ ਸੀ ਲਾਹੌਰ ਦਾ ਖਵਾਜਾ ਉਬੈਦ ਖਾਨ। ਖਵਾਜਾ ਉਬੈਦ ਖਾਨ, ਹੀ ਵਾਸ ਅਫਗਾਨ ਗਵਰਨਰ ਆਫ ਲਾਹੌਰ। ਉਹਨੂੰ ਇਹਨਾਂ ਸਭ ਨੇ ਮਿਲ ਕੇ ਹਰਾਇਆ। ਭੰਗੀ, ਕਨਈਆ, ਸ਼ੁਕਰ ਚੱਕੀਆ, ਇਹ ਲੜਾਈ ਹੋਈ ਸੀ ਗੁਜਰਾਂਵਾਲੇ ਦੇ ਨੇੜੇ। ਉਹ ਜਦੋਂ ਸਾਰੇ ਜਿੱਤ ਗਏ ਗੁਜਰਾਂਵਾਲੇ ਦੇ ਨੇੜੇ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਗਵਰਨਰ ਸੀ ਲਾਹੌਰ ਤੱਕ ਆ ਕੇ, ਜਿੱਦਾਂ ਹੁਣ ਗੁਜਰਾਂਵਾਲਾ ਜਿੱਤ ਹੋ ਗਿਆ, ਇਹ ਲਾਹੌਰ ਤੱਕ ਆ ਗਿਆ ਪਿੱਛੇ। ਇਹ ਜਿਹੜਾ ਸੀ ਖਵਾਜਾ ਉਬੈਦ ਖਾਨ ਅਫਗਾਨੀ ਸੀ, ਉਹਨੂੰ ਕੈਪਚਰ ਕੀਤਾ ਸਾਰੇ ਸਿਟੀ ਨੂੰ ਵਿਦਆਊਟ ਐਨੀ ਰੈਜ਼ਿਸਟੈਂਸ। ਇਸ ਵੇਲੇ ਜਿਹੜਾ ਤੁਸੀਂ ਪਹਿਲਾਂ ਸਟਾਰਟਿੰਗ 'ਚ ਕੁਐਸਚਨ ਪੁੱਛਿਆ ਸੀ, ਜਦੋਂ ਇਹ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ, ਇਸ ਵੇਲੇ ਫਿਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਇਹ ਖਿਤਾਬ ਦਿੱਤਾ ਗਿਆ ਸੀ ਸੁਲਤਾਨ ਉਲ ਕੌਮ, ਮਤਲਬ ਕਿੰਗ ਆਫ ਦਾ ਨੇਸ਼ਨ, ਔਰ ਉਹਨੂੰ ਕਹਿ ਲਓ ਵੀ ਕਿੰਗ ਆਫ ਲਾਹੌਰ। ਉਹ ਰਹੇ ਥੋੜੇ ਸਮੇਂ ਲਈ ਸੀ, ਬਹੁਤ ਸ਼ਾਰਟ ਪੀਰੀਅਡ ਦੇ ਲਈ ਇਹ ਜਿਹੜੀ ਜਿੱਤ ਸੀ ਰਹੀ ਸੀ। ਉਹ ਅੱਗੇ ਦੁਬਾਰਾ ਫਿਰ ਬੈਕ ਟਰੈਕ ਕੰਮ ਹੋ ਗਿਆ ਸੀ, ਪਰ ਜਿਹੜੀ ਉਹ ਮੋਮੈਂਟਰੀਲੀ ਜਿੱਤ, ਖੁਸ਼ੀ ਜਾਂ ਉਹ ਅਚੀਵਮੈਂਟ ਇੰਨੀ ਵੱਡੀ ਸੀ, ਹੀ ਵਾਸ ਗਿਵਨ ਦਿਸ ਟਾਈਟਲ ਸੁਲਤਾਨ ਉਲ ਕੌਮ। ਇਹ 1761 ਦੀ ਗੱਲ ਹੈਗੀ ਹੈ। ਅੱਛਾ ਡਾਕਟਰ ਸਾਹਿਬ, ਥੋੜਾ ਜਿਹਾ ਹੈ ਕਿਉਂਕਿ ਉਹਨੂੰ ਕਰਨਾ, ਉਹਦਾ ਰਾਉਂਡ ਅਪ ਕਰਨਾ ਕੀ ਕਹਿੰਦੇ ਉਹਦਾ ਔਖਾ ਵਾ, ਲੇਕਿਨ ਪਤਾ ਉਦੋਂ ਇਹਨਾਂ ਦੇ ਕੋਲ ਮੈਨ ਪਾਵਰ ਕਿੰਨੀ ਸੀ?
ਨਹੀਂ, ਮੈਨ ਪਾਵਰ ਮੈਨੂੰ ਇਹ ਨਹੀਂ ਪਤਾ, ਪਰ ਇਸ ਵੇਲੇ ਤੱਕ ਬਹੁਤ ਸਟਰੋਂਗ ਹੋ ਚੁੱਕੀਆਂ ਸੀ ਮਿਸਲਾਂ, ਕਿਉਂਕਿ ਕਿਉਂਕਿ ਸਟੇਟ ਦੇ ਖਿਲਾਫ, ਇੱਕ ਸਟੇਟ ਦੇ ਖਿਲਾਫ ਉਹਦੇ ਲਈ ਮੈਨ ਪਾਵਰ ਜ਼ਿਆਦਾ, ਆਰਮੀ ਹਾਂਜੀ, ਬੰਦੇ ਜ਼ਿਆਦਾ। ਪਰ ਇਹ ਆਮ ਲੋਕੀ, ਇਹ ਆਮ ਰੈਵੋਲੂਸ਼ਨਰੀ ਨਹੀਂ ਸੀ ਨਾ, ਇਹਨਾਂ ਦੀ ਹੁਣ ਆਪਣੀਆਂ ਸਟੇਟਸ ਹੋ ਗਈਆਂ ਸੀ। ਜਿਹੜੀ ਭੰਗੀ ਮਿਸਲ ਦੀ ਮੈਂ ਗੱਲ ਕੀਤੀ ਆ, ਸ਼ੁਕਰ ਚੱਕੀਆ ਮਿਸਲ ਦੀ ਗੱਲ ਕੀਤੀ ਆ, ਕਨਈਆ ਮਿਸਲ ਦੀ ਗੱਲ ਕੀਤੀ ਆ, ਇਹ ਪਿਛਲੇ 20-30 ਸਾਲਾਂ ਤੋਂ ਇਹ ਬਹੁਤ ਸਟਰੋਂਗ ਹੋ ਚੁੱਕੀਆਂ ਸੀ। ਸੋ ਇਦਾਂ ਨਹੀਂ ਸੀ ਕਿ ਸਟੇਟ ਦੇ ਖਿਲਾਫ ਲੋਕਾਂ ਨੇ, ਇਦਾਂ ਨਹੀਂ ਸੀ ਇਹ ਵਾਲੀ ਲੜਾਈ ਜਿਹਦੀ ਆਪਾਂ ਹੁਣ ਗੱਲ ਕੀਤੀ ਹੈ। ਇਹ ਤਾਂ ਜਿਹੜੀਆਂ ਮਿਸਲਾਂ ਆ ਉਹ ਆਪਣੇ ਆਪ 'ਚ ਇੱਕ ਸਵਰਨ ਸਟੇਟ ਬਣ ਚੁੱਕੀ ਹੈ, ਉਹਨਾਂ ਕੋਲ ਆਪਣੀ ਆਰਮੀ ਡਿਵੈਲਪ ਹੋ ਚੁੱਕੀ ਹੈ। ਮਤਲਬ ਇਸ ਵੇਲੇ ਤਾਂ ਇਹ ਵੱਡੀ ਲੜਾਈ, ਮਤਲਬ ਉਹਨਾਂ ਨੇ ਮਿਲ ਕੇ, ਤਿੰਨਾਂ ਜਿਹੜੀਆਂ ਮਿਸਲਾਂ ਸੀਗੀਆਂ ਉਹਨਾਂ ਨੇ ਮਿਲ ਕੇ ਲਾਹੌਰ ਤੇ ਹਮਲਾ ਕਰਕੇ ਜਿਹੜਾ ਸੀ ਲਾਹੌਰ ਉਹਨੂੰ ਕੈਪਚਰ ਕੀਤਾ। ਅੱਛਾ, ਇਹਦੇ ਵਿੱਚ ਇਸੇ ਦੌਰ 'ਚ ਆਂਦੇ ਇਹਨਾਂ ਨੇ ਸਿੱਕਾ ਵੀ ਚਲਾਇਆ, ਚ ਕੰਟਰੋਵਰਸੀ ਵੀ ਚੱਲਦੀ ਸੀ, ਕਹਿੰਦੇ ਚਲਾਇਆ, ਕਹਿੰਦੇ ਨਹੀਂ ਚਲਾਇਆ। ਹੈ ਇਸ ਤਰ੍ਹਾਂ ਦੀ ਤੁਹਾਡੀ ਰਿਸਰਚ 'ਚ ਕੋਈ ਸਾਹਮਣੇ ਆਇਆ? ਸਿੱਕਾ ਹੈਗਾ ਤੁਹਾਡੇ ਕੋਲ? ਸਿੱਕਾ ਨਹੀਂ, ਹੁਣ ਤਾਂ ਨਹੀਂ ਹੈਗਾ। ਅੱਛਾ, ਠੀਕ ਹੈ, ਚਲੋ ਘਰ ਰੱਖਿਆ, 5 ਮਿੰਟ ਰੱਖਿਆ, ਉੱਥੇ ਲੈ ਕੇ ਆਇਓ। ਹਾਂਜੀ ਬਿਲਕੁਲ ਜੀ ਢਿੱਲੋਂ ਸਾਹਿਬ, ਇਹ ਬਹੁਤ ਤੁਸੀਂ ਸੈਂਸਿਟਿਵ ਕੁਐਸਚਨ ਪੁੱਛਿਆ। ਮੈਂ ਇਹਨੂੰ ਥੋੜੇ ਡਿਟੇਲ ਦੇ ਵਿੱਚ ਦੱਸਣਾ ਚਾਹੂੰਗਾ ਆਪਣੇ ਸਾਰੇ ਸੁਣਨ ਵਾਲਿਆਂ ਦੇ ਲਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਦੇ ਨਾਲ ਕਿਹਾ ਜਾਂਦਾ ਕਿ ਉਹਨਾਂ ਨੇ ਸਿੱਕਾ ਚਲਾਇਆ। ਠੀਕ ਹੈ, ਹੁਣ ਇਹਦੇ ਲਈ ਕਿਉਂਕਿ ਆਪਣੀ ਸਾਰੀ ਕਿਤਾਬ ਦੇ ਵਿੱਚ ਇਹ ਪਾਲਿਸੀ ਰਹੀ ਆ ਕਿ ਆਪਾਂ ਆਪਣੇ ਰੀਡਰਸ ਨੂੰ, ਆਪਣੇ ਪੜ੍ਹਨ ਵਾਲਿਆਂ ਨੂੰ, ਜਦੋਂ ਉਹ ਕਿਤਾਬ ਪੜ੍ਹਨ, ਉਹਨਾਂ ਨੂੰ ਆਪਾਂ ਖੁਦ ਜੱਜ ਬਣਾਉਣਾ। ਜਿਹੜਾ ਰੀਡਰ ਹੈ, ਜਿਹੜਾ ਆਪਣਾ ਪਾਠਕ ਹੈ, ਉਹ ਸਿਆਣਾ ਸੂਝਵਾਨ ਆ। ਆਪਾਂ ਉਹਨੂੰ ਉਹ ਵੀ ਦੱਸਣੇ ਆ, ਹਿਸਟੋਰੀਅਨ ਜਿਹੜੇ ਕਹਿੰਦੇ ਆ ਕਿ ਉਹਨੇ ਸਿੱਕਾ ਨਹੀਂ ਚਲਾਇਆ, ਆਪਾਂ ਉਹ ਵੀ ਦੱਸਣੇ ਆ ਜਿਹੜੇ ਕਹਿੰਦੇ ਸਿੱਕਾ ਚਲਾਇਆ। ਉਹਨਾਂ ਦੀ ਪੜਚੋਲ ਕਰਕੇ ਜਿਹੜਾ ਰੀਡਰ ਆ ਉਹਨੂੰ ਪੇਜ ਨੰਬਰ ਪੁਰਾਤਨ ਕਿਤਾਬਾਂ ਚੋਂ ਦੇ ਦੇਣਾ, ਉਹਨੂੰ ਮਜ਼ਾ ਲਵੇ। ਉਹ ਹਫ਼ਤਾ, 2 ਹਫ਼ਤੇ, 3 ਹਫ਼ਤੇ ਸਿਰਫ ਸਿੱਕੇ ਬਾਰੇ ਪੜ੍ਹੇ, ਫਿਰ ਉਹਨੂੰ ਆਪਣੇ ਆਪ ਸਟੋਰੀ ਪਤਾ ਲੱਗਣ ਲੱਗ ਪੈਣੀ ਹੈ ਵੀ ਸਿੱਕਾ ਚਲਾਇਆ ਸੀ ਕਿ ਨਹੀਂ ਚਲਾਉਣਾ। ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਮਸ਼ਹੂਰ ਕਿਤਾਬ ਹੈਗੀ ਆ ਡਾਕਟਰ ਗੰਡਾ ਸਿੰਘ ਜੀ ਦੀ, ਜਿਹਦੇ ਵਿੱਚ ਕੀ ਉਹ ਲਿਖਦੇ ਆ ਕਿ ਜਿਹੜੇ ਲੋਕਲ ਮੁਸਲਿਮ ਲੀਡਰ ਸੀਗੇ ਉਹਨਾਂ ਨੇ ਸ਼ੈਤਾਨੀ ਕੀਤੀ। ਹੁਣ ਜਦੋਂ ਲਾਹੌਰ ਤੇ ਕਬਜ਼ਾ ਹੋ ਗਿਆ, ਲੋਕਲ ਮੁਸਲਮਾਨ ਸੀ ਜਿਹੜੇ ਬੜੇ ਔਖੇ ਹੋਏ ਵੀ ਇਹ ਤਾਂ ਕੰਮ ਬੜਾ ਖਰਾਬ ਹੋ ਗਿਆ। ਉਹਨਾਂ ਨੇ ਸਕੀਮ ਕੀਤੀ, ਉਹਨਾਂ ਨੇ ਸਿੱਕਾ ਢਾਲਿਆ। ਜਿਹੜੇ ਮੁਸਲਿਮ ਲੀਡਰ ਸੀਗੇ ਲਾਹੌਰ ਸ਼ਹਿਰ ਦੇ, ਸਿੱਕੇ ਦੇ ਉੱਤੇ ਉਹਨਾਂ ਨੇ ਲਿਖਿਆ, ਸਿੱਕਾ ਜ਼ਦਬਾਜ਼ ਫਜ਼ਲ ਅਕਾਲ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ। ਮਤਲਬ ਜੱਸਾ ਕਲਾਲ ਨੇ ਹੁਣ ਅਹਿਮਦ ਦਾ ਜਿਹੜਾ ਇਲਾਕਾ ਹੈ ਉਹਨੂੰ ਕੈਪਚਰ ਕਰ ਲਿਆ, ਤੇ ਰੱਬ ਦੀ ਸ਼ੁਕਰੀਆ ਦੇ ਨਾਲ ਉਹਨੇ ਜਿਹੜਾ ਸੀ ਉਹ ਜਿਹੜਾ ਸਿੱਕਾ ਉਹ ਬਣਾ ਲਿਆ। ਹੁਣ ਜੇ ਤੁਸੀਂ ਇਦਾਂ ਕਹੋਗੇ ਕੈਪਚਰਡ ਵੀ ਮੁਲਕ ਅਹਿਮਦ, ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਆ, ਉਹ ਤੇ ਜਦ ਖਬਰ ਪਹੁੰਚਣੀ ਨੂੰ ਗੁੱਸਾ ਲੱਗਣਾ ਹੀ ਸੀ। ਮਤਲਬ ਉਹ ਐਡਾ ਵੱਡਾ ਰਾਜਾ ਹੈਗਾ, ਦੁਰਾਨੀ ਹੈਗਾ, ਉਹ ਵਾਪਸ ਭਾਵੇਂ ਚਲਾ ਗਿਆ, ਆਪਣੇ ਕਾਬੁਲ ਵੱਲ ਚਲਾ ਗਿਆ, ਪਰ ਹੈਗਾ ਤਾਂ ਉਹ ਬਹੁਤ ਵੱਡਾ ਹਾਲੇ ਵੀ ਸੁਲਤਾਨ, ਮਤਲਬ ਉਸ ਏਰੀਆ ਦਾ ਉਹ ਹੈਡ ਹੈਗਾ, ਹਨਾ। ਇਹ ਪੰਜਾਬ ਨੂੰ ਭਾਵੇਂ ਉਹ ਛੱਡ ਕੇ ਹੁਣ ਚਲਾ ਗਿਆ, ਆਪਣਾ ਕੰਮ, ਉਹ ਪਾਣੀਪਤ ਦੀ ਲੜਾਈ ਮਰਾਠਿਆਂ ਨਾਲ ਲੜ ਕੇ ਚਲਾ ਗਿਆ, ਪਰ ਸਟਿਲ ਹੀ ਇਜ਼ ਵੈਰੀ ਪਾਵਰਫੁਲ। ਸੋ ਡਾਕਟਰ ਗੰਡਾ ਸਿੰਘ ਜੀ ਜੋ ਰਿਸਰਚ ਹੈ ਉਹ ਕਹਿੰਦੇ ਆ ਵੀ ਲੋਕਲ ਮੁਸਲਿਮਸ ਨੇ ਇਹ ਸਿੱਕਾ ਸਕੀਮ ਦੇ ਨਾਲ ਕੜਿਆ, ਜਿੱਥੇ ਉਹਨਾਂ ਨੇ ਇਹ ਗੱਲ ਲਾਈਨ ਲਿਖੀ, ਸਿੱਕਾ ਜ਼ਦ ਬਾ ਫਜ਼ਲ ਅਕਾਲ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ। ਮਤਲਬ ਵੀ ਜੱਸਾ ਕਲਾਲ ਨੇ ਅਹਿਮਦ ਦੇ ਇਲਾਕੇ ਨੂੰ ਕੈਪਚਰ ਕਰ ਲਿਆ ਤੇ ਉਹ ਆਪਣਾ ਸਿੱਕਾ ਕੱਢ ਲਿਆ। ਹੁਣ ਜਿਹੜਾ ਸੀ ਇਹ ਸਿੱਕੇ ਸੀ, ਫਿਰ ਇਹ ਜਿਹੜੇ ਲੋਕਲ ਲੋਕੀ ਸੀਗੇ, ਸਿਟੀ ਦੇ ਅਫੀਸ਼ੀਅਲ ਲਾਹੌਰ ਦੇ, ਜਿਹੜੇ ਖਿਜੇ ਸੀ ਜੱਸਾ ਸਿੰਘ ਦੇ ਅਟੈਕ ਤੋਂ ਜਾਂ ਕੈਪਚਰ ਕਰਨ ਤੋਂ, ਉਹਨਾਂ ਨੇ ਇਹ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਕੇ ਭੇਜਤੇ, ਲੈ ਵੀ ਆ ਦੇ, ਆ ਚੱਕ। ਉਹ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ, ਉਹਨੇ ਮੁੜ ਕੇ ਫਿਰ ਫੌਜਾਂ ਭੇਜੀਆਂ ਵੱਡੀ ਤਾਦਾਦ 'ਚ, ਔਰ ਬਹੁਤ ਛੇਤੀ ਉਹਨੇ ਜਿਹੜਾ ਸੀ ਉਹ ਲਾਹੌਰ ਦੁਬਾਰਾ ਕੈਪਚਰ ਕਰ ਲਿਆ। ਜ਼ਿਆਦਾ ਦੇਰ ਸਿੱਖਾਂ ਦੇ ਉਸ ਵੇਲੇ ਕੰਟਰੋਲ 'ਚ ਨਹੀਂ ਰਿਹਾ। ਸੋ ਪਰ ਜਿਹੜੇ ਕਈ ਆਥਰ ਹੈਗੇ, ਹੁਣ ਜਿਹੜੇ ਮੈਂ ਦੂਜੀ ਸਾਈਡ ਤੋਂ ਵੀ ਜਾਣਾ, ਹੁਣ ਭਾਵੇਂ ਡਾਕਟਰ ਗੰਡਾ ਸਿੰਘ, ਆਪਾਂ ਹਰੇਕ ਚੀਜ਼ ਨੂੰ ਕ੍ਰਾਸ ਚੈੱਕ ਜ਼ਰੂਰ ਕਰਨਾ ਹੈ। ਉਹਦੇ ਵਿੱਚ ਹੁਣ ਫਿਰ ਆ ਗਿਆ ਕਿ ਜੋ ਮੈਨੂੰ ਲੱਗਦਾ ਕਿ ਉਹਨੇ ਨਾਮ ਜਿਹੜਾ ਸੀ ਇਹ ਸਿੱਕਾ ਸ਼ਾਇਦ ਜਾਰੀ ਕੀਤਾ ਹੀ ਸੀ, ਕਿਉਂਕਿ ਮੈਨੂੰ ਜਦੋਂ ਇਹ ਸਿੱਕਾ ਜਾਰੀ ਕਰਨ ਦੀ ਗੱਲ ਆਉਂਦੀ ਹੈ, ਉਹਦੇ ਸਾਲ ਦੇ ਵਿੱਚ 1 ਸਾਲ ਦੇ ਵਿੱਚ ਇੱਕ ਹੋਰ ਮੈਨੂੰ ਇਹ ਕਿਤਾਬ ਮਿਲੀ ਹੈ ਇੰਡੋ ਫਾਰਸੀ ਦੀ, ਜਿਹੜੀ ਬੁੱਕ ਹੈ ਖਜ਼ਾਨਾ-ਈ-ਅਮੀਰਾ। ਖਜ਼ਾਨਾ-ਈ-ਅਮੀਰਾ ਬਹੁਤ ਫੇਮਸ ਕਿਤਾਬ ਹੈ, ਪਾਕਿਸਤਾਨ 'ਚ, ਅਫਗਾਨਿਸਤਾਨ 'ਚ, ਈਰਾਨ 'ਚ ਹਿਸਟਰੀ ਲਿਟਰੇਚਰ 'ਚ ਕਿਤਾਬ ਪੜ੍ਹੀ ਜਾਂਦੀ ਹੈ। ਇਹ ਲਿਖੀ ਹੋਈ ਹੈ ਗੁਲਾਮ ਅਲੀ ਆਜ਼ਾਦ ਬਿਲਗਰਾਮੀ ਦੀ। ਉਸ ਕਿਤਾਬ ਦੇ ਵਿੱਚ ਉਹ ਲਿਖਦਾ ਵੀ ਜਦੋਂ ਲਾਹੌਰ ਨੂੰ ਫਤਿਹ ਕੀਤਾ ਸਿੱਖਾਂ ਨੇ, ਤੇ ਉਹਨਾਂ ਨੇ ਆਪਣਾ ਜਿਹੜਾ ਲੀਡਰ ਸੀ ਕਪੂਰ ਸਿੰਘ, ਉਹਦੀ ਜੋ ਮੁਰਾਦ ਸੀ, ਮਨ ਦੀ ਮੁਰਾਦ ਨੂੰ ਪੂਰੀ ਕਰਦਿਆਂ ਇਹਨਾਂ ਨੇ ਜੱਸਾ ਸਿੰਘ ਨੂੰ ਪਾਤਸ਼ਾਹ ਬਣਾਇਆ, ਤੇ ਉਹਨਾਂ ਨੇ ਜਿਹੜੀ ਸਰਕਾਰੀ ਤੋਸ਼ਾਖਾਨਾ ਸੀ ਜਾਂ ਜਿਹੜੀ ਸਰਕਾਰੀ ਮਿੰਟ ਸੀ ਜਿੱਥੇ ਸਿੱਕੇ ਬਣਦੇ, ਉਹਨੂੰ ਕਾਬੂ ਕੀਤਾ, ਤੇ ਉੱਥੇ ਉਹਨਾਂ ਨੇ ਪਹਿਲਾ ਸਿੱਖ ਰੁਪਈਆ ਜਿਹੜਾ ਸੀ ਉਹ ਲਾਂਚ ਕੀਤਾ। ਇਹ ਕੌਣ ਲਿਖਦਾ ਆ? ਖਜ਼ਾਨਾ-ਈ-ਅਮੀਰਾ, ਜਿਹੜਾ ਕਿ ਬਹੁਤ ਹੀ ਪੁਰਾਣਾ ਆਥੈਂਟਿਕ ਦਸਤਾਵੇਜ਼ ਹੈਗਾ, ਜਿਹਨੂੰ ਪਤਾ ਨਹੀਂ ਕਿਉਂ ਡਾਕਟਰ ਗੰਡਾ ਸਿੰਘ ਜੀ ਨੇ ਯੂਜ਼ ਨਹੀਂ ਕੀਤਾ ਜਾਂ ਉਹਨਾਂ ਤੱਕ ਅਵੇਲੇਬਲ ਨਹੀਂ ਹੋਇਆ। ਇਹ ਦੱਸਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਜਦੋਂ ਪੁਰਾਣੇ ਰਿਸਰਚਰ ਕਈ ਵਾਰੀ ਕੋਈ ਗੱਲ ਲਿਖਦੇ ਨੇ, ਉਹਨਾਂ ਨੇ ਕਿਸ
ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਉਹ, ਪਰ ਆਪਣਾ ਕੰਮ ਹੈ ਕਿ ਆਪਾਂ ਕੋਈ ਸਾਈਡ ਨਾ ਲੈਂਦੇ ਹੋਈਏ, ਸਾਰੇ ਪਹਿਲੂਆਂ ਨੂੰ ਪੜਚੋਲ ਕਰੀਏ। ਹੁਣ ਇੱਕ ਪਾਸੇ ਡਾਕਟਰ ਗੰਡਾ ਸਿੰਘ ਜੀ ਨੇ ਕਿਹਾ ਵੀ ਇਹ ਲੋਕਲ ਮੁਸਲਿਮ ਦਾ ਕੰਮ ਸੀ, ਉਹਨਾਂ ਨੇ ਨਹੀਂ ਕੀਤਾ। ਦੂਜੇ ਪਾਸੇ ਆਪਣੇ ਕੋਲ ਹੈਗੇ ਨੇ ਗੁਲਾਮ ਅਲੀ ਆਜ਼ਾਦ ਬਿਲਗ੍ਰਾਮੀ, ਔਰ ਉਹਨਾਂ ਦੀ ਖਾਸੀਅਤ ਇਹ ਹੈ ਵੀ ਜਦੋਂ ਦੀ ਇਹ ਗੱਲ ਹੈਗੀ ਆ, ਜਦੋਂ ਦਾ ਕਹਿ ਲਓ ਵੀ ਇਹ ਸਿੱਕਾ ਮਿੰਟ ਕੀਤਾ ਗਿਆ, ਜਦੋਂ ਸਿੱਕਾ ਬਣਾਇਆ ਗਿਆ ਹੈ, ਉਹ ਤੋਂ ਸਿਰਫ ਸਾਲ ਬਾਅਦ ਹੀ ਜਿਹੜੀ ਹੈਗੀ ਆ ਇਹ ਕਿਤਾਬ ਲਿਖੀ ਜਾਂਦੀ ਹੈ। ਸੋ ਇਟ ਰੀਅਲੀ ਮੈਟਰਸ, ਕਿਉਂਕਿ ਉਹਦੀ ਜਿਹੜੀ ਲਿਖਣ ਦੀ ਕਿਤਾਬ ਦੀ ਡੇਟ ਆ ਉਹ ਬਹੁਤ ਕਲੋਜ਼ ਆ ਟੂ ਜੱਸਾ ਸਿੰਘ ਆਹਲੂਵਾਲੀਆ ਟਾਈਮ, 1761 1762। ਉਹ ਜਿਹੜਾ ਟਾਈਮ ਆ ਬਹੁਤ ਫਰੈਸ਼ ਟਾਈਮ ਹੈ। ਸੋ ਜੇ ਕੋਈ ਉਸ ਵੇਲੇ ਕੋਈ ਲਿਖਦਾ ਹੈ ਕਿ ਸਿੱਖਾਂ ਨੇ, ਔਰ ਉਹ ਕਿੰਨਾ ਕਲੀਅਰਲੀ ਇਸ ਗੱਲ ਨੂੰ ਵੀ ਲਿਖਦਾ ਪਈ, ਉਹਨਾਂ ਨੇ ਆਪਣੀ ਨਵਾਬ ਕਪੂਰ ਸਿੰਘ ਵਿਰਕ ਦੀ ਖੁਆਇਸ਼ ਨੂੰ ਪੂਰਾ ਕਰਦਿਆਂ ਹੋਇਆ ਸਿੱਖਾਂ ਨੇ ਜੱਸਾ ਸਿੰਘ ਨੂੰ ਪਾਤਸ਼ਾਹ ਬਣਾਇਆ। ਪਾਤਸ਼ਾਹ ਵਰਡ ਯੂਜ਼ ਕੀਤਾ ਨੇ, ਬਕਾਇਦਾ ਮੈਂ ਨੋਟ ਕੀਤਾ, ਤੇ ਨਾਲ ਉਹਨਾਂ ਨੇ ਉੱਥੇ ਜਿਹੜੇ ਅਸੀਂ ਪਹਿਲਾ ਸਿੱਖ ਰੁਪਈਆ ਸੀ ਉਹ ਕੀਤਾ। ਤੇ ਇੱਕ ਹੋਰ ਕਿਤਾਬ ਆਉਂਦੀ ਹੈ ਇੱਥੇ ਢਿੱਲੋਂ ਸਾਹਿਬ, ਗਣੇਸ਼ ਦਾਸ ਵਡੇਰਾ ਦੀ ਚਾਰ ਬਾਗੇ ਪੰਜਾਬ। ਚਾਰ ਬਾਗੇ ਪੰਜਾਬ ਵੀ ਫਾਰਸੀ ਦੀ ਕਿਤਾਬ ਹੈ, 1849 ਦੇ ਵਿੱਚ ਲਿਖੀ ਗਈ ਹੈ। ਇਹ ਚ ਉਹਨਾਂ ਨੇ ਲਿਖਿਆ ਵੀ ਜੱਸਾ ਸਿੰਘ ਔਰ ਭੰਗੀ ਲੀਡਰਸ, ਜਿਹੜੇ ਭੰਗੀ ਸਰਦਾਰ ਸੀ ਔਰ ਜੱਸਾ ਸਿੰਘ, ਇਹਨਾਂ ਦੀ ਐਡਵਾਈਸ ਦੇ ਨਾਲ ਇਹ ਜਿਹੜਾ ਸੀ ਲਾਹੌਰ ਦੇ ਵਿੱਚ ਸਿੱਕਾ ਜਾਰੀ ਕੀਤਾ, ਜਿਹਦੇ ਵਿੱਚ ਕਿ ਖਾਲਸੇ ਦੀ ਸਵਰਨਟੀ ਦਾ ਮਤਲਬ ਪਹਿਲਾਂ ਜਿਹੜੀ ਸੀ ਉਹ ਨਿਸ਼ਾਨੀ ਸ਼ੁਰੂ ਹੋਈ ਵੀ ਹੁਣ ਖਾਲਸੇ ਦਾ ਆਪਣਾ ਸਿੱਕਾ ਆ ਗਿਆ। ਹੁਣ ਗਣੇਸ਼ ਵਡੇਰਾ ਆਪਣੀ ਕਿਤਾਬ 'ਚ ਇਹ ਵੀ ਲਿਖਦਾ ਵੀ ਇਹ ਜਿਹੜਾ ਸਿੱਕਾ ਜਾਰੀ ਕਰਨਾ ਖਾਲਸੇ ਦਾ, ਇਹ ਸਿਰਫ ਲਾਹੌਰ 'ਚ ਹੀ ਨਹੀਂ ਸੀ, ਜਿੰਨੇ ਵੀ ਸਰਦਾਰ ਸੀ, ਜਿੰਨੀਆਂ ਵੀ ਮਿਸਲਾਂ ਸੀ, ਆਲਮੋਸਟ ਹਰੇਕ ਨੇ ਆਪਣੀ ਮਿੰਟ ਦੇ ਵਿੱਚ, ਮਿੰਟ ਜਿੱਥੇ ਛਾਪਾਖਾਨਾ ਪੰਜਾਬੀ ਚੱਕਰ ਭੁੱਲ ਰਿਹਾ ਮਿੰਟ ਦਾ, ਸ਼ਾਇਦ ਟਕਸਾਲ ਹੋਵੇ, ਉੱਥੇ ਉਹਨਾਂ ਨੇ ਆਪੋ ਆਪਣੇ ਜਿਹੜੇ ਸਿੱਕੇ ਸੀ ਉਹ ਹਰੇਕ ਥਾਂ ਤੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਵੀ ਇਕੱਲੇ ਇਹ ਜੱਸਾ ਸਿੰਘ ਦਾ ਜਿਹੜਾ ਸੀ ਉਹ ਲਾਹੌਰ ਵਾਲੇ ਨਹੀਂ ਸੀ, ਇਟ ਵਾਸ ਗੋਇੰਗ almost in all different small areas which were ruled by the Sikh missiles. जी ढिल्लों साहब। ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਉਸਨੇ ਲਿਖਿਆ ਜੀ, ਨਾਮ ਮੈਨੂੰ ਨਹੀਂ ਪੜਨਾ ਹੁੰਦਾ, ਬੰਦਾ ਸਿੰਘ ਨੇ ਸਿੱਕਾ ਬਣਾਇਆ, ਚਲਾਇਆ ਸੀ। ਜਿੰਨੇ ਵੀ ਦੋਸਤ ਨਾਲ ਜੁੜੇ ਨੇ ਇਹਨਾਂ ਨੂੰ ਮੈਂ ਦੱਸਦਾ, ਅਸੀਂ ਐਂਡ ਤੇ 5 ਮਿੰਟ ਦਾ 10 ਮਿੰਟ ਦਾ ਸੈਸ਼ਨ ਰੱਖਾਂਗੇ ਉਹਨਾਂ ਦੇ ਸਵਾਲ ਜਵਾਬ ਦਾ, ਤੇ ਐਂਡ ਤੇ ਤੁਹਾਨੂੰ ਲਿੰਕ ਦੇਵਾਂਗੇ। ਲਿੰਕ ਦੀ ਡਿਮਾਂਡ ਕਰ ਰਹੇ ਜੀ, ਜੇ ਕੋਈ ਤੁਹਾਡਾ ਕੁਐਸਚਨ ਹੋਵੇ ਤਾਂ ਜ਼ਰੂਰ ਤੁਸੀਂ ਡਾਕਟਰ ਸਾਹਿਬ ਨੂੰ ਕਰ ਸਕਦੇ ਹੋ। ਇੱਕ ਵਾਰੀ ਫੇਰ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਵਾਲ ਦੇ, ਭਾਵੇਂ ਤੁਸੀਂ YouTube ਤੇ ਹੋ ਭਾਵੇਂ Facebook ਤੇ ਹੋ, ਤਾਂ ਕਿ ਦੂਜਿਆਂ ਤੱਕ ਵੀ ਵੀਡੀਓ ਜਿਹੜੀ ਪਹੁੰਚ ਸਕੇ। ਹਾਂਜੀ, ਕੰਗ ਸਾਹਿਬ ਨੇ ਮੈਨੂੰ ਹੈਲਪ ਕਰ ਦਿੱਤੀ ਹੈ, ਕੰਗ ਸਾਹਿਬ ਨੇ ਹੈਲਪ ਕਰ ਦਿੱਤੀ ਹੈ, ਉਹਨੂੰ ਟਕਸਾਲ ਕਹਿੰਦੇ ਜੀ, ਸੌਰੀ ਮੈਨੂੰ ਅੱਖਰ ਸ਼ੋਰ ਨਹੀਂ ਸੀ। ਸੋ ਟਕਸਾਲ ਹੈ, ਟਕਸਾਲ ਦੇ ਵਿੱਚ ਜਿਹੜਾ ਸੀ ਇਹ ਸਿੱਕਾ ਬਣਾਇਆ ਜਾਂਦਾ ਜਾਂ ਘੜਿਆ ਜਾਂਦਾ ਸੀ ਜੀ। ਜੀ ਢਿੱਲੋਂ ਸਾਹਿਬ, ਲੈਟਸ ਗੋ ਟੂ ਦ ਨੈਕਸਟ ਵਨ। ਸੁਖਵਿੰਦਰ ਨੇ ਮੇਰੇ ਬੜੇ ਅੱਛੇ ਦੋਸਤ ਨੇ, ਉਹ ਕਹਿੰਦੇ ਨੇ ਡਾਕਟਰ ਸਾਹਿਬ ਸ਼ਾਇਦ ਉਹ ਪਹਿਲਾਂ ਨਹੀਂ ਸੀ ਸਾਡਾ ਹਿੱਸਾ ਬਣੇ ਲੇਟ ਆਏ ਨੇ ਆਪਣੇ ਪ੍ਰੋਗਰਾਮ 'ਚ। ਮੈਂ ਪੁੱਛਣਾ ਸੀ ਦਿੱਲੀ ਤਖਤ ਨੂੰ ਛੱਡਣ ਦਾ ਕੀ ਕਾਰਨ ਸੀ? ਹਾਲੇ ਦਿੱਲੀ ਤੱਕ ਪਹੁੰਚੇ ਨਹੀਂ, ਆਪਾਂ ਪਹੁੰਚੀਏ ਪਹਿਲਾਂ ਦਿੱਲੀ। ਹੁਣ ਆਪਾਂ ਇਸ ਤੋਂ ਬਾਅਦ ਸਟੋਰੀ ਜਿਹੜੀ ਆਪਣੀ ਕਹਾਣੀ ਆਪਾਂ ਹਾਲੇ, ਹੁਣ ਆਪਾਂ ਹੈਗੇ ਆ ਲਾਹੌਰ, ਆਪਾਂ ਉਸ ਤੋਂ ਬਾਅਦ ਸੁਖਵਿੰਦਰ ਨਾਲ ਹੀ ਰਹੋ, ਨਾਲ ਹੀ ਰਹੋ। ਢਿੱਲੋਂ ਸਾਹਿਬ ਸਾਨੂੰ ਛੱਡਿਓ ਨਾ, ਸੁਖਵਿੰਦਰ ਸਿੰਘ ਢਿੱਲੋਂ ਜੀ ਸਾਡੇ ਨਾਲ ਹੀ ਰਹੋ ਤੇ ਨਾਲ ਚਲਾਂਗੇ। ਤਨਵੀਰ ਸਿੰਘ ਜੀ ਕਹਿ ਰਹੇ ਨੇ ਪਹਿਲਾ ਸਿੱਕਾ ਬੰਦੇ ਨੇ ਬਣਾਇਆ ਸੀ ਜੀ। ਹਾਂਜੀ ਬਿਲਕੁਲ ਹੋ ਸਕਦਾ ਹੈ ਜੀ ਕਿ ਬਾਬਾ ਬੰਦਾ ਬਹਾਦਰ ਨੇ ਬਣਾਇਆ ਹੋਵੇ, ਪਰ ਕਿਉਂਕਿ ਉਸ ਵੇਲੇ ਕਹਿ ਲਓ ਵੀ ਕੋਈ ਏਦਾਂ ਸੋਵਰਨ ਸਟੇਟ ਨਹੀਂ ਸੀ ਬਣੀ ਪੂਰੀ ਤਰ੍ਹਾਂ, ਸੋ ਇਹ ਵੀ ਹੋ ਸਕਦਾ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਜੱਸਾ ਸਿੰਘ ਆਹਲੂਵਾਲੀ ਦਾ ਇਹ ਜਿਹੜਾ ਸਿੱਕੇ ਵਾਲਾ ਹੈਗਾ, ਮੈਂ ਤਾਂ ਸਾਰੇ ਜਿਹੜੇ ਪੁਰਾਣੇ ਅਕਾਊਂਟ ਸੀ, ਮੇਰਾ ਕੰਮ ਕੀ ਹੈ ਇਸ ਕਿਤਾਬ ਦੇ ਵਿੱਚ, ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਦੱਸ ਦਵਾਂ, ਆਪਣੇ ਨਾਲ 188 ਲੋਕ ਜੁੜੇ ਹੋਏ ਨੇ। ਮੈਂ ਜਦੋਂ ਵੀ ਕੋਈ ਕਿਤਾਬ ਪੁਰਾਣੀ ਦੇ ਵਿੱਚੋਂ ਮੈਨੂੰ ਕੋਈ ਚੀਜ਼ ਲੱਭਦੀ ਹੈ ਔਰ ਮੈਂ ਇੰਟਰਨੈਟ ਤੇ ਦੇਖਦਾ ਕਿ ਲੋਕੀ ਆਪਸ ਵਿੱਚ ਇਹਦੇ ਬਾਰੇ ਫਸੇ ਹੋਏ ਨੇ ਕਿ ਸਿੱਕਾ ਕਿਹਨੇ ਚਲਾਇਆ ਸੀ, ਮੇਰਾ ਕੰਮ ਹੈ ਕਿ ਮੈਂ ਪੁਰਾਣੇ ਤੋਂ ਪੁਰਾਣੇ ਸਰੋਤ, ਭਾਵੇਂ ਉਹ ਫਾਰਸੀ 'ਚ ਹੋਣ, ਭਾਵੇਂ ਉਰਦੂ 'ਚ ਹੋਣ, ਭਾਵੇਂ ਕਿਤੇ ਕੋਈ ਪੋਰਟੁਗੀਜ਼ ਆਇਆ ਹੋਵੇ, ਕੋਈ ਵੀ ਫੋਰਨਰ ਆਇਆ ਹੋਵੇ, ਉਹਨੇ ਉਹਦੇ ਬਾਰੇ ਕੀ ਲਿਖਿਆ, ਉਹਨਾਂ ਨੂੰ ਮੈਂ ਪੂਰੀ ਬਰਾਬਰ ਜਗ੍ਹਾ ਦੇ ਕੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ, ਵਿਦ ਡੇਟਸ ਵਿਦ ਟਾਈਮ ਲਿਖ ਦਿੱਤਾ। ਹੁਣ ਉਹ ਤੁਸੀਂ, ਤੁਹਾਡਾ ਕੰਮ ਹੈ, ਜਦੋਂ ਤੁਸੀਂ ਕਿਤਾਬ ਪੜ੍ਹੋਗੇ ਪਿੱਛੇ ਰੈਫਰੈਂਸਿਸ ਤੇ ਜਾ ਕੇ ਦੇਖੋਗੇ ਕਿ ਸਿੱਕਾ ਬਣਾਇਆ ਸੀ ਕਿ ਨਹੀਂ ਬਣਾਇਆ। ਹੁਣ ਜਦੋਂ ਆਪਾਂ ਬੰਦਾ ਬਹਾਦਰ ਜੀ ਦੇ ਚੈਪਟਰ ਤੇ ਜਾਵਾਂਗੇ, ਉੱਥੇ ਫੇਰ ਆਪਾਂ ਦੁਬਾਰਾ ਹੋਊਗਾ ਵੀ ਜਦੋਂ ਬੰਦਾ ਬਹਾਦਰ ਜੀ ਨੇ ਸਿੱਕਾ ਬਣਾਇਆ ਸੀ ਉਹਦਾ ਕੀ ਮਕਸਦ ਸੀ ਔਰ ਕਿੱਦਾਂ ਸੀਗਾ। ਸੋ ਥੀਸ ਆਲ ਥਿੰਗਸ ਆਰ ਰੈਲੇਵੈਂਟ। ਸਿੱਕੇ ਦਾ ਐਕਚੁਅਲੀ ਇੱਕ ਮਤਲਬ ਥੋੜਾ ਇਹ ਵੀ ਹੋ ਜਾਂਦਾ ਕਿ ਅਥਾਰਟੀ ਹੋ ਜਾਂਦੀ ਹੈ, ਕਿ ਉਸ ਇਲਾਕੇ ਦੇ ਵਿੱਚ ਸਿੱਕਾ ਚਲਾਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਕਿਉਂਕਿ ਉਹ ਦੈਟ ਗਿਵਸ ਅਥਾਰਟੀ ਵੀ ਹਾਂਜੀ ਇਹ ਜਿਹੜੀ ਕਰੰਸੀ ਹੈ ਉਹ ਕਰੰਸੀ ਚੱਲਦੀ ਹੈ। ਕਈ ਵਾਰੀ ਨੇਮ ਸੇਕ ਹੁੰਦਾ ਸਿੱਕਾ, ਕਈ ਵਾਰੀ ਐਜ਼ ਏ ਕਰੰਸੀ ਯੂਟੀਲਾਈਜ਼ ਹੁੰਦਾ। ਸੋ ਉਹ ਨੈਕਸਟ ਲੈਵਲ ਦਾ ਕੁਐਸਚਨ ਹੈ ਵੀ ਉਹ ਸਿੱਕੇ ਦੀ ਵਰਤੋਂ ਕੀ ਮੋਹਰ ਦੇ ਤੌਰ ਤੇ ਹੀ ਸੀ ਜਾਂ ਕੋਈ ਕਰੰਸੀ ਦੇ ਤੌਰ ਤੇ ਹੀ ਸੀ। ਸੋ ਦੈਟ ਇਜ਼ ਅ ਡਿਫਰੈਂਟ ਟੌਪਿਕ ਐਂਡ ਵੀ ਕੈਨ ਡਿਸਕਸ ਦੈਟ ਜਿੱਦਣ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚੈਪਟਰ ਤੇ ਗਏ, ਉਹਦੇ ਬਾਰੇ ਵੀ ਜ਼ਰੂਰ ਡਿਸਕਸ਼ਨ ਕਰਾਂਗੇ ਜੀ।
ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਜਿਹੜਾ ਵੱਡਾ ਘੱਲੂਘਾਰਾ ਆ ਉਹਦੇ 'ਚ ਇਹਨਾਂ ਦਾ ਰੋਲ ਕੀ ਹੈ? ਤੁਸੀਂ ਕੀ ਢਿੱਲੋਂ ਸਾਹਿਬ, ਪੜ੍ਹਿਆ, ਪਹਿਲੀ ਕੀ ਗੱਲ ਤਾਂ ਕੀ ਮੈਨੂੰ ਰਿਸਰਚ ਚੰਗਾ ਲੱਗ ਕੀਤੀ? ਰਿਹਾ ਕਿ ਇਹ ਜਿਹੜੇ ਟਰਮਸ ਆ, ਸੌਰੀ, ਨਾਲ ਨਾਲ ਦੁੱਧ ਚਾਹ ਪੀ ਰਿਹਾ। ਰੋਜ਼ਾਂ ਦੀ ਤੁਸੀਂ ਦੁੱਧ ਪੀ ਜਾਂਦੇ, ਚਲੋ ਤੁਹਾਡੇ ਰਾਤ ਹੈ ਖੈਰ। ਮੈਂ ਰੋਜ਼ੇ ਮਹਾਰਾਜ ਤੁਹਾਡੇ ਕਹਿਣ ਤੇ 3 ਦਿਨ ਰੱਖੇ, ਮੁੜ ਕੇ ਮੇਰੇ ਤਾਂ ਭੁੱਖ ਦੇ ਨਾਲ ਮੇਰੇ ਬਸ ਦਾ ਰੋਗ ਨਹੀਂ ਸੀ। ਸੌਰੀ, ਆਈ ਟਰਾਈਡ ਵਿਦ ਆਲ ਰਿਸਪੈਕਟ। ਮੈਨੂੰ ਸੀ ਕਿ ਚਲੋ ਆਪਣੀ ਸਿਹਤ ਦੇ ਲਈ ਰੱਖ ਲਈਏ, ਥੋੜਾ ਫਾਇਦਾ ਹੋ ਜੂ, ਪਰ ਨਹੀਂ ਜੀ, ਹੁਣ ਮੁਸ਼ਕਿਲ ਹੈ। ਚਲੋ ਵੱਡਾ ਘੱਲੂਘਾਰਾ ਦੀ ਗੱਲ ਕਰਦੇ ਹਾਂ। ਵੱਡੂ ਘੱਲੂਘਾਰਾ ਹੋਇਆ ਜੀ 1762, 1762। ਇਹ ਕਾਫੀ ਨੁਕਸਾਨ ਹੋਇਆ ਇਹਦੇ ਵਿੱਚ ਸਿੱਖਾਂ ਦਾ। ਅਬਾਊਟ 25,000 ਦੇ ਕਰੀਬ ਕਹਿੰਦੇ ਨੇ ਕਿ ਸਿੰਘ ਨੇ ਉਹ ਸ਼ਹੀਦ ਹੋਏ। ਇਹ ਹੋਇਆ ਸੀ ਫਰਵਰੀ 5, 1762 ਦੇ ਵਿੱਚ। ਇਹ ਹੁਣ ਅਹਿਮਦ ਸ਼ਾਹ ਅਬਦਾਲੀ ਫੇਰ ਆ ਗਿਆ। ਪਿਛਲੀ ਵਾਰੀ ਮੁੜ ਕੇ ਗਿਆ ਸੀ, 5ਵੀਂ ਵਾਰੀ ਪਾਣੀਪਤ ਦੀ ਆਪਾਂ ਲੜਾਈ ਦੀ ਗੱਲ ਕਰਕੇ ਹਟੇ, ਮਰਾਠਿਆਂ ਵਾਲੀ। ਹੁਣ ਫੇਰ ਇਹ ਜਿਹੜੇ ਇੱਧਰੋਂ ਆਉਂਦੇ ਸੀ ਅਫਗਾਨਿਸਤਾਨ ਨਾਲੋਂ, ਢਿੱਲੋਂ ਸਾਹਿਬ ਸਾਲ 2 ਸਾਲਾਂ ਬਾਅਦ ਆ ਜਾਂਦੇ ਸੀ। ਜਦੋਂ ਉਹਨਾਂ ਦੇ ਉੱਥੇ ਪੈਸੇ ਪੂਸੇ ਘਟਣ ਲੱਗਦੇ ਸੀ, ਇਹ ਇੰਡੀਆ ਆ ਕੇ ਏਦਾਂ ਲੁੱਟਮਾਰ ਕਰਕੇ, ਇਹ ਬਹੁਤ ਸਮੇਂ ਤੋਂ ਇਹੀ ਕੰਮ ਚੱਲਦਾ ਰਿਹਾ ਉਹਨਾਂ ਦੇ ਲਈ। ਇਹ ਇਲਾਕਾ ਬੜਾ ਫਰਟਾਈਲ ਇਲਾਕਾ ਸੀਗਾ, ਜਿੱਥੇ ਕੋਈ ਕਹਿ ਲਓ ਵੀ ਇੰਨੀ ਵੱਡੀ ਰੈਜ਼ਿਸਟੈਂਸ ਮੁੜ ਕੇ ਤਾਂ ਹੁੰਦੀ ਨਹੀਂ ਸੀ ਉੱਥੇ। ਹੁਣ ਜਦੋਂ ਫਿਰ ਇਹ ਆਏ, ਉਸ ਵੇਲੇ ਤੱਕ ਜਿਹੜਾ ਮਾਲਵਾ ਮਾਝਾ ਇਲਾਕਾ ਸੀਗਾ, ਇਹਦੇ ਚ ਜੱਸਾ ਸਿੰਘ ਆਹਲੂਵਾਲੀਆ ਨਾਲ ਜਿਹੜੇ ਉਹਦੇ ਸੀ ਹੋਰ ਜਿਹੜੇ ਹੋਰ ਮਾਲਵਾ ਦੇ ਚੀਫ ਸੀ, ਇਹਨਾਂ ਦਾ ਪੂਰਾ ਆਪਣੇ ਇਲਾਕੇ ਚ ਕਹਿ ਲਓ ਵੀ ਉਸ ਵੇਲੇ ਇਹਨਾਂ ਨੇ ਰਾਖੀ ਸਿਸਟਮ ਕੀਤਾ ਹੋਇਆ ਸੀ। ਇਹਨਾਂ ਦੀ ਜ਼ਿੰਮੇਵਾਰੀ ਹੋਰ ਤਰ੍ਹਾਂ ਵਧੀ ਹੋਈ ਸੀ ਕਿ ਹੁਣ ਆਪਣੇ ਆਪ ਨੂੰ ਇਹਨਾਂ ਨੇ ਇਸ ਇਲਾਕੇ ਦਾ ਕਹਿ ਲਓ ਵੀ ਰੂਲਰ ਐਸਟੈਬਲਿਸ਼ ਕਰ ਲਿਆ ਸੀ। ਇਹ ਹੈਗੀ ਗੱਲ 6th ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਅਟੈਕ ਹੋਇਆ ਇੰਡੀਆ ਤੇ। ਇਹ ਹੋਇਆ ਸੀ ਪਿੰਡ ਹੈਗਾ ਕੁਪਰਹੀੜਾ ਪਿੰਡ ਹੈ, ਜਿੱਥੇ ਅਫਗਾਨਾਂ ਨੇ ਹਮਲਾ ਕੀਤਾ ਸੀ, ਤੇ ਜਿੱਥੇ ਜਿਹੜੀ ਵਹੀਰ ਸੀ, ਵਹੀਰ ਕਿਹਾ ਜਾਂਦਾ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਜਿਹੜੇ ਬਜ਼ੁਰਗ, ਬੁੱਢੇ ਠੇਰੇ, ਲੇਡੀਜ਼ ਤੇ ਬੱਚੇ ਹਜ਼ਾਰਾਂ ਦੀ ਗਿਣਤੀ ਚ, ਜਦੋਂ ਇਹ ਪੁਰਾਣੀਆਂ ਲੜਾਈਆਂ ਹੁੰਦੀਆਂ ਸੀ ਨਾ, ਇੱਕ ਵਹੀਰ ਹੁੰਦੀ ਸੀ ਜਿਹਨਾਂ ਨੂੰ ਬਚਾਉਣਾ ਕੰਮ ਹੁੰਦਾ ਸੀ ਆਲੇ ਦੁਆਲੇ ਵਾਲੇ ਸਟਰੋਂਗ ਬੰਦਿਆਂ ਦਾ ਜਾਂ ਫੌਜੀਆਂ ਦਾ। ਉਹ ਜਿਹੜੀ ਵਹੀਰ ਹੁੰਦੀ ਆ, ਉਹ ਇੰਨੀ ਲੰਬੀ ਹੁੰਦੀ ਹੈ ਕਈ ਵਾਰੀ ਵੀ ਉਹ ਇੱਕ 2 ਦਿਨ ਲੱਗ ਜਾਂਦੇ ਉਹ ਵਹੀਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕ੍ਰਾਸ ਕਰਨ ਨੂੰ। ਸੋ ਇਸ ਵੱਡੇ ਘੱਲੂਘਾਰੇ ਦੇ ਦੌਰਾਨ ਜਦੋਂ ਇਹਨਾਂ ਸਿੱਖਾਂ ਦਾ ਨੁਕਸਾਨ ਹੋਇਆ, ਜਿਹਦੇ ਚ 25,000 ਦੇ ਕਰੀਬ ਸਿੱਖ ਮਾਰੇ ਗਏ, ਉਦੋਂ ਜਿਹੜੀ ਵਹੀਰ ਸੀ ਉਹਨੂੰ ਬਚਾਇਆ ਗਿਆ ਸੀ ਪਿੰਡ ਤੋਂ ਪਿੰਡ, ਜਿਹਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਬਹੁਤ ਵੱਡਾ ਰੋਲ ਸੀ, ਜਿਨ੍ਹਾਂ ਨੇ ਮਾਲਵਾ ਦੇ ਹੋਰ ਨਾਲ ਵੱਡੇ ਸਰਦਾਰ ਲੈ ਕੇ ਇਹ ਜਿਹੜਾ ਵਹੀਰ ਨੂੰ ਪਿੰਡ ਤੋਂ ਪਿੰਡ ਆਲੇ ਦੁਆਲੇ, ਉਹਨਾਂ ਦੇ ਵਹੀਰ ਦੇ ਦੁਆਲੇ ਘੇਰਾ ਪਾ ਕੇ ਇਹਨਾਂ ਦੀ ਸੁਰੱਖਿਆ ਕਰਨੀ, ਲੇਡੀਜ਼ ਦੀ, ਬੱਚਿਆਂ ਦੀ, ਔਰ ਨਾਨ ਕੰਬੈਟੈਂਟ ਜਿਹੜੇ 올ਡ ਮੈਨ ਸੀਗੇ, ਉਹ ਜਿਹੜਾ ਕੰਮ ਸੀ ਉਹਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵੱਡੇ ਘੱਲੂਘਾਰੇ ਦੇ ਵਿੱਚ ਇਸ ਕਰਕੇ ਬਹੁਤ ਵੱਡਾ ਨਾਮ ਆਉਂਦਾ। ਇਹ 6ਵਾਂ ਹੱਲਾ ਸੀ ਢਿੱਲੋਂ ਸਾਹਿਬ। ਜਦੋਂ ਫਿਰ ਅਹਿਮਦ ਸ਼ਾਹ ਅਬਦਾਲੀ ਵਾਪਸ ਜਾਂਦਾ ਹੋਇਆ, ਜਦੋਂ ਫਿਰ ਉਹ ਵਾਪਸੀ, ਜਦੋਂ ਬੈਕ ਐਂਟਰੀ ਹੁੰਦੀ ਹੈ ਫਿਰ ਅਫਗਾਨਿਸਤਾਨ ਨੂੰ, ਉਹ ਜਾਂਦਾ ਹੋਇਆ ਫਿਰ ਜਿਹੜਾ ਦਰਬਾਰ ਸਾਹਿਬ ਸੀ ਉਹਨੂੰ ਢਾਹ ਢੇਰੀ ਕਰਕੇ ਗਿਆ ਸੀ। ਜਾਣ ਵੇਲੇ ਸੀ ਨਹੀਂ ਕੀਤਾ ਉਹਨੇ, ਜਾਣ ਵੇਲੇ ਇਹਨਾਂ ਨਾਲ ਲੜਾਈ ਹੋਈ, ਵੱਡਾ ਘੱਲੂਘਾਰਾ ਹੋਇਆ, ਸਿੰਘ ਸ਼ਹੀਦ ਹੋਏ। ਮੁੜ ਕੇ ਵਾਪਸੀ ਤੇ ਜਾਂਦਾ ਹੋਇਆ, ਆਉਣ ਵੇਲੇ ਉਹਦੇ ਜਿਹੜੇ ਟਰੂਪ ਸੀਗੇ, ਉਹਨਾਂ ਨੇ ਆਪਣਾ ਗੋਲਡਨ ਟੈਂਪਲ ਨੂੰ ਕਿਹਾ ਜਾਂਦਾ ਨਾ, ਅਬਦਾਲੀ ਨੇ ਢਹਿ ਢੇਰੀ ਕੀਤਾ ਸੀ। ਉੱਥੇ ਕੋਈ ਲੜਾਈ ਨਹੀਂ ਸੀ ਹੋਈ, ਉਹ ਤਾਂ ਵੈਸੇ ਹੀ ਆਪਣੇ ਉਹਦੇ ਰੂਟ ਤੇ ਸੀ ਵਾਪਸੀ ਆਉਂਦੇ ਹੋਇਆ। ਉਹ ਹੁਣ ਜਦੋਂ ਫੌਜੀ ਲੜ ਕੇ ਆਏ ਨੇ ਸਿੱਖਾਂ ਦੇ ਨਾਲ, ਉਹਨਾਂ ਦੇ ਮਨ ਚ ਚਲੋ ਕਹਿ ਲਓ ਵੀ ਉਹ ਜਿਹੜਾ ਗੁੱਸਾ ਸੀ, ਉਹ ਗੁੱਸਾ ਉਹਨਾਂ ਨੇ ਆਉਂਦੇ ਹੋਏ ਨੇ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਤੇ ਲਾ ਕੇ ਤੇ ਉਹ ਵਾਪਸ ਆਪਣੇ ਅੱਗੇ ਚਲੇ ਗਿਆ ਸੀ। ਸੋ ਜੱਸਾ ਸਿੰਘ ਆਹਲੂਵਾਲੀਆ ਦਾ ਰੋਲ ਵੱਡੇ ਘੱਲੂਘਾਰੇ ਚ ਜੋ ਇਤਿਹਾਸ ਦੇ ਵਿੱਚ ਵੱਡਾ ਲੈਵਲ ਤੇ ਆਉਂਦਾ ਹੈ, ਉਹ ਹੈ ਵਹੀਰ ਨੂੰ ਬਚਾਉਣ ਦਾ, ਵਿਦ ਦ ਹੈਲਪ ਆਫ ਅਦਰ ਮਾਲਵਾ ਚੀਫਸ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਅਗਲਾ ਕੁਐਸਚਨ, ਇਹ ਕਦੀ ਯਮਨਾ ਪਾਰ ਦਿੱਲੀ ਵਾਲੇ ਪਾਸੇ ਵੀ ਗਏ? ਬਿਲਕੁਲ ਜੀ। ਹੁਣ ਇਹ ਗੱਲ ਆਪਾਂ ਗੱਲ ਕਰਕੇ ਹਟੇ ਹਾਂ 1762 ਦੀ, 1762, ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ ਹੋਇਆ, 6ਵਾਂ ਹਮਲਾ ਹੋਇਆ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਗਿਆ। ਉਸ ਤੋਂ ਬਾਅਦ ਫਿਰ ਸਿੱਖਾਂ ਦਾ ਜਿਹੜਾ ਸੀ ਇਲਾਕੇ ਦੇ ਵਿੱਚ ਫਿਰ ਦੁਬਾਰਾ ਚੜ੍ਹਾਈ ਹੋਣੀ ਸ਼ੁਰੂ ਹੋ ਗਈ। 1764, ਮਤਲਬ 2 ਸਾਲਾਂ ਬਾਅਦ ਹੀ ਪਹਿਲੀ ਵਾਰੀ ਇਹਨਾਂ ਨੇ ਸੀ ਉਹ ਨਜੀਬੁਲ ਦੌਲਾ ਕੌਣ ਸੀ? ਉਹ ਸੀਗਾ ਵਕੀਲ ਈ ਮੁਤਲਿਕ ਸ਼ਾਹ ਆਲਮ ਦਿੱਲੀ ਵਾਲੇ ਦਾ। ਸ਼ਾਹ ਆਲਮ ਦਿੱਲੀ ਦਾ ਐਂਪਰਰ ਸੀਗਾ, ਉਹਦਾ ਵਕੀਲ ਅਲ ਮੁਤਲਿਕ ਸੀਗਾ ਨਜੀਬੁ ਦੌਲਾ। ਉਹਦੀ ਟੈਰੀਟਰੀ ਦੇ ਵਿੱਚ ਖਾਲਸੇ ਨੇ 1764 ਦੇ ਵਿੱਚ ਐਂਟਰੀ ਕੀਤੀ ਪਹਿਲੀ ਵਾਰੀ, ਯਮਨਾ ਟੱਪ ਕੇ। ਉਹਦਾ ਕਮਾਂਡਰ ਕੌਣ ਸੀ? ਜੱਸਾ ਸਿੰਘ ਆਹਲੂਵਾਲੀਆ। ਉੱਥੇ ਜਾ ਕੇ ਇਹਨਾਂ ਨੇ ਹੈਲਪ ਕੀਤੀ ਰਾਜਾ ਜਵਾਹਰ ਮੱਲ ਦੀ, ਜਿਹੜਾ ਕਿ ਜੱਟ ਟ੍ਰਾਈਬ, ਉੱਥੇ ਜਿਹੜੇ ਜੱਟ ਕਲੈਨ ਸੀਗਾ ਉਹਦਾ ਹੈਡ ਸੀ ਰਾਜਾ ਜਵਾਹਰ ਮੱਲ। ਉਹਦੀ ਹੈਲਪ ਕੀਤੀ ਜਿਹੜੀ ਲੜਾਈ ਸੀਗੀ ਅਗੇਂਸਟ ਨਜੀਬੁ ਦੌਲਾ। ਉਹ ਲੜਾਈ ਜਿੱਤੀ ਗਈ। ਉਸ ਲੜਾਈ ਦੇ ਵਿੱਚ ਜਿਹੜਾ ਨਜੀਬੁ ਦੌਲਾ ਸੀ ਉਹਦੀ ਹਾਰ ਹੋਈ,
ਤੇ ਉਹਦੀ ਜਿਹੜੀ ਬੇਟੀ ਸੀ ਉਹਦਾ ਮੁੜ ਕੇ ਜਵਾਹਰ ਮਲ ਦੇ ਨਾਲ ਕਹਿ ਲਓ ਕਿ ਲੜਾਈ 'ਚ ਇੱਦਾਂ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਜਿਹੜਾ ਹਾਰ ਗਿਆ ਉਹਨੂੰ ਆਪਣੀ ਵਾਈਫ ਜਾਂ ਡਾਟਰ ਦੇਣੀ ਪੈਂਦੀ ਸੀ ਵਿਨਰ ਨੂੰ। ਸੋ ਉਹਦਾ ਜਿਹੜਾ ਇਹ ਨਜੀਬੁੱਦੌਲਾ ਸੀ ਉਹਦੀ ਬੇਟੀ ਦਾ ਵਿਆਹ ਸੀ ਜਿਹੜਾ ਜਵਾਹਰ ਮਲ ਦੇ ਨਾਲ ਹੋਇਆ। ਤੇ ਜਦੋਂ ਫਿਰ ਸਿੱਖਾਂ ਨੇ ਵਾਪਸ ਆਉਣਾ ਸੀ ਟੂਵਰਡਸ ਨਾਰਥ, ਉਦੋਂ ਉਹਨਾਂ ਨੂੰ ਜਵਾਹਰ ਮਲ ਨੇ 2 ਲੱਖ ਰੁਪਈਆ ਐਜ਼ ਏ ਥੈਂਕ ਯੂ ਟੂ ਹੈਲਪ ਦੈਮ, ਉਹ ਜਿਹੜਾ ਸੀ ਉਹ ਮਿਲਿਆ ਜਦੋਂ ਪਹਿਲੀ ਵਾਰੀ ਸਿੱਖਾਂ ਨੇ ਜਮਨਾ ਪਾਰ ਜਾ ਕੇ ਜਿਹੜੀ ਇਹ ਲੜਾਈ ਜਿਹੜੀ ਕਰੀ ਹੈਗੀ ਆ ਕੀਤੀ ਸੀਗੀ। ਇਹ 1764 ਦੀ ਗੱਲ ਹੈ ਜੀ। ਢਿੱਲੋਂ ਸਾਹਿਬ ਡਾਕਟਰ ਸਾਹਿਬ ਕਾਫੀ ਲੰਮੀ ਚੌੜੀ ਰਿਸਰਚ ਤੇ ਬੜੇ ਸਾਲਾਂ ਦੀ ਤੁਸੀਂ ਕੀਤੀ ਹੈ ਇਹਦੇ ਤੇ। ਇਹ ਦੱਸੋ, ਮੈਂ ਪੁੱਛਣਾ ਚਾਹੁੰਦਾ ਤੁਹਾਡੀ ਰਿਸਰਚ ਨੂੰ ਲੈ ਕੇ ਕੋਈ ਕਿਤਾਬ ਐਸੀ ਲੱਭੀ, ਕੋਈ ਲਿਖਤ ਐਸੀ ਲੱਭੀ ਜਿਹਦੇ 'ਚ ਪਤਾ ਲੱਗਦਾ ਹੋਵੇ ਵੀ ਜੱਸਾ ਸਿੰਘ ਆਹਲੂਵਾਲੀਆ ਕਿੰਨੀ ਦੂਰ ਤੱਕ ਜਾਣਾ ਚਾਹੁੰਦੇ ਸੀ, ਕਿੱਥੋਂ ਤੱਕ ਏਰੀਆ ਫਤਿਹ ਕਰਨਾ ਚਾਹੁੰਦੇ? ਜੀ ਬਿਲਕੁਲ। ਹੁਣ ਐਕਚੁਅਲੀ ਮੈਂ ਆਪਣਾ ਇੱਕ ਲੈਪਟਾਪ ਜੇ ਮੈਂ ਲੈ ਜਾਵਾਂ ਆਪਣੇ ਕਮਰੇ 'ਚ, ਕਿਤਾਬਾਂ ਹੀ ਲੱਭੀਆਂ ਇਸ ਕੰਮ 'ਚ। ਆਪਾਂ ਹੋਰ ਕੀਤਾ ਕੀ ਹੈ, ਕਿਤਾਬਾਂ ਹੀ ਲੱਭੀਆਂ। ਚਲੋ ਆਪਾਂ ਉਸ ਇੱਕ ਕਿਤਾਬ ਦਾ ਜ਼ਿਕਰ ਕਰਦੇ ਹਾਂ ਢਿੱਲੋਂ ਸਾਹਿਬ, ਜਿਹੜੀ ਮੇਰੀ ਬਹੁਤ ਪਸੰਦੀਦਾ ਹੈ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਚੈਪਟਰ ਦੇ ਲਈ। ਉਹ ਕਿਤਾਬ ਦਾ ਨਾਮ ਹੈ ਜੱਸਾ ਸਿੰਘ ਵਿਨੋਦ। ਇਹ ਕਿਤਾਬ ਦਾ ਨਾਮ ਹੈ ਜੱਸਾ ਸਿੰਘ ਵਿਨੋਦ। ਇਹ 1831 ਚ ਲਿਖੀ ਗਈ ਹੈ, 1831 ਦੇ ਵਿੱਚ। ਲਿਖਣ ਵਾਲਾ ਕੌਮ ਹੈ ਰਾਮ ਸੁਖ ਰਾਓ ਦੀ ਕਿਤਾਬ ਹੈ ਜੱਸਾ ਸਿੰਘ ਵਿਨੋਦ, ਜਿਹਦੇ ਵਿੱਚ ਕੀ ਉਹ ਲਿਖਦਾ ਹੈ। ਮੈਂ ਕੁਝ ਉਹਦੇ ਵਿੱਚੋਂ ਕੁਝ ਲਾਈਨਾਂ ਜਿਹੜੀਆਂ ਹੈਗੀਆਂ ਆਪਣੀ ਕਿਤਾਬ ਦੇ ਵਿੱਚ ਲਿਖੀਆਂ ਨੇ, ਮੈਂ ਜਿਹੜੀਆਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਉਹ ਲਿਖਦਾ ਹੈ ਜੀ 1831 ਦੀ 1831 ਦੇ ਵਿੱਚ ਜਿਹੜੀ ਇਹ ਪ੍ਰਿੰਟਡ ਕਿਤਾਬ ਹੈਗੀ ਹੈ, ਇਹਨੂੰ ਕਹਿ ਲਓ ਵੀ ਇਹ ਓਫੀਸ਼ੀਅਲ ਕਰੋਨੀਕਲ ਜੇ ਮੰਨ ਸਕਦੇ ਹਾਂ ਆਪਾਂ ਇਸ ਕਿਤਾਬ ਨੂੰ, ਕਿਉਂਕਿ ਇਹਦੇ ਵਿੱਚ ਕਾਫੀ ਕਲੋਜ਼ ਅਕਾਊਂਟਸ ਹੈਗੇ ਜੱਸਾ ਸਿੰਘ ਆਹਲੂਵਾਲੀਆ, ਜਿਹਨਾਂ ਤੋਂ ਪਤਾ ਲੱਗਦਾ ਉਹਨਾਂ ਦਾ ਡੇਲੀ ਲਾਈਫ ਸਟਾਈਲ ਕੀ ਸੀ। ਉਹਦੇ 'ਚ ਕੁਝ ਲਾਈਨਾਂ ਨੇ ਜਿਹੜੀਆਂ ਬੜੇ ਧਿਆਨ ਨਾਲ ਸੁਣਨ ਵਾਲੀਆਂ ਨੇ। ਉਹਨਾਂ ਵਿੱਚ ਇੱਕ ਤਾਂ ਹੈ ਕਿ ਉਹ ਜੱਸਾ ਸਿੰਘ ਜੀ ਨੂੰ ਪੰਥ ਦੇ ਮਾਲਿਕ ਕਹਿ ਕੇ ਸੰਬੋਧਨ ਕਰਦਾ ਹੈ, ਪੰਥ ਦੇ ਮਾਲਿਕ। ਦੂਜਾ ਉਹ ਵਿੱਚ ਕਹਿੰਦਾ ਹੈ ਔਰ ਗੁਰੂਆਂ ਕੇ ਹੁਕਮ ਸੇ ਮੁਲਕਗਿਰੀ ਵਾਸਤੇ ਫਿਰਤੇ ਹਾਂ। ਮਤਲਬ ਉਹਨੂੰ ਲੱਗਦਾ ਵੀ ਉਹ ਜਿਹੜਾ ਕੰਟਰੀ ਨੂੰ ਕੌਂਕਰ ਕਰ ਰਿਹਾ, ਜਿਹੜੀ ਜਿੱਤ ਹਾਸਲ ਕਰ ਰਿਹਾ ਅੱਗੇ ਦੀ। ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਆਵਾਜ਼ ਕੱਟੀ ਗਈ ਸੀ, ਦੁਬਾਰਾ ਆਇਆ ਸੋ ਨਾ, ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਤੁਹਾਡੇ ਵੀ ਤੇ ਮੇਰੇ ਵੱਲ ਵੀ। ਤੁਸੀਂ ਦੁਬਾਰਾ ਕਰ ਦਿਓ ਜਰਾ ਕੰਟੀਨਿਊ ਜੀ। ਸੋ ਜਦੋਂ ਸਿੱਖਾਂ ਨੇ ਹੁਣ ਇਹ ਦਿੱਲੀ ਤੋਂ ਵਾਪਸ ਆ ਗਏ, ਉਸ ਤੋਂ ਬਾਅਦ ਅਪ੍ਰੈਲ 1765 ਵਿੱਚ ਸਿੱਖਾਂ ਨੇ ਲਾਹੌਰ ਫਿਰ ਦੁਬਾਰਾ ਕੈਪਚਰ ਕਰ ਲਿਆ ਸੀ। ਯਾਦ ਹੈ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਉਹ ਸਿੱਕੇ ਦੀ ਸਟੋਰੀ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਫਿਰ ਲਾਹੌਰ ਕੈਪਚਰ ਕਰ ਲਿਆ। ਪਰ ਜਦੋਂ ਇੱਧਰੋਂ ਸਿੱਖਾਂ ਨੂੰ ਇੱਧਰੋਂ ਹੱਲਾਸ਼ੇਰੀ ਇੰਨੀ ਮਿਲੀ, ਇਹਨਾਂ ਨੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਦਿੱਲੀ, ਮੁੜ ਕੇ 2 ਲੱਖ ਰੁਪਈਆ ਮਿਲਿਆ। ਮੁੜ ਕੇ ਵਾਪਸ ਜਾ ਕੇ ਇਹਨਾਂ ਨੇ ਫਿਰ 17 ਅਪ੍ਰੈਲ 1765 ਦੇ ਵਿੱਚ ਦੁਬਾਰਾ ਜਿਹੜਾ ਸੀ ਲਾਹੌਰ ਫਤਿਹ ਕਰ ਲਿਆ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਪੁਰਾਤਨ ਮੈਨੂੰ ਕਿਤਾਬਾਂ ਤੇ ਪੁਰਾਣੀਆਂ ਸਾਰੀਆਂ ਪੜ੍ਹਨ ਦਾ ਮੈਨੂੰ ਸ਼ੌਂਕ ਹੈ। ਇਸ ਪਰਟੀਕੂਲਰ ਚੈਪਟਰ ਦੇ ਲਈ ਜਿਹੜੀ ਮੇਰੀ ਫੇਵਰੇਟ ਕਿਤਾਬ ਹੈਗੀ ਉਹ ਹੈਗੀ ਜੱਸਾ ਸਿੰਘ ਵਿਨੋਦ, ਰਿਟਨ ਬਾਏ ਰਾਮ ਸੁਖ ਰਾਓ। ਉਹ ਇਸ ਕਿਤਾਬ ਦੇ ਵਿੱਚ ਇੱਕ ਤਾਂ ਮੈਨੂੰ ਇਹ ਬੜਾ ਇੰਟਰਸਟਿੰਗ ਲੱਗਾ ਵੀ ਉਹ ਜੱਸਾ ਸਿੰਘ ਨੂੰ ਪੰਥ ਦੇ ਮਾਲਿਕ ਕਹਿ ਕੇ ਬੁਲਾ ਰਿਹਾ, ਜੇ ਤੋਂ ਪਤਾ ਲੱਗਦਾ ਕਿ ਇਹਨਾਂ ਦੀ ਸਿਗਨੀਫੀਕੈਂਸ ਉਸ ਵੇਲੇ ਦੇ ਇਤਿਹਾਸਕਾਰਾਂ ਲਈ ਕਿਹੜੇ ਲੈਵਲ ਤੇ ਪਹੁੰਚ ਚੁੱਕੀ ਸੀ 1831 ਚ ਜਦੋਂ ਇਹ ਕਿਤਾਬ ਲਿਖੀ ਜਾ ਰਹੀ ਹੈ। ਦੂਜਾ ਉਹ ਲਿਖਦਾ ਵੀ ਔਰ ਗੁਰੂਆਂ ਕੇ ਹੁਕਮ ਸੇ ਮੁਲਕਗਿਰੀ ਵਾਸਤੇ ਫਿਰਤੇ ਹਨ। ਮਤਲਬ ਜੱਸਾ ਸਿੰਘ ਆਹਲੂਵਾਲੀਆ ਗੁਰੂ ਦੇ ਹੁਕਮ ਤੋਂ ਇਹ ਜਿਹੜੀ ਆਪਣੀ ਐਕਸਪੈਂਸ਼ਨ ਕਰ ਰਿਹਾ। ਹੁਣ ਢਿੱਲੋਂ ਸਾਹਿਬ ਤੁਹਾਨੂੰ ਪਤਾ ਹੋਣਾ ਮੁਗਲ ਇਤਿਹਾਸ 'ਚ ਹੋਰ ਵੀ ਇਹ ਬਹੁਤ ਕਾਮਨ ਹੈ ਕਿ ਜਿਹੜੇ ਰਾਜੇ ਜਦੋਂ ਵੀ ਐਕਸਪੈਂਸ਼ਨ ਕਰਦੇ ਆ ਉਹਨਾਂ 'ਚ ਇਹ ਫੀਲਿੰਗ ਆਉਂਦੀ ਹੈ ਕਿ ਸਾਡੇ ਧਰਮ ਦੀ ਇਹ ਆਵਾਜ਼ ਹੈਗੀ ਹੈ। ਮਤਲਬ ਉਹ ਆਪਣੇ ਧਰਮ ਨੂੰ ਫੈਲਾਉਣ ਦੇ ਲਈ ਆਪਣੇ ਗੁਰੂ ਦੀ ਆਵਾਜ਼ ਨੂੰ ਸੁਣਦੇ ਹੋਏ ਉਹ ਜਿਹੜਾ ਹੈਗੀ ਐਕਸਪੈਂਸ਼ਨ ਕਰਦੇ ਆ। ਇਹ ਹੋਰ ਵੀ ਧਰਮਾਂ 'ਚ ਆਪਾਂ ਨੂੰ ਇਹ ਚੀਜ਼ ਬਹੁਤ ਕਾਮਨਲੀ ਮਿਲਦੀ ਹੈ। ਮੈਂ ਜ਼ਿਆਦਾ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਪਰ ਇਹ ਮੈਨੂੰ ਪਹਿਲੀ ਵਾਰੀ ਸਿੱਖ ਇਤਿਹਾਸ 'ਚ ਇਹ ਲਾਈਨ ਮਿਲੀ ਜਿਸ 'ਚ ਪਤਾ ਲੱਗਾ ਕਿ ਜੱਸਾ ਸਿੰਘ ਆਹਲੂਵਾਲੀਆ ਜਿਹੜੀ ਆਪਣੀ ਐਕਸਪੈਂਸ਼ਨ ਪੂਰੇ ਮੁਲਕ ਦੀ ਕਰਨਾ ਚਾਹੁੰਦਾ ਗੁਰੂ ਦੇ ਹੁਕਮ ਸੇ, ਉਹਨੇ ਇਹ ਗੱਲ ਯੂਜ਼ ਕੀਤੀ ਆ ਔਰ ਗੁਰੂਆਂ ਕੇ ਹੁਕਮ ਤੇ ਮੁਲਕਗਿਰੀ ਵਾਸਤੇ ਫਿਰਤੇ ਹਨ। ਉਹ ਲਿਖਦਾ, ਇੱਕ ਮੈਂ ਤੁਹਾਨੂੰ ਉਹਦੇ ਵਿੱਚੋਂ ਕੁਝ ਲਾਈਨਾਂ ਹੋਰ ਜਿਹੜੀ ਆਪਣੀ ਕਿਤਾਬ ਵਿੱਚੋਂ ਸੁਣਾਉਣਾ। ਇਸੇ ਕਿਤਾਬ ਇਹ ਜਿਹੜੀ ਆਪਾਂ ਹੁਣੇ ਕਿਤਾਬ ਦੀ ਗੱਲ ਕਰਕੇ ਹਟੇ ਜੱਸਾ ਸਿੰਘ ਵਿਨੋਦ, ਉਹ 'ਚ ਲਿਖਿਆ ਹੈ ਫੇਰ ਸਭ ਸਰਦਾਰ ਇਕੱਠੇ हुए ਤਾਂ ਲਾਹੌਰ का मुकदमे का जिक्र चला। मतलब when the capture of Lahore by the ਸਿੰਘ ਸਰਦਾਰ, ਭੰਗੀ ਸਰਦਾਰ ਐਂਡ ਆਲ ਸਾਰਿਆਂ ਦੇ ਡਿਸਕਸ਼ਨ ਜਦੋਂ ਆਪਸ ਵਿੱਚ ਹੋਈ ਤਾਂ ਆਪਨੇ ਕਹਾ ਕਿ ਲਹਿਣਾ ਸਿੰਘ ਤੇ ਸੋਭਾ ਸਿੰਘ ਤੇ ਗੁੱਜਰ ਸਿੰਘ ਹੋਰੀ ਇਹ ਵੀ ਆਪਣੇ ਹੀ ਹਨ। ਤੇ ਜਦੋਂ ਹੁਣ ਡਿਸਕਸ਼ਨ ਚੱਲੀ ਇਹਨਾਂ ਨੇ ਬਾਕੀਆਂ ਨੂੰ ਕਿਹਾ
ਕਿਉਂਕਿ ਇਹ ਰੌਲਾ ਤਾਂ ਪੈਂਦਾ ਰਹਿੰਦਾ ਸੀ ਵੀ ਇਹ ਅਲੱਗ ਮਿਸਲਾਂ ਆ, ਅਲੱਗ ਮਿਸਲਾਂ ਆ। ਹੁਣ ਜਦੋਂ ਲਾਹੌਰ ਨੂੰ ਕੈਪਚਰ ਕਰ ਲਿਆ ਭੰਗੀ ਸਰਦਾਰਾਂ ਨੇ ਤੇ ਹੋਰਾਂ ਨੇ 1765 ਦੇ ਵਿੱਚ, ਫਿਰ ਜੱਸਾ ਸਿੰਘ ਨੇ ਸਾਰਿਆਂ ਨੂੰ ਕਿਹਾ ਵੀ ਇਹ ਜਿਹੜੇ ਸਰਦਾਰ ਲਹਿਣਾ ਸਿੰਘ ਆ, ਗੁੱਜਰ ਸਿੰਘ ਆ, ਸੋਭਾ ਸਿੰਘ ਆ, ਇਹ ਵੀ ਤਾਂ ਆਪਣੇ ਹੀ ਆ। ਔਰ ਹਮਾਰਾ ਇਰਾਦਾ ਜੋ ਹੈ, ਜੱਸਾ ਸਿੰਘ ਕੀ ਕਹਿੰਦੇ ਆ, ਢਿੱਲੋਂ ਸਾਹਿਬ ਲਾਈਨ ਸੁਣਨ ਵਾਲੀ ਆ, ਤੁਹਾਡੇ ਕੁਐਸਚਨ ਦਾ ਆਨਸਰ ਹੈ ਜੱਸਾ ਸਿੰਘ ਵਿਨੋਦ ਦੇ ਵਿੱਚ ਇਹ ਕਿਤਾਬ, ਇਹ ਲਾਈਨ ਲਿਖੀ ਹੋਈ ਹੈ, ਪੁਰਾਤਨ ਕਿਤਾਬ ਹੈ, 1831 ਦੀ ਛਪੀ ਹੋਈ। ਉਹ ਚ ਕਹਿੰਦੇ ਆ, और हमारा इरादा जो है सो हिंदुस्तान में कब्जा करने का है। मतलब ही सेज कि माई एम इज टू कॉन्कर एंटायर हिंदुस्तान। ये जस्सा सिंह आहलूवालिया कह रहा, लाहौर में रहे तो फिर उस तरफ का बंदोबस्त नहीं होगा। मतलब वो अपने बाकियां कह रहे भी हुण जे मैं इत्थे लाहौर ही रहा, मैं बाकी जिहड़ा होर इंडिया नूं कॉन्कर करन दी मेरी जिहड़ी प्लान हैगी वो मैं किदां ध्यान दूंगा भी इत्थे जे ये भंगी सरदार होए, लहणा सिंह होए, गुज्जर सिंह होए, सोभा सिंह होए, ਇਹਨਾਂ ਨੇ ਕੈਪਚਰ ਕਰ ਲਿਆ ਤਾਂ ਉੱਥੇ ਕੀ ਹੋਇਆ ਵੀ ਇਹ ਵੀ ਤਾਂ ਆਪਣੇ ਹੀ ਹੈ। ਸੋ ਇਹ ਕੁਝ ਲਾਈਨਾਂ ਦੇ ਵਿੱਚੋਂ ਲਾਈਨ ਆਪਾਂ ਨੂੰ ਲੱਭਣੀ ਪੈਂਦੀ ਹੈ ਇਦਾਂ ਵੀ, ਜੇ ਤੋਂ ਪਤਾ ਲੱਗਦਾ ਵੀ ਉਹ ਕਿੰਨੀ ਕੁ ਐਕਸਪੈਂਸ਼ਨ ਕਰਨੀ ਚਾਹੁੰਦੇ ਸੀ। ਇੱਥੋਂ ਥੋੜਾ ਕਲੀਅਰ ਹੁੰਦਾ ਵੀ ਉਹਨਾਂ ਦਾ ਇਰਾਦਾ ਜਿਹੜੀ ਦਲ ਖਾਲਸਾ ਦਾ, ਇਹਦੀ ਜਿਹੜੀ ਟੈਰੀਟਰੀਜ਼ ਆ ਇਹਨੂੰ ਵੱਡੇ ਲੈਵਲ ਤੇ ਐਕਸਪੈਂਡ ਕਰਨ ਦਾ ਸੀ, ਆਲ ਓਵਰ ਹਿੰਦੁਸਤਾਨ। ਇਸ ਕਰਕੇ ਉਹ ਕਹਿੰਦੇ ਸੀ ਵੀ ਜੇ ਮੈਂ ਲਾਹੌਰ ਹੀ ਬੈਠਾ ਰਿਹਾ, ਮੈਂ ਆਪਣੀ ਇੰਨੀ ਛੋਟੀ ਇੱਥੇ ਹੀ ਇਹੀ ਇਲਾਕਾ ਰਿਹਾ, ਮੈਂ ਹਾਊ ਵਿਲ ਆਈ ਕਵਰ ਦਾ ਰਿਮੇਨਿੰਗ ਏਰੀਆ। ਜੀ ਢਿੱਲੋਂ ਸਾਹਿਬ, ਬੈਕ ਟੂ ਯੂ। ਢਿੱਲੋਂ ਸਾਹਿਬ ਤੁਹਾਡਾ ਮਾਈਕ੍ਰੋਫੋਨ ਆਫ ਹੈ ਜੀ। ਢਿੱਲੋਂ ਸਾਹਿਬ ਤੁਹਾਡਾ ਕਰ ਲਿਆ ਹੁਣ। ਦੋਸਤ ਵਿੱਚ ਲਖਵੀਰ ਸਿੰਘ ਕਲੇਰ ਜੀ, ਆਉਂਦੀ ਆਵਾਜ਼ ਡਾਕਟਰ ਸਾਹਿਬ? ਹਾਂਜੀ ਹੁਣ ਆਈ ਜੀ, ਹੁਣ ਆ ਗਈ। ਆਉਂਦਾ ਲੱਗਦਾ ਨੀਂਦ ਆਉਣ ਲਈ ਆ, ਇਸੇ ਤੋਂ ਟਾਈਮ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਇਦਾਂ ਕਰੋ, ਮੈਨੂੰ ਕੈਮਰਾ ਪੂਰਾ ਦੇ ਲਿਆ ਕਰੋ, ਮੈਂ ਇਸ ਚੈਪਟਰ ਚ ਗਵਾਚ, ਮੈਂ ਪੂਰਾ ਕਰੀ ਜਾਣਾ, ਤੁਸੀਂ ਉਹਨਾਂ ਚਿਰ ਆਪਣੀ ਝਪਕੀ ਲਾ ਲਿਆ ਕਰੋ। ਨਹੀਂ ਉਹ ਧਿਆਨ ਫਿਰ ਉੱਧਰ ਚੱਲ ਜਾਂਦਾ ਨਾ, ਝਪਕੀ ਲਾਉਣ ਵਾਲਾ ਕੰਮ ਨਹੀਂ ਬਣਦਾ। ਠੀਕ ਹੈ ਜੀ, ਚਲੋ ਇਸੇ ਤੋਂ ਟਾਈਮ ਚੇਂਜ ਕਰਨ ਦੀ ਅਸੀਂ ਕੋਸ਼ਿਸ਼ ਕਰਨ ਦੇ ਤੇ ਥੋੜਾ ਜਿਹਾ ਹੁੰਦਾ, ਫਿਰ 4 ਘੰਟੇ ਸੁੱਤਾ ਜਾਂਦਾ ਸਵੇਰੇ ਦੁਬਾਰਾ ਰੱਖ ਕੇ, ਜੀ 4 ਘੰਟੇ ਚ ਫਿਰ ਨੀਂਦ ਪੂਰੀ ਨਹੀਂ ਹੁੰਦੀ। ਇਸੇ ਤੋਂ ਟਾਈਮ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਚ। ਜੀ ਜ਼ਰੂਰ, ਹੁਣ ਕਰ ਹੀ ਲਿਓ, ਤੁਸੀਂ ਕਈ ਦਿਨਾਂ ਦੇ ਕਹਿੰਦੇ, ਹੁਣ ਕਰ ਹੀ ਲਿਓ ਇੱਕ ਦੇ ਦਿਨ ਚ। ਹਾਂਜੀ, ਇੱਕ ਦੋ ਦਿਨਾਂ ਚ ਕਰਦੇ ਆ। ਅੱਛਾ ਡਾਕਟਰ ਸਾਹਿਬ, ਦੁਬਾਰਾ ਫੇਰ ਜਦੋਂ ਆਂਦੇ ਵੀ ਚਿੱਠੀ ਲਿਖੀ ਅਹਿਮਦ ਸ਼ਾਹ ਅਬਦਾਲੀ ਨੇ, ਦੁਬਾਰਾ ਫੇਰ ਆਇਆ ਸੀ ਇੱਧਰ ਨੂੰ, ਇਸ ਏਰੀਏ ਦੇ ਵਿੱਚ? ਹਾਂਜੀ ਬਿਲਕੁਲ ਜੀ, ਹਾਂਜੀ ਢਿੱਲੋਂ ਸਾਹਿਬ, ਅਹਿਮਦ ਸ਼ਾਹ ਅਬਦਾਲੀ ਫੇਰ ਆਇਆ ਇੱਕ ਵਾਰੀ 1765 ਦੇ ਵਿੱਚ। ਉਹਨੇ ਫਿਰ ਕਿਹਾ, ਉਸ ਵੇਲੇ ਇਹਨਾਂ ਦਾ ਕਾਫੀ ਜੱਸਾ ਸਿੰਘ ਆਹਲੂਵਾਲੀਆ ਹੋਣਾ ਦਾ ਕਾਫੀ ਕਹ ਲਓ ਵੀ ਪੂਰੀ ਚੜ੍ਹਾਈ ਹੋ ਚੁੱਕੀ ਸੀ। ਉਸ ਵੇਲੇ ਫਿਰ ਉਹਨੇ ਕੋਸ਼ਿਸ਼ ਕੀਤੀ ਵੀ ਇਸ ਇਲਾਕੇ ਚੋਂ ਮੈਂ ਲੰਘ ਜਾਵਾਂ, ਇਦਾਂ ਹੀ ਇਹਨਾਂ ਦੇ ਨਾਲ ਸੰਧੀ ਕਰਕੇ, ਸਮਝੌਤਾ ਕਰਕੇ। ਪਰ ਜਿਹੜੇ ਉਸ ਵੇਲੇ ਦਲ ਖਾਲਸਾ ਦੇ ਸਿੱਖ ਸੀਗੇ, ਉਹਨਾਂ ਨੇ ਕਹਿ ਲਓ ਵੀ ਉਹਨੂੰ ਕੋਈ ਪੋਜ਼ਿਟਿਵ ਜਿਹੜਾ ਉੱਤਰ ਨਹੀਂ ਦਿੱਤਾ। ਮੁੜ ਕੇ ਜਿਹੜੇ ਉਸ ਸਮੇਂ ਦੌਰਾਨ ਇਹ ਕੁਝ ਲਾਈਨਾਂ ਮੈਨੂੰ ਮਿਲੀਆਂ ਨੇ ਕਿ ਉਹਨਾਂ ਨੇ ਉਹਦੇ ਵੱਲੋਂ ਸਮਝੌਤੇ ਲਈ, ਕਿੱਥੋਂ ਮਿਲੀਆਂ ਉਹ ਵੀ ਦੱਸਣਾ ਨਾਲ। ਹਾਂਜੀ, ਉਹ ਮੈਂ ਦੱਸਣ ਲੱਗਾ ਵੀ ਉਹ ਜਿਹੜੀਆਂ ਸੀਗੀਆਂ, ਜਿਹੜੀ ਕੁਝ ਹੋਰ ਕਿਤਾਬ ਹੈਗੀ ਜਿਹੜੀ ਮੈਂ ਉਹਦਾ ਜ਼ਿਕਰ ਕਰਨ ਲੱਗਾ, ਪਾਰਸਨੀਜ਼ ਕਲੈਕਸ਼ਨ ਆਫ ਨਿਊਜ਼ ਲੈਟਰ, ਪਾਰਸੀ ਦੀਆਂ ਹੈਗੀਆਂ ਪਾਰਸਨੀਜ਼ ਕਲੈਕਸ਼ਨ ਆਫ ਨਿਊਜ਼ ਲੈਟਰ, ਜਿਨ੍ਹਾਂ ਚੋਂ ਆਪਾਂ ਨੂੰ ਥੋੜੀ ਜਿਹੀ ਹੋਰ ਡਿਟੇਲ ਮਿਲਦੀ ਆ ਕਿ ਉਸ ਸਮੇਂ ਦੇ ਦੌਰਾਨ ਜਿਹੜੇ ਸਿੱਖ ਮਿਸਲਾਂ ਸੀ, ਇਹਨਾਂ ਦਾ ਆਪਸ ਵਿੱਚ ਫੇਰ ਕਿਦਾਂ ਲੜਾਈ ਕਹਿ ਲਓ ਜਾਂ ਝਗੜੇ ਕਹਿ ਲਓ, ਜਾਂ ਉਸ ਤੋਂ ਸ਼ਾਇਦ ਜ਼ਿਆਦਾ ਹੀ ਸੀ ਮੇਰੇ ਖਿਆਲ 'ਚ, ਫੁੱਲ ਫਲੈਜ ਲੜਾਈਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ। ਸੋ ਮੈਂ ਤੁਹਾਨੂੰ ਉਹਨਾਂ ਦੀ ਇੱਕ ਜਿਹੜੀ ਹੈਗੀ ਆ ਐਗਜ਼ਾਮਪਲ ਢਿੱਲੋਂ ਸਾਹਿਬ ਇਹ ਸੁਣਾ ਦੇਣਾ। ਇਹ ਹੈਗੀ ਗੱਲ 1765 ਤੋਂ ਬਾਅਦ ਦੀ, ਇਹ ਪਾਰਸਨੀਜ਼ ਕਲੈਕਸ਼ਨਸ ਆਫ ਨਿਊਜ਼ ਲੈਟਰਸ ਜਿਹੜੀਆਂ ਜਿਨ੍ਹਾਂ ਦੀ ਟ੍ਰਾਂਸਲੇਸ਼ਨ ਜਾਦੂਨਾਥ ਸਰਕਾਰ ਦੀ ਕੀਤੀ ਹੋਈ ਹੈ, ਉਹ ਹੀ ਇਜ਼ ਵਨ ਆਫ ਦਾ ਹਿਸਟੋਰੀਅਨਸ। ਉਹਦੇ ਵਿੱਚੋਂ ਲਿਖਦੇ ਆ, ਗੱਲ 1766 ਦੀ ਹੈ, ਐਂਟਰੀ ਪਾਈ ਹੋਈ ਹੈ ਕਿਤਾਬ ਦੇ ਵਿੱਚ, ਦਸੰਬਰ 10 1766। ਮੈਂ ਇੰਗਲਿਸ਼ 'ਚ ਉਹਦੀ ਜਿਹੜੀ ਟ੍ਰਾਂਸਲੇਸ਼ਨ ਹੈ ਉਹ ਦੱਸ ਦੇਣਾ ਨਾਲ ਪੰਜਾਬੀ 'ਚ ਕਰਕੇ। ਉਹ ਕਹਿੰਦੇ ਵੀ ਜਿਹੜੇ ਦੀਵਾਲੀ ਦਾ ਟਾਈਮ ਹੈਗਾ 1766 ਦੀ ਗੱਲ ਹੈ ਵੀ ਉਹ ਮਤਲਬ ਜਿਹੜਾ ਚੜ੍ਹਤ ਸਿੰਘ ਹੈ ਉਹ ਅੰਮ੍ਰਿਤਸਰ ਆਇਆ ਤੇ ਹੋਰ ਜਿਹੜੇ ਸਰਦਾਰ ਸੀ ਲਾਹੌਰ ਦੇ ਉਹ ਵੀ ਆਲੇ ਦੁਆਲੇ ਆਏ ਆ। ਇਹ ਸੁਣ ਕੇ ਜਦੋਂ ਪਤਾ ਲੱਗਾ ਬਾਕੀ ਸਿੱਖਾਂ ਨੂੰ ਵੀ ਚੜ੍ਹਤ ਸਿੰਘ ਵੀ ਆਇਆ, ਬਾਕੀ ਸਰਦਾਰ ਵੀ ਆਏ ਆ, ਇਹ ਜਿਹੜਾ ਜੱਸਾ ਸਿੰਘ ਕਲਾਲ ਆ, ਨਾਲ ਇਹਦੇ ਤਾਰਾ ਸਿੰਘ ਆ ਤੇ ਨਾਲ ਹੋਰ ਦੁਆਬੇ ਦੇ ਜ਼ਿਮੀਂਦਾਰ ਆ, ਇਹਨਾਂ ਨੇ ਵੀ ਮਾਰਚ ਸ਼ੁਰੂ ਕਰ ਦਿੱਤਾ। ਤੇ ਰਾਹ ਵਿੱਚ ਇਹ ਜਿਹੜੀ ਕਿਤਾਬ ਲਿਖਦੀ ਆ ਉਹਦੀ ਐਂਟਰੀ ਹੈਗੀ ਆ ਦਸੰਬਰ 10 1776 ਦੀ, ਕਿ ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਗਰੁੱਪ ਸੀ, ਇਹਨਾਂ ਦਾ ਰਾਹ 'ਚ ਜਾਂਦਿਆਂ ਹੋਇਆਂ ਜੱਸਾ ਠੋਕਾ ਦੀ ਜਿਹੜੀ ਪਾਰਟੀ ਸੀਗੀ ਉਹਨਾਂ ਦੇ ਨਾਲ ਝਗੜਾ ਵੀ ਹੋਇਆ, ਪਰ ਕਿਸੇ ਦੀ ਕੋਈ ਕਹਿ ਲਓ ਵੀ ਕੋਈ ਸੱਟ ਫੇਟ ਨਹੀਂ ਵੱਜੀ। ਸੋ ਹੁਣ ਤੱਕ ਮਤਲਬ ਇਹਨਾਂ ਦਾ ਉਸ ਤੋਂ ਬਾਅਦ ਥੋੜਾ ਜਿਹਾ ਬਚਾਈ ਆ, ਕੋਈ ਇਹੋ ਜਿਹੀ ਚੱਕਰ ਨਹੀਂ ਹੋਇਆ। ਵੀ ਜਿਹੜੇ ਥੋੜੇ ਸਿੱਖ ਸੀ ਇਹ ਅੰਮ੍ਰਿਤਸਰ ਪਹੁੰਚੇ ਆ, ਤੇ ਟੋਟਲ ਉਸ ਵੇਲੇ ਜਿਹੜੇ ਉਹਨੇ, ਜਦੋਂ ਤੁਸੀਂ ਇੱਕ ਵਾਰੀ ਢਿੱਲੋਂ ਸਾਹਿਬ ਸ਼ੁਰੂ 'ਚ ਨੰਬਰ ਪੁੱਛਿਆ ਸੀ, ਇਸ ਕਿਤਾਬ 'ਚੋਂ ਪਹਿਲੀ ਵਾਰੀ ਇਹ ਜਿਹੜੀ ਮੈਨੂੰ ਲਾਈਨ ਮਿਲੀ ਆ, ਉਹ ਕਹਿੰਦਾ ਭਈ
ਜੇ ਕੁੱਲ ਮਿਲਾਈਏ ਅੰਮ੍ਰਿਤਸਰ ਚ ਜਿੰਨੇ ਸਿੱਖ ਸਰਦਾਰ ਫੌਜੀ ਇਕੱਠੇ ਹੋਏ ਆ ਦੀਵਾਲੀ ਤੇ 1 ਲੱਖ ਘੋੜੇ ਜਿਹੜੇ ਆ ਉਹ ਫੁੱਟ ਕਾਊਂਟ ਜਿਹੜਾ ਉਹਨੇ ਲਿਖਦਾ 1 ਲੱਖ ਹਾਰਸਸ। ਸੋ ਉੱਥੇ ਉਹ ਕਹਿੰਦਾ ਵੀ ਜੱਸਾ ਸਿੰਘ ਕਲਾਲ ਤੇ ਨਾਲ ਜਿਹੜੇ ਸਰਦਾਰ ਆ ਦਾਲੀਵਾਲਾ ਉਹਨੇ ਵਰਡ ਯੂਜ਼ ਕੀਤਾ, ਹੁਣ ਆਮ ਨਾਟ ਐਕਚੁਅਲੀ ਕਲੀਅਰ ਕਿ ਕਿਹਨਾਂ ਬਾਰੇ ਆ। ਉਹਨੂੰ ਉਹਨੇ ਨਾਲ ਕਿਹਾ ਬੁੱਢਾ ਦਲ ਵੀ ਕਿਹਾ, ਮੇਰੇ ਖਿਆਲ ਸ਼ਾਇਦ ਜਿਹੜੇ ਨਿਹੰਗ ਸਿੱਖ ਹੈ ਉਹਨਾਂ ਦਾ ਗਰੁੱਪ ਹੋਏਗਾ। ਉਹ ਲਿਖਦਾ, ਮੈਂ ਇੰਗਲਿਸ਼ ਚ ਲਾਈਨ ਬੋਲ ਦੇਣਾ ਤਾਂ ਕਿ ਸੁਣਨ ਵਾਲੇ ਸ਼ਾਇਦ ਸਮਝ ਜਾਣ। ਜੱਸਾ ਸਿੰਘ ਕਲਾਲ ਐਂਡ the sardars of the Daliwalis, who are called in the Sikh language the Buddha Dal, assembled army in total। ਉਹ ਜਿਹੜੇ ਲੋਕੀ ਸੀਗੇ ਉਹਨਾਂ ਦੀ ਗਿਣਤੀ ਅਬਾਊਟ 40,000 ਦੇ ਕਰੀਬ ਸੀ, ਉਹ ਜਿਹੜੇ ਲਾਹੌਰ ਦੇ ਆਲੇ ਦੁਆਲੇ ਖਿਲਰੇ ਪਏ ਸੀ। ਮਤਲਬ ਉਸ ਵੇਲੇ ਜਦੋਂ ਇਹ ਸਾਰੇ ਮਿਸਲਾਂ ਵਾਲੇ ਅਲੱਗ-ਅਲੱਗ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਸੀ, ਉਸ ਵੇਲੇ ਵੀ ਇਸ ਐਗਜ਼ਾਮਪਲ ਤੋਂ ਪਤਾ ਲੱਗਦਾ ਕਿ ਸ਼ੋ ਸਟਰੈਂਥ, ਪਾਵਰ ਸਟਰੈਂਥ ਕਰਨ ਦਾ ਸੀਗਾ ਵੀ ਕਿੰਨੇ ਲੋਕੀ ਕਿੰਨੇ ਦੇ ਨਾਲ ਆਏ ਆ। ਇੱਥੇ ਇਸੇ ਕਿਤਾਬ ਦੇ ਵਿੱਚੋਂ ਇਹ ਜਿਹੜੀ ਪਾਰਸਨਿਸ ਦੀ ਕਲੈਕਸ਼ਨ ਹੈਗੀ ਆ, ਮੈਨੂੰ ਬਹੁਤ ਇੰਟਰਸਟਿੰਗ ਇਹ ਵੀ ਕਿਤਾਬ ਲੱਗੀ ਹੈ, ਪੁਰਾਤਨ ਕਿਤਾਬ ਹੈ। ਇਹਦੇ ਵਿੱਚ 1767 1767 ਦੀ ਇੱਕ ਲੜਾਈ ਹੈ ਜਿਹਦਾ ਜ਼ਿਕਰ ਹੈ, ਜਿਹਦੇ ਵਿੱਚ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜ਼ਖਮੀ ਹੋਣ ਦਾ ਵੀ ਜ਼ਿਕਰ ਹੈ। ਉਹ ਕਹਿੰਦਾ ਦਿੱਲੀ ਅਖਬਾਰ ਟੂ ਪੇਸ਼ਵਾ ਨੂੰ ਪੇਸ਼ਵਾ ਨੂੰ ਜਿਹੜੀ ਅਖਬਾਰ ਗਈ ਹੈ, ਦਿੱਲੀ ਅਖਬਾਰ ਟੂ ਪੇਸ਼ਵਾ ਔਨ 4 ਰਮਜ਼ਾਨ 1767, ਮਤਲਬ ਇਹ ਬਣ ਗਿਆ ਫਰਵਰੀ 1767 ਦੀ ਗੱਲ ਹੈ, 4 ਰਮਜ਼ਾਨ ਦੀ। ਉਹ ਕਹਿ ਰਿਹਾ ਔਨ ਦਾ 15th ਸ਼ਬਾਨ ਆਫ ਦਾ ਸੇਮ ਈਅਰ, ਇਹ ਹੁਣ ਮੁਸਲਿਮ ਨੇ ਮਹੀਨੇ ਹੈਗੇ, 15 ਸ਼ਬਾਨ ਦੇ ਵਿੱਚ ਜਿਹੜਾ ਸੀ ਜੱਸਾ ਸਿੰਘ, ਤਾਰਾ ਸਿੰਘ ਤੇ 7 ਹੋਰ ਸਰਦਾਰ ਸੀ ਜਿਹੜੇ ਇਹਨਾਂ ਨੇ ਛੱਪਾਵਾਲੀ ਦੇ ਵਿੱਚ ਸ਼ਹਿਨਸ਼ਾਹ ਦੇ ਨਾਲ ਬਹੁਤ ਲੜਾਈ ਕੀਤੀ। ਉੱਥੇ ਉਹ ਲੜਾਈ ਇੰਨੀ ਚੱਲੀ ਕਿ ਦੋਹਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਜਿਹੜੇ ਸੀ ਲੋਕ ਮਾਰੇ ਗਏ। ਸਡਨਲੀ ਜਿਹੜਾ ਜੱਸਾ ਸਿੰਘ ਸੀ ਆਹਲੂਵਾਲੀਆ, ਇਹਨੂੰ ਗੋਲੀ ਲੱਗੀ, ਇਹ ਪਿੱਛੇ ਨੂੰ ਮੁੜ ਪਿਆ ਤੇ ਆਉਂਦਾ ਹੋਇਆ ਇਹ ਰਾਏ ਕਲਾ ਦੇ ਕੋਟ ਵਿੱਚ ਜਾ ਕੇ ਠਹਿਰਿਆ, ਜਿੱਥੇ ਇਹਦੇ ਨਾਲ ਦੇ ਸਾਥੀ ਸੀ ਉਹ ਵੀ ਤਿੱਤਰ ਬਿੱਤਰ ਹੋ ਗਏ। ਅਗਲੇ ਦਿਨ ਜਿਹੜਾ ਦੂਜਾ ਜੱਸਾ ਸਿੰਘ ਸੀ, ਜੱਸਾ ਸਿੰਘ ਠੋਕਾ, ਉਹ ਆਪਣੀ ਆਰਮੀ ਲੈ ਕੇ ਆ ਗਿਆ ਉਸੇ ਥਾਂ ਤੇ। ਉਹਨੇ ਆਲੇ ਦੁਆਲੇ ਦੇ ਸ਼ਾਹ ਦੇ ਕੈਂਪ, ਜਿੱਥੇ ਸ਼ਾਹ ਦਾ ਰਾਜੇ ਦਾ ਜਿੱਥੇ ਕੈਂਪ ਲੱਗਾ ਹੋਇਆ ਸੀ, ਉਹਨੇ ਆਲੇ ਦੁਆਲੇ ਜਿਹੜੇ ਪਿੰਡ ਸੀ ਉਹ ਕਹਿ ਲਓ ਵੀ ਖਦੇੜ ਦਿੱਤੇ, ਜਾਂ ਉਹਨੇ ਉਹਨਾਂ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਜੱਸਾ ਸਿੰਘ ਠੋਕਾ ਨੇ। ਉੱਥੇ ਉਹ ਕਿਤਾਬ ਵਾਲਾ ਲਿਖਦਾ ਦਿੱਲੀ ਅਖਬਾਰਾਤ ਟੂ ਪੇਸ਼ਵਾ 1768 ਦੇ ਵਿੱਚ ਲਿਖਦਾ, ਮੈਂ ਇੰਗਲਿਸ਼ ਦੀ ਉਹ ਲਾਈਨ ਦੱਸਦਾ, ਮੈਂ ਪੜ੍ਹ ਕੇ ਬਹੁਤ ਇਮੋਸ਼ਨਲ ਹੋਇਆ ਲਾਈਨ। ਉਹ ਕਹਿੰਦਾ the Sikh Sardars are torn by internal quarrels. If the Sardars had joined Jassa Singh and others, they could have proved a match for the Shah. But in mutual animosity, they are living each within its own frontier. ਉਹ ਕਹਿੰਦਾ ਵੀ ਇਹ ਇਕੱਠੇ ਹੋ ਕੇ ਜੇ ਜੱਸਾ ਸਿੰਘ ਦੇ ਕਮਾਂਡ ਦੇ ਥੱਲੇ ਆ ਜਾਂਦੇ ਤਾਂ ਸ਼ਾਇਦ ਇਹ ਜਿਹੜਾ ਸ਼ਾਹ ਹੈਗਾ, ਜਿਹੜਾ ਐਂਪਰਰ ਹੈਗਾ, ਉਹਨੂੰ ਕਹਿ ਲਓ ਵੀ ਸ਼ਿਕਸਤ ਦੇ ਸਕਦੇ। ਹੁਣ ਆਪੋ ਆਪਣੀ ਜਿਹੜੀਆਂ ਲੜਾਈਆਂ ਹੈਗੀਆਂ ਉਹਨਾਂ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਹੈਗਾ ਟਾਈਮ ਜਿਹੜਾ ਉਹ ਲੰਘੀ ਜਾ ਰਿਹਾ। ਸੋ ਇਦਾਂ ਦੀ ਚੀਜ਼ਾਂ ਪੜ੍ਹ ਕੇ ਤੁਸੀਂ ਇਮੋਸ਼ਨਲ ਇਸ ਕਰਕੇ ਹੁੰਦੇ ਹੋ ਢਿੱਲੋਂ ਸਾਹਿਬ, ਕਿਉਂਕਿ ਮੌਜੂਦਾ ਸਮੇਂ 'ਚ ਵੀ ਆਪਾਂ ਦੇਖੀਏ ਕੋਈ ਵੀ ਕੰਮ ਕਰੀਏ ਉਹਦੇ ਤੁਹਾਨੂੰ ਕਹਿ ਲਓ ਵੀ ਬਹੁਤ ਘੱਟ ਲੋਕੀ ਮਿਲਣਗੇ ਜਿਹੜੇ ਤੁਹਾਡੇ ਨਾਲ ਚੱਲਣਗੇ। ਮਤਲਬ ਜ਼ਿਆਦਾਤਰ ਇਹੀ ਹੁੰਦਾ ਵੀ ਇਹ ਗੱਲ ਇਹਨੇ ਕਿਉਂ ਕੀਤੀ ਹੈ, ਫਲਾਨਾ ਕਿਉਂ ਇਹ ਕਰ ਰਿਹਾ। ਮਤਲਬ ਇਹ ਉਸ ਵੇਲੇ ਦੇ ਸਮੇਂ ਦੇ ਦੌਰਾਨ ਵੀ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਇੱਕ ਦਿੱਤੀ ਹੈ, ਇਸੇ ਕਰਕੇ ਦਿੱਤੀ ਢਿੱਲੋਂ ਸਾਹਿਬ ਕਿ ਉਸ ਵੇਲੇ ਵੀ ਜੇ ਇਹ ਸਾਰੀਆਂ ਉਹਨੇ ਲਿਖਿਆ ਵੀ ਜੇ ਇਹ ਸਾਰੀਆਂ ਮਿਸਲਾਂ ਸੀ ਜਿਹੜੀਆਂ ਇਕੱਠੀਆਂ ਹੋ ਕੇ ਜੱਸਾ ਸਿੰਘ ਦੇ ਥੱਲੇ ਬਿਲਕੁਲ ਕਮਾਂਡ ਦੇ ਥੱਲੇ ਕੰਮ ਕਰਦੀਆਂ, ਸੋ ਇਹ ਇਟ ਕੁਡ ਹੈਵ ਮੇਡ ਅ ਬਿਗ ਡਿਫਰੈਂਸ ਇਵਨ ਇਨ ਦੋਜ਼ ਫਾਈਟਸ, ਜਦੋਂ ਕਿ ਸ਼ਾਹ ਦਾ ਉੱਥੇ ਜਿਹੜਾ ਸੀ ਕੈਂਪ ਲੱਗਾ ਹੋਇਆ, ਜਾਂ ਕਹਿ ਲਓ ਜਾਂ ਜਿਹੜੀ ਸੀ ਸ਼ਾਹ ਦੀ ਪੂਰੀ ਜਿਹੜੀ ਕਮਾਂਡ ਸੀ ਉਸ ਵੇਲੇ ਜਿਹੜੀ ਉਸ ਇਲਾਕੇ ਦੇ ਵਿੱਚ ਜਾ ਚੁੱਕੀ ਸੀ। ਸੋ ਢਿੱਲੋਂ ਸਾਹਿਬ, ਮੈਂ ਕੈਮਰਾ ਵਾਪਸ ਤੁਹਾਡੇ ਕੋਲ ਲੈ ਕੇ ਜਾ ਰਿਹਾ ਜੀ ਫੈਸਲਾਬਾਦ। ਮੇਰਾ ਆਨਸਰ ਪੂਰਾ ਹੋ ਗਿਆ, ਮੈਨੂੰ ਪਤਾ ਨਹੀਂ ਕਿ ਤੁਸੀਂ ਹਾਲੇ ਅਵੇਲੇਬਲ ਹੋ ਕਿ ਨਹੀਂ ਹੋ। ਇਨ ਦਾ ਮੀਨ ਟਾਈਮ ਮੈਂ ਕੁਝ ਦੋਸਤਾਂ ਦੇ ਕਮੈਂਟ ਪੜ੍ਹ ਲੈਣਾ। ਸਰਦਾਰ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਵਾਲਾ ਤੋਂ ਲਿਖ ਰਹੇ ਨੇ ਜੀ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਪਿੰਡ ਸੁਰ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਦੇ ਸਨ ਜੀ, ਥੈਂਕ ਯੂ ਸੋ ਮਚ। ਸਾਡੇ ਇੱਕ ਦੋਸਤ ਹੋਰ ਨੇ ਬਗੀਚਾ ਸਿੰਘ ਜੀ, ਉਹ ਪੁੱਛ ਰਹੇ ਨੇ ਕਿ ਢਿੱਲੋਂ ਸਾਹਿਬ ਦਾ ਹਾਲ ਚਾਲ ਕੀ ਹੈ, ਤੇ ਹੋਰ ਮੈਂ ਨਾਲ ਆਨਸਰ ਦੇਖਦਾ ਜਾਵਾਂ। ਜ਼ਫਰ ਇਕਬਾਲ ਹੁਸ਼ਿਆਰਪੁਰੀ ਜੀ ਕਹਿ ਰਹੇ ਨੇ ਬਹੁਤ ਵਧੀਆ ਹੈ ਜੀ। ਫਾਦੀ ਖਾਨ ਜੀ ਭਿੰਡਰਾਂ ਵਾਲੇ ਦੀ ਸਟੋਰੀ ਪੁੱਛ ਰਹੇ ਹੈ। ਫਾਦੀ ਖਾਨ ਜੀ, ਮੈਂ 47 ਤੇ ਆ ਕੇ ਮੇਰਾ ਕੰਮ ਮੁੱਕ ਜਾਂਦਾ ਹੈ, ਸੋ ਮੈਨੂੰ ਉੱਥੇ ਹੀ ਕਾਫੀ ਸਮਾਂ ਲੱਗ ਜਾਣਾ ਹੈ। ਹਾਲੇ ਮੈਂ 47 ਤੱਕ ਵੀ ਨਹੀਂ ਪਹੁੰਚਿਆ, ਹਾਲੇ ਮੈਂ ਗੁਰੂ ਪੀਰੀਅਡ ਜਾਂ ਸਿੱਖ ਮਿਸਲ ਦੇ ਪੀਰੀਅਡ ਤੇ ਹਾਂ। ਉਸ ਤੋਂ ਅੱਗੇ ਜਿਹੜਾ ਸਿੱਖ ਰਾਜ ਹੈ ਉਹ ਵੀ ਮੈਂ ਆਪਣੇ ਅਗਲੇ ਵੋਲੀਅਮ 'ਚ ਕੰਮ ਕਰਨਾ ਹੈ। ਸੋ ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਉੱਥੇ ਵੀ ਪਹੁੰਚਾਂਗੇ, ਪਰ ਹਾਲੇ ਕ੍ਰੋਨੋਲੋਜੀਕਲੀ ਮੈਂ ਖੁਦ ਸਿੱਖ ਰਿਹਾ, ਹੌਲੀ ਪੁਰਾਣੇ ਸਮੇਂ ਤੋਂ ਚੱਲ ਕੇ ਜਿਹੜਾ ਹੈਗਾ ਸੀ ਨਾਲ ਦੇ ਚੱਲਦੇ ਆ ਰਹੇ ਹਾਂ। ਸੋ ਢਿੱਲੋਂ ਸਾਹਿਬ ਕੋਲ ਮੈਂ ਵਾਪਸ ਜਾਣਾ। ਹੁਣ ਮੈਂ ਦੱਸਿਆ ਵੀ ਇਹ
ਜਿਹੜੇ ਅਸੀਂ ਓਵਰਆਲ ਜਿਹੜੀ ਆਪਾਂ ਹਿਸਟਰੀ ਸੀ ਉਹਨੂੰ ਕਵਰ ਕੀਤਾ ਵੀ ਪੁਰਾਤਨ ਕਿਤਾਬ ਦੇ ਵਿੱਚ ਕਿਵੇਂ ਮਿਲਿਆ, ਕਿਹੜੀ ਕਿਤਾਬ ਨੇ ਕੀ ਲਿਖਿਆ। ਉਸ ਤੋਂ ਬਾਅਦ ਜਿਹੜਾ ਜੱਸਾ ਸਿੰਘ ਸੀ ਇਹਨੇ ਹੋਰ ਸ਼ਹਿਰਾਂ ਨੂੰ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਆਪਾਂ ਦੇਖਦੇ ਹਾਂ ਕਿ ਨਵੀਂ ਟਾਈਮ ਢਿੱਲੋਂ ਸਾਹਿਬ ਦਾ ਕੀ ਕੁਐਸਚਨ ਹੈ। ਜੀ ਢਿੱਲੋਂ ਸਾਹਿਬ। ਜੀ ਢਿੱਲੋਂ ਸਾਹਿਬ। ਲਾਲਪੁਰੀਆ ਸਾਹਿਬ ਤੁਹਾਡਾ ਮਾਈਕ੍ਰੋਫੋਨ ਆਫ ਹੈ ਜੀ। ਲਾਲਪੁਰੀਆ ਸਾਹਿਬ ਤੁਹਾਡਾ ਮਾਈਕ੍ਰੋਫੋਨ ਆਫ ਹੈ ਜੀ। ਹਾਂਜੀ ਹੋ ਗਿਆ ਹੁਣ ਜੀ। ਹਾਂਜੀ ਹੋ ਗਿਆ ਜੀ। ਹੁਣ ਤੁਹਾਡਾ ਬਾਹਰ ਨੈਚੁਰਲ ਬਿਊਟੀ ਵੀ ਨਜ਼ਰ ਆਉਣ ਲੱਗ ਪਈ ਜੀ, ਵਧੀਆ ਲੈਂਡਸਕੇਪ ਨਜ਼ਰ ਆਉਣ ਲੱਗ ਪਈ। ਅੰਦਰ ਹੁਣ ਹੋਰ ਬੰਦੇ ਆ ਗਏ ਤੇ ਉਹ ਗੱਲਾਂ ਬਾਤਾਂ ਆਪਣੀਆਂ ਮਾਰਨ ਲੱਗ ਪਏ, 2-3 ਆ ਗਏ ਤੇ ਮੇਰਾ ਧਿਆਨ ਉਧਰ ਹੋ ਜਾਂਦਾ ਸੀ। ਇੱਧਰ ਆ ਇੱਕ ਮਿੰਟ, ਟਿਊਸ਼ਨ ਪੜ੍ਹਨ ਚੱਲਾ ਜੀ। ਆ ਵੇਖੋ। ਹੈਲੋ ਪੁੱਤ, ਕੀ ਹਾਲ ਹੈ? ਉਹ ਲੈ ਲੈ, ਇਹ ਤਾਂ ਮੇਰਾ ਫੇਵਰੇਟ ਭਤੀਜਾ ਆ ਗਿਆ। ਉਹ ਭਤੀਜ ਕੀ ਹਾਲ ਹੈ? ਇੱਕ ਉਹ ਇੱਧਰ ਆ ਲੈ ਗਈ। ਪੁੱਤ, ਹੈਲੋ। ਸ਼ੀ ਲੁਕਸ ਸੋ ਮਚ ਲਾਈਕ ਹਰ ਮਮ। ਹੈਲੋ ਹੈਲੋ ਬੇਟਾ, ਕੀ ਹਾਲ ਹੈ? ਇਹ ਬੇਟੇ ਨੂੰ ਤਾਂ ਯਾਦ ਹੋਣਾ ਮੇਰਾ। ਯਾਦ ਹੈ ਪੁੱਤ? ਚਲੋ ਨਾ ਢਿੱਲੋਂ ਸਾਹਿਬ, ਮੈਨੂੰ ਚੰਗਾ ਲੱਗਾ ਜਦੋਂ ਤੁਸੀਂ ਇਹਨੂੰ ਸਕੂਲੇ ਛੱਡਣ ਜਾ ਰਹੇ ਸੀ ਸਵੇਰੇ। ਕੌਣ? ਚਲੋ ਦੌੜ ਜਾ। ਤੁਸੀਂ ਜਦੋਂ ਇਹਨੂੰ ਸਕੂਲੇ ਛੱਡਣ ਜਾ ਰਹੇ ਸੀ, ਤੁਸੀਂ ਆਪਣਾ ਜੋ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਸੁਣਾ ਰਹੇ ਸੀ। ਮੈਨੂੰ ਯਾਦ ਆਇਆ ਸੀ ਵੀ ਬਚਪਨ 'ਚ ਜਦੋਂ ਨਿੱਕੇ ਹੁੰਦੇ ਸਕੂਲੇ ਜਾਂਦੇ ਸੀ, ਸਾਡੇ ਪੇਰੈਂਟਸ ਸਾਨੂੰ ਇਦਾਂ ਹੀ ਪਾਠ ਕਰਾਉਂਦੇ ਹੁੰਦੇ ਸੀ ਸਕੂਲੇ ਜਾਂਦਿਆਂ ਨੂੰ। ਜਦੋਂ ਉਹ ਕੁਝ ਟਾਈਮ ਹੁੰਦਾ ਕਿ ਪੇਰੈਂਟਸ ਜਿਹੜੀ ਆਪਣੀ ਰਿਲੀਜੀਅਸ ਲੈਂਗੁਏਜ ਆ, ਕੁਝ ਜਿਹੜੀ ਜੋ ਵੀ ਹੈਗੀ ਉਹ ਸਵੇਰੇ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ। ਸੋ ਉਦੋਂ ਮੈਂ ਬੜਾ ਵਧੀਆ ਇਹ ਗੱਲ ਨੋਟ ਕੀਤੀ ਔਰ ਮੈਂ ਆਪਣੇ ਪੇਰੈਂਟਸ ਨੂੰ ਆ ਕੇ ਦੱਸਿਆ। ਮੈਂ ਕਿਹਾ ਜਿੱਦਾਂ ਨਿੱਕੇ ਹੁੰਦੇ ਮੈਨੂੰ ਤੁਸੀਂ ਪਾਠ ਚਿੱਤੇ ਕਰਾਉਂਦੇ ਸੀ ਨਾ, ਇਦਾਂ ਢਿੱਲੋਂ ਸਾਹਿਬ ਆਪਣੇ ਬੇਟੇ ਨੂੰ ਕਰਾ ਰਹੇ। ਇਦਾਂ ਹੀ ਇਹ ਪੀੜ੍ਹੀ ਦਰ ਪੀੜ੍ਹੀ ਕੰਮ ਚੱਲਦਾ। ਜੀ ਢਿੱਲੋਂ ਸਾਹਿਬ। ਹਾਂਜੀ ਅੱਛਾ ਡਾਕਟਰ ਸਾਹਿਬ, ਕਪੂਰਥਲਾ ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੇ ਕੀਤਾ ਕਬਜ਼ਾ। ਕਦੋਂ ਕੀਤਾ? ਕਿੱਥੋਂ ਤੁਹਾਨੂੰ ਉਹਦੀ ਕੋਈ ਲਿਖਤ, ਕੋਈ ਤਹਿਰੀਰ ਕਿੱਥੋਂ ਮਿਲੀ? ਕਿਸ ਬੁੱਕ ਦਾ ਕੋਈ ਰੈਫਰੈਂਸ ਤੁਸੀਂ ਯੂਜ਼ ਕੀਤਾ ਤੇ ਉਹਦਾ ਟਾਈਮ ਕਿਹੜਾ ਸੀ ਉਹ ਵੀ ਦੱਸਿਓ ਜੀ। ਜਿਹੜਾ ਕਪੂਰਥਲੇ ਤੇ ਕਬਜ਼ਾ ਹੈਗਾ, ਇਹ ਮੇਰਾ ਖਿਆਲ ਹੈ 1767 ਦੀ ਗੱਲ ਹੈ। 1767 ਦੇ ਵਿੱਚ ਇਹਨਾਂ ਦਾ ਜਿਹੜਾ ਸੀ ਕਪੂਰਥਲਾ ਦੇ ਉੱਤੇ ਕਬਜ਼ਾ ਹੁੰਦਾ ਹੈ, ਅਪ੍ਰੈਲ ਦੇ ਵਿੱਚ। ਉਹ ਤੋਂ ਕੁਝ ਸਾਲਾਂ ਬਾਅਦ ਹੀ ਇਹਨਾਂ ਨੇ ਫਿਰ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹਦੇ ਲਈ ਬੜੀ ਇੰਟਰਸਟਿੰਗ ਹੈ। ਮੈਂ ਜੱਸਾ ਸਿੰਘ ਬਨੋਦ ਜਿਹੜੀ ਆਪਾਂ ਕਿਤਾਬ ਪਹਿਲਾਂ ਗੱਲ ਕਰਕੇ ਹਟੇ ਆ, ਉਹਦੇ ਵਿੱਚੋਂ ਕੁਝ ਲਾਈਨਾਂ ਤੁਹਾਨੂੰ। ਡਾਕਟਰ ਸਾਹਿਬ ਸਕਰੀਨ ਮੈਂ ਤੁਹਾਡੇ ਓਵਰ ਕਰ ਦਾਂਗਾ, ਮੈਨੂੰ ਅੰਦਰ ਜਾਣਾ ਪੈਣਾ। ਇੰਟਰਨੈਟ ਵੀਕ ਹੈ, ਮੈਨੂੰ ਅੰਦਰ ਜਾਣਾ ਪੈਣਾ। ਮੈਂ ਸਕਰੀਨ ਬਿਲਕੁਲ ਠੀਕ ਹੈ ਜੀ, ਥੈਂਕ ਯੂ ਸੋ ਮਚ। ਅੰਦਰ ਟ੍ਰਾਂਸਫਰ ਹੋ ਜਾ। ਮੈਂ ਆਪਣੇ ਜਿਹੜੇ ਦੇਖਣ ਵਾਲੇ ਹੈਗੇ ਉਹਨਾਂ ਨੂੰ ਦੱਸ ਦਵਾਂ ਕਿ ਹੁਣ ਮੈਂ ਜਿਹੜੀ ਅਗਲੀ ਚੀਜ਼ ਸੁਣਾਉਣ ਲੱਗਾ, ਇਸ ਆਪਣੀ ਕਿਤਾਬ ਦੇ ਚੈਪਟਰ ਜੱਸਾ ਸਿੰਘ ਆਹਲੂਵਾਲੀ, ਇਹ ਸਾਰਾ ਕੁਝ ਜਿੰਨਾ ਆਪਾਂ ਅੱਜ ਗੱਲਬਾਤ ਕੀਤੀ ਹੈ, ਇਸ ਕਿਤਾਬ ਦੇ ਵਿੱਚੋਂ ਮੈਂ ਜੋ ਨੋਟ ਕੀਤਾ ਹੋਇਆ ਉਹਦੇ ਕੁਝ ਅੰਸ਼ ਤੁਹਾਨੂੰ ਸੁਣਾਏ ਆ। ਸੋ ਤੁਹਾਨੂੰ ਇਹਨਾਂ ਬਾਰੇ ਕੋਈ ਵੀ ਕੁਐਸਚਨ ਹੋਵੇ ਜਾਂ ਕੋਈ ਚੀਜ਼ ਗਲਤ ਲੱਗੀ ਹੋਵੇ, ਇਹ ਕਿਤਾਬ ਲੈ ਕੇ ਉਹਦਾ ਪੇਜ ਨੰਬਰ ਦੇਖ ਕੇ ਪਿੱਛੋਂ ਜਿੱਥੇ ਮੈਂ ਸਾਈਟੇਸ਼ਨ ਜਿਹੜੀ ਕਿਤਾਬ ਤੋਂ ਮੈਂ ਇਨਫੋਰਮੇਸ਼ਨ ਲਈ ਹੋਈ ਹੈ ਉਹ ਰੈਫਰੈਂਸ ਕ੍ਰਾਸ ਚੈੱਕ ਕਰਕੇ ਮੈਨੂੰ ਜ਼ਰੂਰ ਆਪਣੀ ਫੀਡਬੈਕ ਦੇਣਾ। ਤੁਹਾਡੇ ਵਿੱਚੋਂ ਕਈ ਦੋਸਤਾਂ ਨੇ ਕਿਤਾਬ ਲਈ ਹੋਈ ਹੈ, ਮੈਨੂੰ ਪਤਾ ਹੈ। ਇਹ ਚੀਜ਼ਾਂ ਤੁਸੀਂ ਚੈੱਕ ਕਰੋਗੇ ਤਾਂ ਹੀ ਮੈਂ ਇੰਨੀਆਂ ਡੇਟਸ ਬੋਲਦਾ। ਇਹ ਸ਼ੋਅ ਕਰਨ ਤੋਂ ਪਹਿਲਾਂ ਮੈਂ ਕੁਝ ਰੈਡੀ ਹੁੰਨਾ 1-2 ਘੰਟੇ ਪੁਰਾਣੇ ਮਟੀਰੀਅਲ ਨੂੰ ਦੁਹਰਾਉਣਾ, ਤਾਂ ਕਿ ਜਦੋਂ ਮੈਂ ਕਹੂੰਗਾ ਜੇ ਕੋਈ ਗਲਤੀ ਮੇਰੇ ਕੋਲ ਕਹੀ ਹੋਵੇ ਤੁਸੀਂ ਉਹਨੂੰ ਫੜੋਗੇ, ਤਾਂ ਕਿ ਜਿਹੜੀ ਇਹ ਵਰਕ ਹੈ ਇਹਨੂੰ ਆਪਾਂ ਸੁਧਾਰ ਸਕੀਏ। ਆਈ ਨੀਡ ਯੂਅਰ ਹੈਲਪ, ਆਈ ਨੀਡ ਯੂਅਰ ਫੀਡਬੈਕ। ਇਹ ਜਿਹੜੀ ਹਿਸਟਰੀ ਹੁੰਦੀ ਹੈ ਇਹਦੇ 'ਚ ਨਵੇਂ ਰੈਫਰੈਂਸਿਸ ਮਿਲਦੇ ਰਹਿੰਦੇ ਆ। ਉਹੀ ਚੈਪਟਰ ਜਦੋਂ ਆਪਾਂ ਅੱਜ ਤੋਂ 5 ਸਾਲ ਬਾਅਦ ਲਿਖਾਂਗੇ, ਉਹ ਚੈਪਟਰ 'ਚ ਆਪਾਂ ਹੋਰ ਚੇਂਜਸ ਕਰ ਦੇਵਾਂਗੇ, ਕਿਉਂਕਿ ਹੋਰ ਰਿਸਰਚ ਦੇ ਵਿੱਚ ਹੋਰ ਡਾਕੂਮੈਂਟ ਜਿਹੜੇ ਆ ਉਹ ਅੱਗੇ ਮਿਲ ਜਾਂਦੇ ਆ। ਸੋ ਹੁਣ ਢਿੱਲੋਂ ਸਾਹਿਬ ਨੇ ਜੋ ਕੁਐਸਚਨ ਪੁੱਛਿਆ ਕਪੂਰਥਲਾ ਅੰਮ੍ਰਿਤਸਰ ਬਾਰੇ, ਇਹਦੇ ਬਾਰੇ ਮੈਂ ਆਪਣੀ ਇਸ ਕਿਤਾਬ ਦੇ ਵਿੱਚੋਂ ਹੀ ਤੁਹਾਨੂੰ ਕੁਝ ਲਾਈਨਾਂ ਜਿਹੜੀਆਂ ਸੁਣਾਉਣ ਲੱਗਾ, ਜਿਹੜੀਆਂ ਕਿ ਮੈਂ ਜੱਸਾ ਸਿੰਘ ਬਨੋਦ ਕਿਤਾਬ ਦੇ ਵਿੱਚੋਂ ਲਈਆਂ ਨੇ। ਬਹੁਤ ਇੰਟਰਸਟਿੰਗ ਹੈ, ਇਹਦਾ ਤੁਸੀਂ ਨੋਟ ਕਰਨਾ ਇੱਕ ਲਾਈਨ। ਔਰ ਮੈਂ ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਵੀ ਕੀਤੀ ਹੈ, ਪਰ ਨਾਲ ਮੈਂ ਪੰਜਾਬੀ 'ਚ ਵੀ ਇਸ ਕਰਕੇ ਦਿੰਦਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਸਕ੍ਰਿਪਟ ਦੇ ਵਿੱਚ, ਤਾਂ ਕਿ ਟ੍ਰਾਂਸਲੇਸ਼ਨ 'ਚ ਕਿਤੇ ਕੋਈ ਗੜਬੜ ਨਾ ਹੋ ਜਾਵੇ। ਔਰ ਇੱਕ ਲਾਈਨ ਤੁਹਾਨੂੰ ਇਹ 'ਚ ਇਹੋ ਜਿਹੀ ਮਿਲੂਗੀ ਜਿਹੜੀ ਮੈਂ ਫੀਲ ਕਰਦਾ, ਮੈਂ ਸ਼ੋਰ ਨਹੀਂ ਹਾਂ ਕਿ ਕੀ ਉਹਦੀ ਟ੍ਰਾਂਸਲੇਸ਼ਨ ਠੀਕ ਕੀਤੀ ਹੈ ਕਿ ਨਹੀਂ ਕੀਤੀ। ਉਹ ਵੀ ਤੁਹਾਡਾ ਹੋਮਵਰਕ ਹੈ ਕਿ ਤੁਸੀਂ ਉਹ ਚੈੱਕ ਕਰਕੇ ਸਾਨੂੰ ਕਮੈਂਟਸ ਦੇ ਵਿੱਚ ਲੇਟਰ ਔਨ ਦੱਸਣਾ ਹੈ। ਸੋ ਜੱਸਾ ਸਿੰਘ ਬਨੋਦ ਜਿਹੜੀ ਕਿਤਾਬ ਹੈ, ਇਹਦੇ ਵਿੱਚ ਜੋ ਅੰਮ੍ਰਿਤਸਰ ਜੋ ਸ਼ਹਿਰ ਰਿਸਟੋਰ ਕੀਤਾ ਜੱਸਾ ਸਿੰਘ ਆਹਲੂਵਾਲੀਆ ਨੇ, ਉਹਦੇ ਬਾਰੇ ਲਿਖਿਆ ਹੈ। अहमद शाह बादशाह ने दरबार को मिस्र मार करा सा, मतलब अहमद शाह अब्दाली है डिमोलिश्ड दरबार साहब अमृतसर। फिर भी आपने इमारत शुरू करी, बट स्टिल लेटर ऑन जो जस्सा सिंह आहलूवालिया का टाइम आया, उन्हें सी जी मतलब कह लो भी कंस्ट्रक्शन दरबार साहब की दोबारा शुरू की। ते भाई देसराज दरोगा करा, मतलब जस्सा सिंह आहलूवालिया अपॉइंटेड देसराज एज द कॉन्ट्रैक्टर कह लो या मैनेजर ऑफ कंस्ट्रक्शन कह लो, जो हुण आपां ठेकेदार कह सकते हैं, वो देसराज दरोगा
ਕਰਾ ਤੇ ਗ੍ਰੰਥੀ ਤੇ ਅਰਦਾਸੀਏ ਤੇ ਮੁਸੱਦੀ ਤੇ ਖਜ਼ਾਨਚੀ ਤੇ ਦਰੋਗੇ ਆਪ ਤੈਨਾਤ ਕੀਏ। ਮਤਲਬ ਇਹ ਜਿਹੜੇ ਸੀ ਗ੍ਰੰਥੀ ਹੋ ਗਏ, ਨਾਲ ਮੁਤਸਦੀ, ਮੈਨੂੰ ਨਹੀਂ ਪਤਾ ਕੋਈ ਪੋਜੀਸ਼ਨ ਹੋਏਗੀ, ਅਰਦਾਸੀਏ, ਕੈਸ਼ੀਅਰ ਦਰਬਾਰ ਸਾਹਿਬ ਦੇ ਲਈ, ਉਹ ਸਾਰੇ ਅਪੁਆਇੰਟ ਕੀਤੇ ਜੱਸਾ ਸਿੰਘ ਨੇ। ਮਤਲਬ ਇੱਕ ਪ੍ਰੋਪਰ ਸਿਸਟਮ ਬਣਾਇਆ। ਅਗਲੀ ਲਾਈਨ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ, ਜਿਹਦੀ ਟ੍ਰਾਂਸਲੇਸ਼ਨ ਦੀ ਮੈਨੂੰ ਤੁਹਾਡੇ ਕੋਲ ਹੈਲਪ ਦੀ ਲੋੜ ਪਏਗੀ। और ये मकान अमृतसर जी का गिरवी पड़ा हुआ सा। मतलब ये शराइन सी जड़ा अमृतसर साहब दा, ये मॉर्गेज दे विच सी साहिब राह नौशहरीए पास। जड़ा कोई साहिब राय है नौशहरीआ, ओहदे कोल ये गिरवी पिया होया सी। मैं लाइन दोबारा पढ़दा ताकि ट्रांसलेशन च तुसीं इहदी मैनूं लेटर ऑन दस सको। मेरी किताब च वैसे मैं ट्रांसलेशन की भी है, पर क्योंकि लाइन बड़ी क्रिटिकल हैगी है, वो कहता और ये मकान, हुण मकान मैं नहीं श्योर कि वो दरबार साहब बारे कह रहा है कि नेड़े किसी मकान बारे कह रहा, पर यह लाइनां इदां ही लगातार ने, क्योंकि पहला सारियां जिहड़ियां पर आपने ये इमारत शुरू करी वहां पे ग्रंथी, वो सारी लाइन नाल टुटदी नहीं है, मतलब उसे पैराग्राफ नाले लिखदा और ये मकान अमृतसर जी का गिरवी पड़ा हुआ सा साहब राय नौशहरी पास। सो दी मैं इंग्लिश ट्रांसलेशन जो की है कि दिस टाइम दिस श्राइन ऑफ अमृतसर वाज अंडर मॉर्गेज विद साहिब राय नौशहरीआ। सो हुण मैनूं ये नहीं पता कि श्राइन वर्ड ठीक है कि किसी हाउस की गल हो रही है। दैट्स व्हाट आई नीड योर हेल्प, बिकॉज इट्स अ वेरी इंपॉर्टेंट स्टेटमेंट रिटन इन जस्सा सिंह विनोद, जिस तो पता लगता कि जस्सा सिंह आहलूवालिया दा किन्ना वड्डा रोल हैगा दरबार साहब की कंस्ट्रक्शन दे विच और अमृतसर शहर की कंस्ट्रक्शन च। अगे जाके वो लिखते हैं ते साहिब राय नौशहरीआ दे नाल बारे लिखिया तो उसको रुपये दे करके छुड़वाया। मतलब he paid back the stipulated sum to ਜਿਹੜਾ ਇਹ ਰਾਏ ਨੌਸ਼ਹਿਰੀ ਸੀ, ਉਹਨੂੰ ਪੈਸੇ ਦੇ ਕੇ ਇਹ ਜਿਹੜਾ ਮਕਾਨ ਸੀ ਜਾਂ ਸ਼ਰਾइन कह लो ਉਹਨੂੰ ਛੁਡਵਾਇਆ। ਉਸ ਤੋਂ ਅੱਗੇ ਲਿਖਦਾ ਤੇ ਸਰਦਾरों को कटड़ियां वास्ते और हवेलियां ते बुंगियां को जमीन बांट दी। मतलब ही अलॉटेड द साइट टू डिफरेंट सरदार्स कि हाँ जी आ बुंगा ਤੁਹਾਡਾ, ਆ ਇੱਥੇ ਕਟੜਾ ਬਣਾਓ, ਇੱਥੇ ਹਵੇਲੀ ਬਣਾਓ, ਬੁੰਗਾ ਬਣਾਓ। ਇਹ ਜੱਸਾ ਸਿੰਘ ਆਹਲੂਵਾਲ ਨੇ ਜਿਹੜੀਆਂ ਡਿਸਟ੍ਰੀਬਿਊਸ਼ਨ ਸੀਗੀਆਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਹ ਕੀਤੀਆਂ। ਅੱਗੇ ਲਿਖਦਾ ਜੱਸਾ ਸਿੰਘ ਵਿਨੋਦ ਦੇ ਵਿੱਚ ਤੇ ਜਗਰਾਵੀ ਨੌਰੀਆ ਖਾਨ ਦੁਕਾਨਾਂ ਸਿਆਂ ਸੇਠਾਂ ਸ਼ਾਹੂਕਾਰਾਂ ਤੇ ਗੁਮਾਸਤੇ। ਮਤਲਬ ਜਿਹੜੇ ਜਗਰਾਵਾਂ ਦੇ ਲੋਕ ਸੀਗੇ ਉਹਨਾਂ ਦੇ ਵਿੱਚੋਂ ਮਤਲਬ ਹੀ ਗੇਵ ਨੌਰੀਆ ਜਿਹੜੇ ਸ਼ਾਪਕੀਪਰ ਸੀਗੇ, ਜਿਹੜੇ ਗੋਲਡ ਸਮਿਥ ਸੀਗੇ, ਉਹਨਾਂ ਨੂੰ ਲਿਆ ਕੇ ਉਹਨੇ ਜਿਹੜੇ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਸਾਉਣ ਦੀ ਜਿਹੜੀ ਸੀ ਉਹ ਮੁਹਿੰਮ ਚਲਾਈ। ਬਹੁਤ ਵੱਡੀ ਗੱਲ ਹੈ ਕਿਸੇ ਇਲਾਕੇ ਨੂੰ ਕਮਰਸ਼ੀਅਲਾਈਜ਼ ਕਰਨ ਦੇ ਲਈ। ਇਹਦੇ ਵਿੱਚ ਕਿੰਨਾ ਵੱਡਾ ਰੋਲ ਜੱਸਾ ਸਿੰਘ ਆਹਲੂਵਾਲੀਆ ਦਾ ਨਜ਼ਰ ਆਉਂਦਾ। ਇਸ ਕਰਕੇ ਇਹ ਜਿਹੜਾ ਪੈਰਾਗ੍ਰਾਫ ਹੈ ਮੈਂ ਕੋਟ ਕੀਤਾ ਕਿ ਮਤਲਬ he constructed numerous shops around it and he also persuaded the Noria shopkeepers, seids and bankers and commission agents from Jagraon to settle in Amritsar। ਜਗਰਾਉਂ ਸ਼ਹਿਰ ਦਾ ਇਹਦੇ ਵਿੱਚ ਬਕਾਇਦਾ ਜ਼ਿਕਰ ਆਇਆ ਕਿ ਜਗਰਾਉਂ ਤੋਂ ਲੋਕਾਂ ਨੂੰ ਲਿਆ ਕੇ ਉਹਨਾਂ ਨੇ ਇੱਥੇ ਇਹ ਜਿਹੜੇ ਕਮਰਸ਼ੀਅਲ ਏਰੀਆ ਆਲੇ ਦੁਆਲੇ ਦਰਬਾਰ ਸਾਹਿਬ ਦੇ ਐਸਟੈਬਲਿਸ਼ ਕੀਤਾ। ਤਾਂ ਸਰਕਾਰ ਨੇ परवाने नौरिया को लिखे और फिर कितने सालों बाद जो पूछा तो 14 लाख रुपया इमारत की लागत आया। कि मतलब आफ्टर मैनी ईयर्स वैन कह लो बुक कीपिंग या रिकनसाइलिंग की गई तो यह देखा भी भाई देसराज जिहड़ा सी दरोगा उन्हें अकाउंट पेश किए तो दसिया भी जी ये अमृतसर की जां उस इलाके की जो रिकनस्ट्रक्शन हुई है ਇਹਦੇ ਉੱਤੇ 14 ਲੱਖ ਆਫ ਰੁਪੀਸ ਜਿਹੜਾ ਹੈਗਾ ਉਹ ਖਰਚ ਆਇਆ। ਸੋ ਦਿਸ ਇਜ਼ ਇਨ ਮਾਈ ਓਪੀਨੀਅਨ ਵੈਰੀ ਵੈਲਿਊਏਬਲ ਡਾਕੂਮੈਂਟੇਸ਼ਨ that describes। ਦੇਖੋ ਸਾਰੀ ਆਪਾਂ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਢਿੱਲੋਂ ਸਾਹਿਬ ਪੜ੍ਹਦੇ ਆਏ ਆ ਕਿ ਉਹਨਾਂ ਨੇ ਜੰਗ ਲੜੀਆਂ, ਦਲ ਖਾਲਸਾ ਬਣਾਇਆ, ਉਹ ਡਿਫਰੈਂਟ ਤਰ੍ਹਾਂ ਦੀਆਂ ਸਕਿੱਲਸ ਹੈਗੀਆਂ, ਲੀਡਰਸ਼ਿਪ ਸਕਿੱਲਸ ਹੈਗੀਆਂ, ਹੋਰ ਤਰ੍ਹਾਂ ਦੀਆਂ। ਪਰ ਆਹ ਜਿਹੜੀ ਹੈਗੀ ਹੈ ਲੋਕਾਂ ਨੂੰ ਆ ਕੇ ਵਸਾਉਣਾ, ਸ਼ਹਿਰ ਨੂੰ ਰੀਹੈਬਿਲਿਟੇਟ ਕਰਨਾ, ਦਰਬਾਰ ਸਾਹਿਬ ਨੂੰ ਜਾਂ ਉਹਦੇ ਆਲੇ ਦੁਆਲੇ ਬੁੰਗੇ ਕਟੜੇਜ਼ ਬਣਾਉਣੇ, ਇਹਦਾ ਮਤਲਬ ਵੀ ਜਿਹੜੀ ਅਰਬਨ ਪਲੈਨਿੰਗ, ਹੁਣ ਆਪਾਂ ਨੂੰ ਅਰਬਨ ਪਲੈਨਿੰਗ ਡਿਪਾਰਟਮੈਂਟ ਕਹਿ ਦਿੰਦੇ ਆ, ਉਹ ਇਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਜੀ ਕਰ ਰਿਹਾ। ਸੋ ਹੀ ਵਾਸ ਅ ਮਲਟੀ ਟੈਲੈਂਟਡ ਮੈਨ। ਦੈਟਸ ਵਾਈ ਇਹ ਜਿਹੜੇ ਕੋਟ ਸੀਗੇ ਮੈਂ ਅਲੱਗ-ਅਲੱਗ ਪੁਰਾਤਨ ਕਿਤਾਬਾਂ ਦੇ ਵਿੱਚੋਂ ਜਿੱਥੇ ਮੈਨੂੰ ਕੁਝ ਲਾਈਨਾਂ ਫੀਲ ਹੋਈਆਂ, ਔਰ ਹਾਲੇ ਆਪਾਂ ਅਬਾਊਟ ਚੱਪਕ ਦੇ ਕਰੀਬ ਆਪਣੇ ਚੈਪਟਰ ਦਾ ਪੜ੍ਹ ਕੇ ਸੁਣਾਇਆ। ਮੇਰੇ ਖਿਆਲ ਹੈ ਟਾਈਮ ਹੁਣ ਕਾਫੀ ਹੋ ਗਿਆ ਹੈ। ਤੁਸੀਂ ਤੁਹਾਡੇ ਕੋਲ ਕੋਈ ਹੋਰ ਕੁਐਸਚਨ ਹੈ ਤਾਂ ਜ਼ਰੂਰ ਪੁੱਛੋ। ਔਰ ਸਾਡੇ ਨਾਲ 147 ਦੋਸਤ ਜੁੜ ਚੁੱਕੇ ਨੇ। ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਸ ਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਗਰੁੱਪਸ ਵਿੱਚ, WhatsApp ਦੇ ਵਿੱਚ। ਅਸੀਂ 30 ਸਕਿੰਟ ਦੀ ਤੁਹਾਨੂੰ ਬ੍ਰੇਕ ਦਿੰਦੇ ਆ। ਆਪਣੇ ਫੋਨ ਨੂੰ ਫੜੋ, ਜੇ ਤੁਸੀਂ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਵਾਰੀ ਦੁਬਾਰਾ ਇਹ ਜਿਹੜੀ ਸਾਡੀ ਟਾਕ ਹੈ ਸ਼ੇਅਰ ਕਰ ਦਿਓ। ਦੁਬਾਰਾ ਕਰ ਦਿਓ।
ਹੁਣ ਦੁਬਾਰਾ ਕਰ ਦਿਓ, YouTube ਤੇ ਸਾਨੂੰ ਵੀ, ਉਹਨਾਂ ਹੈਲਪ Facebook ਤੇ ਇਹ ਵੀ ਮਿਲ ਦੁਬਾਰਾ ਜਾਂਦੀ ਹੈ ਸ਼ੇਅਰ ਕਿ ਕਰ ਦਿਓ, ਜੀ ਅਸੀਂ ਹੁਣ ਜ਼ਿਆਦਾ ਇਸ ਲੋਕਾਂ ਵੇਲੇ ਤੱਕ ਵੀਡੀਓ ਪਹੁੰਚ ਜਾਂਦੀ ਹੈ। ਜੀ ਬਿਲਕੁਲ ਜੀ ਢਿੱਲੋਂ ਸਾਹਿਬ। ਤੋ ਜਿੰਨੇ ਵੀ ਦੋਸਤ ਜੁੜੇ ਨੇ, ਵਾਕਈ ਡਾਕਟਰ ਸਾਹਿਬ ਵਾਲੀ ਗੱਲ, 30 ਮਿੰਟ ਦੀ ਬ੍ਰੇਕ ਲਾਓ ਤੇ ਇੱਕ ਵਾਰੀ ਸ਼ੇਅਰ ਕਰੋ, ਸ਼ੇਅਰ ਵਾਲੇ 30 ਬਟਨ ਸਕਿੰਟ ਤੇ ਦੀ ਦੱਬੋ। 30 ਸਕਿੰਟ ਦੀ ਹਾਂ, 30 ਮਿੰਟ ਦੀ ਨਾ ਦੇ ਜਿੰਨੇ ਦਿਓ। ਚ ਨੂੰ ਸੋ ਇੱਕ ਵਾਰੀ ਸ਼ੇਅਰ ਕਰ ਦਿਓ। ਸਾਡੇ ਨਾਲ ਮਾਫੀ, ਮੈਂ ਦੋਸਤ ਜੁੜੇ ਨੇ, ਇੱਕ ਨਵਮਾਨ, ਬੁੱਕ ਦਾ ਨਾਮ ਜੀ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਹਲੋ ਜੀ ਜੇ ਬੁੱਕ ਤੁਸੀਂ ਲਿਖੋ। ਇੰਡੀਆ 'ਚ ਉੱਥੋਂ ਵੀ ਮਿਲ ਸਕਦੀ ਹੈ। ਪੰਕਜ ਜੀ ਸਾਡੇ ਨਾਲ ਜੁੜੇ ਨੇ, ਤਿਰਲੋਚਨ ਸਿੰਘ, ਗ੍ਰੇਟ ਜੌਬ। ਸੋ ਉਮੀਦ ਕਰਦੇ ਹਾਂ 30 ਸਕਿੰਟ ਹੋ ਗਏ, ਸ਼ੇਅਰ ਤੁਸੀਂ ਕਰ ਲੈਣਾ ਆਪਣੀ ਆਪਣੀ ਵਾਲ ਤੇ। ਜੀ ਤੁਸੀਂ ਵੀ ਢਿੱਲੋਂ ਡਾਕਟਰ ਸਾਹਿਬ ਕਰ ਲਓ, ਤਾਂ ਆਪ ਵੀ ਹਾਂਜੀ ਕਰ ਨਹੀਂ ਲਓ। ਨਹੀਂ, ਮੈਂ ਤਾਂ ਬੁੱਕ ਦਾ ਲਿੰਕ ਪੇਸਟ ਕਰ ਰਿਹਾ ਕਿ ਇੰਡੀਆ 'ਚ ਜੇ ਕਿਸੇ ਨੇ ਲੈਣੀ ਹੋਵੇ ਕਿਤਾਬ ਤੇ ਮੈਂ ਇੰਡੀਆ 'ਚ ਲੈਣ ਦੇ ਲਈ ਕਰ ਦਿੰਦਾ। ਆਹ ਲਓ ਜੀ, ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਜਸਬੀਰ ਸਿੰਘ ਢਿੱਲੋਂ ਜੀ ਨੇ ਕਿ ਭਾਈ ਦੇਸਰਾਜ ਵੀ ਪਿੰਡ ਸੁਰ ਸਿੰਘ ਸੁਲਤਾਨ। ਬਹੁਤ ਵਧੀਆ ਇਨਫੋਰਮੇਸ਼ਨ ਜੀ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ, ਰੀਅਲੀ ਅਪਰੀਸ਼ੀਏਟ ਇਟ। ਸੋ ਮੈਂ ਲਿੰਕ ਪੇਸਟ ਕੀਤਾ ਹੈ, ਜੇ ਕੋਈ ਸੁਣਨ ਉਹ ਵੀ ਵਾਲਾ ਗਵਾਂਢੀ ਨੇ, ਉਹ ਵੀ ਗਵਾਂਢੀ ਆਪਣੇ ਕੇ, ਸੁਰ ਸਿੰਘ ਵੀ ਆਪਣੇ ਗਵਾਂਢ ਹੀ ਹੈ। ਸੁਰ ਪਾ ਕੇ ਇੰਡੀਆ ਵਾਲਾ ਕਿੱਧਰ ਕਿਹੜਾ ਉਹ ਸਾਡੇ ਪਿਛਲੇ ਪਿੰਡ ਦੇ ਗਵਾਂਢ ਹੀ ਲੱਗਦਾ ਕਿ ਸੁਰ ਸਿੰਘ ਲੱਗ ਹੀ ਹੈ। ਅੱਛਾ ਅੱਛਾ, ਠੀਕ ਹੈ ਢਿੱਲੋਂ ਸਾਹਿਬ, ਤੁਹਾਨੂੰ ਆਪਣੇ ਪੁਰਾਣੇ ਪਿਛਲੇ ਪਿੰਡ ਦਾ ਵੀ ਪੂਰਾ ਪਤਾ ਹੈਗਾ। ਦੈਟਸ ਅਮੇਜ਼ਿੰਗ, ਦੈਟਸ ਆਈ ਲਾਈਕ ਇਟ। ਤੁਹਾਨੂੰ ਮੇਰੀ ਦਿਲ ਦੀ ਤਮੰਨਾ ਹੈ ਕਿ ਕਿਸ ਦਿਨ ਤੁਸੀਂ ਇੰਡੀਆ ਵਿਜ਼ਿਟ ਕਰੋ, ਅਸੀਂ ਤੁਹਾਡੇ ਨਾਲ ਚੱਲੀਏ। ਦੇਖ ਲਓ 152 ਲੋਕੀ ਤਾਂ ਤੁਹਾਡੇ ਨਾਲ ਖੜੇ ਨੇ। ਇਹ ਤਾਂ ਇੰਨੇ ਜ਼ਰੂਰ ਲੋਕਾਂ ਨੇ ਸ਼ੇਅਰ ਵਾਹਗਾ ਕਰੋ ਬਾਰਡਰ ਜੀ, ਬੁਲਾਉਣਾ। 152 ਲੋਕ ਸ਼ੇਅਰ ਕਰੋ, ਹਾਂਜੀ, ਸ਼ੇਅਰ ਕਰੋ। 152 ਲੋਕ ਪਹਿਲਾਂ ਵੀਡੀਓ ਨੂੰ ਸ਼ੇਅਰ ਕਰੋ। ਸਾਡੀ ਵੀ ਥੋੜੀ ਜਿਹੀ ਬ੍ਰੇਕ ਹੋ ਗਈ ਹੈ। ਚਲੋ ਜੀ, ਮੈਂ 2 ਲਿੰਕ ਹਾਂਜੀ, ਪੋਸਟ ਕੀਤੇ ਨੇ ਜੀ। ਹਾਂਜੀ ਢਿੱਲੋਂ ਸਾਹਿਬ। ਤੇ ਦੋਸਤਾਂ ਨੂੰ ਦੂਜਾ ਨਹੀਂ ਇਹ ਵੀ ਆ, ਇਹਨੂੰ ਤੁਸੀਂ ਜ਼ਰੂਰ, ਡਾਕਟਰ ਸਾਹਿਬ ਨੇ ਜਿਹੜੀ ਤੇ ਬੜੀ ਲੰਮੀ ਚੌੜੀ ਮਿਹਨਤ, ਬੁੱਕ ਖਰੀਦੋ ਵੀ, ਦੂਜੇ ਦੋਸਤਾਂ ਤੱਕ ਵੀ ਪਹੁੰਚਾਓ, ਉਹਨਾਂ ਨੂੰ ਕਮੈਂਟ ਸੈਕਸ਼ਨ 'ਚ ਵੀ ਮੈਂਸ਼ਨ ਕਰੋ। ਪੜ੍ਹਨ ਵਾਲੀ ਆ, ਅਸੀਂ ਜਿੱਥੇ ਡਿਸਕਸ ਕਰਨ ਦੇ, ਮੇਰਾ ਖਿਆਲ ਡਾਕਟਰ ਸਾਹਿਬ ਕੋਈ 20% ਆਪਾਂ ਵੀ ਨਹੀਂ ਡਿਸਕਸ 2 ਘੰਟੇ 'ਚ ਕਰ ਸਕਦੇ, ਪੌਣੇ 2 ਹਾਂਜੀ ਘੰਟੇ, 1.5 ਘੰਟੇ 'ਚ। ਜੀ ਸੋ ਬਿਲਕੁਲ ਬਾਕੀ 80% ਤੁਹਾਡੇ ਵਾਸਤੇ ਕਿਉਰਿਓਸਿਟੀ ਹੈ, ਜ਼ਰੂਰ ਉਹਨੂੰ ਪੜ੍ਹੋ, ਬੁੱਕ ਨੂੰ ਖਰੀਦੋ, ਜਿੰਨੇ ਵੀ ਦੋਸਤ ਨੇ ਦੂਜਿਆਂ ਤੱਕ, ਆਪਣੇ ਬੱਚਿਆਂ ਤੱਕ ਪਹੁੰਚਾਓ। ਸੋ ਮੈਂ ਘਰ ਲੈ ਕੇ ਰੱਖੀਆਂ, ਹਾਲੇ ਨਿਆਣੇ ਮੇਰੇ ਅੰਗਰੇਜ਼ੀ ਇੰਨੀ ਪੜ੍ਹ ਨਹੀਂ ਸਕਦੇ, ਨਹੀਂ ਤੇ ਉਹ ਵੀ ਪੜ੍ਹ ਲੈਣ। ਜੀ। ਅਜੇ ਆਪਾਂ ਨਿੱਕੇ ਢਿੱਲੋਂ ਨਿੱਕੇ ਸਾਹਿਬ, ਆ। ਆਪਾਂ 2 ਚੀਜ਼ਾਂ ਕਰ ਰਹੇ ਹਾਂ, ਜਾਂ ਨਿਆਣਿਆਂ ਨੂੰ ਅੰਗਰੇਜ਼ੀ 'ਚ ਤੇਜ਼ ਕਰਦੇ ਹਾਂ, ਜਾਂ ਬੁੱਕ ਨੂੰ ਉਰਦੂ 'ਚ ਟ੍ਰਾਂਸਲੇਟ ਕਰਦੇ ਹਾਂ। ਦੋਹਾਂ 'ਚ ਜਿਹੜਾ ਕੰਮ ਕਹੋਗੇ ਆਪਾਂ 2 ਹੀ ਕਰ ਦੇਣੇ। ਚਲੋ, ਆਪਾਂ ਜੀ ਪੰਜਾਬੀ 'ਚ ਕਰ ਲਾਂਗੇ, ਨਾਲ ਨਿਆਣੇ ਤੇਜ਼ ਕਰ, ਨਿਆਣਿਆਂ ਨੂੰ ਅੰਗਰੇਜ਼ੀ ਸਿਖਾ ਲਾਂਗੇ। ਬਿਲਕੁਲ ਜੀ ਢਿੱਲੋਂ ਸਾਹਿਬ। ਓਕੇ ਜੀ, ਨੈਕਸਟ ਕੁਐਸਚਨ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਸ਼ਾਹ ਆਲਮ ਦਿੱਲੀ ਦਾ ਸੀ ਉਦੋਂ ਰਾਜਾ, ਉਹਦੇ ਹਾਂਜੀ ਨਾਲ ਵੀ ਕੋਈ ਲੜਾਈ ਹੋਈ ਇਹਨਾਂ ਦੀ? ਹਾਂਜੀ, ਜਿਹੜਾ ਸ਼ਾਹ ਆਲਮ ਸੀ, ਉਹਦਾ ਗਵਰਨਰ ਸੀ, ਉਹਦਾ ਨਾਮ ਸੀ ਅਬਦੁਲ ਅਹਿਦ ਖਾਨ। ਹੂੰ। ਉਹਨੇ 1779 ਦੇ ਵਿੱਚ ਅਬਦੁਲ ਅਹਿਦ ਖਾਨ ਨੇ ਪਰਸਨਲੀ ਅਟੈਕ ਕੀਤਾ ਸੀ, ਅੱਗੇ ਵੱਧ ਕੇ ਰਾਜਾ ਅਮਰ ਸਿੰਘ ਦੇ ਨਾਲ। ਰਾਜਾ ਅਮਰ ਸਿੰਘ ਕੌਣ ਸੀ? ਪਟਿਆਲੇ ਦਾ ਰਾਜਾ ਸੀ 1779 ਦੇ ਵਿੱਚ। ਉਦੋਂ ਉਸ ਵੇਲੇ ਫਿਰ ਜੱਸਾ ਸਿੰਘ ਆਹਲੂਵਾਲੀਆ ਸੀ ਜਿਹੜਾ ਇਧਰੋਂ, ਉਹਨੇ ਕਹਿ ਲਓ ਵੀ ਉਹਨੂੰ ਹਰਾਇਆ ਸੀ ਅਬਦੁਲ ਅਹਿਦ ਖਾਨ ਨੂੰ। ਉਸ ਤੋਂ ਬਾਅਦ ਜਿੰਨਾ ਵੀ ਉੱਥੇ ਕਹਿ ਲਓ ਵੀ, ਹੁਣ ਵਰਡ ਮੈਨੂੰ ਯਾਦ ਨਹੀਂ, ਜਦੋਂ ਕੋਈ ਜਿੱਤਦਾ ਸੀ ਉਹ ਜਿਹੜਾ ਸੀ ਸਾਰਾ ਖਜ਼ਾਨਾ ਉਹਨੂੰ ਮਿਲਦਾ ਸੀ। ਉਸ ਵੇਲੇ ਜਿਹੜਾ 7 ਲੱਖ ਰੁਪਈਆ ਸੀ ਐਜ਼ ਇੰਡੈਮਨਿਟੀ, ਉਹ ਦਲ ਖਾਲਸਾ ਨੂੰ ਮਿਲਿਆ ਸੀ ਉਸ ਲੜਾਈ ਦੇ ਵਿੱਚ, ਜਿਹੜੀ ਕਿ ਸ਼ਾਹ ਆਲਮ ਦੇ ਨਾਲ ਜੁੜਦੀ ਹੈ, ਕਿਉਂਕਿ ਸ਼ਾਹ ਆਲਮ ਦਾ ਇਹ ਗਵਰਨਰ ਸੀ ਨਵਾਂ, ਅਬਦੁਲ ਅਹਿਦ ਖਾਨ, ਜਿਹਦੀ ਲੜਾਈ ਹੋਈ ਸੀ ਪਟਿਆਲੇ ਦੇ ਰਾਜਾ ਅਮਰ ਸਿੰਘ ਦੇ ਨਾਲ 1799 ਦੇ ਵਿੱਚ, ਜਿਹਨੂੰ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬੜੀ ਬਰੇਵਰੀ ਦੇ ਨਾਲ, ਬਹੁਤ ਵੱਡੀ ਲੜਾਈ ਸਿੱਖ ਇਤਿਹਾਸ ਦੀ ਕਹੀ ਜਾਂਦੀ ਹੈ। ਤੇ ਜਿੰਨੇ ਕਹਿ ਲਓ ਵੀ ਖਾਨ ਨੇ ਪੈਸੇ ਲਏ ਹੋਏ ਸੀ ਪਹਿਲਾਂ, ਸਿੱਖਾਂ ਤੋਂ ਖੋਏ ਹੋਏ ਸੀ, ਇਦਾਂ ਕਿਹਾ ਜਾਂਦਾ ਕਿਤਾਬ 'ਚ, ਉਹ ਸਾਰੇ ਸਾਰੇ ਜਿਹੜੇ ਸੀ ਐਜ਼ ਇੰਡੈਮਨਿਟੀ ਵਾਪਸ ਕੀਤੇ, ਜਿਹੜੇ ਕਿ 7 ਲੱਖ ਰੁਪਈਆ ਸੀ। ਜੀ ਢਿੱਲੋਂ ਸਾਹਿਬ। ਅੱਛਾ ਜੀ, ਲਵਲੀ ਕੌਰ ਕਹਿੰਦੇ ਨੇ ਇੱਕ ਵਾਰੀ ਤੁਸੀਂ ਬੁੱਕ ਦਾ ਲਿੰਕ ਐਮਾਜ਼ੋਨ ਦਾ ਭੇਜ ਦਿਓ ਦੁਬਾਰਾ ਤੋਂ, ਉਹ ਪੁੱਛ ਰਹੇ ਨੇ, ਤਾਂ ਕਿ ਲਵਲੀ ਕੌਰ ਜੀ, ਤੁਸੀਂ ਪਹਿਲਾਂ ਦੱਸੋ ਤੁਸੀਂ ਕਿਹੜੇ ਕੰਟਰੀ 'ਚ ਰਹਿੰਦੇ ਹੋ, ਕਿਉਂਕਿ ਹਰੇਕ ਕੰਟਰੀ ਦਾ ਅਲੱਗ-ਅਲੱਗ ਐਮਾਜ਼ੋਨ ਦਾ ਲਿੰਕ ਹੈ। ਇੰਡੀਆ। ਤੇ ਇੰਡੀਆ ਦਾ ਮੈਂ ਤੁਹਾਨੂੰ, ਐਮਾਜ਼ੋਨ ਇਸ ਵੇਲੇ ਇੰਡੀਆ 'ਚ ਫਿਲਹਾਲ ਚੱਲ ਨਹੀਂ ਰਹੀ ਹੈਗੀ ਹੈ, ਤੇ ਮੈਂ ਤੁਹਾਨੂੰ ਢਿੱਲੋਂ ਸਾਹਿਬ, ਮੈਂ ਐਮਾਜ਼ੋਨ ਇੰਡੀਆ ਦਾ ਲੱਭਦਾ, ਤੁਸੀਂ ਉਹਨਾਂ ਚਿਰ ਆਪਣੇ ਜਿਹੜੇ ਸੁਣਨ ਵਾਲੇ ਆ ਇਹਨਾਂ ਨੂੰ ਕੋਈ ਗਾਣਾ ਮੈਂ ਸੁਣਾ ਦਿਓ ਜਾਂ ਨਾਲ ਗੜਬੜ ਪੜ੍ਹੀ ਜਾਂਦਾ ਜੀ। ਕਰ। ਰਜਵੰਤ ਕੌਰ ਕਹਿੰਦੀ ਗੁਰਮੁਖੀ ਟ੍ਰਾਂਸਲੇਟ ਕਰੋ ਜੀ। ਸੁਰਜੀਤ ਕੌਰ, ਦਲਵੀਰ ਸਿੰਘ, ਵੈਰੀ ਵੈਲਿਊਏਬਲ ਟਾਕ, ਅੱਗੋਂ ਜੀ ਸਿਕੰਦਰ ਗੋਂਦਲ, ਦਵਿੰਦਰ ਵਾਲੀਆ ਪ੍ਰਿੰਸ, ਇਸ ਤਰ੍ਹਾਂ ਕਰਕੇ ਦੋ ਸਾਡੇ ਨਾਲ ਜੁੜੇ ਨੇ, 150 ਦੇ ਕੋਲ ਨੇ ਸਾਡੇ। ਸੁਖਵਿੰਦਰ ਸਿੰਘ ਨੋਇਡਾ ਤੋਂ ਬੋਲਦੇ ਨੇ, ਐਮਾਜ਼ੋਨ ਤੇ ਆਰਡਰ ਨਹੀਂ ਹੋ ਰਹੀ।
ਸੁਖਵਿੰਦਰ ਨਗਦ ਪੈਸੇ ਦੇ ਯਾਰ, ਤੈਨੂੰ ਆਪਾਂ ਦੇ ਦਾਂਗੇ। ਮੈਂ ਅੱਛਾ ਰਕਸ਼ਾ ਕਰਾਉਣਾ, ਮੈਂ ਰਕਸ਼ਾ ਕਰਾ ਕੇ ਦੇ ਜਾਣਾ ਤੈਨੂੰ ਭਾਈ। ਦੇਖੋ ਜੀ, ਕਹਿੰਦਾ ਵੈਸੇ ਉਹਨਾਂ ਨੂੰ ਸੁਖਵਿੰਦਰ ਪੁੱਛਦੇ ਨੇ ਇਹਨਾਂ ਨੂੰ, ਵੈਸੇ ਪਰ ਦੱਸ ਦੋ ਕਿਹੜੀ ਕਿੱਥੋਂ ਮਿਲਦੀ ਹੈ। ਤੇ ਨੋਇਡਾ ਰਹਿੰਦੇ ਨੇ ਸੁਖਵਿੰਦਰ, ਮੇਰੇ ਦੋਸਤ ਨੇ ਬੜੇ ਅੱਛੇ, ਜੀ ਤੇ ਇਹਨਾਂ ਨੂੰ ਜ਼ਰੂਰ ਦੱਸੋ ਜੀ। ਸੁਖਵਿੰਦਰ ਇੱਕ ਨਹੀਂ ਲੈਣੀ, ਆਪਣੇ ਗੁਆਂਢੀਆਂ ਵਾਸਤੇ ਵੀ, ਆਪਣੇ ਪਿੱਛੇ ਘਰ ਘਲਾਉਣ ਵਾਸਤੇ, ਕਿਉਂਕਿ ਇਹ ਹੈ ਪੰਜਾਬ ਦੇ ਨੇ, ਰਹਿੰਦੇ ਨੋਇਡਾ ਨੇ, ਉਹਨਾਂ ਵਾਸਤੇ ਵੀ ਲੈ ਕੇ 4-5 ਜਣੀਆਂ ਨੂੰ ਲੈ ਕੇ ਘਲਾਓ। ਮੈਂ ਇਹ ਦੱਸ ਦੇਣਾ ਕਿ ਐਸੇ ਵੇਲੇ ਥੱਲੇ ਜੇ ਤੁਸੀਂ 5ਵਾਂ ਕਮੈਂਟ ਦੇਖੋਗੇ, ਮੈਂ ਫੋਨ ਤੇ ਦੇਖਿਆ, ਸੂਰਜ ਸਿੰਘ ਨੱਤ ਜੀ ਦਾ ਕਮੈਂਟ ਹੈ। ਉਹ ਸਭ ਤੋਂ ਪਹਿਲੇ ਨੇ ਜਿਨ੍ਹਾਂ ਨੇ, ਮੇਰੇ ਚੰਗੇ ਦੋਸਤ ਨੇ, ਪਰ ਤਾਂ ਵੀ ਉਹਨਾਂ ਨੇ ਕਿਤਾਬ ਐਮਾਜ਼ਨ ਤੋਂ ਖਰੀਦੀ ਸੀ ਜਦੋਂ ਕਿਤਾਬ ਲਾਂਚ ਹੋਈ ਸੀ। ਸੂਰਜ ਸਿੰਘ ਨੱਤ ਜੀ ਨੇ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਕਿਤਾਬ ਕਿਹੜੇ ਸ਼ਹਿਰ 'ਚ ਕਿਹੜੀ ਦੁਕਾਨ ਤੋਂ ਮਿਲਦੀ ਹੈ ਉਹ ਤੁਹਾਨੂੰ ਦੱਸ ਦੇਣਗੇ। ਕੈਨੇਡਾ ਦਾ ਲਿੰਕ ਮਨਜਿੰਦਰ, ਅੰਜੂ, ਕਾਲਿਕਾ, ਸਮਰਾ ਜੀ, ਮੈਂ ਹੁਣੇ ਪੋਸਟ ਕਰਕੇ ਹਟਿਆ ਐਮਾਜ਼ਨ ਕੈਨੇਡਾ ਦਾ ਲਿੰਕ। ਤੇ ਵੈਸੇ ਜਿਹੜੀ ਕਿਤਾਬ ਹੈਗੀ ਆ, ਇਹਦੇ ਜਿਹੜੇ ਹੋਲਸੇਲ ਡਿਸਟਰੀਬਿਊਟਰ ਨੇ ਉਹ ਆਪਣੇ ਹੈਗੇ ਨੇ ਵੈਰਾਈਟੀ ਬੁੱਕ ਡਿਪੂ ਦਿੱਲੀ। ਤੇ ਕਿਤਾਬ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈਗੀ ਸਿੰਘ ਬ੍ਰਦਰਸ ਦੇ ਕੋਲ ਵੀ ਅਵੇਲੇਬਲ ਹੈ। ਤੁਸੀਂ ਸਿੰਘ ਬ੍ਰਦਰਸ ਅਭੀ ਨੂੰ ਸੰਧੂ ਕਾਲ ਕਹਿੰਦੇ ਕਰਕੇ ਨੇ ਫੋਨ ਨਹੀਂ ਅਟੈਂਡ ਕਰਦੇ ਸਿੰਘ ਬ੍ਰਦਰ ਵਾਲੇ ਡਾਕਟਰ ਸਾਹਿਬ, ਉਹਨਾਂ ਦੇ ਕੰਨ ਤੇ ਖਿੱਚੋ, ਫੋਨ ਨਹੀਂ ਚੁੱਕਦੇ ਜੀ। ਉਹ ਐਕਚੁਅਲੀ ਨਾ ਮੈਂ ਇਹਦੇ ਬਾਰੇ ਮੁਸ਼ਕਿਲ ਜ਼ਰੂਰ ਆ ਰਹੀ ਹੈ ਅੱਜ ਕੱਲ੍ਹ ਕੁਝ। ਲਾਕਡਾਊਨ ਚੱਲਦਾ ਨਾ, ਉਹਦੀ ਵਜ੍ਹਾ ਨਾਲ ਸ਼ਾਇਦ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੋਵੇ। ਮੈਂ ਇੰਡੀਆ ਐਮਾਜ਼ਨ ਦਾ ਵੀ ਲਿੰਕ ਪੇਸਟ ਕੀਤਾ ਹੈ, ਉੱਥੋਂ ਵੀ ਤੁਸੀਂ ਟਰਾਈ ਕਰ ਸਕਦੇ ਹੋ। ਪਰ ਮੇਰਾ ਖਿਆਲ ਹੈ ਵੀ ਕੁਝ ਦੋਸਤ ਨੇ ਜਿਨ੍ਹਾਂ ਕੋਲ ਕਿਤਾਬ ਹੈਗੀ ਹੈ, ਜਿਨ੍ਹਾਂ ਦੇ ਮੈਂ ਕਮੈਂਟਸ ਦੇਖ ਰਿਹਾ, ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜ਼ਰੂਰ ਇਸ ਚੀਜ਼ ਦੇ ਵਿੱਚ ਹੈਲਪ ਕਰ ਦੇਣ ਕਿ ਜੇ ਕਿਸੇ ਨੇ ਕਿਤਾਬ ਲੈਣੀ ਹੈ ਤਾਂ ਕਿੱਥੋਂ ਮਿਲ ਸਕਦੀ ਹੈ। ਸੋ ਸੂਰਜ ਸਿੰਘ ਨੱਤ ਜੀ ਦਾ ਮੈਂ ਕਮੈਂਟ ਦੇਖ ਰਿਹਾ, ਆਨਸਰ ਆਇਆ ਹੈ। ਸੋ ਆਪਾਂ ਢਿੱਲੋਂ ਸਾਹਿਬ ਆਪਣੇ ਪੁਆਇੰਟ ਵੱਲ ਵੱਧਦੇ ਹਾਂ ਜੀ। ਡਾਕਟਰ ਸਾਹਿਬ ਹੁਣ ਇੱਕ ਹੀ ਕੁਐਸਚਨ ਹੈ ਮੇਰੇ ਕੋਲ ਬਾਕੀ, ਉਸ ਤੋਂ ਬਾਅਦ ਅਸੀਂ ਆਪਣਾ ਪ੍ਰੋਗਰਾਮ ਅੱਜ ਦਾ ਖਤਮ ਕਰਾਂਗੇ। ਉਹਨਾਂ ਦੀ ਜੱਸਾ ਸਿੰਘ ਦੀ ਡੈਥ ਕਦੋਂ ਹੋਈ, ਕਿਹੜੇ ਈਅਰ 'ਚ ਹੋਈ, ਉਹਨਾਂ ਦੀ ਕੋਈ ਯਾਦਗਾਰ ਬਣਾਈ ਗਈ, ਜੇ ਬਣਾਈ ਤੇ ਕਿੱਥੇ ਬਣਾਈ, ਹੁਣ ਉਹਦੀ ਕੀ ਪੋਜੀਸ਼ਨ ਹੈ ਜੀ? ਇੱਕ ਪਹਿਲਾਂ ਮੈਂ ਕੁਐਸਚਨ ਦੇਖ ਰਿਹਾ ਨਦੀਮ ਰਾਜ਼ਾ ਸੰਧੂ ਜੀ ਦਾ। ਨਦੀਮ ਰਾਜ਼ਾ ਸੰਧੂ ਸਾਹਿਬ, ਇਹ ਕਿਤਾਬ ਪਾਕਿਸਤਾਨ ਔਰ ਇੰਡੀਆ ਦੋਵਾਂ 'ਚ ਅਲੱਗ-ਅਲੱਗ ਪਬਲਿਸ਼ ਕਰਵਾਈ ਗਈ ਹੈ ਤਾਂ ਕਿ ਉੱਥੇ ਦੇ ਲੋਕਲ ਲੋਕਾਂ ਨੂੰ ਲੈਣੀ ਸੌਖੀ ਰਹੇ। ਲਾਹੌਰ ਦੇ ਵਿੱਚ ਫਿਕਸ਼ਨ ਹਾਊਸ ਪਬਲਿਸ਼ਰ ਹੈ ਜਿਨ੍ਹਾਂ ਦੇ ਕੋਲ ਕਿਤਾਬ ਹੈ, ਔਰ ਉਹਨਾਂ ਦੀ ਵੀ ਦੁਕਾਨ ਅੱਜ ਕੱਲ੍ਹ ਬੰਦ ਹੀ ਹੈ ਪਿਛਲੇ 2-3 ਹਫ਼ਤਿਆਂ ਤੋਂ। ਉਹ ਵੀ ਆਨਸਰ ਕਿਸੇ ਨੂੰ ਦੇ ਨਹੀਂ ਰਹੇ। ਸੋ ਜੇ ਕਿਸੇ ਨੇ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇਸਲਾਮਾਬਾਦ, ਕਰਾਚੀ ਕਿਤੇ ਵੀ ਕਿਤਾਬ ਲੈਣੀ ਹੋਵੇ, ਤੁਸੀਂ ਮੈਨੂੰ ਜਾਂ ਢਿੱਲੋਂ ਸਾਹਿਬ ਨੂੰ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਉੱਥੇ ਕਿਤਾਬ ਜਿਹੜੀ ਤੁਹਾਡੇ ਕੋਲ ਅਰੇਂਜ ਕਰਵਾ ਦੇਵਾਂਗੇ। ਕਿਤਾਬਾਂ ਜਿਹੜੀਆਂ ਨੇ ਉਹ ਲਾਹੌਰ ਦੇ ਵਿੱਚ ਅਲੱਗ ਪਬਲਿਸ਼ ਕਰਵਾਈਆਂ ਗਈਆਂ ਬਾਏ ਫਿਕਸ਼ਨ ਹਾਊਸ ਪਬਲਿਸ਼ਰ ਵੱਲੋਂ। ਸੋ ਤੁਸੀਂ ਉਹਨਾਂ ਨਾਲ, ਜੇ ਉਹਨਾਂ ਦੀ ਦੁਕਾਨ ਖੁੱਲ ਗਈ ਹੈ ਤਾਂ ਉੱਥੋਂ ਲੈ ਸਕਦੇ ਹੋ, ਨਹੀਂ ਤਾਂ ਵੀ ਕੈਨ। ਕਿਤਾਬ ਬਾਹਰੋਂ ਭੇਜਣ ਦੀ ਲੋੜ ਨਹੀਂ ਹੈ। ਪਾਕਿਸਤਾਨ ਦੇ ਵਿੱਚ ਇਹਦੀ ਕਾਸਟ ਵੀ ਅਸੀਂ ਬਹੁਤ ਘੱਟ ਰੱਖੀ ਹੋਈ ਹੈ ਤਾਂ ਕਿ ਅਸੀਂ ਇਸ ਨੂੰ ਪਾਕਿਸਤਾਨ ਦੀ ਹਰ ਯੂਨੀਵਰਸਿਟੀ, ਲਾਇਬ੍ਰੇਰੀ, ਸਕੂਲ ਦੇ ਵਿੱਚ ਪਹੁੰਚਾ ਸਕੀਏ। ਢਿੱਲੋਂ ਸਾਹਿਬ, ਤੁਹਾਡਾ ਲਾਸਟ ਕੁਐਸਚਨ ਕੀ ਇਹਨਾਂ ਦੀ ਕੋਈ ਯਾਦਗਾਰ ਜਾਂ ਕੋਈ ਇਦਾਂ ਦੀ, ਇਹ ਕਹ ਲਓ ਭਈ ਇਹਨਾਂ ਦੀ ਡੈਥ ਬਾਰੇ, ਕਦੋਂ ਹੋਈ, ਕਿਹੜੇ ਈਅਰ 'ਚ ਹੋਈ, ਤੇ ਯਾਦਗਾਰ ਕੋਈ ਸਮਾਧ ਬਣਾਈ ਗਈ ਤੇ ਕਿੱਥੇ ਆ ਉਹਦਾ ਕੀ ਪੋਜੀਸ਼ਨ? ਇਸ ਮਹਾਨ ਸੂਰਬੀਰ ਯੋਧੇ ਦੀ ਡੈਥ 1783 ਦੇ ਵਿੱਚ ਹੋਈ, 1783। ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਆਪਣੇ ਲਾਈਫ ਟਾਈਮ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇੰਨਾ ਅਕੰਪਲਿਸ਼ਮੈਂਟ ਕੀਤੀਆਂ, ਖਾਲਸੇ ਨੂੰ ਇਕੱਠਾ ਕਰਕੇ ਦਲ ਖਾਲਸਾ ਬਣਾਇਆ, ਜਿਹੜਾ ਕਿ ਕਹਿ ਲਓ ਵੀ ਇੰਡੀਪੈਂਡੈਂਟ ਸਿੱਖ ਸਟੇਟ ਦੀ ਪਹਿਲੀ ਫਾਰਮੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਨੂੰ ਮਿਲਦੀ ਹੈ। ਸੋ ਸਿੱਖ ਕਮਿਊਨਿਟੀ ਨੇ ਉਹਨਾਂ ਨੂੰ ਹਾਈਐਸਟ ਆਨਰ ਦਿੱਤਾ। ਉਹਨਾਂ ਦੀ ਜਿਹੜੀ ਸਮਾਧ ਸੀ ਜਿੱਥੇ ਬਾਬਾ ਅਟੱਲ ਸਾਹਿਬ, ਉਹਨਾਂ ਦੇ ਬਿਲਕੁਲ ਨੇੜੇ, ਔਰ ਨਾਲੇ ਨਵਾਬ ਕਪੂਰ ਸਿੰਘ ਜੀ ਦੀ ਸਮਾਧ ਹੈ ਉਹਦੇ ਬਿਲਕੁਲ ਨੇੜੇ, ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਜਿਹੜੀ ਉਹ ਬਣਾਈ ਗਈ ਸੀ ਸਮਾਧ ਉਸ ਵੇਲੇ। ਫਿਰ ਲੇਟਰ ਔਨ ਸ਼ਾਇਦ ਜਦੋਂ ਆਪਣੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ, ਉਸ ਵੇਲੇ ਕਿਹਾ ਜਾਂਦਾ ਕਿ ਜਿਹੜੀ ਇਹਨਾਂ ਦੀ ਸਮਾਧ ਸੀ, ਇਹ ਜਿਹੜੀ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਸੀ, ਉਹ ਮੁੜ ਕੇ ਇੱਥੋਂ ਚੁੱਕ ਕੇ ਥੋੜੀ ਦੇਰ ਦੂਰ ਜਿਹੜੀ ਹੈਗੀ ਆ ਦਰਬਾਰ ਸਾਹਿਬ ਦੀ ਪ੍ਰੀਸਿੰਕਟਸ ਤੋਂ ਬਾਹਰ ਸ਼ਿਫਟ ਕਰ ਦਿੱਤੀ ਗਈ ਸੀ ਤਾਂ ਕਿ ਜਿਹੜੀ ਸਮਾਧ ਆ, ਕਿਹਾ ਜਾਂਦਾ ਕਿ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਣੀ ਚਾਹੀਦੀ। ਲੇਟਰ ਔਨ ਇਟ ਵਾਸ ਸ਼ਿਫਟਡ। ਹੁਣ ਜਿਹੜਾ ਇਹ ਪਿੰਡ ਆਲੂ ਹੈਗਾ ਜਿਹਦੇ ਬਾਰੇ ਆਪਾਂ ਗੱਲ ਕਰਕੇ ਹਟੇ ਆ, ਉੱਥੇ ਆਪਾਂ ਨੂੰ ਤੁਸੀਂ ਦੇਖਿਆ ਇੱਕ ਪਿੰਡ ਦੇ ਵਿੱਚ ਵੀ ਜਗ੍ਹਾ ਹੈਗੀ ਆ, ਆਪਾਂ ਆਲੂ ਪਿੰਡ ਵੱਲ ਚਲੀਏ ਪਾਕਿਸਤਾਨ ਦੇ ਵਿੱਚ। ਪਿੰਡ ਦੇ ਲੋਕ, ਸਿਆਣੇ ਲੋਕ, ਉਹਨਾਂ ਨੂੰ ਪਤਾ ਹੈ ਕਿ ਪਿੰਡ ਦਾ ਨਾਮ ਆਲੂ, ਇਹਦੇ ਨਾਲ ਦੁਨੀਆ ਭਰ 'ਚ ਜਿਹੜੇ ਆਹਲੂਵਾਲੀਆ ਨੇ ਉਹ ਜੁੜੇ ਹੋਏ ਨੇ, ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਜੁੜਿਆ ਹੋਇਆ। ਸੋ ਚੰਗਾ ਲੱਗਦਾ ਹੈ। ਔਰ ਪਿੰਡ ਦਾ ਜਿਹੜਾ ਸਕੂਲ ਹੈ ਜਿਹਦੀ ਮੈਂ ਤਸਵੀਰ ਤੁਹਾਨੂੰ ਸ਼ੁਰੂ 'ਚ ਜਿਹੜੀ ਹੈਗੀ ਆ ਉਹ ਦਿਖਾ ਕੇ ਹਟਿਆ। ਸੋ ਆਪਣੇ ਲਈ ਆਪਾਂ ਕੀ ਕਰ ਰਹੇ ਹਾਂ, ਆਪਾਂ ਪਾਕਿਸਤਾਨ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਵੀ, ਜਿੱਥੇ ਵੀ ਕਿਤੇ ਆਪਾਂ ਨੂੰ ਸਿੱਖ ਇਤਿਹਾਸ ਦੇ ਨਾਲ ਇਹ ਜਿਹੜੀ ਜਗ੍ਹਾ ਜੁੜਦੀਆਂ ਨੇ, ਉਹ ਜੋੜ ਕੇ ਤਾਂ ਕਿ ਉੱਥੇ ਰਹਿਣ ਵਾਲੇ, ਮੈਂ ਇਹਦੀ ਇੱਕ ਵਾਰ ਤੁਹਾਨੂੰ ਤਸਵੀਰ ਦੁਬਾਰਾ ਦਿਖਾ ਦਿੰਦਾ ਕਿ ਆਪਾਂ ਇਸ ਪਿੰਡ ਦੇ ਵਿੱਚ ਜਾ ਕੇ, ਇਹ ਜਦੋਂ, ਜੇ ਤੁਸੀਂ ਕਿਸੇ ਨੂੰ, ਇਸ ਪਿੰਡ ਵਾਲੇ ਨੂੰ, ਜਿੱਥੇ ਇਹ ਪਿੰਡ ਹੈਗਾ ਆਲੂ, ਤੁਸੀਂ ਧਿਆਨ ਨਾਲ ਦੇਖੋ,
ਗਵਰਨਮੈਂਟ ਗਰਲਸ ਪ੍ਰਾਇਮਰੀ ਸਕੂਲ ਆਲੂ ਲਿਖਿਆ ਹੋਇਆ। ਉੱਥੇ ਜਦੋਂ ਇਹ ਕਿਤਾਬ ਆਪਣੀ ਉਹਨੂੰ ਆਪਾਂ ਦੱਸਾਂਗੇ ਕਿ ਸਾਡੀ ਇਹ ਜਿਹੜੀ ਕਿਤਾਬ ਹੈਗੀ ਇਹ 'ਚ ਆਲੂ ਪਿੰਡ ਦੇ ਉੱਪਰ ਬਹੁਤ ਵੱਡਾ ਚੈਪਟਰ ਹੈ, ਜਿੱਥੇ ਦਾ ਇੱਕ ਬਹੁਤ ਵੱਡਾ ਸਿੱਖ ਜਰਨੈਲ ਹੋਇਆ, ਚੈਪਟਰ ਨੰਬਰ 76। ਆਪਾਂ ਉੱਥੇ ਦੇ ਪ੍ਰਿੰਸੀਪਲ ਨੂੰ, ਉੱਥੇ ਦੇ ਬੱਚਿਆਂ ਨੂੰ ਇਹ ਕਿਤਾਬ ਦੇਵਾਂਗੇ, ਤਾਂ ਕਿਉਂ ਨਹੀਂ ਉਹ ਸਿੱਖ ਆਪਣੀ ਰਿਸਰਚ ਦੇ ਵਿੱਚ ਹਾਇਰ ਸਟੱਡੀ ਸਕਾਲਰਸ਼ਿਪ ਕੁਝ ਵੀ ਸਿੱਖ ਜਿਹੜੀਆਂ ਸੰਸਥਾਵਾਂ ਹੈਗੀਆਂ ਆਪਾਂ ਆਮ ਲੋਕ ਆਪਾਂ ਹੀ ਕਰ ਸਕਦੇ ਹਾਂ। ਉੱਥੋਂ ਦੇ ਕਿਸੇ ਬੱਚੇ ਨੂੰ ਆਪਾਂ ਨਾਲ ਜੋੜ ਸਕਦੇ ਹਾਂ ਕਿ ਹਾਂਜੀ ਜੱਸਾ ਸਿੰਘ ਆਹਲੂਵਾਲੀਆ ਜਿਹਦਾ ਇੱਥੇ ਘਰ, ਮਤਲਬ ਉਹਦੇ ਬਾਰੇ ਕੁਝ ਵੀ ਸਟੱਡੀ ਜਿਹੜੀ ਹੈਗੀ ਕੀਤੀ ਜਾ ਸਕਦੀ ਹੈ। ਇਸ ਕਰਕੇ ਆਪਾਂ ਪਾਕਿਸਤਾਨ ਦੇ ਕੋਨੇ-ਕੋਨੇ 'ਚ, ਪਿੰਡ-ਪਿੰਡ 'ਚ, ਜ਼ਿਲ੍ਹੇ-ਜ਼ਿਲ੍ਹੇ 'ਚ ਜਦੋਂ ਵੀ ਕੋਈ ਆਪਾਂ ਨੂੰ ਇਹੋ ਜਿਹੇ ਵੱਡੇ ਸਿੱਖ ਕਰੈਕਟਰ ਮਿਲਦੇ ਨੇ, ਆਪਾਂ ਉਹਨਾਂ ਦੇ ਨਾਲ ਸੰਬੰਧਿਤ ਚੈਪਟਰ ਬਣਾ ਕੇ, ਹੁਣ ਭਾਵੇਂ ਤੁਸੀਂ ਨੋਟ ਕਰੋ ਇੱਥੇ ਮੈਂ ਕੋਈ ਗੁਰਦੁਆਰਾ ਸਾਹਿਬ ਦੀ ਪਿਕਚਰ ਨਹੀਂ ਲਾਈ ਕਿਉਂਕਿ ਉਸ ਪਿੰਡ 'ਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ। ਇੱਥੇ ਮੈਂ ਸਿਰਫ ਸਕੂਲ ਦੀ ਪਿਕਚਰ ਲਾਈ ਹੈ ਤਾਂ ਕਿ ਜਿਹੜੇ ਦੁਨੀਆ ਭਰ 'ਚ ਰਹਿਣ ਵਾਲੇ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਚਾਹੁਣ ਵਾਲੇ ਹੋਣ, ਉਹ ਜਦੋਂ ਇਹ ਨਾਮ ਦੇਖਣ ਆਲੂ ਲਿਖਿਆ ਹੋਇਆ, ਉਹ ਮਤਲਬ ਕਹਿ ਲਓ ਭਈ ਲੂੰ ਕੰਡੇ ਖੜੇ ਹੁੰਦੇ ਆ ਕਿ ਇੰਨੇ ਵੱਡੇ ਸੂਰਬੀਰ ਯੋਧੇ ਦਾ ਇਸ ਪਿੰਡ ਦੇ ਵਿੱਚ ਜਨਮ ਹੋਇਆ ਜਿਹੜਾ ਇਸ ਵੇਲੇ ਪਾਕਿਸਤਾਨ 'ਚ ਹੈਗਾ। ਔਰ ਆਪਾਂ 'ਚੋਂ ਕਈ ਲੋਕ ਲਾਹੌਰ ਜਾਂਦੇ ਆ, ਆਪਾਂ ਇਹਦੇ ਕੋਲੋਂ ਦੀ ਲੰਘਦੇ ਪਿੰਡ ਦੇ ਕੋਲੋਂ, ਆਪਾਂ ਇੱਦਾਂ ਦੀ ਜਗ੍ਹਾ ਤੇ ਰੁਕ ਕੇ ਉੱਥੇ ਲੋਕਾਂ ਨੂੰ ਮੜ ਜਾ ਹਾਏ ਹੈਲੋ ਕਰੀਏ, ਥੋੜ੍ਹੀ ਜਿਹੀ ਆਪਣੇ ਰਿਲੇਸ਼ਨ ਡਿਵੈਲਪ ਕਰੀਏ, ਇੰਟਰਨੈਟ ਤੇ ਹੀ ਪਿੰਡ ਆਲੂ ਦੇਖੀਏ, ਉੱਥੇ ਦੇ ਪ੍ਰਿੰਸੀਪਲ ਨਾਲ ਮੜ ਜੀ ਸਕੂਲ ਦੇ ਨੂੰ ਗੱਲ ਕਰੀਏ। ਮਤਲਬ ਦੈਟਸ ਹਾਊ ਵੀ ਸਲੋਲੀ ਡਿਵੈਲਪ ਦਾ ਰਿਲੇਸ਼ਨ। ਇਟਸ ਅ ਵੈਰੀ ਸਲੋ ਪ੍ਰੋਸੈਸ। ਕੋਈ ਕਾਹਲੀ ਦੀ ਲੋੜ ਨਹੀਂ ਹੈ, ਕੋਈ ਤੁਹਾਨੂੰ ਇਦਾਂ ਨਹੀਂ ਵੀ ਜਾ ਕੇ ਪੈਸਾ ਦੋ, ਸਿਰਫ ਅਗਲੇ ਨਾਲ ਥੋੜੀ ਜਿਹੀ ਹਾਏ ਹੈਲੋ, ਪਿੰਡ ਦੇ ਕੁਝ ਬੱਚੇ ਤੁਹਾਨੂੰ ਪਤਾ ਲੱਗ ਜਾਏ ਕਿ ਹਾਂਜੀ ਇਸ ਪਿੰਡ ਦਾ ਇੱਕ ਬੱਚਾ ਫਲਾਣੇ ਕਾਲਜ 'ਚ ਹਿਸਟਰੀ ਦਾ ਸਟੂਡੈਂਟ ਹੈ MA ਦਾ, ਉਹਨੂੰ ਦੱਸੋ ਵੀ ਹੈ ਤੇਰੇ ਪਿੰਡ ਦੇ ਇੰਨੇ ਵੱਡੇ ਜਰਨੈਲ ਸੀ, ਉਹ ਥੋੜਾ ਜਿਹਾ ਉਹ ਲਿੰਕ ਵਧਾਏਗਾ। ਇਦਾਂ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਦੀ ਕੋਈ ਇੰਡੀਆ 'ਚ ਸੁਸਾਇਟੀ ਹੋਏਗੀ, ਉਹਨਾਂ ਨੂੰ ਕੰਟੈਕਟ ਕਰਾ ਦਿਓ ਡਾਇਰੈਕਟ। ਸਾਡਾ ਪੰਜਾਬੀ ਲਹਿਰ ਤੇ ਸਿਰਫ ਇੰਨਾ ਹੀ ਕੰਮ ਹੈ ਕਿ ਤੁਸੀਂ ਡਾਇਰੈਕਟ ਆਪਸ 'ਚ ਕੰਟੈਕਟ ਕਰੋ। ਅਸੀਂ ਹਰੇਕ ਚੀਜ਼ ਨੂੰ ਕੋਈ ਇੱਕ ਆਪਣੇ ਪਲੇਟਫਾਰਮ ਤੇ ਲੈ ਕੇ ਨਹੀਂ ਚੱਲ ਸਕਦੇ। ਸਾਡਾ ਕੰਮ ਇਹ ਆ ਵੀ ਤੁਸੀਂ ਅੱਜ ਪਾਕਿਸਤਾਨ 'ਚ ਰਹਿਣ ਵਾਲੇ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਇੰਡੀਆ 'ਚ ਰਹਿਣ ਵਾਲੇ ਵੀ ਦੇਖ ਰਹੇ ਹੋ, ਤੁਸੀਂ ਖੁਦ ਆਲੂ ਪਿੰਡ ਜਿਹੜਾ ਪਾਕਿਸਤਾਨ ਦਾ ਹੈਗਾ ਉਹਨੂੰ ਹੁਣ ਭਾਵੇਂ ਕਪੂਰਥਲੇ ਨਾਲ ਜੋੜ ਦੋ, ਭਾਵੇਂ ਦਿੱਲੀ ਤੱਕ ਜੋੜ ਦੋ, ਅੰਮ੍ਰਿਤਸਰ ਨਾਲ ਜੋੜ ਦੋ। ਅੰਮ੍ਰਿਤਸਰ ਦੇ ਲਈ ਕਿੰਨੀ ਕੁਰਬਾਨੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਹੈਗੀ ਹੈ, ਕਿੰਨਾ ਕੰਮ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਕਟੜੇ ਬਣਾਉਣ ਲਈ, ਬੁੰਗੇ ਬਣਾਉਣ ਲਈ, ਦਰਬਾਰ ਸਾਹਿਬ ਦੀ ਸੇਵਾ ਲਈ ਕੀਤਾ। ਜੇ ਉਸ ਇਨਸਾਨ ਦਾ, ਉਸ ਮਹਾਨ ਸ਼ਖਸੀਅਤ ਦਾ ਜਿਹੜਾ ਜਨਮ ਸਥਾਨ ਹੈ ਉਹ ਪਿੰਡ ਹੈਗਾ, ਉਹਨੂੰ ਆਪਾਂ ਲਾਈਮਲਾਈਟ ਨਹੀਂ ਕਰਾਂਗੇ ਤਾਂ ਫਿਰ ਤਾਂ ਆਪਣੀ ਹਿਸਟੋਰੀਕਲ ਰਿਸਰਚ ਦੀ ਕਹਿ ਲਓ ਵੀ ਬੇਇੱਜ਼ਤੀ ਹੈ ਜਾਂ ਲਾਹਨਤ ਹੈ, ਮੈਂ ਤਾਂ ਇਹੀ ਕਹੂੰਗਾ ਜੀ। ਢਿੱਲੋਂ ਸਾਹਿਬ ਜੀ ਡਾਕਟਰ ਸਾਹਿਬ, ਆਪਾਂ ਕਮੈਂਟ ਵੀ ਥੋੜੇ ਸ਼ਾਮਲ ਕਰ ਲਈਏ ਜੀ। ਨਾਲ ਬਿਲਕੁਲ ਜ਼ਰੂਰ, ਜਿਵੇਂ ਤੁਸੀਂ ਕਿਹਾ ਹੋਰ ਕੁਝ ਨਹੀਂ, ਕੰਟੈਕਟ ਸਪੋਜ਼ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ, ਉਸ ਪਿੰਡ ਦੇ ਲੋਕ ਤੁਹਾਨੂੰ ਮਿਲ ਜਾਣਗੇ ਸੋਸ਼ਲ ਮੀਡੀਆ ਤੇ, WhatsApp ਤੇ ਮਿਲ ਜਾਣਗੇ, ਉਹ ਜੀ ਸਕੂਲ ਦੇ ਪ੍ਰਿੰਸੀਪਲ ਮਿਲ ਜਾਣਗੇ, ਉੱਥੋਂ ਦਾ ਕੋਈ ਨਾ ਕੋਈ ਪਿੰਡ ਦੇ ਜਿਹੜੇ ਕੋਈ ਵੱਡੇ ਆਪਾਂ ਕਾਉਂਸਲਰ ਟਾਈਪ ਜਾਂ ਜਿਹੜੇ ਕੋਈ ਪਿੰਡ ਦੇ ਸਰਕਰਦਾ ਹੋਣਗੇ, ਜਿਹੜੇ ਅੱਗੇ ਉਹਨਾਂ ਨਾਲ ਕੰਟੈਕਟ ਹੋ ਜਾਏ, ਉਹਨਾਂ ਨੂੰ ਦੱਸਿਆ ਜਾਏ, ਉਹ ਆਪਣੇ ਪਿੰਡ 'ਚ ਦੱਸਣ ਵੀ ਇਸ ਤਰ੍ਹਾਂ ਸਾਡੇ ਪਿੰਡ ਦਾ ਐਡੀ ਵੱਡੀ ਸ਼ਖਸੀਅਤ ਸੀ, ਤੇ ਜ਼ਰੂਰ ਉਹਦੇ ਤੇ ਹਾਂਜੀ ਕੰਮ ਹੋ ਸਕਦਾ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹਾਂ। ਪਰਸੋਂ ਹੀ ਸਾਡੇ ਇੱਕ ਸੁਣਨ ਵਾਲੇ ਨੇ ਇੱਥੇ ਪ੍ਰੀਤ ਕੌਰ ਜੀ ਜੀ ਕੈਨੇਡਾ ਤੋਂ ਨੇ, ਉਹਨਾਂ ਨੇ ਇਹ 5 ਕਿਤਾਬਾਂ ਕੈਨੇਡਾ ਤੋਂ ਆਰਡਰ ਕਰਕੇ ਪਾਕਿਸਤਾਨ 'ਚ ਉਹਨਾਂ ਨੇ ਉੱਥੇ ਦਿੱਤੀਆਂ ਨੇ ਕਿਸੇ ਨੂੰ ਕਿ 5 ਜਿਹੜੇ ਲੋੜਵੰਦ ਸਟੂਡੈਂਟ ਹੈ ਉਹਨਾਂ ਨੂੰ ਵੰਡ ਦੇਣੀਆਂ। ਕਿੰਨੀ ਵੱਡੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਵੀ ਲੋੜਵੰਦ ਜਿਹੜਾ ਸਿੱਖ ਹਿਸਟਰੀ ਨੂੰ ਰਿਸਰਚ ਕਰਨਾ ਚਾਹੁੰਦਾ ਹੋਵੇ, ਉਹਦੇ ਲਈ ਫ੍ਰੀ ਕਿਤਾਬਾਂ 5 ਉਹਨਾਂ ਨੇ ਰਮਜ਼ਾਨ ਦੇ ਮੌਕੇ ਤੇ ਡਿਸਟ੍ਰੀਬਿਊਟ ਕੀਤੀਆਂ ਨੇ। ਸੌਖਾ ਹੀ ਕੰਮ ਹੈ, ਉਹ ਕਹਿੰਦੇ 5 ਮਿੰਟ ਲੱਗੇ ਮੈਨੂੰ ਮਨੀ ਟ੍ਰਾਂਸਫਰ ਕਰਦੇ, ਔਰ ਉਹਦੀ ਕਾਸਟ ਵੀ ਪਾਕਿਸਤਾਨ ਦੇ ਵਿੱਚ ਇੰਨੀ ਘੱਟ ਹੈਗੀ ਹੈ ਕਿ ਜਿੰਨੇ ਦੀ ਇੱਕ ਕਿਤਾਬ ਅਮਰੀਕਾ ਸਾਨੂੰ ਕੈਨੇਡਾ 'ਚ ਪੈਂਦੀ ਹੈ, ਉੱਥੇ ਉਹਨਾਂ ਨੇ ਉਨੀ ਕਾਸਟ ਦੇ ਵਿੱਚ 4-5 ਕਿਤਾਬਾਂ ਸੀ ਜਿਹੜੀਆਂ ਉਹ ਆਰਡਰ ਹੋ ਗਈਆਂ। ਮਤਲਬ US ਅਬਾਊਟ $35 ਦੇ ਕਰੀਬ ਸਿਰਫ ਕਿਤਾਬ ਦੀ ਕਾਸਟ ਰਹਿ ਜਾਂਦੀ ਹੈ ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਚ ਜਿਹੜਾ ਅਸੀਂ ਐਡੀਸ਼ਨ 'ਚ ਪਾਇਆ ਹੋਇਆ। ਜੇ ਇੱਥੋਂ ਕਿਸੇ ਦੋਸਤ ਨੇ, ਕੋਈ ਦੋਸਤ ਪਾਕਿਸਤਾਨ 'ਚ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਗਿਫਟ ਕਰ ਸਕਦੇ ਹੋ, ਜਾਂ ਵੈਸੇ ਢਿੱਲੋਂ ਸਾਹਿਬ ਨੂੰ ਕਹਿ ਸਕਦੇ ਹੋ ਕਿ ਓਕੇ ਹਾਂਜੀ ਅਸੀਂ 20 ਕਿਤਾਬਾਂ, 10 ਕਿਤਾਬਾਂ, 30 ਕਿਤਾਬਾਂ ਪਾਕਿਸਤਾਨ 'ਚ ਉਹਨਾਂ ਨੂੰ ਵੰਡੀਏ, ਸਕੂਲਾਂ ਕਾਲਜਾਂ ਨੂੰ, ਜਿੱਥੇ ਬੱਚੇ ਇਹਦੇ ਬਾਰੇ ਸਟੱਡੀ ਕਰ ਸਕਣ। ਔਰ ਉਹਦੇ ਲਈ ਕੁਛ ਮਾੜੀ ਜਿਹੀ ਸ਼ਰਤ ਰੱਖ ਦਿਓ ਕਿ ਤੁਸੀਂ 60 ਦਿਨਾਂ 'ਚ, 90 ਦਿਨਾਂ 'ਚ ਕੁਛ ਨਾ ਕੁਛ ਇੱਕ ਅੱਧੀ ਪੋਸਟ ਪਾਉਣੀ ਹੈ ਕਿਸੇ ਸਿੱਖ ਹੈਰੀਟੇਜ ਸਾਈਟ ਦੇ ਲਈ, ਤਾਂ ਕਿ ਇਹ ਨਾ ਹੋਵੇ ਕਿ ਆਪਾਂ ਕਿਤਾਬ ਵੀ ਦਈਏ, ਜਦੋਂ ਕਿਸੇ ਨੂੰ ਕਈ ਵਾਰੀ ਆਪਾਂ ਫ੍ਰੀ ਜਾਂ ਗਿਫਟ ਚੀਜ਼ ਦਿੰਦੇ ਹਾਂ, ਕਈ ਵਾਰੀ ਉਹਦੀ ਵੈਲਿਊ ਵੀ ਨਹੀਂ ਬਣਦੀ। ਇਸ ਕਰਕੇ ਕੁਛ ਨਾ ਕੁਛ ਉਹਨੂੰ ਇਦਾਂ ਜ਼ਰੂਰ ਕਹਿ ਦਿਓ ਵੀ ਹਾਂਜੀ ਤੁਹਾਨੂੰ ਇਹ ਕਿਤਾਬ ਦਿੱਤੀ, ਅਸੀਂ ਸਿਰਫ ਇਹ ਚਾਹੁੰਦੇ ਹਾਂ ਵੀ ਕਿਸੇ ਤਰ੍ਹਾਂ ਦੀ ਵੀ ਪੋਸਟ ਪਾਓ, ਸਾਡਾ ਉੱਤੇ ਕੋਈ ਇਹ ਨਹੀਂ ਹੈਗਾ ਵੀ ਵਧੀਆ ਲਿਖਣਾ, ਖਰਾਬ ਲਿਖਣਾ, ਜੋ ਮਰਜ਼ੀ ਲਿਖੋ, ਪਰ ਕੁਛ ਨਾ ਕੁਛ ਆਉਣ ਵਾਲੇ 60 ਦਿਨਾਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪਾਕਿਸਤਾਨ ਦੀ ਕੋਈ ਵੀ ਚੀਜ਼ ਲੱਭ ਕੇ ਉਹਦੇ ਬਾਰੇ ਕੋਈ ਹਲਕੀ ਜਿਹੀ ਪੋਸਟ ਲਿਖ ਦਿਓ, ਆਰਟੀਕਲ ਲਿਖ ਦਿਓ, ਤਾਂ ਕਿ ਅਗਲੇ ਨੂੰ ਥੋੜਾ ਜਿਹਾ ਪ੍ਰੈਸ਼ਰ ਰਵੇ ਕਿ ਹਾਂਜੀ ਮੈਨੂੰ ਕੁਛ ਜਿਹੜੀ ਕਿਤਾਬ ਪੰਜਾਬੀ ਲਹਿਰ ਵੱਲੋਂ ਮਿਲੀ ਹੈ, ਐਜ਼ ਅ ਗਿਫਟ ਮਿਲੀ ਹੈ, ਪਰ ਮੇਰਾ ਮਕਸਦ ਹੈ ਕਿ ਥੋੜਾ ਜਿਹਾ ਇਦਾਂ ਸ਼ੁਰੂ ਕਰਨਾ। ਇੱਕ ਵਾਰੀ ਜਦੋਂ ਆਪਾਂ ਉਹਨੂੰ ਸ਼ੁਰੂ ਕਰਾਂਗੇ, ਅਗਲੀ ਵਾਰ ਉਹਨੇ ਆਪੇ ਹੋ ਜਾਣਾ। ਦੈਟਸ ਦ ਹੋਲ ਸਲੋ ਪ੍ਰੋਸੈਸ। ਔਰ ਨੋਮਨ ਸਰਵਰ ਮਲਿਕ ਸਾਹਿਬ ਜੀ ਕਹਿ ਰਹੇ ਆ, ਸਾਡੇ ਬਹੁਤ ਚੰਗੇ ਦੋਸਤ ਨੇ ਜੀ, ਇਹਨਾਂ ਨੂੰ ਵੀ ਕਿਸ ਦਿਨ ਆਪਾਂ ਸੈਸ਼ਨ ਤੇ ਨਾਲ ਲੈ ਕੇ ਜਾਵਾਂਗੇ। ਮਲਿਕ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਢਿੱਲੋਂ ਸਾਹਿਬ ਨਾਲ ਕਿਸੇ ਨੂੰ ਲਿਆਉਣਾ ਚਾਹੁੰਦੇ ਹੋ ਤੇ ਲਿੰਕ ਪੋਸਟ ਕਰ ਦਿਓ ਜੀ। ਤਾਂ ਮੈਂ ਜ਼ਰੂਰ ਲਿੰਕ ਪੋਸਟ ਕਰ ਲਾਂਗਾ, ਜੇ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ 2-4 ਮਿੰਟ ਹੋਰ ਅਸੀਂ ਹੈ, ਤੁਸੀਂ ਆ ਸਕਦੇ ਹੋ। ਅਰਵਿੰਦ ਰੰਧਾਵਾ ਕਹਿੰਦੇ ਨੇ ਨਾਸਰ ਜੀ ਤੁਸੀਂ ਆਪਣੇ ਪਰਿਵਾਰ ਦੇ ਲੱਗਦੇ, ਬਿਲਕੁਲ ਜੀ ਤੁਹਾਡੇ ਪਰਿਵਾਰ ਦੇ ਆ। ਤੇ ਵੀਰਪਾਲ ਕਹਿੰਦੇ ਨੇ ਸਾਨੂੰ ਪਾਕਿਸਤਾਨ ਆਉਣਾ ਪੈਣਾ, ਕਿਤਾਬ ਲੈਣ ਵਾਸਤੇ ਆਉਣਾ ਪੈਣਾ, ਤੇ ਵੈਸੇ ਘੁੰਮਣ ਆਉਣਾ, ਬਿਲਕੁਲ ਆਓ ਜੀ, ਪਾਕਿਸਤਾਨ ਆਉਣਾ ਪੈਣਾ, ਇਹਦਾ ਕੀ ਮਤਲਬ ਹੈ, ਆਓ, ਆਉਣਾ ਪੈਣ ਦਾ ਕੀ ਮਤਲਬ, ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ, ਉਹ ਮੇਰੇ ਖਿਆਲ ਉਹ ਇਸ ਕਰਕੇ ਕਹਿ ਰਿਹਾ ਵੀ ਇੱਥੇ ਜਿਹੜੀ ਕਿਤਾਬ ਇੱਕ ਹੈ ਇਹਦੇ ਨਾਲ ਦੀ ਪਾਕਿਸਤਾਨ 'ਚ 4 ਮਿਲ ਜਾਣੀ, ਉੱਥੇ ਜਾਣਗੇ ਤਾਂ। ਔਰ ਇਹ ਮੈਂ ਪਾਕਿਸਤਾਨ 'ਚ ਆਪਣੇ ਦੋਸਤਾਂ ਨੂੰ ਕਿਹਾ ਹੋਇਆ ਕਿ ਬਾਹਰ ਸ਼ਿਪ ਨਹੀਂ ਕਰਨੀ ਕਿਤਾਬ, ਔਰ ਦੁਕਾਨ ਵਾਲੇ ਨੂੰ ਵੀ ਕਿਹਾ ਹੋਇਆ। ਸੋ ਪਲੀਜ਼ ਮੇਰੇ ਦੋਸਤੋ, ਇਹ ਇਦਾਂ ਨਾ ਕਰਿਓ ਕਿ ਕਿਤਾਬ ਦੀ ਕਾਸਟ ਕਿਸੇ ਰੀਜ਼ਨ ਕਰਕੇ ਪਾਕਿਸਤਾਨ ਦਾ ਐਡੀਸ਼ਨ ਉੱਤੇ ਬਿਲਕੁਲ ਪਾਕਿਸਤਾਨ ਲਿਖਿਆ ਹੈ, ਦੈਟ ਇਜ਼ ਲਿਮਿਟਡ ਟੂ ਪਾਕਿਸਤਾਨ ਓਨਲੀ। ਇਦਾਂ ਹੀ ਇੰਡੀਆ ਵਾਲਾ ਐਡੀਸ਼ਨ ਇੰਡੀਆ ਲਈ ਹੈ ਪਲੀਜ਼, ਕਿਉਂਕਿ ਮੈਂ ਖੁਦ ਇਹ ਸਾਰਾ ਕੰਮ ਇਕੱਲਾ ਹੀ ਕਰ ਰਿਹਾ, ਕਿ ਮੈਂ ਕੋਈ ਪਬਲਿਸ਼ਰ ਨਹੀਂ ਹੈ। ਸੋ ਅਲੱਗ-ਅਲੱਗ ਐਡੀਸ਼ਨ ਪਾਉਣ ਦਾ ਮਤਲਬ ਇਹੀ ਹੈ ਤਾਂ ਕਿ ਉੱਥੇ ਦੇ ਲੋਕਲ ਲੋਕਾਂ ਤੱਕ ਜਿਹੜੀ ਆਲਰੇਡੀ ਇਹਨੇ ਦੇ ਬਾਵਜੂਦ ਵੀ ਕਿਤਾਬ ਬਹੁਤ ਮਹਿੰਗੀ ਹੈ ਹਾਲੇ ਵੀ, ਸਾਨੂੰ ਪਤਾ ਹੈ, ਪਰ ਆਪਣੇ ਵੱਲੋਂ ਜਿੰਨਾ ਹੋ ਸਕੇ ਅਸੀਂ ਉਹਨੂੰ ਅੱਗੇ ਦੇ ਅੱਗੇ ਵਧਾਉਣ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ। ਔਰ ਮੈਨੂੰ ਉਹਦੇ ਲਈ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ। ਤੁਸੀਂ 135 ਲੋਕ ਅੱਜ ਇਹ ਪ੍ਰੋਗਰਾਮ ਦੇਖ ਰਹੇ ਹੋ, 135 ਦੇ 35 ਹੀ ਇੱਕ ਇੱਕ ਕਿਤਾਬ ਲੈ ਕੇ ਆਪ ਰੱਖੋ, ਇੱਕ ਆਪਣੇ ਸਕੂਲ ਯੂਨੀਵਰਸਿਟੀ ਲਾਇਬ੍ਰੇਰੀ ਨੂੰ ਦੇ ਦਿਓ। ਇਦਾਂ ਦੀ ਅੱਗੇ ਜਿਹੜਾ ਆਪਣਾ ਕੰਮ ਅੱਗੇ ਤੋਰਦਾ ਜਾਏਗਾ। ਸਾਡੇ ਨਾਲ ਜੁੜ ਚੁੱਕੇ ਹੈ ਸੁਖਵਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਸ ਵਧੀਆ, ਠੀਕ ਠਾਕ। ਹੋਰ ਭਾਜੀ ਕੀ ਹਾਲ ਚਾਲ ਜੀ? ਸ਼ੇਰ ਨਾ ਮਗਰੋਂ ਪੈ ਜੇ। ਸ਼ੇਰ ਤੁਹਾਡੀ ਭਾਬੀ ਦਾ ਹੋਇਆ, ਇਹ ਚਹੇਤਾ ਜਾਨਵਰ ਆ, ਡਾਕੂਮੈਂਟਰੀ ਇਹਦੀਆਂ ਹੀ ਦੇਖੀ ਜਾਂਦੀ ਆ। ਢਿੱਲੋਂ ਸਾਹਿਬ ਤੁਹਾਨੂੰ ਅੱਗੇ ਜੁਗਤ ਵਾਲਾ ਬੰਦਾ ਮਿਲ ਗਿਆ, ਆਹ ਗੱਲ ਪਤਾ ਲੱਗੀ। ਤੇ ਅਸੀਂ 1 ਘੰਟਾ ਵੈਸੇ ਬਤਾ ਚੁੱਕੇ ਹਾਂ, ਦੁਬਈ ਇਹੋ ਜਿਹੀਆਂ ਜੁਗਤਾਂ ਹੀ ਕਰਕੇ ਆਏ ਸੀ। ਬਿਲਕੁਲ ਜੀ, ਬਿਲਕੁਲ। ਚਾਹ ਦੇ ਮਿੱਠੇ ਤੋਂ ਲੈ ਕੇ ਅਸੀਂ ਇਹੋ ਜਿਹੇ ਕਰਕੇ ਆਏ। ਇੱਕ ਭਾਜੀ ਮਤਲਬ ਮੈਂ ਸਰੋਤ ਨਹੀਂ ਉਹਦਾ ਕੋਈ ਜਾਣ ਸਕਿਆ, ਬਟ ਮੈਂ ਬਜ਼ੁਰਗਾਂ ਤੋਂ ਸੁਣਿਆ ਕਿ ਜੱਸਾ ਸਿੰਘ ਕਦੇ ਸੰਜੋਗ ਪਾ ਕੇ ਨਹੀਂ ਲੜੇ। ਅੱਛਾ ਜੀ, ਦੈਟ ਇਜ਼ ਵੈਰੀ ਗੁੱਡ। ਯਾ, ਕੀ ਇਹਦੇ ਬਾਰੇ ਕੁਝ ਆਪਣੇ ਕੋਲ ਹੈ ਜਾਂ ਨਹੀਂ? ਬਿਲਕੁਲ, ਮੈਂ ਇਹਦੇ ਬਾਰੇ ਜ਼ਰੂਰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ, ਕਿਉਂਕਿ ਬਹੁਤ ਇੰਟਰਸਟਿੰਗ ਫੈਕਟ ਹੈ, ਵਾਰ ਟੈਕਨੀਕ ਹੈ ਵੀ ਉਹ ਮਤਲਬ ਦੈਟ ਇਜ਼ ਸਮਥਿੰਗ ਵੀ ਉਹ ਆਪਣੀ ਕਹਿ ਲਓ ਸੰਜੋਗ ਦਾ ਮਤਲਬ ਹੁੰਦਾ ਮਤਲਬ ਜਿਹੜੀ ਫੀਲਡ ਹੈਗੀ ਆ, ਮਤਲਬ ਕੋਈ ਪ੍ਰੋਟੈਕਸ਼ਨ ਗੇਅਰ ਨਹੀਂ ਸੀਗਾ, ਇਦਾਂ ਕਹਿ ਰਹੇ ਹੋ? ਇਹ ਹੋ ਸਕਦਾ ਹੈ ਕਿਉਂਕਿ ਤਾਂ ਹੀ ਉਹ ਜਿਹੜਾ ਇਹਨਾਂ ਪਰਸਨਿਸ ਅਕਾਊਂਟ ਦੇ ਵਿੱਚ ਹੈਗਾ ਉਹਨਾਂ ਤੇ ਗੋਲੀ ਲੱਗੀ ਹੈ। ਸੋ ਯੂ ਮੇ ਬੀ ਰਾਈਟ, ਪਰ ਜੇ ਇਹ ਮੈਨੂੰ ਲਾਈਨ ਪੁਰਾਤਨ ਕਿਤਾਬ ਚੋਂ ਮਿਲੀ, ਜਿਹੜੀ ਉਹਨਾਂ ਚੋਂ ਮਿਲ ਜਾਣੀ ਹੈ, ਜਿਹੜੀਆਂ ਮੈਂ ਕਿਤਾਬਾਂ ਕਹਿ ਰਿਹਾ ਨਾ, ਉਹ ਹੈਗੀਆਂ ਦਰਅਸਲ ਬਹੁਤ ਵੱਡੇ ਅਕਾਊਂਟਸ ਨੇ, ਉਹਨਾਂ ਚੋਂ ਮੈਂ ਇਹ ਲਾਈਨ ਜ਼ਰੂਰ ਲੱਭ ਕੇ ਇਹ ਐਡੀਸ਼ਨ ਜ਼ਰੂਰ ਕਰੂੰਗਾ, ਕਿਉਂਕਿ ਇਹ ਬਹੁਤ ਹੀ ਨਿਵੇਕਲੀ ਚੀਜ਼ ਹੈ। ਜੇ ਆਪਾਂ ਨੂੰ ਉਸ ਪੁਰਾਤਨ ਸੋਰਸ ਚੋਂ ਮਿਲੇ ਤਾਂ ਆਪਾਂ ਜ਼ਰੂਰ, ਜਾਂ ਹੋਰ ਕਿਸੇ ਪੁਰਾਣੇ ਸੋਰਸ ਤੁਹਾਨੂੰ ਮਿਲੇ ਤਾਂ ਜ਼ਰੂਰ ਉਹ ਬੁੱਕ ਐਂਡ ਪੇਜ ਨੰਬਰ। ਪਰ ਆਪਾਂ ਇਹ ਖਿਆਲ ਇਹ ਰੱਖਣਾ ਕਿ ਨਵੇਂ 100-200 ਸਾਲ ਪੁਰਾਣਾ ਆਥਰ ਨਹੀਂ ਆਪਾਂ ਲੈਣਾ, ਆਪਾਂ 200 ਸਾਲ ਤੋਂ ਪੁਰਾਣੇ ਕਿਸੇ ਆਥਰ ਦੀ ਬੁੱਕ ਚੋਂ ਉਹ ਲਾਈਨ ਲੱਭ ਕੇ। ਪਰ ਇਟ ਇਜ਼ ਵੈਰੀ ਇੰਪੋਰਟੈਂਟ ਪੁਆਇੰਟ ਵਿਚ ਵੀ ਨੀਡ ਟੂ ਐਡ, ਇਹੀ ਚੀਜ਼ਾਂ ਆਪਾਂ ਲੱਭ ਰਹੇ ਹਾਂ ਜਿਹੜੀਆਂ ਨਵੀਆਂ ਕੁਝ ਆਪਣੀ ਐਡੀਸ਼ਨ ਹੋਣ। ਸੋ ਆਈ ਰੀਅਲੀ ਐਪਰੀਸ਼ੀਏਟ ਯੂ ਮੈਂਸ਼ਨਿੰਗ ਦੈਟ, ਸੁਖਵਿੰਦਰ ਸਿੰਘ। ਇੱਕ ਧੀਰਮਲੀਆਂ ਨੂੰ ਪੰਥ ਦੇ ਵਿੱਚ ਦੁਬਾਰਾ ਸ਼ਾਮਲ ਵੀ ਇਹਨਾਂ ਨੇ ਕੀਤਾ ਸੀ। ਹਾਂਜੀ, ਉਹ ਮੈਂ ਐਕਚੁਅਲੀ ਜਾਣ ਕੇ ਲੈ ਕੇ ਨਹੀਂ ਆਇਆ ਟੌਪਿਕ, ਸੋ ਆਪਾਂ ਉਹਨੂੰ ਫਿਲਹਾਲ ਰਹਿਣ ਦਿੰਦੇ ਆ। ਉਹ ਆਪਣੇ ਦੇ ਵਿੱਚ ਚੈਪਟਰ 'ਚ ਵੀ ਕੁਝ ਇਹੋ ਜਿਹੇ ਚੈਪਟਰ ਹੋਰ ਹੈਗੇ ਨੇ, ਉਹਦੇ 'ਚ ਮੈਂ ਥੋੜਾ ਜਿਹਾ ਇਸ ਗੱਲ ਦਾ ਜ਼ਿਕਰ ਕਰੂੰਗਾ ਜਦੋਂ ਆਪਾਂ ਕੁਝ ਹੋਰ ਚੈਪਟਰਸ ਇਹੋ ਜਿਹੇ ਹੈਗੇ ਉਹਨੂੰ ਮੈਂ ਹਲਕਾ ਜਿਹਾ ਟੱਚ ਜ਼ਰੂਰ ਕਰੂੰਗਾ। ਬਟ ਯੂ ਆਰ ਰਾਈਟ, ਆਈ ਰੀਅਲੀ ਲਾਈਕ ਇਟ। ਜਦੋਂ ਆਪਾਂ ਏਦਾਂ ਸੋਚਣ ਲੱਗਦੇ ਹਾਂ ਇਹ ਜਿਹੀਆਂ ਗੱਲਾਂ, ਫਿਰ ਮੈਨੂੰ ਬਹੁਤ ਕਈ ਵਾਰੀ ਏਦਾਂ ਆਉਂਦਾ ਵੀ ਆਪਾਂ ਸਿੱਖ ਕੌਮ, ਆਪਾਂ ਨੂੰ ਮਤਲਬ ਮੈਂ ਦੇਖੋ ਮੈਂ ਪੂਰਾ ਸਿੱਖ ਤਾਂ ਗੁਰਸਿੱਖ ਤਾਂ ਹੈ ਨੀਗਾ, ਪਰ ਤਾਂ ਵੀ ਮੈਨੂੰ ਇਹ ਫੀਲਿੰਗ ਜ਼ਰੂਰ ਆਉਂਦੀ ਹੈ ਵੀ ਜਦੋਂ ਕਿਸੇ ਨਾਲ ਫੇਸਬੁੱਕ ਤੇ WhatsApp ਤੇ ਲੋਕੀ ਕਰਦੇ ਰਹਿੰਦੇ ਨਾ, ਉਹ ਨੌਲੇਜ ਇਦਾਂ ਦੀਆਂ ਗੱਲਾਂ ਪਤਾ ਹੀ ਨਹੀਂ ਹੁੰਦੀਆਂ। ਜਿਹੜੀ ਤੁਸੀਂ ਤੁਹਾਡੇ ਜਿਹੜੇ 2 ਕੁਐਸਚਨ ਆ, ਦੈਟਸ ਆਲ ਵੀ ਨੀਡ ਟੂ ਕਨੈਕਟ ਆਲ ਦਾ ਡਾਟਸ। ਜਿਹੜੀਆਂ ਸਾਰੀਆਂ ਗੱਲਾਂ ਆਪਾਂ ਬੈਠੇ ਪੁਰਾਤਨ ਕਿਤਾਬਾਂ ਪੜ੍ਹ ਕੇ ਇੰਨੇ ਪਹਿਲਾਂ ਆਪਣੇ ਆਪ ਨੂੰ ਆਪਾਂ ਸਿਕਿਉਰ ਕਰ ਲਈ, ਆਪਣੀ ਫਾਊਂਡੇਸ਼ਨ ਇੰਨੀ ਸੋਲਿਡ ਹੋਵੇ, ਜਦੋਂ ਆਪਾਂ ਕਿਸੇ ਨਾਲ ਫੇਸਬੁੱਕ ਤੇ ਕਿਤੇ ਵੀ ਗੱਲ ਕਰੀਏ, ਜਿਹੜੇ ਲੋਕੀ ਸਿੱਖੀ ਨੂੰ ਘਾਣ ਲਾਉਂਦੇ ਆ ਕਿਤਾਬਾਂ 'ਚ ਹੇਰਾਫੇਰੀ ਕਰਕੇ, ਆਪਾਂ ਉਹਨਾਂ ਨੂੰ ਖੁਦ ਟੈਕਲ ਕਰ ਸਕਦੇ ਹਾਂ। ਔਰ ਉਹ ਇਦਾਂ ਦੇ ਪੁਆਇੰਟਸ 'ਚ ਆਉਂਦਾ ਜਿਹੜੇ ਤੁਸੀਂ ਪੁਆਇੰਟ ਜ਼ਿਕਰ ਕੀਤੇ ਨੇ। ਤੇ ਇੱਕ ਸੁਲਤਾਨ ਉਲ ਕੌਮ, ਉਸ ਤੋਂ ਬਾਅਦ ਕਿਸੇ ਹੋਰ ਨੂੰ ਕਿਉਂ ਨਹੀਂ ਮਤਲਬ ਉਹ ਮਾਣ ਹਾਸਲ ਹੋ ਸਕਿਆ, ਜਾਂ ਕੀ ਉਹਦਾ ਕੀ ਡਿਸਾਈਡਿੰਗ ਫੈਕਟਰ ਸੀ? ਜਾਂ ਉਹ ਵੀ ਇੱਕ ਪੁਆਇੰਟ ਹੈਗਾ ਕਿ ਮਤਲਬ ਇੱਕ ਤਾਂ ਜਿਵੇਂ ਆਪਾਂ ਚੈਪਟਰ ਦੇ ਵਿੱਚ ਹੀ ਦੇਖਿਆ, ਕਿਉਂਕਿ ਬਹੁਤ ਵੱਡਾ ਇਹ ਇੱਕ ਕਹਿ ਲਓ ਵੀ ਖਿਤਾਬ ਹੈਗਾ, ਦਿਸ ਇਜ਼ ਰੀਅਲੀ ਸਮਥਿੰਗ ਵੈਰੀ ਡਿਫਰੈਂਟ। ਔਰ ਇਹ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਖਿਤਾਬ ਹੈਗੇ ਆ, ਉਹ ਹੁਣ ਨਵੇਂ 'ਚ ਨਹੀਂ, ਹੁਣ ਤਾਂ ਨਵੇਂ 'ਚ ਕਈ ਵਾਰੀ ਫਖਰ ਹੈ ਮਤਲਬ ਕਰਕੇ ਲੋਟ ਆਫ ਥਿੰਗਸ ਹੈਪਨ ਇਨ ਦ ਮਾਡਰਨ ਟਾਈਮ। ਸੋ ਪਰ ਇਹ ਜਿਹੜਾ ਇੱਕ ਕਿਤਾਬ ਹੈ, ਤਾਂ ਕਿ ਮੇਰੇ ਪਰਸਨਲ ਇਹ ਖਿਆਲ ਹੈ ਕਿ ਉਸ ਕਿਤਾਬ ਦੀ ਇੱਕ ਜਿਹੜੀ ਡਿਗਨਿਟੀ ਉਹ ਬਣੀ ਰਵੇ, ਇਸ ਕਰਕੇ ਕਿਸੇ ਹੋਰ ਨੂੰ ਫਰਦਰ ਅੱਗੇ ਨਹੀਂ ਦਿੱਤਾ ਗਿਆ। ਐਕਚੁਅਲੀ ਉਸ ਤੋਂ ਬਾਅਦ ਫਿਰ ਬਹੁਤ ਛੇਤੀ 20-30 ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਆ ਜਾਂਦਾ ਹੈ, ਉਹ ਸ਼ੇਰੇ ਪੰਜਾਬ ਆ ਗਏ। ਉਹ ਜਿਹੜਾ ਕੌਮ ਵਾਲਾ ਜਿਹੜਾ ਚੀਜ਼ ਸੀ ਨਾ, ਜਿਹੜੀ ਆਪਾਂ ਸਿੱਖ ਕਨਫੈਡਰੇਸੀ ਦੀ ਗੱਲ ਕਰਦੇ ਹਾਂ, ਉਹ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਨਾਲ ਐਕਚੁਅਲੀ ਬਹੁਤ ਜ਼ਿਆਦਾ ਜੁੜਦੀ ਹੈ।
ਐਜ਼ ਕੰਪੇਅਰਡ ਟੂ ਦ ਟਾਈਮਸ ਆਫ ਮਹਾਰਾਜਾ ਰਣਜੀਤ ਸਿੰਘ। ਸੋ ਜੋ ਕੰਮ ਮਹਾਰਾਜਾ ਰਣਜੀਤ ਸਿੰਘ ਦਾ ਹੈਗਾ ਉਹ ਡਿਫਰੈਂਟ ਤਰ੍ਹਾਂ ਦਾ ਹੈਗਾ, ਉਹ ਪੰਜਾਬ ਦੇ ਮੋਰ ਆਫ ਸੈਕੂਲਰ ਕਹਿ ਲਓ, ਉਹਨਾਂ ਦਾ ਹੋਰ ਸਟਾਈਲ ਹੈਗਾ। ਪਰ ਇਹ ਜਿਹੜੀਆਂ, ਹਾਂਜੀ ਬਿਲਕੁਲ, ਔਰ ਜਿਹੜਾ ਇਹ ਜੱਸਾ ਸਿੰਘ ਆਹਲੂਵਾਲੀਆ ਦਾ ਦਲ ਖਾਲਸਾ ਬਣਾਉਣ ਵਾਲਾ ਕੰਮ ਹੈਗਾ, ਇਹ ਬਹੁਤ ਕਲੋਜ਼ ਹੈਗਾ ਟੂਵਰਡਸ ਸਿੱਖ ਸੋਵਰਨ ਸਟੇਟਸ। ਔਰ ਇਹ ਬਾਰ-ਬਾਰ ਇਤਿਹਾਸ ਦੇ ਵਿੱਚ ਉਹਨਾਂ ਨੂੰ ਜਿਵੇਂ ਲੱਗਦਾ ਹੈ ਕਿ ਮੈਂ ਗੁਰੂ ਦੇ ਨਾਲ, ਗੁਰੂ ਦੇ ਕਹਿਣ ਦੇ ਮੁਤਾਬਕ ਮੁਲਕਗੀਰੀ ਵਾਸਤੇ ਫਿਰਤੇ ਹਾਂ। ਇਹੋ ਜਿਹੀਆਂ ਲਾਈਨਸ ਤੁਹਾਨੂੰ ਬਹੁਤ ਮਿਲ ਜਾਂਦੀਆਂ ਕਿ ਉਹ ਪੂਰੇ ਹਿੰਦੁਸਤਾਨ ਤੇ ਮਤਲਬ ਉਹਨਾਂ ਦੀ ਜਿਹੜੀ ਹੈਗੀ ਖਾਲਸਾ ਸਟੇਟ ਐਸਟੈਬਲਿਸ਼ ਕਰਨ ਦੀ ਬਹੁਤ ਸੋਲਿਡ ਤਮੰਨਾ ਜਿਹੜੀ ਹੈਗੀ ਆ, ਉਹ ਜੱਸਾ ਸਿੰਘ ਆਹਲੂਵਾਲੀਆ ਦੇ ਅਕਾਊਂਟਸ 'ਚ ਆਪਾਂ ਨੂੰ ਮਿਲ ਜਾਂਦੀ ਹੈ। ਸੋ ਮੇਰਾ ਖਿਆਲ ਹੈ ਵੀ ਉਹ ਅਕਾਊਂਟ, ਉਹ ਇੰਨਾ ਵੱਡਾ ਉਹਨਾਂ ਨੂੰ ਇਹ ਜਿਹੜਾ ਟਾਈਟਲ ਦਿੱਤਾ ਗਿਆ, ਨੋ ਵਨ ਕੈਨ ਮੈਚ ਇਟ, ਇਸ ਕਰਕੇ ਉਹ ਨਹੀਂ ਆਉਂਦਾ। ਔਰ ਕੁਝ ਦੋਸਤ ਹੋਣੇ ਸਾਈਡ ਤੇ ਲਿਖ ਰਹੇ ਆ ਜੱਸਾ ਸਿੰਘ ਰਾਮਗੜੀਆ, ਨਹੀਂ ਜੀ, ਉਹ ਰਾਮਗੜੀਆ ਜੀ ਬਿਲਕੁਲ ਹੋਰ ਹਨ, ਹੈਗੇ ਆਲਮੋਸਟ ਸੇਮ ਸਮੇਂ ਤੇ ਹੀ ਨੇ। ਜੇ ਤੁਸੀਂ ਅੱਜ ਦਾ ਟਾਕ ਸ਼ੋ ਦੁਬਾਰਾ ਸੁਣੋਗੇ, ਤੁਹਾਨੂੰ ਵਿੱਚ ਦੋ ਟਾਈਮ ਨਜ਼ਰ ਆਉਣਗੇ, ਜਦੋਂ ਜੱਸਾ ਸਿੰਘ ਆਹਲੂਵਾਲੀਆ ਔਰ ਜੱਸਾ ਸਿੰਘ ਰਾਮਗੜੀਆ, ਜਿਹਨਾਂ ਨੂੰ ਜੱਸਾ ਸਿੰਘ ਠੋਕਾ ਕਿਹਾ ਗਿਆ, ਉਹਨਾਂ ਨੂੰ ਆਪਸ ਵਿੱਚ ਮੈਂ ਨੇੜੇ ਲਿਆ ਕੇ ਮਿਲਾਇਆ ਵੀ ਆ, ਤਾਂ ਕਿ ਸੁਣਨ ਵਾਲਿਆਂ ਨੂੰ ਜਾਂ ਕਿਤਾਬ ਪੜ੍ਹਨ ਵਾਲਿਆਂ ਨੂੰ ਥੋੜਾ ਕਲੀਅਰ ਹੋ ਜਾਵੇ ਕਿ ਆਪਸ ਵਿੱਚ ਕਿੱਦਾਂ ਉਹ ਪੈਰਲਲ ਚੱਲ ਰਹੇ ਸੀ। ਪਰ ਜੱਸਾ ਸਿੰਘ ਰਾਮਗੜੀਆ ਜੀ ਦੇ ਬਾਰੇ ਜਦੋਂ ਕਦੇ ਆਪਾਂ ਡਿਫਰੈਂਟ ਟਾਕ ਕਰਾਂਗੇ, ਜਦੋਂ ਕਦੇ ਆਪਾਂ ਰਾਮ ਰੌਣੀ ਬਾਰੇ ਗੱਲ ਕੀਤੀ ਜੀ। ਮੈਂ ਕਮੈਂਟ ਕੀਤਾ, ਪਿੰਨ ਜ਼ਰਾ ਇਹਨੂੰ ਪੜ੍ਹ ਦਿਓ, ਮੈਨੂੰ ਪੜ੍ਹਿਆ ਨਹੀਂ ਜਾਣਦਾ ਜੀ, ਸਕਰੀਨ ਤੇ ਆ ਰਿਹਾ ਹੈਗਾ। ਉਹ ਲਿਖ ਰਿਹਾ ਜੀ, ਵੀਰ ਪ੍ਰੋਗਰਾਮ ਦਾ ਇੰਡੀਆ ਟਾਈਮ ਬਹੁਤ ਜ਼ਰੂਰ ਬਹੁਤ ਹੈ, ਨਵੀਂ ਕਿਸਮ ਪ੍ਰੋਗਰਾਮ ਹੈ, ਮਨੋਰੰਜਨ ਵੀ ਤੇ ਜਾਣਕਾਰੀ ਵੀ ਹੈ। ਥੈਂਕ ਯੂ ਜੀ ਭਾਈ ਸਰਬਜੀਤ ਸਿੰਘ ਕੋਟਕਪੂਰਾ ਜੀ, ਥੈਂਕ ਯੂ ਸੋ ਮਚ। ਚਲੋ ਸਭ ਰੀਅਲੀ ਐਪਰੀਸ਼ੀਏਟ। ਹੁਣ ਮੈਨੂੰ ਇਹ ਨਹੀਂ ਪਤਾ ਵੀ ਸਕਰੀਨ ਤੇ ਕਮੈਂਟ ਕਿੱਦਾਂ ਲੈਂਦਾ, ਤੁਸੀਂ ਲਿਆਂਦਾ ਕਿ ਉਹਨਾਂ ਨੇ ਲਿਆਂਦਾ? ਮੈਂ ਹੀ ਲਿਆਂਦਾ। ਚੰਗੀ ਗੱਲ ਹੈ। ਹੁਣ ਮੈਨੂੰ ਫੋਨ 'ਚ ਪੜ੍ਹਨ ਦੀ ਲੋੜ ਨਹੀਂ ਆ। ਨਹੀਂ ਤਾਂ ਮੈਨੂੰ ਇੱਧਰ ਦੇਖੋ, ਮੈਂ ਜਦੋਂ ਟਾਕ ਸ਼ੋ ਕਰ ਰਿਹਾ ਹੁੰਦਾ ਨਾ, ਇੱਕ ਤਾਂ ਮੈਂ ਪਹਿਲਾਂ ਤਿਆਰੀ ਕੀਤੀ ਹੁੰਦੀ ਹੈ, ਮੁੜ ਕੇ ਮੈਂ ਆਲੇ ਦੁਆਲੇ ਕਈ ਕੁਛ ਪਰਚੀਆਂ ਮੇਰੇ ਕਈ ਕੁਛ ਆਲੇ ਦੁਆਲੇ ਹੁੰਦਾ, ਤਾਂ ਕਿ ਮੈਂ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਬੋਰ ਨਾ ਕਰਾਂ, ਔਰ ਜਿਹੜੀ ਇੱਕ ਲੈ ਦੇ ਵਿੱਚ ਚੱਲਦਾ ਚਲਾਂ। ਤੇ ਨਾਲ ਜਦੋਂ ਕਮੈਂਟਸ ਵੀ ਹੁੰਦੇ, ਕਮੈਂਟਸ ਵੱਲ ਧਿਆਨ ਦੇਣਾ। ਹੁਣ ਕਮੈਂਟ ਪਤਾ ਨਹੀਂ ਅਗਲੇ ਨੇ ਕਿੱਦਾਂ ਦਾ ਲਿਖਿਆ ਹੋਣਾ, ਸੋ ਇਸ ਕਰਕੇ ਦਿਸ ਵਾਸ ਗੁੱਡ, ਦਿਸ ਵਾਸ ਹੈਲਪਫੁਲ ਜੀ। ਕੱਲ ਨੂੰ ਅਸੀਂ ਜੀ ਟਾਈਮ ਪੁੱਛਦੇ ਆ, ਫਿਲਹਾਲ ਸੇਮ ਟਾਈਮ ਹੀ ਹੈ ਜੀ, ਪਾਕਿਸਤਾਨ 10 ਵਜੇ ਤੇ ਇੰਡੀਅਨ ਟਾਈਮ 10:30 ਵਜੇ। ਅਗਰ ਤੁਸੀਂ ਕੱਲ ਵੀ ਸੁਣਨਾ ਚਾਹੁੰਦੇ ਹੋ ਤੇ ਕੱਲ ਡਾਕਟਰ ਸਾਹਿਬ ਕਿਸ ਟੌਪਿਕ ਤੇ ਆਪਾਂ ਕਰਨੀ ਹੈ ਗੱਲ ਜੀ? ਕੱਲ ਜੀ ਐਕਚੁਅਲੀ ਆਪਾਂ ਗੱਲ ਕਰਦੇ ਹਾਂ, ਮੈਂ ਕਿਤਾਬ ਦੇਖ ਹੀ ਲਵਾਂ, ਮੇਰੇ ਕੋਲ ਕਿਤਾਬ ਪਈ ਹੈ, ਕੋਈ ਆਪਾਂ ਟੌਪਿਕ ਚਾਹੁੰਦੇ ਹਾਂ ਜਿਹੜਾ ਥੋੜਾ ਜਿਹਾ। ਲਓ ਜੀ, ਆਪਾਂ ਕੱਲ ਗੱਲ ਕਰਦੇ ਹਾਂ ਜੀ। ਚੈਪਟਰ ਬਹੁਤ ਨੇ, 84 ਚੈਪਟਰਸ ਨੇ, ਇਹਨਾਂ ਚੋਂ ਹਾਂਜੀ ਅੱਜ ਕੱਲ ਆਪਣੀ ਜਿਹੜੀ ਹੈਗੀ ਆ ਉਹ ਸਪੀਡ ਠੀਕ ਚੱਲ ਰਹੀ ਹੈ। ਕੱਲ ਗੱਲ ਕਰਦੇ ਹਾਂ ਜੀ ਆਪਾਂ ਪਿੰਡ ਹੇਹਰ, ਇਹ ਪ੍ਰਿਥੀ ਚੰਦ ਦਾ ਪਿੰਡ ਹੈ। ਇਹ ਜਿਹੜਾ ਭਾਈ ਸਾਹਿਬ ਨੇ ਕੁਐਸਚਨ ਪੁੱਛਿਆ ਸੀ, ਉਧਰ ਵੱਲ ਥੋੜਾ ਜਾਂਦੇ ਆ। ਪਿੰਡ ਹੇਰਾ ਪਿੰਡ, ਪ੍ਰਿਥੀ ਚੰਦ ਦਾ ਪਿੰਡ ਹੈ। ਚੈਪਟਰ ਨੰਬਰ 68, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪ੍ਰਿਥੀ ਚੰਦ ਸਭ ਨੂੰ ਪਤਾ ਹੀ ਹੈ, ਮੀਣਿਆਂ ਦੇ ਵਿੱਚ ਆਉਂਦਾ ਹੈ, ਮੀਣਿਆਂ ਦੀ ਗੱਲਬਾਤ ਕਰਾਂਗੇ ਕੱਲ ਨੂੰ, ਔਰ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਕਿਵੇਂ ਮੀਣੇ ਜੁੜਦੇ ਨੇ ਉਹਦੇ ਬਾਰੇ ਗੱਲਬਾਤ। ਸੁਖਵਿੰਦਰ ਜੀ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਕਿਵੇਂ ਟਾਈਮ ਲੰਘ ਰਿਹਾ ਕੁਆਰੰਟਾਈਨ ਜੇ ਘਰਾਂ ਦੇ ਵਿੱਚ? ਬਸ ਆਹ ਫਾਇਦਾ ਹੈਗਾ ਕਿ ਆ ਸਵੇਰ ਵਾਲਾ ਪ੍ਰੋਗਰਾਮ ਜੁਆਇਨ ਕਰ ਲੈਨੇ ਜੀ। ਹੁਣ 15 ਦਿਨ ਹੋ ਗਏ, ਹੁਣ ਆਫਿਸ ਦਾ ਵੀ ਇੰਨਾ ਨਹੀਂ ਰਹਿੰਦਾ ਗਾ, ਕਿ ਕਿਉਂਕਿ ਅੱਗਿਓਂ ਤਾਂ ਕੁਝ ਮਿਲ ਨਹੀਂ ਰਿਹਾ ਗਾ। ਮਤਲਬ ਉਹ ਜਿੱਥੇ ਸਪਲਾਈ ਚੇਨ ਅੜੀ ਹੋਈ ਆ, ਉੱਥੇ ਹੀ ਅੜੀ ਹੋਈ ਆ। ਆਫਿਸ ਦਾ ਕੰਮ ਵੀ ਉਵੇਂ ਹੀ ਆ ਕਿ ਬਸ ਥੋੜਾ ਬਹੁਤ ਹੋ ਗਿਆ। ਜੇ ਕਿਸੇ ਨੂੰ ਫੋਨ ਕਰੋ, ਅੱਗੋਂ ਕਹਿੰਦਾ ਮੈਂ ਵੀ ਫਸਿਆ ਬੈਠਾ, ਮੈਂ ਕੀ ਕਰਾਂ। ਚਲੋ ਕੱਲ 10 ਵਜੇ 10:30 ਇੰਡੀਅਨ ਟਾਈਮ, ਪਾਕਿਸਤਾਨ ਟਾਈਮ 10 ਵਜੇ ਫਿਰ ਕੱਲ ਜੁੜਿਓ। ਕੱਲ ਫਿਰ ਆਪਾਂ ਦੁਬਾਰਾ ਲਾਈਵ ਹੋਵਾਂਗੇ ਹੇਰਾਂ ਦਾ ਚੈਪਟਰ ਲੈ ਕੇ। ਬਹੁਤ ਸ਼ੁਕਰੀਆ ਗੋਬਿੰਦਰ ਜੀ, ਲਿੰਕ ਪੇਸਟ ਕਰ ਦਿੱਤਾ। ਜੇ ਕੋਈ ਹੋਰ ਦੋਸਤ ਆਉਣਾ ਚਾਹਵੇ ਤੇ ਜ਼ਰੂਰ ਆ ਸਕਦਾ। ਅਸੀਂ ਹੁਣ ਬਿਲਕੁਲ ਕਲੋਜ਼ਿੰਗ ਵੱਲ ਜਾ ਰਹੇ ਹਾਂ। ਪਲੀਜ਼ ਕੰਪਲੀਟ ਦਿਸ ਚੈਪਟਰ। ਮਨਜੀਤ ਜੀ ਬਹੁਤ ਪੌਣੇ 2 ਘੰਟੇ ਆਪਾਂ, ਬਲਕਿ 2 ਘੰਟੇ ਆਲਮੋਸਟ ਗੱਲ ਕਰ ਲਈ ਹੈ। ਕੰਪਲੀਟ ਤੁਸੀਂ ਚੈਪਟਰ ਕਰਨਾ ਤੇ ਜ਼ਰੂਰ ਕਿਤਾਬ ਤੋਂ ਪੜ੍ਹ ਕੇ ਕਰੋ, ਕਿਉਂਕਿ ਬਾਕੀ 80% ਤਾਂ ਤੁਹਾਡੇ ਵਾਸਤੇ ਕਿਤਾਬ ਹੀ ਤੁਹਾਨੂੰ ਦੱਸ ਸਕਦੀ ਹੈ। ਬਹੁਤਾ ਅਸੀਂ ਲੰਬਾ ਕਰਨ ਲੱਗਾਂਗੇ ਤੇ ਇਹਦੇ ਤੇ ਮੇਰਾ ਖਿਆਲ ਸਾਨੂੰ 4 ਤੋਂ 5 ਘੰਟੇ 10 ਘੰਟੇ ਵੀ ਲੱਗ ਸਕਦੇ। ਸੋ ਇੰਨਾ ਆਪਾਂ ਕਰ ਵੀ ਨਹੀਂ ਸਕਦੇ, ਜਿੰਨਾ ਕਰ ਸਕਦੇ ਹਾਂ ਉਹ 2 ਘੰਟੇ ਦੇ ਵਿੱਚ ਆਪਾਂ ਕਵਰ ਕੀਤਾ ਸ਼ਾਰਟ। ਬਾਕੀ ਤੁਸੀਂ ਕਿਤਾਬ ਲੈ ਕੇ ਉਹਦੇ ਤੋਂ ਪੜ੍ਹੋ ਜੀ। ਰੰਧਾਵਾ ਸਾਹਿਬ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਆ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਹੈ ਜੀ? ਰਾਮ ਸਾਹਿਬ ਢਿੱਲੋਂ ਸਾਹਿਬ ਨੂੰ ਕਹਿ ਰਿਹਾ ਕੀ ਹਾਲ ਚਾਲ ਹੈ? ਬਹੁਤ ਵਧੀਆ ਪ੍ਰੋਗਰਾਮ ਜੀ ਅੱਜ ਦਾ, ਬਹੁਤ ਇੰਟਰਸਟਿੰਗ, ਬੜਾ ਮਤਲਬ ਕਿ ਇਨਫੋਰਮੇਸ਼ਨ ਵਾਲਾ, ਨੌਲੇਜ ਵਾਲਾ ਪ੍ਰੋਗਰਾਮ, ਕਿਉਂਕਿ ਜੱਸਾ ਸਿੰਘ ਮੈਨੂੰ ਲੱਗਦਾ ਇਹਨਾਂ ਨੂੰ ਐਕਸਪਲੇਨ ਕਰਨ ਲਈ ਵੀ ਆਪਾਂ ਨੂੰ 1 ਸਦੀ ਚਾਹੀਦੀ ਹੈ ਜੀ। ਬਿਲਕੁਲ, ਤੇ ਬਹੁਤ ਲੰਮਾ ਟਾਈਮ ਚਾਹੀਦਾ। ਦੋਸਤਾਂ ਕਹਿ ਰਹੇ ਸੀ ਵੀ ਕੰਪਲੀਟ ਕਰੋ ਮਨਜੀਤ ਸਿੰਘ ਜੀ,
ਕੰਪਲੀਟ ਨਹੀਂ ਹੋ ਸਕਦਾ ਕਿਉਂਕਿ ਉਹਦੇ ਲਈ ਬਹੁਤ ਲੰਬਾ ਟਾਈਮ ਚਾਹੀਦਾ। ਸੋ ਅਸੀਂ ਸ਼ਾਰਟ ਨਹੀਂ ਜਿਹੜਾ ਵਾ ਜ਼ਰੂਰ ਕੀਤਾ। ਬਹੁਤ ਕਰੈਕਟ। ਮੈਂ ਛੋਟੀ ਜਿਹੀ ਜਾਣਕਾਰੀ ਲੱਭੀ, ਮੈਂ ਥੋੜੀ ਜਿਹੀ ਸਾਂਝੀ ਕਰ ਦਵਾਂ ਜੱਸਾ ਸਿੰਘ ਬਾਰੇ। ਹਾਂਜੀ ਹਾਂਜੀ। ਉਹ ਕਹਿੰਦੇ ਜੱਸਾ ਸਿੰਘ ਸਰੀਰ ਦੇ ਬੜੇ ਸੋਹਣੇ ਸਡੌਲ, ਲੰਬੇ, ਰੰਗ ਨਿਖਰਿਆ, ਕਣਕਵੰਨਾ, ਚੌੜਾ ਮੱਥਾ, ਭਾਵਾਂ ਭਰਵੀਆਂ, ਝੁਕਵੀਆਂ ਅੱਖੀਆਂ ਤੀਖਣ ਤੇ ਵੱਡੀਆਂ ਸਨ, ਦਾੜਾ ਭਰਵਾਂ ਤੇ ਦਰਮਿਆਨਾ, ਛਾਤੀ ਚੌੜੀ, ਬਾਹਾਂ ਇਤਨੀਆਂ ਲੰਮੀਆਂ ਸਨ ਕਿ ਖੜੇ ਹੋਣ ਵੇਲੇ ਗੋਡਿਆਂ ਨੂੰ ਜਾ ਲੱਗਦੀਆਂ ਸਨ, ਅਤੇ ਆਵਾਜ਼ ਅਜਿਹੀ ਉੱਚੀ ਸੀ ਕਿ ਹੌਲੀ ਕਹੀ ਗੱਲ ਵੀ ਪਰੇ ਖੜੇ ਬੰਦੇ ਨੂੰ ਸੁਣ ਪੈਂਦੀ ਸੀ। ਇੱਕ ਸੇਰ ਪੱਕਾ ਮੱਖਣ ਪਾਓ ਮਿਸ਼ਰੀ, ਇੱਕ ਸੇਰ ਪੱਕਾ ਮੱਖਣ ਪਾਓ ਮਿਸ਼ਰੀ, ਸ਼ਾਹ ਵੇਲੇ ਛਕ ਕੇ ਦੁਪਹਿਰ ਵੇਲੇ ਪ੍ਰਸ਼ਾਦ ਛਕਦੇ ਸਨ। ਵਾਹ ਜੀ ਵਾਹ। ਸੋ ਹਾਂਜੀ, ਉਹਨਾਂ ਦਾ ਜਿੱਦਾਂ ਉਹਨਾਂ ਦਾ ਲਿਖਿਆ, ਉਹਨਾਂ ਦਾ ਬਾਣਾ ਆਮ ਤੌਰ ਤੇ ਸੁਰਮਈ ਰੰਗ ਦਾ ਹੁੰਦਾ ਸੀ। ਉਹਨਾਂ ਦੀ ਦਸਤਾਰ ਬੰਦੇਜ ਮੁਗਲਈ ਸੀ, ਉੱਪਰ ਘੁੰਗਰੀਆਂ ਵਾਲਾ ਅੰਗਰਖਾ, ਉੱਪਰ ਕਮਰ ਬੰਦ, ਏਦਾਂ ਕਰਕੇ ਉਹਨਾਂ ਦੀ ਡਰੈਸ ਬਾਰੇ ਵੀ ਲਿਖਿਆ। ਇਹ ਵੀ ਡਾਕਟਰ ਕੰਡਾ ਸਿੰਘ ਹੀ ਲਿਖਦੇ ਆ। ਤੇ ਇਹ ਉਹਨਾਂ ਨੇ ਜਿਹੜਾ ਲਿਆ ਵਾ ਉਹ ਤਾਮ ਜਸ ਤਾਰੀਖ ਕਪੂਰਥਲਾ, ਮਗੈਗਰ ਹਿਸਟਰੀ ਆਫ ਸਿੱਖਸ, ਉਹਦੇ ਕੁਝ ਪਿੱਛੇ ਦਿੱਤੇ ਨੇ ਵੀ ਉਹਨਾਂ ਨੇ। ਪਰਫੈਕਟ। ਮੈਂ ਤੁਹਾਨੂੰ ਇਹੀ ਬੇਨਤੀ ਕਰਨ ਲੱਗਾ ਸੀ, ਮੈਨੂੰ ਉਹ ਜ਼ਰੂਰ ਦੱਸੋ। ਔਰ ਜੇ ਤੁਸੀਂ ਮੈਨੂੰ ਉਸ ਪੇਜ ਦੀ ਫੋਟੋ ਖਿੱਚ ਕੇ, ਜੇ ਤੁਹਾਡੇ ਕੋਲ ਢਿੱਲੋਂ ਸਾਹਿਬ ਜਾਂ ਮੇਰਾ, ਉਸ ਜਿੱਥੋਂ ਉਹਨਾਂ ਨੇ ਕੋਟ ਲਿਆ ਹੈ, ਜਿਹੜੀ ਤੁਸੀਂ ਆ ਤਰੀਕ ਕਪੂਰਥਲਾ ਦੀ ਗੱਲ ਕੀਤੀ ਹੈ, ਮੇਰੇ ਲਈ ਬਹੁਤ ਲਾਹੇਵੰਦ ਇਹ ਹੈਲਪ ਹੋਏਗੀ, ਕਿਉਂਕਿ ਬਹੁਤ ਵਧੀਆ ਲਾਈਨਾਂ ਲੱਗੀਆਂ। ਇਹ ਜਿੰਨੀਆਂ ਲਾਈਨਾਂ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ, ਦਿਸ ਇਜ਼ ਅਮੇਜ਼ਿੰਗ। ਪੂਰਾ ਜਿਹੜਾ ਹੈਗਾ ਵੀ ਇਦਾਂ ਗੱਲ ਹੋਵੇ ਪੁਰਾਣੇ ਜ਼ਮਾਨੇ ਦੀ ਵੀਡੀਓ ਆਪਾਂ ਦੇਖ ਲਈ, ਉਹਨਾਂ ਦੇ ਸਾਕਸ਼ਾਤ ਦਰਸ਼ਨ ਹੋ ਗਏ ਤੁਹਾਡੇ ਅਲਫਾਜ਼ ਸੁਣ ਕੇ। ਸੋ ਜ਼ਰੂਰ ਇਹ ਮੈਨੂੰ ਭੇਜਣਾ ਤਾਂ ਕਿ ਇਹਨੂੰ ਮੈਂ ਐਡੀਸ਼ਨ ਕਰ ਸਕਾਂ। ਥੈਂਕ ਯੂ ਬ੍ਰਦਰ। ਮੈਂ ਤੁਹਾਨੂੰ ਇਨਬਾਕਸ ਕਰਦਾ। ਹਾਂਜੀ ਥੈਂਕ ਯੂ, ਮੈਂ ਥੈਂਕ ਯੂ ਸੋ ਰੰਧਾਵਾ ਸਾਹਿਬ ਕੱਲਾ ਭਾਈਆ ਕਹਿ ਕੇ ਨਾ ਸਰ ਹੁਣ ਕਿਤਾਬ ਵੀ ਲੈ ਲਓ। ਕਿਤਾਬ ਆਰਡਰ ਕਰਤੀ ਆ ਭਾਈਆ, ਫਿਕਰ ਨਾ ਕਰ, ਅਗਲੀ ਵਾਰੀ ਹੁਣ ਜਦੋਂ ਨੂੰ ਪਹੁੰਚ ਗਈ ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਥੈਂਕ ਯੂ। ਆਪਣੇ ਦੋਸਤ ਨੇ ਜੀ ਇੱਕ ਬਲਜਿੰਦਰ ਸਿੰਘ ਢਿੱਲੋਂ, ਉਹ ਕਹਿ ਰਿਹਾ ਕਿ ਮੈਂ ਆਮ ਨਾਟ ਗੁੱਡ ਇਨ ਹਿਸਟਰੀ ਬਟ ਸਟਿਲ ਇੰਜੋਇੰਗ ਗ੍ਰੇਟ ਐਫਰਟਸ। ਢਿੱਲੋਂ ਸਾਹਿਬ, ਮੈਂ ਵੀ ਡੈਂਟਿਸਟ ਹਾਂ, ਮੈਂ ਕੋਈ ਹਿਸਟਰੀ ਦਾ ਟੀਚਰ ਜਾਂ ਪ੍ਰੋਫੈਸਰ ਨਹੀਂ ਹੈ, ਸ਼ੌਂਕ ਹੀ ਹੈ। ਸੋ ਆਪਾਂ ਸਾਰੇ ਇੱਕ ਦੂਜੇ ਦੇ ਸ਼ੌਂਕ ਦੇ ਨਾਲ ਅੱਗੇ ਵਧ ਰਹੇ ਹਾਂ। ਵੀਰ ਇੰਦਰਜੀਤ ਸਿੰਘ ਸਾਨੀ ਜੀ ਪਿਛਲੇ ਨਾਲ ਵੀ ਨਾਲ ਹੁੰਦੇ ਨੇ, ਉਹ ਇੱਕ ਦੂਜੇ ਨਾਲ ਆਪਾਂ ਨੂੰ ਹੌਸਲਾ ਮਿਲਦਾ ਹੈ। ਜਿਹੜੀ ਹਿਸਟਰੀ ਹੈ ਨਾ ਸਰ, ਮੈਂ ਗੱਲ ਘੱਟਦਾ, ਕਮੈਂਟ ਉੱਤੇ ਨਾ ਚਲਾ ਜਾਵੇ। ਰੌਣੀ ਢਾਲੀਵਾਲ ਕਹਿੰਦੇ ਬੁੱਕਸ ਡੋਨੇਟ ਕਰਨ ਲਈ ਪਾਕਿਸਤਾਨ ਵਿੱਚ ਢਿੱਲੋਂ ਸਾਹਿਬ ਹੈਲਪ ਕਰ ਸਕਦੇ। ਬਿਲਕੁਲ ਜੀ, ਹੈਲਪ ਕਿਉਂ ਨਹੀਂ ਕਰ ਸਕਦੇ ਜਨਾਬ। ਅਸੀਂ ਤਾਂ ਆਖੋਗੇ ਦੌੜ ਕੇ ਮੈਂ ਲਾਹੌਰ ਚੱਲ ਜੂ ਲੈਣ ਕਿਤਾਬਾਂ, ਸਿਰ ਤੇ ਪੰਡ ਬੰਨ ਕੇ ਮੈਂ ਲੈਵਣੀਆਂ, ਲੈਲਪੁਰ ਨੱਸ ਕੇ ਲੈਵਣੀਆਂ। ਤੁਸੀਂ ਹੁਕਮ ਕਰੋ। ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ। ਔਰ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਢਿੱਲੋਂ ਸਾਹਿਬ ਨੂੰ ਪ੍ਰੋਗਰਾਮ ਤੋਂ ਬਾਅਦ ਕੰਟੈਕਟ ਕਰੋ। ਜਿਹੜੇ ਕੁਝ ਸਕੂਲ, ਯੂਨੀਵਰਸਿਟੀ, ਲਾਇਬ੍ਰੇਰੀ ਜਾਂ ਕੋਈ ਸਟੂਡੈਂਟਸ ਹੈਗੇ ਪਾਕਿਸਤਾਨ, ਇਹਨਾਂ ਗੁਰਦੁਆਰਿਆਂ ਦੇ ਨੇੜੇ ਨੇੜੇ ਰਹਿਣ ਵਾਲੇ, ਉਹਨਾਂ 'ਚ ਕਿਤਾਬ ਤਾਂ ਘੱਟੋ ਘੱਟ ਜ਼ਰੂਰ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਚੈਪਟਰ ਤੁਹਾਡੇ ਦਾ ਹੈਗਾ। ਔਰ ਇਸੇ ਕਰਕੇ ਇਹਦੀ ਕੋਸਟ ਘੱਟ ਰੱਖੀ ਗਈ ਹੈ, ਤਾਂ ਕਿ ਜੇ ਕੋਈ ਵੱਡੀਆਂ ਸੰਸਥਾਵਾਂ ਨਹੀਂ ਆਉਣ, ਕੋਈ ਸ਼੍ਰੋਮਣੀ ਕਮੇਟੀ ਨਹੀਂ ਆਵੇ, ਦਿੱਲੀ ਕਮੇਟੀ ਨਹੀਂ ਆਵੇ, ਕੋਈ ਸਰਕਾਰਾਂ ਨਹੀਂ ਆਉਣ, ਆਪਾਂ ਲੋਕ ਆਪੇ ਹੀ ਇੰਨਾ ਕੁ ਕਰ ਸਕੀਏ। ਉਹ ਜਿਹੜੀ ਪ੍ਰਿੰਟਿੰਗ ਦੀ ਕੋਸਟ ਹੈਗੀ ਉਹ ਹੀ ਐਡਜਸਟ ਕਰ ਕਰਕੇ, ਮਤਲਬ ਇੰਨਾ ਕੁ ਕੰਮ ਤਾਂ ਕਰੀਏ ਜੇ ਹੁਣ ਆਪਾਂ ਲਿਖ ਲਿਆ ਉਹਨੂੰ ਘਰੋਂ ਘਰ ਪਹੁੰਚਾਈਏ। ਸੋ ਇਹ ਬਹੁਤ ਤੁਹਾਡੇ ਕਹਿ ਲਓ ਵੀ ਤੁਹਾਡੇ ਜਿਹੜੇ ਅਲਫਾਜ਼ ਆ ਕਿਤਾਬ ਨੂੰ ਡੋਨੇਟ ਕਰਨ ਦੇ ਪਾਕਿਸਤਾਨ ਦੇ ਵਿੱਚ, ਉਹ ਸਾਡੇ ਲਈ ਬਹੁਤ ਵੱਡਾ ਕੰਮ ਕਰਨਗੇ। ਜੇ ਆਪਾਂ ਇਹ ਇੱਕ ਲਹਿਰ ਬਣਾ ਲਈਏ ਉਸ ਕਿਤਾਬ ਨੂੰ ਪਾਕਿਸਤਾਨ ਦੇ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੇ ਕੱਲ ਨੂੰ ਇਹਨਾਂ ਦੇ ਉੱਪਰ ਹਾਇਰ ਸਟੱਡੀ ਕਰ ਸਕਦੇ ਆ। ਇੰਦਰਜੀਤ ਸਾਨੀ ਜੀ, ਵੀਰ ਜੀ ਸਤਿ ਸ੍ਰੀ ਅਕਾਲ। ਰਾਣੀ ਜੀ ਤੁਸੀਂ ਮੈਨੂੰ ਇਨਬਾਕਸ ਕਰ ਦੇਣਾ ਮੇਰੇ ਮੈਸੇਂਜਰ ਤੇ, ਜਾਂ ਆਪਣਾ ਮੇਰਾ ਪੇਜ ਹੈ ਮੇਰੇ ਪਰਸਨਲ ਨਾਂ ਤੇ, ਜਾਂ ਪੰਜਾਬੀ ਲਹਿਰ ਪੇਜ ਤੇ ਵੀ ਤੁਸੀਂ ਮੈਨੂੰ ਇਨਬਾਕਸ ਕਰ ਦੇਣਾ ਆਪਣਾ WhatsApp ਨੰਬਰ। ਮੈਂ ਤੁਹਾਨੂੰ WhatsApp ਨੰਬਰ ਦੇ ਦਾਂਗਾ, ਤੁਸੀਂ ਜਿਸ ਤਰ੍ਹਾਂ ਦੀ ਹੈਲਪ ਪਾਓਗੇ ਤੁਹਾਡੀ ਹੈਲਪ ਕਰਨ ਲਈ ਰੈਡੀ ਹਾਂ। ਸਾਨੀ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਜੀ ਡਾਕਟਰ ਪੈਡੂ ਸਾਹਿਬ। ਸਤਿ ਸ੍ਰੀ ਅਕਾਲ ਸਾਨੀ ਸਾਹਿਬ, ਕੀ ਹਾਲ ਹੈ ਜੀ? ਸਭ ਠੀਕ ਠਾਕ ਹੈ ਜੀ। ਤੁਸੀਂ ਇੱਕ ਪੰਥ ਦੀ ਇੱਕ ਅਹਿਮ ਸ਼ਖਸੀਅਤ ਤੇ ਆਪਾਂ ਅੱਜ ਡਿਸਕਸ਼ਨ ਕਰ ਰਹੇ ਹਾਂ। ਮੈਂ ਕਾਫੀ ਲੰਬੇ ਸਮੇਂ ਤੋਂ ਜੁਆਇਨ ਕੀਤਾ, 2 ਘੰਟੇ ਤੁਹਾਡਾ ਹੋ ਗਿਆ ਕਿ ਟਾਕ ਸ਼ੋ ਤੇ ਜੀ। ਉਹ ਜੱਸਾ ਸਿੰਘ ਆਹਲੂਵਾਲੀਆ ਦੇ ਉੱਤੇ ਆਪਾਂ ਕਰ ਰਿਹਾ। ਪਰ ਉੱਥੇ ਮੈਂ ਇੱਕ ਹੋਰ ਚੀਜ਼ ਦੱਸਾਂ ਕਿ ਅੱਜ 5 ਮਈ ਨੂੰ ਇੱਕ ਹੋਰ ਅਹਿਮ ਸ਼ਖਸੀਅਤ ਜਿਹੜੀ ਜੱਸਾ ਸਿੰਘ ਰਾਮਗੜੀਆ, ਜਿਹਦਾ ਜ਼ਿਕਰ ਵੀ ਆਇਆ ਇਸ ਬਿਲਕੁਲ, ਉਹਨਾਂ ਦਾ ਅੱਜ ਜਨਮ ਦਿਨ ਵੀ ਹੈ ਜੀ। ਜੀ ਬਿਲਕੁਲ ਵੈਰੀ ਗੁੱਡ। ਤੇ ਉਹ ਜਨਮ ਦਿਨ ਤੇ ਜਿਹਦੇ ਵਿੱਚ ਮੈਂ ਕਿਹਾ ਵੀ ਚਲੋ ਇਹ ਵੀ ਦੱਸਿਆ ਜਾਏ ਵੀ ਉਹਨਾਂ ਦਾ ਅੱਜ ਜਨਮ ਦਿਨ, ਔਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਡਿਸਕਸ ਕੀਤਾ। ਤੇ ਜੇ ਹੋ ਸਕੇ ਤੇ ਕੱਲ ਜਾਂ ਪਰਸੋਂ ਜਦੋਂ ਵੀ ਮੌਕਾ ਲੱਗੇ ਤੇ ਜੱਸਾ ਸਿੰਘ ਰਾਮਗੜੀਆ ਦਾ ਟੌਪਿਕ ਲੈ ਕੇ ਆਪਾਂ ਇੱਥੇ ਡਿਸਕਸ ਕਰੀਏ।
ਡੈਫੀਨਿਟਲੀ ਸਰ, ਸ਼ੋਰਲੀ ਆਈ ਲੁੱਕ ਫਾਰਵਰਡ ਟੂ दैट। ਬਹੁਤ ਸ਼ੁਕਰੀਆ ਸਾਨੀ ਸਾਹਿਬ, ਤੁਸੀਂ ਰੋਜ਼ਾਨਾ ਹਿੱਸਾ ਬਣਦੇ ਸਾਡੇ ਪ੍ਰੋਗਰਾਮ ਦਾ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਨਹੀਂ, ਮੈਂ ਤਾਂ ਉਡੀਕਦਾ ਰਹਿਣਾ ਜੀ ਕਿਸ ਵੇਲੇ 10:30 ਵੱਜਣ ਤੇ ਮੈਂ ਆਪਣਾ ਤਿਆਰ ਤਿਉਰ ਹੋ ਕੇ ਤੇ ਤੁਹਾਡੇ ਸਾਹਮਣੇ ਰੂਬਰੂ ਹੋ ਜਾ। ਬਸ ਮੈਂ ਤਾਂ ਸ਼ਾਮ ਨੂੰ ਵੀ ਢਿੱਲੋਂ ਸਾਹਿਬ ਤੁਹਾਡੇ ਵਾਲਾ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਇੱਥੇ ਬੜੀ ਮਜ਼ੇ ਦੀ, ਕਿਉਂਕਿ ਨਾ ਜਿਵੇਂ ਬਹੁਤ ਪ੍ਰਮੁੱਖ ਕਰੈਕਟਰ ਨੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਕਿਉਂਕਿ ਮੇਰੀ ਜਿਹੜੀ ਕਿਤਾਬ ਹੈ ਇਹ ਮੈਂ ਪਾਕਿਸਤਾਨ ਦੇ ਵਿੱਚ ਲਿਖਦਾ, ਮਤਲਬ ਮੈਂ ਜਿਹੜੀ ਲੋਕੇਸ਼ਨ ਹੈ ਇਸ ਕਰਕੇ ਮੇਰੇ ਲਈ ਜ਼ਰੂਰੀ ਹੁੰਦਾ ਕਿ ਜਨਮ ਸਥਾਨ ਜਾਂ ਉਹ ਲੱਭਾਂ। ਸੋ ਜਦੋਂ ਵੀ ਮੈਨੂੰ ਕਿਸੇ ਕਰੈਕਟਰ ਦਾ ਇਹੋ ਜਿਹਾ ਚੀਜ਼ ਲੱਭ ਜਾਂਦੀ ਪਾਕਿਸਤਾਨ ਦੇ ਵਿੱਚ, ਮੇਰੇ ਲਈ ਕੰਮ ਬਹੁਤ ਸੌਖਾ ਹੋ ਜਾਂਦਾ, ਕਿਉਂਕਿ ਮੇਰਾ ਇੰਟਰਸਟ ਹੈ। ਸੋ ਮੈਂ ਆਪਣੀ ਕਿਤਾਬ ਦੇ ਵਿੱਚ ਇਸ ਵੇਲੇ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਮੇਰੇ ਕੋਲ ਚੈਪਟਰ ਨਹੀਂ ਹੈ, ਔਰ ਇਸ ਕਰਕੇ ਮੈਂ ਮਾਫੀ ਚਾਹੁੰਦਾ ਕਿ ਮੈਨੂੰ ਬਹੁਤ ਘੱਟ ਜਾਣਕਾਰੀ ਸਿਰਫ ਉਨੀ ਕੀ ਹੈ ਜੱਸਾ ਸਿੰਘ ਰਾਮਗੜੀਆ ਜੀ ਬਾਰੇ, ਜਿੰਨੀ ਕੁ ਮੈਂ ਹੋਰ ਸਰੋਤਾਂ ਦੇ ਨਾਲ ਲੱਭਦੇ ਮੇਰਾ ਪੁਆਇੰਟ ਸਮਝ ਗਿਆ ਨਾ। ਸੋ ਮੈਂ ਆਪਣੇ ਜਿਹੜੇ ਚੈਪਟਰ ਬਿਲਡ ਕੀਤੇ ਹੋਏ ਨੇ ਮੈਂ ਪਾਕਿਸਤਾਨ ਦੀਆਂ ਜਗ੍ਹਾ ਦੇ ਨਾਲ ਬਿਲਡ ਕੀਤੇ ਨੇ, ਪਰ ਇਹ ਹੁਣ ਮੈਨੂੰ ਤੁਹਾਡੇ ਤੋਂ ਹੈਲਪ ਦੀ ਲੋੜ ਹੈ ਕਿ ਤੁਸੀਂ ਇਹ ਕੁੰਡੀ ਕਿਸੇ ਨਾ ਕਿਸੇ ਤਰ੍ਹਾਂ ਪਾਕਿਸਤਾਨ ਦੇ ਨਾਲ ਜੋੜਨੀ ਹੈ ਰਾਮਗੜੀਆ ਸਾਹਿਬ ਦੀ, ਤਾਂ ਕਿ ਆਪਾਂ ਕਿਸੇ ਉਹਨਾਂ ਦੀ ਜਗ੍ਹਾ ਕਿਸੇ ਜ਼ਿਲ੍ਹੇ 'ਚ ਵੀ ਹੋਵੇ, ਠੀਕ ਹੈ, ਆਪਾਂ ਨੂੰ ਜਗ੍ਹਾ ਮਿਲ ਗਈ, ਉੱਥੇ ਫਿਰ ਆਪਾਂ ਜਿਹੜਾ ਚੈਪਟਰ ਹੈ ਉਹ ਬਿਲਡ ਕਰ ਦੇਣਾ। ਇਹ ਆਪਾਂ ਕੰਮ ਇਦਾਂ ਹੀ ਕਰ ਰਹੇ ਹਾਂ ਪਾਕਿਸਤਾਨ ਦੇ ਹਲਕ ਜ਼ਿਲ੍ਹੇ 'ਚ ਕੋਈ ਪ੍ਰਮੁੱਖ ਸਿੱਖ ਕਰੈਕਟਰ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਪਾਕਿਸਤਾਨ ਦੀ ਕੋਈ ਜਗ੍ਹਾ ਕਨੈਕਟ ਕਰਕੇ ਉਹਦੇ ਉੱਪਰ ਫਿਰ ਮੈਂ ਚੈਪਟਰ ਬਿਲਡ ਕਰਨਾ ਮੇਰਾ ਕੰਮ ਹੈ। ਪਰ ਮੈਨੂੰ ਕੋਈ ਕਨੈਕਸ਼ਨ ਤੁਹਾਨੂੰ ਜ਼ਰੂਰ ਦੇਣਾ ਪੈਣਾ ਉਧਰਲਾ, ਉਹ ਪਲੀਜ਼ ਮੈਨੂੰ ਲਿੰਕ ਵਿੱਚ ਭੇਜਿਓ ਐਂਡ ਆਈ ਵਿਲ ਸਟਾਰਟ ਰਾਈਟਿੰਗ ਔਨ ਦੈਟ ਵੰਡਰਫੁਲ ਵਾਰੀਅਰ। ਮੈਂ ਦੱਸਦਾ ਜੀ, ਇੱਥੇ ਪੰਜਾਬ ਦੇ ਵਿੱਚ ਇੱਕ ਰਾਮਗੜੀਆ ਬਰਾਦਰੀ ਕਰਕੇ ਬਹੁਤ ਮਸ਼ਹੂਰ ਹੈ ਸਰ, ਬਰਾਦਰੀ ਹੈ। ਬਿਲਕੁਲ ਬਿਲਕੁਲ ਜੀ। ਬੇਸਿਕਲੀ ਜਿਹੜਾ ਰਾਮਗੜੀਆ ਲਫ਼ਜ਼ ਜਿਹੜਾ ਆਇਆ ਉਹ ਰਾਮਗੜ੍ਹ ਕਿਲੇ ਤੋਂ ਆਇਆ, ਜਿਹਦੇ ਮੁਖੀ ਸੀ ਜੱਸਾ ਸਿੰਘ ਜੀ। ਜੀ ਬਿਲਕੁਲ। ਤੇ ਅਸਲ ਦੇ ਵਿੱਚ ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ ਬੜੇ ਬਰਾਦਰੀ ਹੈ, ਖਾਸ ਕਰਕੇ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਬਰਾਦਰੀ ਬੈਠੀ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਰਾਮਗੜੀਆ ਬਰਾਦਰੀ ਮੇਰੇ ਬੜੇ ਅੱਛੇ ਕੋਈ ਮਿੱਤਰ ਵੀ ਹੈਗੇ ਆ, ਸਾਡੇ ਇੱਕ ਪੰਜਾਬ ਦੇ ਸਾਬਕਾ ਮੰਤਰੀ ਵੀ ਨੇ ਜਥੇਦਾਰ ਹੀਰਾ ਸਿੰਘ ਗਾਬੜੀਆ, ਉਹਦੇ ਪ੍ਰਮੁੱਖ ਨੇ ਰਾਮਗੜੀਆ ਸੁਸਾਇਟੀ ਦੇ। ਔਰ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਐਸਟੈਬਲਿਸ਼ਮੈਂਟ ਨੇ ਆਟੋ ਪਾਸ ਦੇ, GS ਆਟੋ ਜਿਹੜੇ ਹੈਗੇ ਉਹ ਵੀ ਰਾਮਗੜੀਆ ਪਰਿਵਾਰ ਹੈਗਾ ਜੀ। ਤੋ ਉਹ ਉਹਨਾਂ ਨਾਲ ਸੰਪਰਕ ਮੈਂ ਕਰਾਂਗਾ, ਉਹਨਾਂ ਦੀ ਬਹੁਤ ਵੱਡੀ ਖੋਜ ਵੀ ਇਹਨਾਂ ਦੇ ਉੱਤੇ, ਤੇ ਉਹ ਮੈਂ ਤੁਹਾਨੂੰ ਉਹਨਾਂ ਨਾਲ ਗੱਲ ਕਰਾਂਗਾ। ਉਹਨਾਂ ਦੇ ਜਿਹੜੇ ਬਜ਼ੁਰਗ ਸੀ ਸਰਦਾਰ ਭਗਤ ਸਿੰਘ ਜੀ, GS ਆਟੋਜ਼ ਵਾਲੇ ਦੇ ਫਾਦਰ ਸੀ, ਤੇ ਉਹਨਾਂ ਨੇ ਬਹੁਤ ਵੱਡੀ ਖੋਜ ਵੀ ਕੀਤੀ ਹੈ। ਤੇ ਮੈਂ ਦੂਸਰਾ ਜੇ ਮੈਂ ਨਾਮ ਲਵਾਂ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ, ਉਹ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ, ਉਹਨਾਂ ਨਾਲ ਮੈਂ ਸੰਪਰਕ ਕਰਕੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਊਂਗਾ ਜੀ। ਥੈਂਕ ਯੂ ਸਰ, ਐਪਰੀਸ਼ੀਏਟ ਇਟ। ਥੈਂਕ ਯੂ ਸੋ ਮਚ। ਓਕੇ ਜੀ, ਸਰਦਾਰ ਗੁਰਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਥਿੰਦ ਸਾਹਿਬ ਆਪਣਾ ਸੁਣਾਓ, ਕੀ ਹਾਲ ਚਾਲ ਹੈ ਜੀ? ਬਸ ਤੁਹਾਨੂੰ ਤੰਗ ਕਰਨ ਹੀ ਆ ਜਾਂਦਾ ਜੀ। ਹਾਂਜੀ ਠੀਕ ਹੈ ਜੀ, ਵੈਰੀ ਗੁੱਡ। ਅੱਛਾ, ਮੈਂ ਇੱਕ ਚੀਜ਼ ਤੁਹਾਡੀ ਨੌਲੇਜ ਹੋਰ ਦੇਣਾ ਚਾਹੁੰਦਾ ਸੀ। 1985 ਚ ਨਾ ਇੰਡੀਅਨ ਗਵਰਨਮੈਂਟ ਨੇ ਜੱਸਾ ਸਿੰਘ ਰਾਮਗੜੀਆ ਤੇ ਟਿਕਟ ਵੀ ਜਾਰੀ ਕੀਤਾ ਸੀ। ਅੱਛਾ, ਵੈਰੀ ਗੁੱਡ ਜੀ। ਹਾਂਜੀ, ਵੈਸੇ ਇੰਡੀਆ ਚ ਥੋੜਾ ਆਪਣਾ ਸਿੱਖਾਂ ਦੇ ਇੱਕ ਅਲੱਗ ਚੱਲਦਾ ਹੈ ਕਿ ਸਿੱਖਾਂ ਨੂੰ ਇੱਕ ਛੇੜਿਆ ਜਾਂਦਾ ਹੈ ਕਿ 12 ਵਜ ਗਏ ਉਹ ਕਹਿ ਕੇ, ਪਰ ਉਹ ਜੱਸਾ ਸਿੰਘ ਰਾਮਗੜੀਆ ਨਾਲ ਹੀ ਜੁੜੀ ਉਹ ਗੱਲ ਸੀ ਕਿ ਉਹਨਾਂ ਨੇ ਉਹ ਜਿਹੜੇ ਮਰਹੱਤਿਆਂ ਤੋਂ ਆਪਣੇ ਛੁਡਵਾਏ ਸੀ, ਰਾਤ ਨੂੰ 12 ਵਜੇ ਉਹ ਜਾਂਦੇ ਸੀ ਛੁਡਵਾਉਣ, ਠੀਕ ਹੈ ਜੀ, ਉਹ ਚੀਜ਼ ਵੀ ਉਹਨਾਂ ਨਾਲ ਜੁੜੀ ਹੋਈ ਹੈ। ਵੈਰੀ ਗੁੱਡ, ਵੈਰੀ ਗੁੱਡ। ਥੈਂਕ ਯੂ ਸੋ ਮਚ ਬ੍ਰਦਰ। ਬਹੁਤ ਸ਼ੁਕਰੀਆ ਗਵਰਨਮੈਂਟ ਨੇ। ਹਾਂਜੀ ਸਾਹਿਬ ਸਵੇਰੇ ਸ਼ਾਮ ਸਾਡੇ ਨਾਲ ਜੁੜਦੇ ਆ, ਸ਼ਾਮ ਦੇ ਪ੍ਰੋਗਰਾਮ 'ਚ ਵੀ, ਸਵੇਰੇ ਵਾਲੇ 'ਚ ਵੀ ਬਹੁਤ ਸ਼ੁਕਰੀਆ ਤੁਹਾਡਾ। ਸਾਰੇ ਜਿੰਨੇ ਵੀ ਦੋਸਤ ਨੇ ਫਿਰ ਇੱਕ ਵਾਰੀ ਇਹਨੇ ਸ਼ੇਅਰ ਵੀ ਕਰਿਓ, ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ ਅੱਜ-ਕੱਲ੍ਹ ਲਾਕਡਾਊਨ ਹੈ, ਲਾਕਡਾਊਨ ਦਾ ਫਾਇਦਾ ਚੁੱਕ ਰਿਹਾ ਜੀ ਮੈਂ। ਬਿਲਕੁਲ ਜੀ, ਮੇਰੀ ਜੌਬ ਸ਼ਿਫਟਾਂ 'ਚ ਹੁੰਦੀ ਹੈ ਜੀ। ਬਿਲਕੁਲ। ਬਹੁਤ ਸ਼ੁਕਰੀਆ, ਥੈਂਕ ਯੂ। ਓਕੇ ਜੀ ਢਿੱਲੋਂ ਸਾਹਿਬ, ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਅੱਜ ਵਾਲਾ ਜਿਹੜਾ ਟੌਪਿਕ ਹੈਗਾ ਆਪਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਫੋਕਸ ਰੱਖੀਏ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਕੋਈ YouTube ਤੇ ਜਾਵੇ, ਪੰਜਾਬੀ ਲਹਿਰ ਦੀ ਇਹ ਵੀਡੀਓ ਦੇਖੇ, ਉਹਨੂੰ ਜੱਸਾ ਸਿੰਘ ਆਹਲੂਵਾਲੀਆ ਬਾਰੇ ਇਨਫੋਰਮੇਸ਼ਨ ਮਿਲੇ। ਸੋ ਜਦੋਂ ਤੁਸੀਂ ਸਾਡੇ ਨਾਲ ਕਾਲ ਦੇ ਵਿੱਚ ਸ਼ਾਮਲ ਹੁੰਦੇ ਹੋ, ਉਹਨਾਂ ਦੇ ਬਾਰੇ ਜੇ ਤੁਸੀਂ ਕੋਈ ਨਵੀਂ ਇਨਫੋਰਮੇਸ਼ਨ ਐਡ ਕਰਨੀ ਚਾਹੁੰਦੇ ਹੋ, ਪਲੀਜ਼ ਡੂ ਦੈਟ, ਆਈ ਰੀਅਲੀ ਅਪਰੀਸ਼ੀਏਟ ਇਟ। ਐਂਡ ਢਿੱਲੋਂ ਸਾਹਿਬ, ਜੇ ਕੋਈ ਹੋਰ ਕਾਲਰ ਨਹੀਂ ਹੈਗਾ, ਮੇਰੇ ਖਿਆਲ ਅੱਜ ਆਪਣਾ ਸ਼ੋਅ ਕਾਫੀ ਲੰਬਾ ਹੋ ਗਿਆ, 2 ਘੰਟੇ ਹੋ ਗਿਆ ਆਲਮੋਸਟ ਤਕਰੀਬਨ। ਆਪਾਂ ਹੁਣ ਆਪਾਂ ਇਹਨੂੰ ਕਲੋਜ਼ ਕਰਨ ਨਾਲ ਜਾਵਾਂਗੇ। ਜਦੋਂ ਦੋਸਤ ਕਿਤਾਬ ਖਰੀਦਣਾ ਚਾਹਣ, ਇੰਡੀਆ ਦੂਜੇ ਐਮਾਜ਼ੋਨ ਤੇ ਵੀ ਅਵੇਲੇਬਲ ਆ, ਸਿੰਘ ਬ੍ਰਦਰ ਵੀ ਲਾਹੌਰ ਦੇ ਵਿੱਚ ਫਿਕਸ਼ਨ ਹਾਊਸ ਅਵੇਲੇਬਲ ਆ, ਉੱਥੋਂ ਤੁਸੀਂ ਪਰਚੇਜ਼ ਕਰ ਸਕਦੇ ਜੇ। ਜਿਵੇਂ ਰੋਨੀ ਸਾਹਿਬ ਨੇ ਕਿਹਾ ਸੀ, ਜੇ ਤੁਸੀਂ ਕੋਈ ਇਸ ਤਰ੍ਹਾਂ ਦੀ ਬੁੱਕ ਖਰੀਦਣ 'ਚ, ਕਿਸੇ ਨੂੰ ਦੇਣ 'ਚ ਇੰਟਰਸਟਿਡ, ਤੁਸੀਂ ਜ਼ਰੂਰ ਕੰਟੈਕਟ ਕਰ ਲਿਓ। ਮੈਂ ਲਾਹੌਰ ਤੁਹਾਨੂੰ ਕਿਸੇ ਨਾ ਕਿਸੇ ਦੋਸਤ ਦਾ ਕੰਟੈਕਟ ਦੇ ਦਾਂਗਾ, ਜਿਹੜਾ ਉੱਥੋਂ ਈਜ਼ੀਲੀ ਲੈ ਕੇ ਪਹੁੰਚਾ ਵੀ ਦੇਵੇਗਾ।
ਸੋ ਇਸ ਤਰ੍ਹਾਂ ਦੀ ਹੈਲਪ ਲਈ ਆਪਾਂ ਰੈਡੀ ਆ। ਚੰਗਾ ਕੰਮ ਜਿਹੜਾ ਉਹ 'ਚ ਦੇਰ ਨਹੀਂ ਹੋਣੀ ਚਾਹੀਦੀ। ਸੋ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿੰਨੇ ਸਾਡੇ ਨਾਲ ਜੁੜੇ ਨੇ। ਤੇ ਹੁਣ ਇਸ ਵੇਲੇ ਦੋਵਾਂ ਪਾਸੇ ਸਾਨੂੰ 132-35 ਲੋਕ ਵੇਖਣ ਦੇ ਨੇ। ਸਾਰੇ ਇੱਕ ਵਾਰੀ ਦੁਬਾਰਾ ਤੋਂ ਮੈਂ ਕਹਿੰਦਾ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੀ ਆਪਣੀ ਵਾਲ ਤੇ ਇਸ ਵੀਡੀਓ ਨੂੰ, ਤਾਂ ਕਿ ਤੁਹਾਡੇ ਵਾਲ ਤੱਕ ਜਾਏ, ਤੁਹਾਡੇ ਵਾਲ ਦੀ ਰਾਹੀਂ ਤੁਹਾਡੀ ਫੈਮਿਲੀ 'ਚ ਜਾਏਗੀ, ਫੈਮਿਲੀ 'ਚ ਜਾ ਕੇ ਤੁਹਾਡੇ ਉਹਦਾ ਜਿਹੜਾ ਤੁਹਾਡਾ ਸਰਕਲ ਹੈ ਦੋਸਤਾਂ ਦਾ ਉਹਨਾਂ ਤੱਕ ਪਹੁੰਚੇਗੀ। ਇੱਕ ਹਿਸਟਰੀ ਦਾ ਵਧੀਆ ਚੈਪਟਰ ਜਿਹੜਾ ਉਹਨਾਂ ਨੂੰ ਸੁਣਨ ਨੂੰ ਮਿਲੇਗਾ। ਸੋ ਬਹੁਤ ਸ਼ੁਕਰੀਆ ਸਾਰਿਆਂ ਦਾ ਜਿੰਨੇ ਵੀ ਹੁਣ ਤੱਕ ਸਾਡੇ ਨਾਲ 2 ਘੰਟੇ ਤੋਂ ਮੁਸਲਸਲ ਥਰੂ ਆਊਟ ਜੁੜੇ ਹੋਏ ਨੇ। ਮੁਤਵਾਤਰ ਵੀ ਕਹਿੰਦੇ, ਡਾਕਟਰ ਸਾਹਿਬ ਪਤਾ ਮੁਤਵਾਤਰ ਦਾ? ਨਹੀਂ ਜੀ, ਮੈਂ ਤਾਂ ਮੁਸਲਸਲ ਹੀ ਹਾਲੇ ਸਿੱਖ ਰਿਹਾ। ਮੁਸਲਸਲ ਵੀ ਮੇਰੇ ਲਈ ਨਵਾਂ ਅੱਖਰ ਹੈ ਔਰ ਮੁਤਵਾਤਰ ਤੁਸੀਂ ਹੋਰ ਨਵਾਂ ਐਂਟਰੀ ਕਰਤੀ, 2 ਅੱਖਰ ਨਵੇਂ ਲੈ ਆਤੇ ਹੋ। ਮੁਸਲਸਲ ਮੁਤਵਾਤਰ ਇੱਕ ਗੱਲ ਹੀ ਆ, ਥਰੂ ਆਊਟ। ਅੱਛਾ ਠੀਕ ਹੈ। ਇੱਕ ਗੋਇਆ ਕੀ ਹੁੰਦਾ? ਗੋਇਆ ਵੀ ਮੈਂ ਨਵਾਂ ਸੁਣਿਆ ਅੱਜ ਕੱਲ। ਮੇਰਾ ਇੱਕ ਦੋਸਤ ਹੈ ਗੋਇਆ, ਬੜਾ ਕਹਿੰਦਾ ਗੋਇਆ ਗੋਇਆ। ਗੋਇਆ ਸ਼ਾਇਦ ਮਤਲਬ ਸ਼ਾਇਦ। ਅੱਛਾ ਗੋਇਆ ਸ਼ਾਇਦ। ਹਾਂ ਸ਼ਾਇਦ ਗੋਇਆ। ਠੀਕ ਹੈ। ਹੋਰ ਲਵਲੀ ਕੌਰ ਜੀ ਕੀ ਕਹਿੰਦੇ ਨੇ ਨਾ, ਖਾਲੀ ਮੈਸੇਜ ਕਰਤਾ। ਇਹਨਾਂ ਨੇ ਅੱਗੇ ਕੋਈ ਕੁਐਸਚਨ ਕੀਤਾ ਸੀ, ਉਹਦਾ ਮੈਨੂੰ ਚੇਤਾ ਭੁੱਲ ਗਿਆ ਹੁਣ। ਹਾਂ ਇਹਨਾਂ ਨੂੰ ਪੁੱਛਿਆ ਸੀ ਕਿਤਾਬ ਕਿੱਥੋਂ ਮਿਲਣੀ ਹੈ। ਲਵਲੀ ਕੌਰ ਜੀ ਤੁਸੀਂ ਕਿਹੜੇ ਕੰਟਰੀ 'ਚ ਰਹਿੰਦੇ ਹੋ ਮੈਨੂੰ ਦੱਸ ਦਿਓ ਤੇ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਲਿੰਕ ਭੇਜ ਦੇਣਾ। ਔਰ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਰੇ ਮੈਂ ਇਹਨਾਂ ਦੱਸ ਦਵਾਂ ਕਿ ਇਹ ਰਾਮਗੜੀਆ ਜਿਹੜੀ ਕਮਿਊਨਿਟੀ ਹੈਗੀ ਆ ਫੋਰਨ 'ਚ ਵੀ ਕਾਫੀ ਜ਼ਿਆਦਾ ਇਹ ਐਸਟੈਬਲਿਸ਼ ਨੇ। ਕੈਨੇਡਾ 'ਚ ਰਾਮਗੜੀਆ ਮਿਸਲ ਦਾ ਇੱਕ ਦਿਨ ਮਨਾਇਆ ਜਾ ਰਿਹਾ ਸੀ, ਜਿਹਦੇ ਵਿੱਚ ਅਸੀਂ ਇਹ ਬੁੱਕ ਐਕਚੁਅਲੀ ਲਾਂਚ ਕਰਨੀ ਸੀ। ਰਾਮਗੜੀਆ ਮਿਸਲ ਡੇ ਐਕਚੁਅਲੀ ਕੈਨੇਡਾ 'ਚ ਵੈਨਕੂਵਰ 'ਚ ਸੈਲੀਬ੍ਰੇਸ਼ਨ ਉਹਦੀ ਹੋਣੀ ਸੀ, ਪਰ ਕੋਵਿਡ ਹੋਣ ਕਰਕੇ, ਕਰੋਨਾ ਹੋਣ ਕਰਕੇ ਉਹ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ। ਮੇਰੇ ਦੋਸਤ ਰਾਮਗੜੀਆ ਬਹੁਤ ਦੋਸਤ ਹੈਗੇ ਨੇ, ਜ਼ਿਆਦਾਤਰ ਉਹਨਾਂ ਚੋਂ ਚੰਗੇ ਬੋਡੀ ਬਿਲਡਰ ਨੇ। ਦੇ ਆਰ ਆਲਵੇਜ਼ ਇਨਟੂ ਗੁੱਡ ਬੋਡੀ ਬਿਲਡਿੰਗ। ਇੰਡੀਆ 'ਚ ਕਾਫੀ ਜ਼ਿਆਦਾ ਦੋਸਤ ਨੇ ਜਿਹੜੇ ਇਸ ਭਾਈਚਾਰੇ ਨਾਲ ਸੰਬੰਧਿਤ ਨੇ, ਔਰ ਸਾਨੂੰ ਬੜਾ ਮਾਣ ਹੈ ਕਿ ਆਪਾਂ ਜਦੋਂ ਇਦਾਂ ਦੀ ਹਿਸਟਰੀ ਡਿਸਕਸ਼ਨ ਕਰਦੇ ਹਾਂ, ਹਰੇਕ ਨੂੰ ਆਪਣੇ ਕਹਿ ਲਓ ਕਾਸਟ ਦਾ, ਆਪਣੇ ਕਲੈਨ ਦਾ, ਉਹਦਾ ਜਦੋਂ ਕੋਈ ਪੁਰਾਣਾ ਹੀਰੋ ਮਿਲਦਾ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਇਹੋ ਜਿਹੇ ਹੀਰੋ ਨੂੰ, ਹਰ ਇੱਕ ਇਹੋ ਜਿਹੀ ਵੱਡੀ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਕਿਸਤਾਨ ਨਾਲ ਕਨੈਕਟ ਕਰਕੇ ਸਾਨੂੰ ਵੀ ਸਿੱਖਣ ਦਾ ਮੌਕਾ ਮਿਲਦਾ ਹੈ। ਕਿਉਂਕਿ ਹੁਣ ਮੈਂ ਕੰਮ ਇਹ ਸ਼ੋਅ ਚੁੱਕਿਆ, ਮੈਂ ਆਪਣਾ ਕਹਿ ਲਓ ਵੀ ਆਪਣਾ ਮੰਜ਼ਿਲ ਇਹ ਬਣਾ ਲਈ ਕਿ ਪਾਕਿਸਤਾਨ ਦੇ ਹਰ ਜਗ੍ਹਾ ਦੇ ਵਿੱਚ ਇੱਕ ਕੰਮ ਦੇਣਾ ਹੈ ਉੱਥੇ ਦੇ ਲੋਕਲ ਹਿਸਟਰੀ ਦੇ ਰਿਸਰਚ ਕਰਨ ਵਾਲੇ ਬੱਚੇ ਨੂੰ। ਉਹ ਆਪਾਂ ਤਾਂ ਹੀ ਦੇਵਾਂਗੇ ਜੇ ਆਪਾਂ ਹਰੇਕ ਨੂੰ ਲਾਹੌਰ ਨਹੀਂ ਲਿਆ ਸਕਦੇ, ਹਰੇਕ ਨੂੰ ਇਸਲਾਮਾਬਾਦ ਕਰਾਚੀ ਨਹੀਂ ਲਿਆ ਸਕਦੇ। ਆਪਾਂ ਨੂੰ ਪਾਕਿਸਤਾਨ ਦੀ ਜਗ੍ਹਾ ਜਗ੍ਹਾ ਤੇ ਪਿੰਡ ਦੇ ਵਿੱਚ ਕੋਈ ਨਾ ਕੋਈ ਵੱਡਾ ਕਰੈਕਟਰ ਨਾਲ ਜੋੜ ਕੇ ਚੈਪਟਰ ਐਸਟੈਬਲਿਸ਼ ਕਰਨਾ ਪੈਣਾ ਹੈ, ਤਾਂ ਕਿ ਬੱਚੇ ਉੱਥੇ ਫੀਲਡ ਵਰਕ ਕਰ ਸਕਣ ਪਾਕਿਸਤਾਨ 'ਚ। ਸੋ ਬਹੁਤ ਨਾਮ ਰਹਿੰਦੇ ਨੇ ਹਾਲੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਅਸੀਂ ਪਾਕਿਸਤਾਨ ਨਾਲ ਕਨੈਕਟ ਕਰਨੇ। ਔਰ ਇਨਸ਼ਾਅੱਲਾ ਸਾਨੂੰ ਕਹਿ ਲਓ ਵੀ ਤੁਹਾਡਾ ਸਭ ਦਾ ਇਦਾਂ ਪਿਆਰ ਮੁਹੱਬਤ ਮਿਲਿਆ ਰਵੇ। ਢਿੱਲੋਂ ਸਾਹਿਬ ਥੱਕਣ ਨਾ, ਰੋਜ਼ਿਆਂ ਵਿੱਚ ਵੀ ਸਾਡੇ ਨਾਲ ਇੰਨੀ ਹੈਲਪ ਕਰ ਰਹੇ ਆ, ਤੇ ਅਸੀਂ ਇਹ ਕੰਮ ਜਿਹੜਾ ਹੈਗਾ ਜ਼ਰੂਰ ਅੱਗੇ ਵਧਾਉਂਦੇ ਜਾਵਾਂਗੇ। ਸਾਡੇ ਨਾਲ ਜੁੜ ਚੁੱਕੇ ਜੀ ਲਾਈਨ ਤੇ ਸਰਦਾਰ ਜੱਸਾ ਸਿੰਘ ਜੀ। ਜੱਸਾ ਸਿੰਘ ਜੀ, ਜੱਸਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨਾ ਮੇਰਾ ਜਿੱਦਾਂ ਕੁਐਸਚਨ ਸੀਗਾ ਅੱਜ, ਜਿੱਦਾਂ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਜੁੜਿਆ ਪੰਜਾਬੀ ਵੀਰ ਜੀ ਥੋੜਾ ਉੱਚੀ ਬੋਲਿਓ ਪਲੀਜ਼, ਥੋੜਾ ਉੱਚੀ ਬੋਲੋ। ਤੇ ਜਿਵੇਂ ਪਹਿਲਾਂ ਵੀ ਮੈਂ ਕਈ ਵੀਡੀਓਜ਼ ਤੁਹਾਡੀਆਂ ਡਾਕੂਮੈਂਟਰੀ ਦੇਖਦਾ, ਮੈਨੂੰ ਬਹੁਤ ਵਧੀਆ ਲੱਗਦੀਆਂ ਪਾਕਿਸਤਾਨ ਦੀਆਂ ਜੀ। ਤੇ ਮੇਨ ਮੇਰਾ ਅੱਜ ਇਹ ਕੰਸਰਨ, ਜਿੱਦਾਂ ਕਿ ਅਸੀਂ ਪਹਿਲਾਂ ਵੀ ਜੱਸਾ ਸਿੰਘ ਆਹਲੂਵਾਲੀਆ ਬਾਰੇ ਬਹੁਤ ਸੁਣਦੇ ਹਾਂ। ਜੱਸਾ ਜੀ ਥੋੜਾ ਜਿਹਾ ਉੱਚੀ ਬੋਲੋਗੇ? ਉੱਚੀ ਬੋਲ ਲਿਓ ਥੋੜਾ ਜਿਹਾ। ਹਾਂਜੀ ਹੁਣ ਜਿੱਦਾਂ ਤੁਹਾਨੂੰ ਆਵਾਜ਼ ਆਉਂਦੀ ਮੇਰੀ? ਹਾਂਜੀ ਬੈਠ ਰਹੀ ਜੀ। ਹੁਣ ਜਿੱਦਾਂ ਆਵਾਜ਼ ਆਉਂਦੀ ਹੈ। ਹਾਂਜੀ ਬਸ ਠੀਕ ਆ, ਹੋਣੀ ਚਾਹੀਦੀ ਜਿੱਦਾਂ ਕਿ ਮੈਂ ਕਿਹਾ। ਤੇ ਮੇਨ ਜਿੱਦਾਂ ਮੇਰੀ ਗੱਲ ਇਹੀ ਸੀਗੀ ਕਿ ਜਿੱਦਾਂ ਮੈਂ ਏਦਾਂ ਬਹੁਤ ਭਾਈ ਮੈਂ ਕਹਿੰਦਾ ਤੁਸੀਂ ਮਾਰਨਾ ਕਰੀਏ। ਨਹੀਂ ਹੁਣ ਫੇਰ ਜਿੱਦਾਂ ਆਵਾਜ਼ ਘਟ ਗਈ ਤੁਹਾਡੀ, ਹੁਣ ਫੇਰ ਜਿੱਦਾਂ ਤੁਸੀਂ ਕੀਤਾ ਸੀ ਉਦਾਂ ਹੀ ਕਰੋ। ਮਾਈਕ ਕੋਲ ਕਰ ਲਓ। ਹਾਂ ਇੱਥੇ ਰੱਖ, ਕੰਨ ਤੇ ਹੱਥ ਹੀ ਰੱਖਦਾ ਮੈਂ, ਕੋਈ ਨਾ। ਹਾਂ ਤੇ ਜਿਵੇਂ ਕਿ ਅਸੀਂ ਪੰਥ ਪ੍ਰਕਾਸ਼ ਵੀ ਸੁਣੀਦਾ ਵਾ, ਤੇ ਹੋਰ ਵੀ ਕਈ ਕਿਤਾਬਾਂ ਪੜ੍ਹੀਆਂ ਆ, ਤੇ ਉਹਨਾਂ ਵਿੱਚ ਜਿੱਦਾਂ ਅਸੀਂ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਕਹਿ ਲਈਏ, ਜਾਂ ਜੱਸਾ ਸਿੰਘ ਰਾਮਗੜੀਆ ਨੂੰ ਕਹਿ ਲਈਏ, ਤੇ ਉਹਨਾਂ ਨੂੰ ਇੱਕ ਜਿਵੇਂ ਕਿ ਮਾਰਸ਼ਲ ਲੀਡਰ ਕਹਿ ਕੇ, ਜਾਂ ਉੱਦਾਂ ਅਸੀਂ ਦੇਖਦੇ ਹਾਂ ਉੱਦਾਂ ਦੀ ਉਹਨਾਂ ਦੀ ਛਵੀ ਅੱਖਾਂ ਮੂਹਰੇ ਬਣ ਜਾਂਦੀ ਆ। ਪਰ ਜਿਵੇਂ ਕਿ ਨੋਰਮਲੀ ਜਿੱਦਾਂ ਕੋਈ ਲਿਖਦਾ ਅੱਜ ਦੇ ਟਾਈਮ ਤੇ ਕੋਈ ਰਾਈਟਰ ਹੈਗਾ ਆ, ਤੇ ਉਹਨਾਂ ਨੂੰ ਜਿੱਦਾਂ ਨਾ ਇੱਕ ਰਾਜਾ ਹੁੰਦਾ ਵਾ, ਇੱਕ ਸਿਰਫ ਰਾਜੇ ਦੇ ਤੌਰ ਤੇ ਦਿਖਾ ਦਿੰਦੇ, ਉਹ ਨਹੀਂ ਦਿਖਾਉਂਦੇ ਕਿ ਜਿਵੇਂ ਕਿ ਜੱਸਾ ਸਿੰਘ ਆਹਲੂਵਾਲੀਆ ਜੀ ਹੋਏ ਆ, ਉਹ ਬੁੱਢੇ ਹੋਏ ਆ। ਤੇ ਇਹ ਚੀਜ਼ ਨੂੰ ਬਹੁਤ ਨਖੇਦੀ ਜਿੱਦਾਂ ਕਹਿ ਲਈਏ ਕੀਤੀ ਜਾਂਦੀ ਆ ਅੱਜ ਦੇ ਸਮੇਂ 'ਚ, ਕਿ ਉਹ ਜਿੱਦਾਂ ਸੇਮ ਮੇਨ ਗੱਲ ਹੈਗੀ ਮੇਰੀ, ਕਿ ਮੈਂ ਵੀ ਦਲ ਪੰਥ ਨਾਲ ਲਿੰਕ ਰੱਖਦਾ ਵਾਂ, ਤੇ ਉਹ ਚੀਜ਼ ਨੂੰ ਮੈਂ ਕਹਿੰਦਾ ਨਖੇਦੀ ਕਰਦੇ ਆ ਕਿ ਮਤਲਬ ਕਿ ਨਿਹੰਗ ਸਿੰਘ ਵਾਲਾ ਆਪਾਂ ਪਾਠ ਛੱਡ ਹੀ ਦਿੰਦੇ ਆ ਉਹ।
ਇਹ ਕੋਈ ਲਿਖਦਾ ਨਹੀਂ ਹੈਗਾ। ਜਿਵੇਂ ਕਿ ਇਹ ਗੱਲ ਦਾ ਸਾਨੂੰ ਬੜਾ ਦੁੱਖ ਆ ਅੱਜ ਦੇ ਸਮੇਂ 'ਚ। ਸੋ ਅਸੀਂ ਇਸ ਕਰਕੇ ਬਹੁਤੀਆਂ ਡਾਕੂਮੈਂਟਰੀਜ਼ ਨਾ ਕਿਤੇ ਅੱਜ ਦਾ ਰਾਈਟਰ ਕੋਈ ਪੜ੍ਹਦੇ ਆ, ਪੁਰਾਣੇ ਤੇ ਬਸ ਕਥਾ ਸੁਣੀ ਦੀ ਆ ਜਾਂ ਕੋਈ ਵਧੀਆ ਕਿਤਾਬ ਹੋਵੇ ਨਾ ਪੁਰਾਣੀ, ਉਹੀ ਲੱਭ ਕੇ ਪੜ੍ਹੀ ਦੀ ਆ। ਜਿੱਦਾਂ ਅੱਜ ਦੇ ਸਮੇਂ 'ਚ ਤੁਸੀਂ ਕਿਤਾਬ ਪੜ੍ਹੋ, ਤੁਹਾਨੂੰ ਵਧੀਆ ਲੱਗੂਗੀ। ਨਹੀਂ, ਤੁਹਾਡਾ ਪੁਆਇੰਟ ਜੱਸਾ ਸਿੰਘ ਜੀ ਬਹੁਤ ਵਧੀਆ ਹੈ। ਮੈਨੂੰ ਤੁਹਾਡਾ ਪੁਆਇੰਟ ਇੰਨਾ ਚੰਗਾ ਲੱਗਾ। ਆਵਾਜ਼ ਨਹੀਂ ਆਉਂਦੀ ਪੰਨੂ ਸਾਹਿਬ ਤੁਹਾਡੀ। ਹੈਲੋ ਜੀ, ਹੁਣ ਆਵਾਜ਼ ਆ ਰਹੀ ਹੈ? ਢਿੱਲੋਂ ਸਾਹਿਬ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਪੰਨੂ ਸਾਹਿਬ ਕਹਿੰਦੇ ਤੁਹਾਡਾ ਪੁਆਇੰਟ ਬਹੁਤ ਵਧੀਆ। ਅੱਗੋਂ ਪੰਨੂ ਸਾਹਿਬ ਕੀ ਕਿਹਾ ਤੁਸੀਂ ਦੱਸਿਓ। ਹਾਂਜੀ, ਜੱਸਾ ਸਿੰਘ ਜੀ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਆਵਾਜ਼ ਨਹੀਂ ਆਉਂਦੀ ਪਈ ਮੈਨੂੰ। ਦੋਨਾਂ ਦੀ ਨਹੀਂ ਸੁਣ ਰਹੀ? ਤੁਹਾਨੂੰ ਸੁਣੂਗੀ ਨਹੀਂ, ਆਓ ਤੁਸੀਂ ਕਿੱਦਾਂ ਦੱਸੋਗੇ? ਹੈਲੋ, ਤੁਹਾਨੂੰ ਆਵਾਜ਼, ਜੱਸਾ ਸਿੰਘ ਦੀ ਆਵਾਜ਼ ਨਹੀਂ ਆਉਣ ਡਈ। ਜੱਸਾ ਸਿੰਘ ਜੀ, ਤੁਹਾਡਾ ਮੈਸੇਜ ਸਾਡੇ ਕੋਲ ਪਹੁੰਚ ਗਿਆ। ਅਸੀਂ ਉਹਦਾ, ਡਾਕਟਰ ਸਾਹਿਬ ਤੁਸੀਂ ਜ਼ਰੂਰ ਉਹਨਾਂ ਨੇ ਜੋ ਕਿਹਾ ਪਹਿਲਾਂ ਤਾਂ ਜਵਾਬ ਦੇਣ ਦੀ ਟਰਾਈ ਕਰਿਓ। ਇਹਨਾਂ ਦੇ ਚਿਹਰੇ ਤੋਂ, ਇਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਦਿਲ ਚੋਂ ਬੋਲ ਰਹੇ ਆ। ਸੋ ਬਹੁਤ ਹੀ ਮੈਨੂੰ ਮਾਣ ਹੈ ਜੱਸਾ ਸਿੰਘ ਜੀ, ਦੁਬਾਰਾ ਜਦੋਂ ਸਾਡੀ ਵੀਡੀਓ ਸੁਣ ਕੇ ਮੈਨੂੰ ਆਸ ਹੈ ਕਿ ਸਾਡਾ ਇਹ ਆਨਸਰ ਸੁਣ ਸਕਣਗੇ। ਕਿ ਸਾਡੇ ਲਈ ਜ਼ਰੂਰੀ ਹੈ ਕਿ ਜਦੋਂ ਆਪਾਂ ਮਾਡਰਨ ਸਮੇਂ ਦੇ ਵਿੱਚ ਕੋਈ ਵੀ ਕਿਤਾਬ ਜਾਂ ਕੁਝ ਵੀ ਲਿਖੀਏ, ਆਪਾਂ ਉਹ ਰੂਪ ਪੇਸ਼ ਕਰੀਏ ਜਿਹੜਾ ਉਹਨਾਂ ਦਾ, ਹੁਣ ਜਿੰਨੀ ਕੁ ਮੈਂ ਖੋਜ ਤੱਕ ਕਰ ਪਹੁੰਚ ਸਕਿਆ ਉਸ ਮੁਤਾਬਕ ਮੈਂ ਲਿਖਿਆ। ਜੋ ਉਹਨਾਂ ਦੇ ਬਚਪਨ ਦੀ, ਜੋ ਵੀ ਉਹਨਾਂ ਦੀ ਅਰਲੀ ਲਾਈਫ ਸਟਾਈਲ ਦੇ ਵਿੱਚ ਸੀਗਾ, ਉਹ ਲਿਖਿਆ ਹੁਣ। ਪਰ ਜਿਹੜੀ ਕਿਤਾਬ ਦੇ ਵਿੱਚੋਂ ਕੁਝ ਲਾਈਨਾਂ ਉਹ ਅੱਗੇ ਲਿਆਉਣਾ ਚਾਹੁੰਦੇ ਆ, ਉਹ ਨਿਹੰਗ ਸਿੰਘ ਸੀਗੇ, ਜੋ ਉਹਨਾਂ ਦੀ ਪ੍ਰਾਇਮਰੀ ਬੈਕਗਰਾਉਂਡ ਸੀਗੀ। ਸ਼ਾਇਦ ਇਹੋ ਜਿਹੀ ਗੱਲਾਂ ਮੈਂ ਵੀ ਇਨਕਲੂਡ ਨਹੀਂ ਕੀਤੀਆਂ। ਹੁਣ ਭਾਵੇਂ ਉਹਨਾਂ ਦੇ ਰਾਜਾ ਬਣਨ ਤੋਂ ਪਹਿਲਾਂ ਕਹਿ ਲਓ ਜਾਂ ਉਹਨਾਂ ਦੇ ਲੀਡਰ ਬਣਨ ਤੋਂ ਪਹਿਲਾਂ ਦੀ ਜਿਹੜੀ ਲਾਈਫ ਹੈਗੀ, ਉਹਦੇ ਬਾਰੇ ਮੈਂ ਕਾਫੀ ਨਵਾਬ ਕਪੂਰ ਸਿੰਘ ਵਿਰਕ ਜੀ ਦਾ ਜਿਹੜਾ ਬਿਰਤਾਂਤ ਸੀ, ਰਤਨ ਸਿੰਘ ਭੰਗੂ ਜੀ ਦੀ ਕਿਤਾਬ ਪੰਥ ਪ੍ਰਕਾਸ਼ ਦੇ ਵਿੱਚੋਂ ਇਨਕਲੂਡ ਕੀਤਾ ਸੀ। ਕਿਵੇਂ ਉਹ ਘੋੜਿਆਂ ਦੀ ਮਾਲਿਸ਼ ਕਰਦੇ ਸੀ, ਲੋਕੀ ਉਹਨਾਂ ਨੂੰ ਧੌਲ ਧੱਪਾ ਕਰਦੇ ਸੀ, ਮੁੜ ਕੇ ਕਿੱਦਾਂ ਉਹਨਾਂ ਦੇ ਸਿਰ ਤੇ ਤਾਜ ਰੱਖਿਆ ਗਿਆ। ਮਤਲਬ ਉਹ ਜਿਹੜੀ ਪਹਿਲੀ ਲਾਈਫ ਹੈਗੀ ਆ, ਉਹਨੂੰ ਉਜਾਗਰ ਕਰਨਾ ਬਹੁਤ ਹੀ ਜ਼ਰੂਰੀ ਹੈ। ਇਹ ਸਰਦਾਰ ਜੱਸਾ ਸਿੰਘ ਜਿਨ੍ਹਾਂ ਤੋਂ ਹੁਣੇ ਕਾਲ ਆਈ ਸੀ, ਆਈ ਥਿੰਕ ਇਹ ਉਹਨਾਂ ਦੀ ਕਾਲ ਦੀ ਸਮਰੀ ਸੀ ਕਿ ਆਪਾਂ ਸਿੱਧਾ ਉਹਨਾਂ ਨੂੰ ਰਾਜੇ ਤੇ ਜਾਂ ਲੀਡਰ ਤੇ ਲੈ ਜਾਂਦੇ ਹਾਂ। ਜਿਹੜੀ ਉਹਨਾਂ ਦੀ ਅਰਲੀ ਲਾਈਫ ਸਟਾਈਲ ਸੀਗਾ, ਉਹਨੂੰ ਆਪਾਂ ਛੱਡ ਦਿੰਦੇ ਹਾਂ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਜ਼ਰੂਰ ਕੁਝ ਡਿਟੇਲ ਮੈਨੂੰ ਜਿਹੜੀ ਕਿਤਾਬ ਚੋਂ ਜਾਂ ਕੁਝ ਤੁਸੀਂ ਲੱਗਦਾ ਤੁਹਾਨੂੰ ਜਿਹੜੀ ਲਿਆਉਣੀ ਚਾਹੀਦੀ ਅੱਗੇ, ਤਾਂ ਕਿ ਜਿਹੜੀ ਵੀ ਤੁਸੀਂ ਲਾਈਨ ਨੂੰ ਫੋਲੋ ਕਰਦੇ ਹੋ, ਲੈਟਸ ਸੇ ਤੁਸੀਂ ਨਿਹੰਗ ਸਿੰਘਾਂ ਨੂੰ ਫੋਲੋ ਕਰਦੇ ਹੋ ਜਾਂ ਉਹਨਾਂ ਦੇ ਵਿੱਚੋਂ ਜਾਂ ਉਸ ਦਲ ਖਾਲਸਾ, ਜਿਹੜੀ ਵੀ ਤੁਸੀਂ ਮੌਜੂਦਾ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਹੋ ਔਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਆਪਾਂ ਇਸ ਚੈਪਟਰ ਦੇ ਨਾਲ ਜ਼ਿਆਦਾ ਜੋੜੀਏ, ਉਹੀ ਤਾਂ ਆਪਾਂ ਚੀਜ਼ ਕਰ ਰਹੇ ਹਾਂ ਇਹਨਾਂ ਪ੍ਰੋਗਰਾਮਸ ਦੇ ਥਰੂ। ਸੋ ਪਲੀਜ਼ ਸੈਂਡ ਮੀ ਵਿਦ ਪ੍ਰੋਪਰ ਲਿੰਕਸ ਫਰੋਮ ਦਾ ਓਲਡ ਬੁੱਕਸ। ਮੈਨੂੰ ਚੰਗਾ ਲੱਗਾ ਤੁਸੀਂ ਕਿਹਾ ਕਿ ਤੁਸੀਂ ਪੁਰਾਣੀਆਂ ਕਿਤਾਬਾਂ ਪੜ੍ਹਦੇ ਹੋ, ਜਿਨ੍ਹਾਂ ਦਾ ਮੈਂ ਖੁਦ ਵੀ ਬਹੁਤ ਸ਼ੌਕੀਨ ਹਾਂ। ਸੋ ਪਲੀਜ਼ ਸੈਂਡ ਅਸ ਅ ਲਿੰਕ ਐਂਡ ਵਿਲ ਟਰਾਈ ਟੂ ਸੀ ਇਫ ਵੀ ਕੈਨ ਇਨਕਲੂਡ ਇਟ ਇਨ ਦਾ ਨੈਕਸਟ ਐਡੀਸ਼ਨ। ਜੀ ਢਿੱਲੋਂ ਸਾਹਿਬ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਹੁਣ ਬਿਲਕੁਲ ਕਾਫੀ ਸਾਰਾ ਟਾਈਮ ਹੋ ਗਿਆ, 2 ਘੰਟੇ 8 ਮਿੰਟ ਹੋ ਗਏ ਸਾਡੇ ਪ੍ਰੋਗਰਾਮ ਨੂੰ। तो कल तक इजाजत चाहते, कल 10 बजे पाकिस्तानी टाइम, इंडिया टाइम 10:30 बजे हेरा ਉਹਦੇ ਤੇ ਆਪਾਂ ਡਿਸਕਸ਼ਨ ਕਰਨੀ ਆ। ਜੇ ਕੋਈ ਦੋਸਤ ਦਾ ਕੋਈ ਕੁਐਸਚਨ ਹੋਵੇ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਇਹਨੂੰ ਜ਼ਰੂਰ ਤੁਸੀਂ ਰਿਵਾਈਵ ਕਰ ਲਓ, ਸਟੱਡੀ ਕਰ ਲਓ, ਪੜ੍ਹ ਲਓ। ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਿਓ। ਪ੍ਰੀਤ ਕੌਰ ਜੀ, ਰਜਵੰਤ ਕੌਰ ਜੀ, ਲਾਲੀ, ਸੂਰਜ ਸਿੰਘ ਕਹਿੰਦੇ ਆ ਵੀ ਲੱਗਦੇ ਤੇ ਬੜੇ ਕੌੜੇ ਆ ਪਰ ਆਵਾਜ਼ ਹੌਲੀ ਆ। ਜਿਹੜੇ ਦੋਸਤ ਜੱਸਾ ਸਿੰਘ ਆਏ ਸੀ, ਸਾਰਿਆਂ ਦਾ ਬਹੁਤ ਸ਼ੁਕਰੀਆ। ਜਿਹੜੇ ਜੁੜੇ ਆ ਸਾਡੇ ਨਾਲ, ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣੀ ਵਾਲ ਤੱਕ, ਚਾਹੇ ਤੁਸੀਂ YouTube ਤੇ ਹੋ, ਚਾਹੇ ਤੁਸੀਂ Facebook ਤੇ ਵੇਖਣ ਦੇ ਹੋ। ਸਾਨੂੰ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਦੂਜਿਆਂ ਤੱਕ ਪਹੁੰਚ ਸਕਦੀ ਹੈ। ਕੱਲ ਤੱਕ ਇਜਾਜ਼ਤ ਚਾਹੁੰਦੇ ਆ। ਰੱਬ ਰੱਖਾ ਡਾਕਟਰ ਸਾਹਿਬ, ਰੱਬ ਰੱਖਾ ਜੀ। ਓਕੇ ਜੀ, ਬਾਏ ਬਾਏ। ਰੈਸਟ ਕਰ ਲਓ।